ਸਾਰੇ ਹੀ ਦੋਸਤਾਂ ਨੂੰ ਬੜੇ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੀ ਆਇਆਂ ਨੂੰ ਆਪ ਸਾਰਿਆਂ ਨੂੰ ਹੀ। ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ ਦਾ ਪ੍ਰੋਗਰਾਮ ਸਾਂਝੀ ਸੱਥ, ਐਸੀ ਸੱਥ ਜਿਸ ਵਿੱਚ ਤੁਸੀਂ ਤੇ ਅਸੀਂ ਸਾਰੇ ਇਕੱਠੇ ਹੁੰਦੇ ਹਾਂ, ਦੋਸਤ ਮਿੱਤਰ ਸਾਡੇ ਸਾਰੇ ਇਕੱਠੇ ਹੁੰਦੇ ਨੇ। ਅੱਜ ਥੋੜੀ ਜਿਹੀ ਸਾਡੇ ਕੋਲ ਦਿੱਕਤ ਦੀ ਗੱਲ ਇਹ ਹੈ ਕਿ ਸਾਡੇ ਸਾਥੀ, ਸਾਡੇ ਇਸ ਟੈਕਨੀਕਲ ਟੀਮ ਦੇ ਲੀਡਰ ਤੇ ਸਾਡੇ ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਨਾਸਰ ਢਿੱਲੋਂ ਸਾਹਿਬ ਟਰੈਵਲ ਕਰ ਰਹੇ ਨੇ। ਸੋ ਤੋਂ ਗੁਜਰਾਤ ਦੇ ਇਲਾਕੇ ਤੋਂ ਵਾਪਸ ਫੈਸਲਾਬਾਦ ਆ ਰਹੇ ਨੇ ਤੇ ਉਹਨਾਂ ਨੂੰ ਇੱਥੇ ਵਾਪਸ ਫੈਸਲਾਬਾਦ ਪਹੁੰਚਦੇ 4-5 ਘੰਟੇ ਲੱਗਣਗੇ। ਸੋ ਪ੍ਰੋਗਰਾਮ ਨੂੰ ਮੈਂ ਇਕੱਲਾ ਹੀ ਆਪ ਸਭ ਤੱਕ ਲੈ ਕੇ ਆਉਣ ਦੀ ਹਿਮਾਕਤ ਕਰ ਰਿਹਾ ਜੀ, ਜਿਸ ਵਿੱਚ ਮੈਂ ਗੱਲਾਂ ਬਾਤਾਂ ਆਪ ਸਾਰਿਆਂ ਨਾਲ ਕਰਨੀਆਂ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ। ਨਾਸਰ ਸਾਹਿਬ ਵੀ ਵਿੱਚ ਵਿੱਚ ਸਾਡੇ ਨਾਲ ਜੁੜਦੇ ਰਹਿਣਗੇ, ਗੱਲਬਾਤ ਕਰਦੇ ਰਹਿਣਗੇ, ਪਰ ਮੋਟੇ ਤੌਰ ਦੇ ਉੱਤੇ ਅੱਜ ਦਾ ਪ੍ਰੋਗਰਾਮ ਮੈਨੂੰ ਇਕੱਲੇ ਨੂੰ ਭਾਰ ਮੇਰੇ ਮੋਢਿਆਂ ਤੇ ਰਹੇਗਾ। ਪਰ ਕਿਉਂਕਿ ਇਹ ਸਾਥ ਹੈ ਤੇ ਮੇਰੀਆਂ ਗਲਤੀਆਂ ਤੁਸੀਂ ਮਾਫ ਕਰੋਗੇ। ਮੈਨੂੰ ਲੱਗਦਾ ਹੈ ਕਿ ਤੁਸੀਂ ਸਾਥ ਵਿੱਚ ਮੇਰਾ ਸਾਥ ਨਿਭਾਓਗੇ ਤੇ ਆਪਣੀ ਗੱਲਾਂ ਬਾਤਾਂ ਸਾਡਾ ਸਾਂਝੀਆਂ ਕਰਦੇ ਰਹੋਗੇ। ਦੋਸਤ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ। ਹੁਸ਼ਿਆਰਪੁਰ ਤੋਂ ਜਸਵਿੰਦਰ ਸਿੰਘ ਰਾਓ ਜੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਸਰਬਜੀਤ ਸਿੰਘ ਜੀ ਈਦ ਮੁਬਾਰਕ ਕਹਿ ਰਹੇ ਨੇ ਜੀ। ਸੋ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਹੀ ਜੋ ਈਦ ਮਨਾ ਰਹੇ ਨੇ, ਸਾਰੇ ਹੀ ਦੋਸਤ ਈਦ ਉਲ ਅਜ਼ਹਾ ਮਨਾ ਰਹੇ ਨੇ, ਈਦ ਮੁਬਾਰਕ ਅਸੀਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ। ਮੈਂ ਨਾਲ ਦੇ ਨਾਲ ਇਹ ਵੀ ਚਾਹੁੰਦਾ ਵਾਂ ਕਿ ਤੁਹਾਨੂੰ ਮੈਂ ਇਨਵਾਈਟ ਕਰ ਲਵਾਂ ਖਾਸ ਤੌਰ ਤੇ ਉਹਨਾਂ ਦੋਸਤਾਂ ਨੂੰ ਜੋ ਈਦ ਮਨਾ ਰਹੇ ਨੇ, ਉਹ ਤੁਹਾਨੂੰ ਆ ਕੇ ਦੱਸ ਸਕਣ ਉਹਨਾਂ ਦੀ ਈਦ ਕਿਸ ਤਰ੍ਹਾਂ ਗੁਜ਼ਰ ਰਹੀ ਹੈ, ਈਦ ਕਿਸ ਤਰ੍ਹਾਂ ਮਨਾ ਰਹੇ ਨੇ। ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਹ ਸਾਡੇ ਨਾਲ ਇਹ ਸ਼ੇਅਰ ਕਰਨ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤ ਜੋ ਕਿ ਗੈਰ ਮੁਸਲਿਮ ਸਾਡੇ ਦੋਸਤ ਪ੍ਰੋਗਰਾਮ ਨੂੰ ਵੇਖ ਰਹੇ ਨੇ, ਸਾਡੇ ਸਾਥ ਵਿੱਚ ਸਾਂਝੀ ਸਾਥ ਵਿੱਚ ਬੈਠੇ ਨੇ, ਉਹਨੂੰ ਸ਼ਾਇਦ ਇਸ ਈਦ ਦਾ ਮਨਾਉਣ ਦਾ ਨਾ ਤਾਂ ਵਜ੍ਹਾ ਪਤਾ ਹੋਵੇ, ਨਾ ਇਸੇ ਰਸਮੋ ਰਿਵਾਜ ਪਤਾ ਹੋਣ। ਸੋ ਜਿੱਥੇ ਤੁਸੀਂ ਮੁਬਾਰਕਬਾਦ ਦਿਓ ਆਪਣੇ ਮੁਸਲਮਾਨ ਭਰਾਵਾਂ ਨੂੰ, ਉਸੇ ਤਰ੍ਹਾਂ ਮੈਂ ਚਾਹਾਂਗਾ ਕਿ ਤੁਸੀਂ ਸਾਨੂੰ ਦੱਸੋ ਕਿ ਇਸ ਈਦ ਨੂੰ ਕਿਵੇਂ ਮਨਾਇਆ ਜਾਂਦਾ ਹੈ ਤੇ ਥੋੜੀ ਜਿਹੀ ਇਸ ਬਾਰੇ ਗੱਲਬਾਤ ਕਰਾਂਗੇ। ਲਿੰਕ ਮੈਂ ਸ਼ੇਅਰ ਕਰ ਦਿੱਤਾ ਹੈ ਜੀ। ਲਿੰਕ ਜਿਵੇਂ ਜਿਵੇਂ ਤੁਸੀਂ ਆਉਂਦੇ ਜਾਓਗੇ ਅਸੀਂ ਤੁਹਾਡੇ ਨਾਲ ਜੋੜਦੇ ਰਵਾਂਗੇ, ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ। ਸਾਰੇ ਹੀ ਈਦ ਮੁਬਾਰਕ ਦੋਸਤੋ। ਮੁਹੰਮਦ ਆਸਿਫ ਕਮਰ ਗੁੱਜਰ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸੋਨੂ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਰਵਿੰਦਰ ਸਿੰਘ ਸੈਣੀ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਈਦ ਮੁਬਾਰਕ। ਅੰਸਾਰ ਰਾਣਾ ਸਾਹਿਬ ਸਾਰਿਆਂ ਨੂੰ ਈਦ ਦੀ ਮੁਬਾਰਕਾਂ ਦੇ ਰਹੇ ਹਾਂ ਜਿੱਥੇ ਜੀ। ਮੈਂ ਚਾਹੁੰਦਾ ਕਿ ਸਾਰੇ ਹੀ ਦੋਸਤ ਸਾਡੇ ਨਾਲ ਇਸ ਗੱਲਬਾਤ ਨੂੰ ਦੇ ਜ਼ਰੀਏ ਸਾਡੇ ਨਾਲ ਜੁੜਨ, ਇਸ ਈਦ ਦੀ ਖੁਸ਼ੀਆਂ ਵਿੱਚ ਸ਼ਾਮਲ ਹੋਣ, ਕਿਉਂਕਿ ਜਿਹੜੇ ਰਸਮੋ ਰਿਵਾਜ ਤਿਉਹਾਰ ਜਿਹੜੇ ਨੇ, ਜਿਹੜੇ ਫੈਸਟੀਵਲਸ ਜਿਹੜੇ ਨੇ, ਉਹ ਸਾਰਿਆਂ ਨੂੰ ਸਾਂਝੇ ਹੁੰਦੇ ਨੇ। ਸੋ ਇਹ ਅਸੀਂ ਫੈਸਟੀਵਲਸ ਦੀ ਗੱਲ ਕਰਨਾ ਚਾਹੁੰਦੇ ਹਾਂ ਕਿ ਫੈਸਟੀਵਲਸ ਸਾਂਝੇ ਤੌਰ ਤੇ ਕਿਸ ਤਰ੍ਹਾਂ ਮਨਾਏ ਜਾ ਸਕਦੇ ਨੇ। ਸਾਡੇ ਨਾਲ ਜਿਵੇਂ ਤੁਸੀਂ ਜੁੜਦੇ ਰਹੋਗੇ ਅਸੀਂ ਤੁਹਾਡੇ ਨਾਲ ਸਾਰਿਆਂ ਨਾਲ ਇੱਕ ਇੱਕ ਕਰਕੇ ਗੱਲ ਕਰਦੇ ਰਹਾਂਗੇ। ਮੈਂ ਉਮੀਦ ਕਰਦਾ ਕਿ ਨਾਸਰ ਸਾਹਿਬ ਵੀ ਭਾਵੇਂ ਉਹ ਡਰਾਈਵ ਕਰ ਰਹੇ ਨੇ ਜਾਂ ਪ੍ਰੋਗਰਾਮ ਕਿਤੇ ਨਾ ਕਿਤੇ ਰੁਕ ਕੇ ਜ਼ਰੂਰ ਵੇਖਣਗੇ ਤੇ ਉਹ ਇਸ ਪ੍ਰੋਗਰਾਮ ਵਿੱਚ ਸ਼ਰੀਕ ਹੋਣਗੇ ਤੇ ਆਪਣੀ ਗੱਲਬਾਤ ਸਾਡੇ ਨਾਲ ਕਰਨਗੇ। ਸਾਡੇ ਨਾਲ ਇੱਕ ਦੋਸਤ ਹੈ, ਉਹਨੂੰ ਨਾਲ ਲੈ ਰਹੇ ਨੇ ਜੀ, ਭੀਮ ਜੀ। ਹੈਲੋ ਹੈਲੋ ਤੁਸੀਂ ਜੀ ਜਨਾਬ, ਤੁਹਾਡੀ ਤਸਵੀਰ ਤਾਂ ਨਹੀਂ ਹੈ, ਤੁਹਾਡੀ ਆਵਾਜ਼ ਸੁਣ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ ਜੀ? ਮੈਂ ਠੀਕ ਹਾਂ ਜੀ। ਤੁਹਾਡੀ ਤਸਵੀਰ ਨਹੀਂ ਨਜ਼ਰ ਆ ਰਹੀ ਪਰ ਹਾਂਜੀ, ਤੁਸੀਂ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ? ਰਾਜਸਥਾਨ ਚੋਂ ਜੀ। ਅੱਛਾ, ਰਾਜਸਥਾਨ ਤੋਂ ਜੀ। ਤੁਹਾਡੀ ਆਵਾਜ਼ ਜੀ 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 ਕੀ ਕਹਿਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਈਦ ਦੇ ਮੁਤਾਲਿਕ ਜੀ? ਹਾਂਜੀ, ਮੇਰੇ ਵੱਲੋਂ ਈਦ ਮੁਬਾਰਕ ਸਾਰੇ ਭਰਾਵਾਂ ਨੂੰ ਜੀ। ਖੈਰ ਮੁਬਾਰਕ, ਬਹੁਤ ਸ਼ੁਕਰੀਆ ਤੁਹਾਡਾ ਜੀ। ਜੀ ਪਹਿਲਾਂ ਤਾਂ ਕੁਝ ਕਨੈਕਸ਼ਨ ਦੀ ਦਿੱਕਤ ਹੋਣ ਕਰਕੇ ਸਾਡੀ ਗੱਲ ਨਹੀਂ ਹੋ ਪਾ ਰਹੀ ਇਹਦੇ ਨਾਲ, ਵਿੱਚ ਆਵਾਜ਼ ਕੱਟ ਕੇ ਆ ਰਹੀ ਹੈ। ਪਰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਕਿ ਆਪਣੀ ਆਪਣੀ ਗੱਲ ਆਪਣੇ ਤਰੀਕੇ ਨਾਲ ਰੱਖਣ ਲਈ, ਖਾਸ ਤੌਰ ਤੇ ਈਦ ਦੇ ਨਾਲ ਜੇ ਤੁਹਾਡੀ ਕੋਈ ਯਾਦਾਂ ਜੁੜੀਆਂ ਨੇ, ਖੱਟੀਆਂ ਮਿੱਠੀਆਂ ਯਾਦਾਂ ਨੇ, ਜਾਂ ਈਦ ਦੇ ਬਾਰੇ ਕੋਈ ਵੀ ਗੱਲ ਕਹਿਣਾ ਚਾਹੁੰਦੇ ਹੋ, ਮੁਬਾਰਕਬਾਦ ਜਿੱਥੇ ਪੇਸ਼ ਕਰਨੀ ਉੱਥੇ ਗੱਲਬਾਤ ਵੀ ਆਪਣੀ ਰੱਖੋ ਤੇ ਇਸ ਗੱਲਬਾਤ ਨੂੰ ਰੱਖਣ ਲਈ ਤੁਸੀਂ ਸਾਡੇ ਨਾਲ ਜੁੜੋ, ਚੰਗਾ ਲੱਗੇਗਾ। ਕਿਉਂਕਿ ਪ੍ਰੋਗਰਾਮ ਲਾਈਵ ਹੈ, ਮੇਰੇ ਕੋਲ ਇੰਨਾ ਵਕਤ ਨਹੀਂ ਕਿ ਮੈਂ ਇਸ ਨੂੰ ਫੇਸਬੁੱਕ ਪੇਜਸ ਤੇ ਜਾ ਕੇ ਸ਼ੇਅਰ ਕਰ ਸਕਾਂ ਇਸ ਵਕਤ ਆਪ। ਤੇ ਮੈਂ ਰਿਕੁਐਸਟ ਕਰਾਂਗਾ ਆਪਣੇ ਸਾਰੇ ਹੀ ਦੋਸਤਾਂ ਨੂੰ ਜੋ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਨੇ, ਆਪਣੇ ਫੇਸਬੁੱਕ ਪੇਜ ਦੇ ਉੱਤੇ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਸਾਡੇ ਨਾਲ ਸ਼ਾਮਿਲ ਹੋ ਸਕਣ। ਜੇ ਤੁਸੀਂ YouTube ਤੇ ਵੇਖ ਰਹੇ ਹੋ ਤੁਹਾਨੂੰ ਇਹਨੂੰ WhatsApp ਦੇ ਜ਼ਰੀਏ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਆਪਣੀ ਗੱਲਬਾਤ ਸਾਡੇ ਨਾਲ ਕਰਦੇ ਰਹੋ ਤਾਂ ਮਜ਼ਾ ਤਾਂ ਆਏਗਾ ਜੀ। ਨਾਸਰ ਸਾਹਿਬ ਸਾਡੇ ਨਾਲ ਆ ਗਏ ਜੀ। ਲਓ ਜੀ ਨਾਸਰ ਸਾਹਿਬ। अस्सलाम वालेकुम जी, सत श्री अकाल सारे दोस्तां ਨੂੰ, ਕਿਵੇਂ ਹੋ? ਠੀਕ ਠਾਕ ਹੋ ਜੀ? ਬਹੁਤ ਵਧੀਆ ਨਾਸਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਸੀ ਕਿ ਦੋਸਤੋ ਨਾਸਰ ਸਾਹਿਬ ਭਾਵੇਂ ਕਾਰ ਚ ਹੋਣਗੇ ਜੁਆਇਨ ਜ਼ਰੂਰ ਕਰਨਗੇ, ਤੁਸੀਂ ਜੁਆਇਨ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਾਸਰ ਸਾਹਿਬ। ਮੈਂ ਵੈਸੇ ਤੇ ਗਰੁੱਪ 'ਚ ਮੈਸੇਜ ਛੱਡ ਦਿੱਤਾ ਸੀ ਵੀ ਅੱਜ ਪ੍ਰੋਗਰਾਮ ਸਾਡਾ ਔਖਾ, ਪਰ ਫਿਰ ਤਰਲਾ ਮਾਰਿਆ ਰੋੜਾ ਸਾਹਿਬ ਦਾ ਵੀ ਅੱਜ ਤੁਸੀਂ ਜਿਹੜਾ ਨਾ
ਜਿਵੇਂ ਅੱਗੇ ਕੀ ਕਹਿੰਦੇ ਤੇ ਪੰਜਾਲੀ ਮੋਢੇ ਪਾ ਲੈਂਦੇ ਹੋ ਨਾ, ਤੇ ਪੰਜਾਲੀ ਪਾਓ ਤੇ ਇਕੱਲੇ ਹੀ ਖਿੱਚੀ ਫਿਰੋ ਪ੍ਰੋਗਰਾਮ। ਅਰੋੜਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਗੁਜਰਾਤ ਗਏ ਸਾਂ ਤੇ ਹੁਣ ਪਹੁੰਚੇ ਗੁਜਰਾਵਾਲੇ। ਗੁਜਰਾਵਾਲੇ ਤੋਂ ਪਹੁੰਚਾਂਗੇ, ਟਾਈਮ ਲੱਗ ਜਾਣਾ ਕਾਫੀ, ਲੇਕਿਨ ਜਿੱਥੇ ਜਿੱਥੇ ਹੁੰਦਾ ਰਹੇਗਾ ਇੰਟਰਨੈਟ ਨਾਲ ਜੁੜਦੇ ਰਹਾਂਗੇ, ਗੱਲਬਾਤ ਕਰਦੇ ਰਹਾਂਗੇ। ਸਾਰਿਆਂ ਨੂੰ ਪਹਿਲੋਂ ਪੂਰੀ ਦੁਨੀਆ ਤੇ ਵਸਣ ਵਾਲੇ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਵਧਾਈਆਂ। ਜਿਹੜੇ ਪਾਕਿਸਤਾਨ ਇੰਡੀਆ ਨਾਲ ਅੱਜ ਸ਼ਹੀਦ, ਉਹਨਾਂ ਸਾਰਿਆਂ ਨੂੰ ਈਦ ਦੀਆਂ ਮੁਬਾਰਕਾਂ। ਜਿਨ੍ਹਾਂ ਦੇ ਲੰਘ ਗਈ ਆ ਕੱਲ੍ਹ ਗਲਫ ਦੇ ਵਿੱਚ, ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ, ਉਹਨਾਂ ਨੂੰ ਈਦ ਦੀਆਂ ਮੁਬਾਰਕਾਂ, ਵਧਾਈਆਂ ਈਦ ਦੀਆਂ। ਪ੍ਰੋਗਰਾਮ ਨੂੰ ਸ਼ੇਅਰ ਕਰੀ ਜਾਓ, ਲੱਗਦੇ ਹੱਥ। ਅਰੋੜਾ ਸਾਹਿਬ ਅੱਗੇ ਗੱਲ ਤੋਰੋ ਜੀ, ਲਿੰਕ ਵੀ ਸ਼ੇਅਰ ਕਰ ਦਿਓ ਜਾ ਕੇ, ਦੋਸਤ ਦੂਸਰੇ ਵੀ ਜਿਹੜੇ ਨਾਲ ਜੁੜ ਸਕਣ। हाँ जी, मैं लिंक बार बार शेयर कर देना जी, लिंक में दोबारा शेयर करें ताकि सारे दोस्त सारे जुड़ सकन। साडा नागपाल साहब भी ने, नागपाल साहब ਨਾਲ ਪਹਿਲਾਂ ਗੱਲ ਕਰਦੇ ਹਾਂ ਜੀ, ਤੇ ਉਸ ਤੋਂ ਬਾਅਦ ਫਿਰ ਹੋਰ ਜਿਵੇਂ ਜਿਵੇਂ ਸਾਡਾ ਦੋਸਤ ਹੁੰਦੇ ਰਹਿਣਗੇ ਗੱਲ ਕਰਦੇ ਰਹਾਂਗੇ ਜੀ। ਨਾਗਪਾਲ ਸਾਹਿਬ ਕੀ ਹਾਲ ਹੈ? ਨਾਸਿਰ ਸਾਹਿਬ ਕੀ ਹਾਲ ਚਾਲ ਹੈ? ਬੜੇ ਟਾਈਮ ਹੋ ਗਿਆ ਦੇਖੇ ਤੁਹਾਨੂੰ। ਲਓ ਜੀ, ਵੇਖੋ ਵੇਖੋ ਜਨਾਬ, ਜਿੰਨਾ ਮਰਜ਼ੀ ਵੇਖੋ। ਨਾਗਪਾਲ ਸਾਹਿਬ ਸ਼ੁਕਰੀਆ ਤੁਹਾਡਾ ਜਨਾਬ। ਈਦ ਮੁਬਾਰਕ ਸਾਰਿਆਂ ਨੂੰ ਜੀ। ਤੇ ਤੁਹਾਨੂੰ ਵੀ ਬੜੀ ਈਦ ਮੁਬਾਰਕ ਭਾਈ। ਫੈਸਟੀਵਲ ਹੈ, ਬਹੁਤ ਅੱਛੀ ਗੱਲ ਹੈ। ਮੈਂ ਕਿਹਾ ਤੁਸੀਂ ਹੁਣੇ ਮੇਰਾ ਮੈਸੇਜ ਦੇਖ ਰਹੇ ਸੀ ਤੁਹਾਡਾ, ਮੈਂ ਤੁਸੀਂ ਕਹਿ ਰਹੇ ਸੀ ਕਿ ਮੈਂ ਬੜਾ ਅਵੇ ਹੈਗਾ ਤੇ ਇਸ ਕਰਕੇ ਨਹੀਂ ਪਹੁੰਚ ਸਕਿਆ। ਚਲੋ ਜਿਵੇਂ ਜਿਵੇਂ ਜਿੱਥੇ ਜਿੱਥੇ ਮਿਲਦੇ ਰਹੋਗੇ ਉਵੇਂ ਉਵੇਂ ਗੱਲ ਕਰਦੇ ਰਹਾਂਗੇ, ਉਹੀ ਇੰਨਾ ਹੀ ਬਹੁਤ ਹੈ। ਹੋਰ ਸਰ ਅਰੋੜਾ ਸਾਹਿਬ ਕਿੱਧਰ ਗਾਇਬ ਹੋ ਗਏ? हाँ हाँ कोई गल नहीं, जिवें जिवें ਕਰਦੇ ਰਵਾਂਗੇ जो जो पॉसिबिलिटी है सर, ਉੱਥੇ ਉੱਥੇ ਹੀ ਸਰੀ। ਹੋਰ ਕੀ ਮਤਲਬ जी, बहुत शुक्रिया। बहुत अच्छा लग रहा है, ਗੁਜਰਾਲੇ जुड़े हैं ਤੁਹਾਡੇ ਨਾਲ। ਗੁਜਰਾਲੇ ਸ਼ਹਿਰ ਦੇ ਵਿੱਚ ਇੱਥੇ ਕਵਰੇਜ ਅੱਛੀ ਹੈ ਇੰਟਰਨੈਟ ਦੀ, ਤੇ ਵਧੀਆ ਗੱਲ ਹੋਈ ਜਾਂਦੀ। ਹਾਂ ਇੱਥੇ ਤਾਂ ਨਹੀਂ ਤੁਹਾਡੀ ਆ ਰਹੀ ਹੈ ਕਲੀਅਰ ਹੈ ਜੀ, ਕੋਈ मतलब डिस्टर्बेंस या ਜਿਹਨੂੰ ਕਹਿ ਦਈਏ ਕੁਛ ਐਸਾ ਨਹੀਂ ਲੱਗ ਰਿਹਾ ਹੈਗਾ। ਤੇ ਬਹੁਤ ਅੱਛਾ। ਅਰੋੜਾ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਮੈਂ ਕਿਹਾ ਵੱਟ ਦਾ ਠੀਕ ਲੱਗਿਆ ਤੁਹਾਨੂੰ? ਜੀ ਬਹੁਤ ਠੀਕ ਹੈ ਜੀ, ਬਹੁਤ ਠੀਕ ਹੈ ਜੀ, ਬਹੁਤ ਸ਼ੁਕਰੀਆ। ਅੱਛਾ ਨਾਸਰ ਸਾਹਿਬ, ਇੱਕ ਦੋਸਤ ਨੇ ਸਵਾਲ ਪੁੱਛਿਆ ਜੀ ਕਿ ਈਦ ਦੇ ਬਾਰੇ ਹੋਰ ਦੱਸੋ ਜੀ। ਈਦ ਕਿਉਂ, ਜਸਵਿੰਦਰ ਸਿੰਘ ਰਾਓ ਪੁੱਛ ਰਹੇ ਨੇ ਜੀ, ਈਦ ਕਿਉਂ ਮਨਾਈ ਜਾਂਦੀ ਜੀ? ਈਦ ਬਾਰੇ ਤੁਹਾਨੂੰ ਦੱਸੋ ਜੀ, ਸਾਨੂੰ ਹਿਸਟਰੀ ਦੱਸੋ ਜੀ ਥੋੜੀ ਜੀ। ਨਾਸਰ ਸਾਹਿਬ जी, नासिर साहब तो मेरी गल शायद पहुंच नहीं पा रही है। नासिर साहब, मेरी गल सुन रहे हो तो ईद की हिस्टरी बारे कुछ दसो जी। ईद की हिस्टरी की है, शायद उनका इंटरनेट कनैक्शन चला गया जी, वो अपनी गल साडे तक रख नहीं सके। सो मैं चाहना जी वो दोस्त जो ईद बारे अपने विचार रख सकन, अपनी गल दस सकन कि ईद क्यों मनाई जाती, किवें मनाई जाती, थोड़ा जिहा इस बारे खुलासा करो ताकि वो दोस्त जिन्होंने ईद बारे नहीं पता जी वो दस सकन, जान सकन, ईद बारे जान सकन। सो सानूं चंगा लगेगा जिथे सारे दोस्त ईदी मुबारक दे रहे ने। उत्थे साडे एक दोस्त ने कहा जी मूसे वाला बन जाओ तो कल्ले खिच्ची प्रोग्राम नूं। मैं जी मूसे वाला तो नहीं बन सकता, मैं हाँ प्रोग्राम कल्ला कर सकता, पर मूसे वाला बनना वो सही आया जी। जिस किस्म की गल्लां वो करदा वो मेरे को होणियां नहीं जी, उम्र का भी फर्क है जी। ते डॉक्टर शफीक अहमद साहब साडे नाल ने, डॉक्टर शफीक साहब साडे नाल, उन्हां दी गल सुनते हैं जी। शफीक साहब जी, ईद मुबारक डॉक्टर शफीक। ईद मुबारक जी, अस्सलाम वालेकुम ਤੇ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੋਨਾਂ ਪਾਸੇ ਜੀ ਅੱਜ ਈਦ ਦਾ ਦਿਨ ਆ ਜੀ। ਈਦ ਦੀਆਂ ਖੁਸ਼ੀਆਂ ਮਨਾ ਰਹੇ ਆ ਤੇ ਬਾਕੀ ਵੀ ਦੋਸਤ ਸਾਰੇ ਉਮੀਦ ਆ ਕਿ ਈਦ ਦੀਆਂ ਖੁਸ਼ੀਆਂ ਮਨਾ ਰਹੇ ਹੋਣਗੇ ਜੀ। ਤੇ ਟਾਪਿਕ ਤੇ ਅੱਜ ਮੈਨੂੰ ਨਹੀਂ ਪਤਾ ਕਿਹੜਾ ਟਾਪਿਕ ਰੱਖਿਆ, ਲੇਕਿਨ ਬਸ ਮੇਰਾ ਖਿਆਲ ਹੈ ਕਿ ਈਦ ਦਾ ਟਾਪਿਕ ਹੀ ਅੱਜ ਜੀ। ਜਿਸ ਈਦ ਬਾਰੇ ਸਾਨੂੰ ਥੋੜਾ ਜਿਹਾ ਇੱਕ ਮਿਹਰਬਾਨੀ ਕਰੋ ਡਾਕਟਰ ਸ਼ਫੀਕ, ਸਾਨੂੰ ਦੱਸੋ ਈਦ ਬਾਰੇ ਦੱਸੋ ਕਿ ਈਦ ਦੀ ਹਿਸਟਰੀ ਕੀ ਹੈ, ਈਦ ਉਲ ਅਜ਼ਹਾ ਕਿਉਂ ਮਨਾਈ ਜਾਂਦੀ ਹੈ? ਇਹ ਜੀ ਇਹ ਈਦ ਸੀ ਹਜ਼ਰਤ ਇਬਰਾਹੀਮ ਅਲੈਹਿਸਲਾਮ, ਜਿਹਨੂੰ ਇੰਗਲਿਸ਼ ਇਬਰਾਹਿਮ ਵੀ ਕਿਹਾ ਜਾਂਦਾ ਹੈ ਜੀ। ਉਹ ਨਬੀਆਂ ਦੇ ਫਾਦਰ ਸੀ, ਸਾਰੇ ਨਬੀ ਜਿੰਨੇ ਵੀ ਉਸ ਤੋਂ ਬਾਅਦ ਨਬੀ ਆਏ ਨੇ ਉਹਨਾਂ ਦੇ ਫਾਦਰ ਸੀ ਉਹ ਜੀ। ਤੇ ਉਹਨਾਂ ਨੂੰ ਇੱਕ ਬੇਟਾ ਹੋਇਆ 80 ਸਾਲ ਦੀ ਉਮਰ 'ਚ, ਉਹਨਾਂ ਦਾ ਨਾਮ ਸੀ ਹਜ਼ਰਤ ਇਸਮਾਈਲ ਅਲੈਹਿਸਲਾਮ ਜੀ। ਠੀਕ ਹੈ। ਜਦੋਂ ਥੋੜੇ ਜਿਹੇ ਮਤਲਬ ਕੋਈ 14-15 ਸਾਲ ਦੇ ਹੋਏ ਤੇ ਹਜ਼ਰਤ ਇਬਰਾਹਿਮ ਅਲੈਹਿਸਲਾਮ ਨੂੰ ਜਿਹੜਾ ਖ਼ਾਬ ਆਇਆ ਜੀ ਕਿ ਜੀ ਆਪਣੀ ਸਭ ਤੋਂ ਜਿਹੜੀ ਪਿਆਰੀ ਚੀਜ਼ ਆ ਉਹਨੂੰ ਕੁਰਬਾਨ ਕਰ ਦੋ ਜੀ। ਤੇ ਉਹਨਾਂ ਨੇ ਜਨਾਬ ਉਹਦਾ ਇਹ ਲਿਆ ਕਿ ਜੀ 100 ਊਂਟ ਉਹਨਾਂ ਨੇ ਕੁਰਬਾਨ ਕਰਤੇ ਜੀ। ਤੇ 100 ਊਂਟ ਕੁਰਬਾਨ ਕਰਨੇ ਤੋਂ ਬਾਅਦ ਫਿਰ ਉਹ ਅਗਲੀ ਰਾਤ ਆਈ ਤੇ ਫਿਰ ਖ਼ਾਬ ਆਇਆ ਕਿ ਨਹੀਂ ਜੀ ਇਹ 100 ਊਂਟ ਕਬੂਲ ਨਹੀਂ ਹੈਗੇ,
ਸਭ ਤੋਂ ਪਿਆਰੀ ਚੀਜ਼ ਚਾਹੀਦੀ ਹੈ। ਅਗਲੇ ਦਿਨ ਉਹਨਾਂ ਨੇ ਫਿਰ 200 ਊਂਟ ਕੁਰਬਾਨ ਕਰਤੇ ਜੀ। ਫਿਰ ਤੀਸਰੇ ਦਿਨ ਹੋਇਆ, ਫਿਰ ਉਹਨੇ 300 ਊਂਟ ਕੁਰਬਾਨ ਕਰਤੇ, ਲੇਕਿਨ ਅੱਲਾ ਵੱਲੋਂ ਕਬੂਲ ਨਾ ਹੋਏ। ਫਿਰ ਇਹ ਡਿਮਾਂਡ ਕੀਤੀ ਗਈ ਨਹੀਂ ਸਭ ਤੋਂ ਪਿਆਰੀ ਚੀਜ਼। ਜੀ ਫਿਰ ਉਹਨੇ ਆਪਣੇ ਬੇਟੇ ਨਾਲ ਰਾਬਤਾ ਕੀਤਾ, ਉਹਨੇ ਕਿਹਾ ਜੀ ਅੱਲਾਹ ਤਾਲਾ ਇਸ ਤਰ੍ਹਾਂ ਮੈਨੂੰ ਕਰ ਰਿਹਾ, ਮੈਂ 3 ਦਿਨ ਤੋਂ ਇੰਨੇ ਊਂਟ ਵੀ ਕੁਰਬਾਨ ਕਰਤੇ ਨੇ। ਤੇ ਹਜ਼ਰਤ ਇਸਮਾਈਲ ਵੀ ਜਿਹੜੇ ਉਹ ਨਬੀ ਸੀ, ਜੀ ਤੇ ਉਹਨਾਂ ਨੇ ਕਿਹਾ ਕਿ ਜੀ ਉਹ ਅੱਲਾਹ ਤਾਲਾ ਕਹਿ ਰਹੇ ਨੇ ਕਿ ਜੀ ਤੁਸੀਂ ਮੈਨੂੰ ਕੁਰਬਾਨ ਕਰੋ। ਜੀ। ਉਹਨੇ ਕਿਹਾ ਅੱਛਾ, ਬੜਾ ਮਤਲਬ 80 ਸਾਲ ਦੀ ਉਮਰ 'ਚ ਬੇਟਾ ਪੈਦਾ ਹੋਇਆ ਹੋਵੇ ਤਾਂ ਕਿੰਨਾ ਪਿਆਰਾ ਹੋਏਗਾ। ਜੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਕਿਹਾ ਕਿ ਚਲੋ ਠੀਕ ਆ ਜੀ। ਉਹਨਾਂ ਨੇ ਸਾਰਾ ਇੰਤਜ਼ਾਮ ਕੀਤਾ, ਛੁਰੀ ਕੀਤੀ ਤੇਜ਼, ਤੇ ਉਹ ਲੈ ਗਏ ਮੈਦਾਨ ਦੇ ਵਿੱਚ, ਪਹਾੜਾਂ ਦੇ ਵਿੱਚ ਜਾ ਕੇ ਨਾ ਉੱਥੇ ਕੁਰਬਾਨ ਕਰਨ ਵਾਸਤੇ। ਜੀ। ਰਸਤੇ 'ਚ ਫਿਰ ਇੱਕ ਸ਼ੈਤਾਨ ਟੱਕਰਿਆ, ਉਹਨਾਂ ਵਰਗਲਾਇਆ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ, ਵੀ ਤੁਸੀਂ ਇਹ ਕੀ ਕਰ ਰਹੇ ਹੋ, ਕਿ ਬੇਟੇ ਨੂੰ ਵੀ ਕੋਈ ਕੁਰਬਾਨ ਕਰਦਾ ਆ। ਜੀ। ਉਹਨਾਂ ਨੇ ਕੈਂਕਰਾਂ ਮਾਰੀਆਂ, ਉਹਨਾਂ ਨੂੰ ਵਾਪਸ ਕਰ ਦਿੱਤਾ। ਫਿਰ ਅੱਗੇ ਥੋੜਾ ਅੱਗੇ ਗਿਆ, ਇੱਕ ਹੋਰ ਸ਼ੈਤਾਨ ਆਇਆ। ਇਸ ਤਰ੍ਹਾਂ ਕਰਕੇ 3 ਸ਼ੈਤਾਨ ਆਏ, ਉਹ ਤਿੰਨਾਂ ਨੂੰ ਕੈਂਕਰੀਆਂ ਮਾਰ ਕੇ ਚਲੇ ਗਏ ਅੱਗੇ। ਅੱਛਾ ਜੀ। ਫਿਰ ਹਜ਼ਰਤ ਇਸਮਾਈਲ ਇਸਲਾਮ ਨੂੰ ਉਹਨਾਂ ਨੇ ਲਿਟਾ ਲਿਆ, ਤੇ ਉਹਨਾਂ ਨੇ ਕਿ ਹਜ਼ਰਤ ਇਸਮਾਈਲ ਇਸਲਾਮ ਨੇ ਆਪਣੇ ਵਾਲਿਦ ਨੂੰ ਕਿਹਾ, ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ, ਕਿ ਆਪਣੀ ਅੱਖਾਂ ਤੇ ਨਾ ਪੱਟੀ ਬੰਨ ਲਓ, ਕਿਉਂਕਿ ਮੈਂ ਤੁਹਾਡਾ ਬੇਟਾ ਆ, ਤੁਸੀਂ ਮੇਰੇ ਗਲੇ ਤੇ ਛੁਰੀ ਫੇਰਨੀ ਆ ਤੇ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋਣਾ। ਜੀ। ਤੇ ਤੁਸੀਂ ਅੱਖਾਂ ਤੇ ਪੱਟੀ ਬੰਨ ਲਓ। ਉਹਨਾਂ ਨੇ ਪੱਟੀ ਬੰਨ ਲਈ, ਤੇ ਉਹ ਲਿਟਾ ਕੇ ਜਨਾਬ ਗਰਦਨ ਤੇ ਛੁਰੀ ਫੇਰਨ ਲੱਗੇ ਸੀ ਕਿ ਉਹ ਫਰਿਸ਼ਤੇ ਆਏ ਨੇ ਤੇ ਹਜ਼ਰਤ ਇਸਮਾਈਲ ਨੂੰ ਕੱਢ ਲਿਆ ਵਿੱਚੋਂ, ਤੇ ਉਹਦੀ ਜਗ੍ਹਾ ਤੇ ਦੁੰਬਾ ਜਿਹੜਾ ਨਾ ਉਹ ਰੱਖਤਾ। ਉਹ ਫਿਰ ਜਿਹੜੀ ਛੁਰੀ ਚੱਲੀ ਆ ਉਹ ਦੁੰਬੇ ਦੇ ਗਲੇ ਤੇ ਚੱਲੀ ਆ, ਦੁੰਬਾ ਕੁਰਬਾਨ ਹੋ ਗਿਆ। ਤੇ ਇਹ ਉਸ ਤੋਂ ਬਾਅਦ ਫਿਰ ਹਜ਼ਰਤ ਮੂਸਾ ਅਲੈਹਿਸਲਾਮ ਆਏ, ਫਿਰ ਹਜ਼ਰਤ ਈਸਾ ਅਲੈਹਿਸਲਾਮ ਆਏ, ਫਿਰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਆਏ। ਤੇ ਇਹ ਜਿਹੜਾ ਨਾ ਫਿਰ ਸਾਡੇ ਮੁਸਲਮਾਨਾਂ ਤੇ ਜਿਹੜੀ ਹੈ ਜਿਹੜਾ ਨਾ ਇਹ ਵਾਜਬ ਕਰ ਦਿੱਤੀ ਗਈ ਹੈ ਕਿ ਤੁਸੀਂ ਕੁਰਬਾਨੀ ਦੇਣੀ ਹੈ। ਹਜ਼ਰਤ ਇਬਰਾਹੀਮ ਅਲੈਹਿਸਲਾਮ ਦੀ ਸੁਨਨਤ ਆਈ। ਅੱਛਾ ਜੀ। ਉਹਦੇ ਵਾਸਤੇ ਇਹ ਆ ਕਿ ਅਸੀਂ ਬੱਕਰਾ, ਦੁੰਬਾ ਜਾਂ ਕੋਈ ਵੱਡਾ ਜਾਨਵਰ, ਊਂਟ, ਵਹਿੜਾ ਜਾਂ ਕੱਟਾ, ਇਹ ਜਿਹੀਆਂ ਚੀਜ਼ਾਂ ਜਿਹੜੀਆਂ ਨੂੰ ਕੁਰਬਾਨ ਕਰਦੇ ਆ। ਤੇ ਬਾਕੀ ਜਿਹੜਾ ਬੱਕਰਾ ਤੇ ਜਿਹੜਾ ਦੁੰਬਾ ਆ ਉਹਦੇ ਵਿੱਚ ਉਹ ਇੱਕ ਹਿੱਸਾ ਹੁੰਦਾ, ਇੱਕ ਕੁਰਬਾਨੀ ਹੁੰਦੀ ਹੈ ਇੱਕ ਬੰਦੇ ਦੀ। ਜਿਹੜੇ ਊਂਟ ਆ ਜਾਂ ਵਹਿੜਾ ਜਾਂ ਕੱਟਾ ਆ ਉਹਦੇ ਵਿੱਚ 7 ਹਿੱਸੇ ਹੁੰਦੇ ਨੇ। ਅੱਛਾ ਜੀ। ਹਾਂ, ਉਹ 7 ਹਿੱਸੇ ਮਤਲਬ 7 ਬੰਦਿਆਂ ਦੀ ਕੁਰਬਾਨੀ ਉਹਦੇ 'ਚ ਸ਼ਾਮਿਲ ਹੁੰਦੀ ਹੈ। ਤੇ ਇਹ ਜੀ ਇਹਦੀ ਹਿਸਟਰੀ ਹੈ। ਤੇ ਉਸ ਤੋਂ ਬਾਅਦ ਹੁਣ ਇਹ ਜਿਹੜਾ ਚੱਲਿਆ ਆ ਰਿਹਾ ਜਾਂ ਉਹ ਕਿਆਮਤ ਤੱਕ ਰਹਿਣਾ ਆ। ਅੱਛਾ ਜੀ। ਸੋ ਜਿਹੜੀ ਕੁਰਬਾਨੀ ਹੁੰਦੀ ਹੈ, ਕੁਰਬਾਨੀ ਤੋਂ ਬਾਅਦ ਇਹਦਾ ਸਹੀ ਤਰੀਕਾ ਕੀ ਹੈ, ਜਿਹੜਾ ਸਹੀ ਤਰੀਕਾ ਜਿਸਨੂੰ ਕਿ ਵਹਿੜਾ, ਕੱਟਾ ਜਾਂ ਦੁੰਬਾ ਜਿਹੜਾ ਕੁਝ ਵੀ ਹੈ ਉਹਨੂੰ ਪਾਲਣਾ ਆਪ ਜ਼ਰੂਰੀ ਹੈ, ਕਿਉਂਕਿ ਤੁਹਾਡੀ ਉਸ ਨਾਲ ਬਹੁਤ ਮੁਹੱਬਤ ਨਹੀਂ, ਉਹ ਆਪਣੀ ਚੁਆਇਸ ਹੈ। ਉਹ ਆਪਣੀ ਚੁਆਇਸ ਅਗਰ ਪਾਲ ਲਓ, ਮਤਲਬ ਅਸੀਂ ਸ਼ਹਿਰਾਂ 'ਚ ਰਹਿੰਦੇ ਹਾਂ ਤੇ ਸ਼ਹਿਰਾਂ 'ਚ ਨਹੀਂ ਪਾਲੇ ਜਾ ਸਕਦੇ, ਉਹਦੇ ਵਾਸਤੇ ਜੇ ਤੁਸੀਂ ਖਰੀਦ ਲਓ ਜੀ, ਖਰੀਦ ਲਓ। ਬਿਹਤਰ ਹੈ ਕਿ ਜਿੰਨੇ ਦਿਨ ਪਹਿਲਾਂ ਖਰੀਦੋ, ਕੋਈ ਪਿਆਰ ਮੁਹੱਬਤ ਉਹਦੇ ਨਾਲ ਹੋ ਜਾਵੇ। ਹਾਂਜੀ। ਲੇਕਿਨ ਅਗਰ ਨਹੀਂ ਵੀ ਹੁੰਦਾ ਐਟ ਦ ਟਾਈਮ ਤੁਸੀਂ ਲੈ ਕੇ ਆਉਂਦੇ, ਉਹ ਵੀ ਠੀਕ ਹੈ ਜੀ। ਪਰ ਜਿਹੜਾ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਜਿਹੜੀ ਕੁਰਬਾਨੀ ਹੈ, ਕੁਰਬਾਨੀ ਉਸ ਚੀਜ਼ ਦੀ ਹੈ ਜਿਹੜੀ ਤੁਹਾਨੂੰ ਸਭ ਤੋਂ ਅਜ਼ੀਜ਼ ਹੈ। ਅਜ਼ੀਜ਼ ਤਾਂ ਹੋਏਗੀ ਜੇ ਤੁਸੀਂ ਪਾਲੋਗੇ ਜਾਂ ਕਿ ਤੁਸੀਂ ਮਹੀਨਾ ਪਹਿਲੇ ਭਾਵੇਂ ਕੋਈ ਹੋਰ ਵੀ ਪਾਲ ਰਿਹਾ, ਤੁਸੀਂ ਘੱਟੋ ਘੱਟ ਉਹਨੂੰ ਤੁਹਾਡਾ ਮੋਹ ਮੁਹੱਬਤ ਇਹ ਹਾਲ ਦੀ ਘੜੀ, ਜਿਵੇਂ ਅੱਜ ਸਵੇਰੇ ਕੁਰਬਾਨ ਰਾਤ ਖਰੀਦਿਆ, ਤੁਹਾਡੀ ਮੁਹੱਬਤ ਨਹੀਂ ਹੋ ਸਕਦੀ। ਜੇ ਹਫਤਾ, ਮਹੀਨਾ, 15 ਦਿਨ, ਹਾਂ ਉਹ ਤੇ ਹੈ, ਉਹ ਤੇ ਹੈ। ਲੇਕਿਨ ਇਹ ਅੱਲਾਹ ਤਾਲਾ ਵੱਲੋਂ ਥੋੜੀ ਸਹੂਲਤ ਦਿੱਤੀ ਗਈ ਹੈ ਕਿ ਹੁਣ ਜਿਹੜੇ ਹਾਜੀ ਹਜ ਤੇ ਜਾਂਦੇ ਨੇ, ਉੱਥੇ ਲੱਖਾਂ ਦੀ ਤਾਦਾਦ 'ਚ ਹੁੰਦੇ ਨੇ, ਉਹ ਉੱਥੇ ਸਿਰਫ ਪੈਸੇ ਜਮ੍ਹਾਂ ਕਰਾ ਦਿੰਦੇ ਨੇ ਤੇ ਉਹ ਜਿਹੜੀ ਨਾ ਕੁਰਬਾਨੀ ਕਰ ਦਿੰਦੇ ਨੇ। ਅੱਛਾ ਜੀ, ਠੀਕ ਹੈ ਜੀ। ਹਾਂ, ਇਹ ਸਹੂਲਤ ਆ। ਤੇ ਬਾਕੀ ਫਿਰ ਜਿਹੜੀ ਕੁਰਬਾਨੀ ਤੁਸੀਂ ਕਰਦੇ ਉਹਦੇ 3 ਹਿੱਸੇ ਕਰਨੇ ਹੁੰਦੇ ਨੇ। ਹਾਂਜੀ, ਇਹ ਵੀ ਦੱਸੋ ਜੀ ਇਸ ਬਾਰੇ ਵੀ। ਹਾਂ, 3 ਹਿੱਸੇ ਕਰਨੇ ਹੁੰਦੇ। ਇੱਕ ਹਿੱਸਾ ਜਿਹਨੇ ਕੁਰਬਾਨ ਕੀਤਾ, ਮਤਲਬ ਮੈਂ ਕੀਤਾ, ਇੱਕ ਹਿੱਸਾ ਮੇਰਾ ਆਪਣਾ ਜ਼ਾਤੀ ਹੋ ਗਿਆ, ਠੀਕ ਹੈ ਜੀ, ਆਪਣੇ ਘਰ ਵਾਸਤੇ। ਤੇ 2 ਹਿੱਸਿਆਂ ਚੋਂ ਇੱਕ ਹਿੱਸਾ ਜਿਹੜਾ ਆਪਣੇ ਰਿਸ਼ਤੇਦਾਰਾਂ ਵਾਸਤੇ ਹੈ, ਦੋਸਤ ਅਹਿਬਾਬ ਵਾਸਤੇ ਹੈ, ਉਹਨਾਂ ਨੂੰ ਉਹ ਡਿਸਟਰੀਬਿਊਟ ਕਰਨਾ ਆ, ਵੰਡਣਾ ਆ। ਠੀਕ ਹੈ ਜੀ। ਤੀਸਰਾ ਹਿੱਸਾ ਜਿਹੜਾ ਜੀ ਉਹ ਗਰੀਬਾਂ ਵਾਸਤੇ ਹੈ, ਉਹ ਗਰੀਬਾਂ 'ਚ ਵੰਡਣਾ ਆ। ਠੀਕ ਹੈ ਜੀ। ਇਹ ਤਰੀਕਾ ਕਾਰ ਹੈ ਜੀ ਇਹਦਾ। ਠੀਕ ਹੈ ਜੀ, ਬਹੁਤ ਖੂਬ, ਬਹੁਤ ਖੂਬ। ਹੋਰ ਕੋਈ ਕੁਐਸਚਨ? ਤੁਹਾਨੂੰ ਜੀ, ਤੁਹਾਡੀ ਡਾਕਟਰ ਸਾਹਿਬ, ਤੁਹਾਡੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਈਦ ਬਾਰੇ ਮਾਲੂਮਾਤ ਦਿੱਤੀ ਸਾਨੂੰ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਨੇ ਈਦ ਕਦੀ ਮਨਾਈ ਨਹੀਂ, ਉਹਨਾਂ ਨੂੰ ਪਤਾ ਨਹੀਂ ਈਦ ਬਾਰੇ, ਉਹ ਜਾਣਨਾ। ਸੋ ਮਾਲੂਮਾਤ ਭਾਈ ਨੇ ਸਾਡੇ
ਬਿਲਕੁਲ ਬਿਲकुल ਚੜ੍ਹਦੇ ਪੰਜਾਬ ਵਾਲੇ ਉਹਨਾਂ ਨੂੰ ਚੀਜ਼ਾਂ ਨਹੀਂ ਅੰਦਾਜ਼ਾ ਹੁੰਦਾ ਜੀ। ਤੇ ਸੋ ਬਹੁਤ ਕਾਫੀ ਲੋਕਾਂ ਨੂੰ ਕਲੀਅਰ ਹੋਇਆ ਹੋਏਗਾ ਜੀ। ਸੋ ਮੁਹੰਮਦ ਆਸਿਫ ਸਾਹਿਬ ਸਾਡੇ ਨਾਲ ਨੇ, ਮੁਹੰਮਦ ਆਸਿਫ ਸਾਹਿਬ ਤੋਂ ਵੀ ਸੁਣਦੇ ਆ ਜੀ। ਆਸਿਫ ਸਾਹਿਬ ਕੀ ਹਾਲ ਹੈ ਜੀ ਤੁਹਾਡਾ? ਹਾਂਜੀ जी अस्सलाम वालेकुम, सत श्री अकाल सर, की हाल है सर? ठीक हो, खैरियत है? ਠੀਕ ਆ ਤੁਹਾਨੂੰ ਵੀ ਸਰ। ਈਦ ਦੀ ਬਹੁਤ ਬਹੁਤ ਮੁਬਾਰਕਬਾਦ ਸਰ। ਈਦ ਮੁਬਾਰਕ ਤੁਹਾਨੂੰ। बहुत बहुत शुक्रिया सारे जी भरावां नूं ईद दी बहुत बड़ियां मुबारकां ਵਧਾਈਆਂ, बहुत बहुत शुक्रिया जी। ਜੀ। ਸੋ ਥੋੜਾ ਜਿਹਾ ਸਾਨੂੰ ਵੀ ਦੱਸੋ ਜੀ ਆਸਿਫ ਸਾਹਿਬ, ਈਦ ਵਾਲੇ ਦੇ ਹਵਾਲੇ ਤੋਂ ਈਦ ਦੀ ਜਿਹੜੀ ਤੁਹਾਡੀ ਯਾਦਾਂ ਨੇ ਬਚਪਨ ਦੀਆਂ, ਜਵਾਨੀ ਦੀਆਂ, ਕੀ ਕੁਝ ਖਾਸ ਤੁਸੀਂ ਵੇਖਿਆ ਕੀ ਹੁੰਦਾ ਈਦ ਦੇ ਦੌਰਾਨ? ਹਾਂ ਈਦ ਤੇ ਸਾਡੇ ਜਿਹੜਾ ਮਾਸ਼ਾਅੱਲਾ ਜਿਹੜਾ ਬੜੀ ਗਹਿਮਾ ਗਹਿਮੀ ਹੁੰਦੀ ਹੈ, ਇਹ ਤੋਂ ਮਹੀਨਾ ਪਹਿਲੇ ਹੀ ਜਿਹੜਾ ਜਾਨਵਰਾਂ ਦੀ ਖਰੀਦੋ ਫਰੋਖਤ ਸ਼ੁਰੂ ਹੋ ਜਾਂਦੀ ਹੈ। ਸਾਡੇ ਇੱਥੇ ਜਿਹੜਾ ਪਾਕਿਸਤਾਨ ਦੇ ਵਿੱਚ ਵੱਡੀਆਂ ਮੰਡੀਆਂ ਲੱਗਦੀਆਂ ਇੱਥੇ, ਠੀਕ ਹੈ, ਵੱਡੇ ਫਿਰ ਬੜਾ ਇੱਕ ਜਿਹੜੀ ਨਾ ਇਕਨੋਮਿਕ ਐਕਟੀਵਿਟੀ ਹੁੰਦੀ ਹੈ, ਲੱਖਾਂ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ, ਠੀਕ ਹੈ। ਤੇ ਬਹੁਤ ਸਾਰੇ ਜਿਹੜੇ ਵਪਾਰੀ ਫਿਰ ਜਾਨਵਰ ਜੇ ਖਰੀਦ ਕੇ ਫਿਰ ਉਹ ਸ਼ਹਿਰਾਂ 'ਚ ਲੈ ਕੇ ਆਉਂਦੇ ਨੇ ਤੇ ਸ਼ਹਿਰਾਂ ਦੇ ਵਿੱਚ ਆ ਕੇ ਫਿਰ ਉਹ ਉਹਨਾਂ ਨੂੰ ਵੇਚਦੇ ਨੇ। ਹਾਂ ਜਿਹੜਾ ਬਚਪਨ ਅਸੀਂ ਤੇ ਜਿਹੜਾ ਪਿੰਡ 'ਚ ਰਹਿੰਦੇ ਅਸੀਂ ਤਾਂ ਅਕਸਰ ਆਪਣਾ ਜਾਨਵਰ ਅਸੀਂ ਜਿਹੜਾ ਆਪ ਪਾਲਦੇ ਹਾਂ, ਠੀਕ ਹੈ। ਤੇ ਅਗਰ ਕੋਈ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਜਾਨਵਰ ਆਪ ਪਾਲਦੇ ਨੇ ਤੇ ਕਈ ਨੇ ਜਿਹੜੇ ਆਪ ਨਹੀਂ ਪਾਲ ਸਕਦੇ, ਉਹ ਜਿਹੜਾ ਨਾ ਉਹ ਖਰੀਦ ਕੇ ਜਿਹੜਾ ਉਹ ਅੱਲਾ ਦੀ ਰਾਹ ਦੇ ਵਿੱਚ ਜਿਹੜਾ ਕੁਰਬਾਨ ਕਰਦੇ ਨੇ। ਔਰ ਉਹ ਬੜੀ ਗਹਿਮਾ ਗਹਿਮੀ ਹੁੰਦੀ ਹੈ। ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਅੱਛੇ ਤੋਂ ਅੱਛਾ, ਵਧੀਆ ਤੋਂ ਵਧੀਆ ਜਾਨਵਰ ਕੁਰਬਾਨ ਕਰੇ, ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜਾ ਅਸਲ ਜਿਹੜਾ ਇਹ ਮੈਸੇਜ ਹੈ ਨਾ, ਇਹਦੇ 'ਚ ਜਿਹੜਾ ਇਸ ਕੁਰਬਾਨੀ ਦੇ ਵਿੱਚ ਜਿਹੜਾ ਅਸਲ ਪੈਗਾਮ ਹੈ ਉਹ ਤਕਵਾ ਹੈ। ਇਹ ਤੁਹਾਡਾ ਨੀਅਤ, ਤੁਸੀਂ ਸਭ ਤੋਂ ਅੱਛੀ ਪਿਆਰੀ ਚੀਜ਼ ਅੱਲਾ ਦੀ ਰਾਹ ਦੇ ਵਿੱਚ ਕੁਰਬਾਨ ਕਰਨੀ ਹੈ, ਠੀਕ ਹੈ। ਗੋਸ਼ਤ ਅੱਲਾਹ ਤਾਲਾ ਇਹ ਆਂਦਾ ਕਿ ਮੈਨੂੰ ਤੁਹਾਡਾ ਇਹ ਖੂਨ ਤੁਹਾਡੇ ਜਾਂ ਗੋਸ਼ਤ ਨਹੀਂ ਪਹੁੰਚਦਾ, ਮੇਰੇ ਕੋਲ ਤੁਹਾਡੀ ਨੀਅਤ ਪਹੁੰਚਦੀ ਹੈ, ਤੁਹਾਡਾ ਜਿਹੜਾ ਤਕਵਾ ਹੈ, ਤੁਹਾਡੇ ਦਿਲ ਦੀ ਤੁਹਾਡੀ ਜਿਹੜਾ ਤੁਸੀਂ ਆਪਣੇ ਜ਼ਾਹਿਰ ਤੁਸੀਂ ਆਪਣਾ ਇੱਕ ਪੈਸਾ ਲਾ ਕੇ ਆਪਣਾ ਜਾਂ ਤੁਸੀਂ ਆਪ ਦਾ ਜਾਨਵਰ ਪਾਲਦੇ ਹੋ ਜਾਂ ਪੈਸੇ ਨਾਲ ਖਰੀਦਦੇ ਹੋ, ਉਹਨੂੰ ਤੁਸੀਂ ਜਿਹੜਾ ਕੁਰਬਾਨ ਕਰਦੇ ਹੋ, ਕੁਰਬਾਨ ਕਰਕੇ ਤੇ ਫਿਰ ਉਹਨਾਂ ਨੂੰ ਤਕਸੀਮ ਕਰਦੇ ਹੋ ਤੇ ਫਿਰ ਉਹ ਇੱਕ ਫਿਰ ਅੱਲਾਹ ਤਾਲਾ ਦੀ ਜਿਹੜੀ ਰਜ਼ਾ ਦੇ ਵਿੱਚ ਤੁਸੀਂ ਆਪਣੀ ਰਜ਼ਾ ਨੂੰ ਅੱਲਾ ਦੀ ਰਜ਼ਾ ਦੇ ਵਿੱਚ ਜਿਹੜਾ ਉਹਨੂੰ ਸਰਖਮ ਤਸਲੀਮ ਬੰਦਾ ਕਰ ਲੈਂਦਾ ਕਿ ਮੇਰਾ ਅੱਲਾ ਦਾ ਹੁਕਮ ਹੈ। ਤੇ ਹਜ਼ਰਤ ਇਬਰਾਹੀਮ ਅਲੈਹਿਸਸਲਾਤੁ ਵਸਸਲਾਮ ਦੀ ਜਿਹੜਾ ਉਹਨਾਂ ਦੇ ਬੇਟੇ ਦੀ ਜਿਹੜੇ ਉਹਨਾਂ ਨੇ ਆਪਣੇ ਅੱਲਾ ਦੀ ਰਸਤੇ ਵਾਸਤੇ ਆਪਣੇ ਬੇਟੇ ਦੀ ਕੁਰਬਾਨੀ ਦਿੱਤੀ ਸੀ, ਉਹਨਾਂ ਦੀ ਯਾਦ ਦੇ ਉਹਦੀ ਯਾਦ ਦੇ ਵਿੱਚ ਇਹ ਕੁਰਬਾਨੀ ਦਿੱਤੀ ਜਾਂਦੀ ਹੈ। ਤੇ ਉਹ ਅੱਲਾ ਦੇ ਜਿਹੜਾ ਸੱਚੇ ਨਬੀ ਸਨ, ਸੱਚੇ ਪੈਗੰਬਰ ਸਨ, ਸੱਚੇ ਮੈਸੇਂਜਰ ਸਨ ਜੀ। ਅੱਛਾ, ਇੱਕ ਸਵਾਲ ਇੱਕ ਦੋਸਤ ਨੇ ਪੁੱਛਿਆ ਹੈ, ਕਹਿੰਦੇ ਕਿ ਇਸ ਈਦ ਤੇ ਈਦੀ ਵੀ ਮਿਲਦੀ ਹੁੰਦੀ ਹੈ ਜੀ? ਇਹ ਨੋਬਲ ਸਿੰਘ ਸਿੱਧੂ ਦਾ ਸਵਾਲ ਹੈ ਜੀ, ਇਹ ਵੀ ਦੱਸੋ ਜੀ। ਹਾਂ ਬਿਲਕੁਲ, ਇਹ ਜਿਹੜਾ ਮੁਸਲਮਾਨਾਂ ਦੇ ਵਿੱਚ ਸਾਡੇ ਮੁਸਲਿਮ ਵਿੱਚ ਜਿਹੜਾ ਉਹ ਈਦੀ ਦਾ ਬੜਾ ਰਿਵਾਜ ਹੈ। ਇਹ ਸਭ ਤੋਂ ਖਾਸ ਤੌਰ ਤੇ ਮੈਨੂੰ ਤਾਂ ਆਪਣੇ ਪੰਜਾਬੀਆਂ ਦਾ ਪਤਾ ਹੈ ਕਿ ਉਹ ਆਪਣੀ ਜਿਹੜੇ ਆ ਨਾ ਭੈਣਾਂ ਨੂੰ ਜਿਹੜੇ ਭਰਾ ਹੁੰਦੇ ਨੇ ਉਹ ਆਪਦੇ ਭੈਣਾਂ ਨੂੰ ਈਦੀ ਘੱਲਦੇ ਨੇ, ਈਦੀ ਭੇਜਦੇ ਨੇ ਕਿ ਘੱਲਦੇ ਨੇ, ਚਾਹੇ ਉਹ ਜਿੱਥੇ ਵੀ ਹੋਣ, ਜੇ ਦੂਸਰੇ ਸ਼ਹਿਰਾਂ 'ਚ ਵਿਆਹੀਆਂ ਨੇ ਜਾਂ ਜਿੱਥੇ ਵੀ ਜਾਂਦੇ ਨੇ, ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੇਰੇ ਪਿੱਛੇ ਮਾਪੇ ਹੈ ਨੇ, ਮੇਰੇ ਭਰਾ ਹੈ ਨੇ, ਠੀਕ ਹੈ। ਜੇ ਉਹ ਅਗਰ ਉਹਨਾਂ ਦੀਆਂ ਫੁੱਫੀਆਂ ਵੀ ਅਗਰ ਹੋਣ ਤੇ ਅਸੀਂ ਜਿਹੜੇ ਫੁੱਫੀਆਂ ਨੂੰ ਵੀ ਈਦ ਦੇਈਦੀ ਹੈ, ਈਦੀ ਜਿਹੜੀ ਦੇਈਦੀ ਛੁੱਟੀ, ਉਹਨੂੰ ਇੱਕ ਆਪਣੇ ਮਾਪਿਆਂ ਦੇ ਜਿਹੜਾ ਨਾ ਹੋਣ ਦਾ ਅਹਿਸਾਸ ਹੁੰਦਾ ਉਹਨੂੰ, ਆਪਦੀ ਮੇਰੇ ਪਿੱਛੇ ਹੈ ਨੇ, ਕੋਈ ਬੰਦਾ ਮੇਰੇ ਪਿੱਛੇ ਹੈ ਨੇ, ਅਸਲ ਇਹਨਾਂ ਮਸਲਾ ਹੈ। ਬਾਕੀ ਜਿਹੜੇ ਬੱਚੇ ਨੇ ਉਹ ਵੀ ਈਦੀ ਇਕੱਠੀ ਕਰਦੇ ਨੇ ਆਪਣੇ ਵੱਡਿਆਂ ਕੋਲੋਂ, ਤੇ ਜਿਹੜੇ ਵੱਡੇ ਨੇ ਜਿਹੜੇ ਬੰਦੇ ਅਰਨਿੰਗ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਈਦੀ ਨਹੀਂ ਮਿਲਦੀ, ਉਹ ਈਦੀ ਜਿਹੜਾ ਦਿੰਦੇ ਨੇ ਉਹ। ਹਾਂਜੀ, ਯਾਨੀ ਛੋਟੇ ਨੂੰ ਈਦੀ ਦਿੰਦੇ ਨੇ, ਯਾਨੀ ਕਿ ਇੱਕ ਮੌਕਾ ਹੈ ਛੋਟੇ ਬੱਚਿਆਂ ਨੂੰ, ਭੈਣਾਂ ਨੂੰ ਆਪਣੇ ਵੱਲੋਂ ਪਿਆਰ ਦਾ ਇਜ਼ਹਾਰ, ਪੈਸੇ ਦਾ ਪਿਆਰ ਦਾ ਇਜ਼ਹਾਰ ਜਿਹੜਾ ਅਸੀਂ ਕਰਦੇ ਹਾਂ ਉਹਦਾ ਮੌਕਾ ਹੈ। ਹਾਂ ਬਿਲਕੁਲ ਇੰਜੀ ਗੱਲ ਹੈ, ਬਿਲਕੁਲ ਇੰਜੀ ਗੱਲ ਹੈ। ਬਹੁਤ ਬਹੁਤ ਸ਼ੁਕਰੀਆ ਮੇਰੇ ਦੋਸਤ, ਬਹੁਤ ਮਿਹਰਬਾਨੀ, ਤੁਸੀਂ ਬਹੁਤ ਵਧੀਆ ਗੱਲਬਾਤ ਸਾਡੇ ਨਾਲ ਕੀਤੀ। ਸਜਾਦ ਨਈਮ ਸਾਹਿਬ, ਸਾਡੇ ਪ੍ਰੋਫੈਸਰ ਸਜਾਦ ਨਈਮ ਸਾਹਿਬ ਸਾਡੇ ਨਾਲ, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਮੈਨੂੰ ਤਾਂ ਬਾਹਰ ਕਿਤੇ ਨੇ, ਕੋਸ਼ਿਸ਼ ਕਰਦੇ ਹਾਂ ਜੇ ਉਹਨਾਂ ਨਾਲ ਗੱਲ ਹੋ ਸਕੇ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ। ਪ੍ਰੋਫੈਸਰ ਸਾਹਿਬ ਤੁਸੀਂ ਸੁਣ ਸਕਦੇ ਹੋ ਆਵਾਜ਼ ਤੇ ਗੱਲ ਕਰੀਏ। ਸਜਾਦ ਸਾਹਿਬ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ, अस्सलाम वालेकुम सारे दोस्तां नूं। हाँ जी, ईद मुबारक जी। ते
ਮੈਂ ਅਸਲ ਦੇ ਵਿੱਚ ਆਇਆ ਹੋਇਆ ਸੀ ਪਿੰਡ ਆਪਣੇ ਈਦ ਕਰਨ ਵਾਸਤੇ। ਅੱਛਾ ਜੀ। ਤੇ ਇੱਥੇ ਸਾਰੇ ਦੋਸਤ ਜਿਹੜੇ ਨੇ ਉਹ ਵੀ ਬੇਤਾਬੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਸਾਰਾ ਤੁਹਾਡਾ ਪ੍ਰੋਗਰਾਮ ਦਾ। ਅੱਛਾ ਔਰ ਹੁਣ ਥੋੜੀ ਦੇਰ ਪਹਿਲੇ ਜਿਹੜਾ ਹੈ ਜੀ ਮੈਂਗੋ ਪਾਰਟੀ ਹੋਈ ਹੈ। ਵਾਹ ਜੀ ਤੇ ਵਾਹ। ਹੁਣ ਉਸ ਤੋਂ ਬਾਅਦ ਮੈਂਗੋ ਪਾਰਟੀ ਤੋਂ ਬਾਅਦ ਇੱਕ ਅਹਿਮ ਇਵੈਂਟ ਹੁੰਦਾ ਹੈ ਕੱਚੀ ਲੱਸੀ ਪੀਣ ਦਾ। ਵਾਹ ਜੀ ਵਾਹ ਵਾਹ। ਕਿਉਂਕਿ ਅੰਬ ਜਿਹੜੇ ਨੇ ਥੋੜੇ ਜਿਹੇ ਗਰਮ ਹੁੰਦੇ ਆ ਤੇ ਸਿਆਣੇ ਕਹਿੰਦੇ ਜੀ ਉਸ ਤੋਂ ਬਾਅਦ ਕੱਚੀ ਲੱਸੀ ਜਿਹੜੀ ਆ ਜ਼ਰੂਰ ਪੀਣੀ। ਹੁਣ ਪਤਾ ਨਹੀਂ ਤੁਹਾਨੂੰ ਜੀ। ਨਜ਼ਰ, ਇੱਕ ਮਿੰਟ ਮੈਂ ਜ਼ਰਾ ਅਗਰ ਆਪਣਾ ਇਹ ਦਿਖਾ ਸਕਾਂ ਮੋਬਾਈਲ ਤੇ। ਜੀ, ਇੱਕ ਜ਼ਰੂਰ ਜ਼ਰੂਰ। ਮਿੰਟ ਜੀ, ਇਹ ਇੱਕ ਮਿੰਟ ਸਰ। ਸਾਡੇ ਬਹੁਤ ਸਾਰੇ ਦੋਸਤ ਈਦ ਦੇ ਮੈਸੇजेस ਵੀ ਨਾਲ ਦੀ ਨਾਲ ਪੋਸਟ ਕਰ ਰਹੇ ਨੇ। ਮੈਂ ਉਹਨਾਂ ਦੇ ਮੈਸੇजेस ਵੀ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਜੀ। ਦਲਜੀਤ ਸਿੰਘ, ਸੇਵਾ ਸਿੰਘ ਚੀਮਾ, ਸ਼ਫੀਕ ਅਹਿਮਦ ਸਾਹਿਬ ਈਦ ਦੀ ਖੁਸ਼ੀ ਦਾ ਇਜ਼ਹਾਰ ਹੈ ਕਿ ਸ਼ਫੀਕ ਅਹਿਮਦ ਸਾਹਿਬ ਕਹਿੰਦੇ ਨੇ ਬਿਲਕੁਲ ਜੀ ਕੁਝ ਚੀਜ਼ਾਂ ਦੀ ਹੁੰਦੀਆਂ ਤਾਂ ਖੁਸ਼ੀ ਦਾ ਇਜ਼ਹਾਰ ਹੈ, ਪਰ ਜਦੋਂ ਜਿਵੇਂ ਜਿਵੇਂ ਰਿਚੁਅਲਸ ਜਿਹਨੂੰ ਕਹਿੰਦੇ ਨੇ ਰਸਮੋ ਰਿਵਾਜ ਜਿਵੇਂ ਬਣ ਜਾਂਦੇ ਨੇ, ਜਿਸ ਤਰ੍ਹਾਂ ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਜ਼ਿਆਦਾ ਹਿੰਦੂ ਪਰਿਵਾਰਾਂ ਵਿੱਚ ਰੱਖੜੀ ਮਨਾਈ ਜਾਂਦੀ ਹੈ, ਰੱਖੜੀ ਦੇ ਉੱਤੇ ਭੈਣਾਂ ਨੂੰ ਤੋਹਫੇ ਦਿੱਤੇ ਜਾਂਦੇ ਨੇ ਰੱਖੜੀ ਦੇ ਉੱਤੇ, ਜਾਂ ਟਿੱਕਾ ਇੱਕ ਹੁੰਦਾ ਜਿਹੜਾ ਦੀਵਾਲੀ ਤੋਂ ਕੁਝ 2 ਦਿਨ ਬਾਅਦ ਹੁੰਦਾ, ਉਸ ਤੇ ਵੀ ਭੈਣਾਂ ਨੂੰ ਦਿੱਤਾ ਜਾਂਦਾ ਹੈ। ਸਾਡੇ ਸਾਰੇ ਪੰਜਾਬੀਆਂ ਦੇ ਵਿੱਚ ਭੈਣਾਂ ਨੂੰ ਕੁਛ ਨਾ ਕੁਛ ਦੇਣ ਦੀ ਰਸਮੋ ਰਿਵਾਜ ਹਰ ਮੌਕਾ ਬੇਮੌਕਾ ਬਣੇ ਹੋਏ ਨੇ। ਸੋ ਉਹਨਾਂ ਮੌਕਿਆਂ ਦੇ ਵਿੱਚ ਭਾਵੇਂ ਉਹ ਈਦੀ ਦੇ ਰੂਪ ਵਿੱਚ ਹੈ, ਭਾਵੇਂ ਉਹ ਰੱਖੜੀ ਦੇ ਉੱਤੇ ਤੋਹਫੇ ਨੇ, ਜਾਂ ਕਿਸੇ ਹੋਰ ਮੌਕੇ ਦੇ ਉੱਤੇ ਦਿੱਤੇ ਜਾਣ ਵਾਲੇ ਤੋਹਫੇ ਨੇ, ਉਹ ਸਿਰਫ ਭੈਣਾਂ ਨਾਲ ਪਿਆਰ ਦਾ ਇਜ਼ਹਾਰ ਹੈ। ਪਰ ਗੱਲ ਹੈ ਕਿ ਜਿਵੇਂ ਜਿਵੇਂ ਵਕਤ ਬਦਲਦਾ ਹੈ ਤਾਂ ਇਹ ਕਮਰਸ਼ੀਅਲਾਈਜੇਸ਼ਨ ਥੋੜਾ ਆ ਜਾਂਦਾ ਹੈ। ਹੋਰ ਵੱਧ ਤੋਂ ਵੱਧ ਕੌਣ ਦੇ ਸਕਦਾ ਹੈ, ਕਿਵੇਂ ਦੇ ਸਕਦਾ ਹੈ, ਸਭ ਤੋਂ ਵੱਡੀ ਚੀਜ਼ ਕੀ ਕਿਸੇ ਨੂੰ ਮਿਲ ਸਕਦੀ ਹੈ। ਪ੍ਰੋਫੈਸਰ ਨਈਮ ਸਾਹਿਬ ਦਾ ਸ਼ਾਇਦ ਇੰਟਰਨੈਟ ਕਨੈਕਸ਼ਨ ਵੀਕ ਸੀ, ਉਹ ਡਿਸਕਨੈਕਟ ਹੋ ਗਿਆ, ਪਰ ਉਹ ਉਹਨਾਂ ਦੇ ਪਿੰਡ ਵਿੱਚ ਨੇ, ਉਹਨਾਂ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਸੀ ਉਹਨਾਂ ਨੂੰ ਵੀ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਸਰਫਰਾਜ਼ ਅਹਿਮਦ ਸਾਹਿਬ ਸਾਡੇ ਨਾਲ ਨੇ ਜੀ। ਸਰਫਰਾਜ਼ ਸਾਹਿਬ ਜੀ ਆਇਆਂ ਨੂੰ, ਵੈਲਕਮ ਸਰ। अस्सलाम वालेकुम, सत श्री अकाल अरोड़ा साहब। वालेकुम अस्सलाम सर, सत श्री अकाल, की हाल चाल है? जी अल्हम्दुलिल्लाह, ईद मुबारक जनाब ਤੁਹਾਨੂੰ ਸਾਰੇ ਮੁਸਲਮਾਨ ਭਾਈ ਨੂੰ, ਬਲਕਿ ਸਭ ਨੂੰ ਈਦ ਮੁਬਾਰਕ। ਤੁਹਾਨੂੰ ਵੀ ਈਦ ਮੁਬਾਰਕ ਜੀ। ਕਿੱਥੇ ਹੋ ਜੀ, ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ ਅੱਜ ਤੁਸੀਂ ਸਰਫਰਾਜ਼? हाँ जी, मैं फिलहाल दमाम KSA। ਅੱਛਾ ਜੀ, किंग सऊदी अरेबिया। ਅੱਛਾ, ਘਰ ਤੋਂ ਦੂਰ ਈਦ ਮਨਾਈ ਜਾ ਰਹੀ ਹੈ, ਤੁਸੀਂ ਘਰ ਨਹੀਂ ਹੋ? जी जी, काफी अरसा हो गया, घर तो दूर ही मना रहे हैं। ते सुनाओ, ਤੇ ਤਬੀਅਤ ਠੀਕ ਹੈ? ਈਦ ਦਾ ਮਜ਼ਾ ਤਾਂ ਜਿਹੜਾ ਕਹਿਣਾ ਚਾਹੀਦਾ ਹੈ, ਉਹ ਜੋ ਮਜ਼ਾ ਘਰ ਵਿੱਚ ਹੈ ਉਹ ਘਰ 'ਚ ਹੀ ਹੈ ਨਾ ਈਦ ਦਾ ਮਜ਼ਾ ਤਾਂ। जी बस इत्थे भी अलहमदुलिल्लाह काफी अपने मतलब दोस्त हैं, सैलीब्रेशन हो जाती है मिल के सारे गेट टुगेदर। ਅੱਛਾ, ਤੇ ਮੈਂ ਤੁਹਾਨੂੰ ਇੱਕ ਹੋਰ ਇਹਦੀ ਮਤਲਬ ਬੈਨੀਫਿਟ ਦੱਸਦਾ ਕਿ ਈਦ ਦੇ, ਚਲੋ ਬਾਕੀ ਜੋ ਕਿਵੇਂ ਉਹ ਮਤਲਬ ਵਾਜਬ ਹੋਈ ਹੈ ਉਹ ਤੇ ਪ੍ਰੋਸੀਜਰ ਤੁਹਾਨੂੰ ਡਾਕਟਰ ਸਾਹਿਬ ਨੇ ਦੱਸ ਦਿੱਤੇ। ਜੀ ਜੀ ਜੀ। ਅੱਛਾ, ਉਹ ਹੋ ਗਈ ਇੱਕ ਰਿਲੀਜਨ ਬੇਸ ਤੇ ਕਿ ਮਤਲਬ ਉਹ ਕਿਵੇਂ ਵਾਜਬ ਹੋਈ ਹੈ। ਅੱਛਾ, ਦੂਸਰੀ ਦੀ ਇਸ ਗੋਸ਼ਤ ਦੀ ਮੈਂ ਤੁਹਾਨੂੰ ਇੱਕ ਮਤਲਬ ਮੇਨ ਦੱਸਦਾ ਕਿ ਕੀ ਖੂਬੀ ਕੀ ਹੈ। ਜੀ ਜ਼ਰੂਰ। ਜਿਹੜਾ ਈਦ ਦਾ ਗੋਸ਼ਤ ਹੈ ਨਾ ਸਰ ਜੀ, ਤੁਸੀਂ ਕੋਈ ਵੀ ਗੋਸ਼ਤ ਬਣਾ ਲਓ, ਠੀਕ ਹੈ, ऑयल तो बगैर ਤੁਹਾਡਾ ਗੋਸ਼ਤ ਨਹੀਂ ਬਣਨਾ, ਠੀਕ ਹੈ, ਕੁਕਿੰਗ ਨਹੀਂ ਹੋਣੀ ਉਹਦੀ। ਔਰ ਈਦ ਦਾ ਗੋਸ਼ਤ ਜਿਹੜਾ ਕੁਰਬਾਨੀ ਦਾ ਗੋਸ਼ਤ ਹੈ ਉਸ ਵਿੱਚ ਕਦੀ ਕੁਕਿੰਗ ऑयल यूज नहीं होया। अच्छा जी, ये इसकी मतलब अल्लाह लो एक इतनी बरकत है और इतनी एक पाक चीज है जी, ठीक है, ਇਹਦੇ ਵਿੱਚ ਕੁਕਿੰਗ ਆਇਲ ਦੀ ਜ਼ਰੂਰਤ ਨਹੀਂ ਪੈਂਦੀ ਜੀ। और दूसरा ਨਵੀਂ ਚੀਜ਼ ਜੀ ਜੀ ਮਜ਼ਹਬੀ ਤੌਰ ਦੇ ਉੱਤੇ ਜਦੋਂ ਅਸੀਂ ਗੱਲਾਂ ਕਰਦੇ ਹਾਂ ਸਾਡੇ ਦੇਖੋ ਜੀ ਬੜੀ ਇਹ ਸਾਡੇ ਅਕੀਦੇ ਦੀ ਗੱਲ ਹੈ, ਜਾਂ ਜਿਹੜੀ ਖਾਸ ਤੌਰ ਤੇ ਜਿਹੜੀ ਮਜ਼ਹਬੀ ਰਵਾਇਤ ਨੇ, ਜਿਸ ਤਰ੍ਹਾਂ ਲੋਕ ਅਕਸਰ ਇਹ ਗੱਲ ਕਹਿੰਦੇ ਜਿਹੜੀ ਗੁਰਦੁਆਰੇ ਦੇ ਲੰਗਰ ਵਿੱਚ ਜਿਹੜੀ ਦਾਲ ਬਣਦੀ ਹੈ ਵੈਸੀ ਦਾਲ ਕਿਤੇ ਹੋਰ ਨਹੀਂ ਬਣ ਸਕਦੀ, ਘਰਾਂ ਵਿੱਚ ਨਹੀਂ ਬਣਦੀ। ਇਹ ਗੱਲ ਮੇਰੇ ਤੁਸੀਂ ਤਸਦੀਕ ਕਰਨਗੇ। ਇਸੇ ਤਰ੍ਹਾਂ ਜਿਹੜਾ ਕੁਰਬਾਨੀ ਦਾ ਗੋਸ਼ਤ ਹੈ ਉਸ ਦੇ ਬਾਰੇ ਜਿਸ ਤਰ੍ਹਾਂ ਕਿ ਉਸੇ ਕੋਈ ਆਇਲ ਦੀ ਜ਼ਰੂਰਤ ਨਹੀਂ, ਕੋਈ ਤੇਲ ਦੀ ਜ਼ਰੂਰਤ ਨਹੀਂ, ਉਸੇ ਬਿਨਾਂ ਬਣਾਇਆ ਜਾਂਦਾ ਹੈ। ਬੜੀ ਨਵੀਂ ਗੱਲ ਪਤਾ ਲੱਗੀ ਮੈਨੂੰ, ਇਸ ਬਾਰੇ ਨਹੀਂ ਸੀ। ਬਹੁਤ ਸ਼ੁਕਰੀਆ ਦੱਸਣ ਲਈ। ਤੇ ਦੂਸਰਾ ਹੈ ਕਿ ਤੁਸੀਂ ਵੇਖੋ ਅਗਰ ਵਰਲਡ ਵਿੱਚ ਅਪ ਟੂ 200 ਕੰਟਰੀ ਹੈ, ਠੀਕ ਹੈ, ਪੂਰੇ ਹਰ ਰੋਜ਼ ਕਿਤਨੀ ਕੰਟਰੀ ਦੇ ਵਿੱਚ ਕਿਤਨੀ मतलब जानवर ज़बह होंगे आम रूटीन वाइज, और कितनी इंडस्ट्री चल रही है। अगर वो तुसी सारे सर्च करो ना
पूरे साल तो जितना मतलब इधर चमड़े का कारोबार है या मतलब जितनी इस गोश्त की डिस्ट्रीब्यूशन है, अगर वो पूरे साल की भी तुसी कैलकुलेट करो ये एक दिन की ज्यादा होएगी एवरेज। जी बिल्कुल, हाँ थोड़ी गल सही है जी। एक मतलब जेडे बच्चे बेचारे अफोर्ड नहीं कर सकते कि पूरा साल देखो मतलब वो नहीं खरीद सकते, ठीक है, क्योंकि प्योरिटी भी बहुत ज्यादा है ना अपने कंट्रियां में, बहुत पब्लिक पुअर भी है ते ਉਹਦਾ ਕਰਕੇ मतलब वो बेचारे नहीं अफोर्ड कर सकते हैं इस चीज ਨੂੰ। ਦਿਲ ਕਰਦਾ ਹਰ ਬੰਦੇ ਦਾ, ਲੇਕਿਨ ਗੱਲ ਤੇ ਅਫੋਰਡ ਕਰਨ ਦੀ ਹੁੰਦੀ ਹੈ। ਅੱਛਾ ਉਹਨਾਂ ਦੇ ਵੀ ਘਰ ਚ मतलब कि मिनिमम ਤੁਸੀਂ ਦੇਖੋ ਕਿ 1 ਮਹੀਨੇ ਦਾ ਜਿਹੜਾ ਹੈ 20 दिन ਦਾ ਉਹਨਾਂ ਦਾ ਉਹ मतलब ਗੋਸ਼ਤ ਸਟਾਕ ਹੋ ਜਾਂਦਾ ਜੀ ਜੀ। और दूसरा कि खराब नहीं ਹੁੰਦਾ ਇਹ ਗੋਸ਼ਤ। अच्छा जी ਇਹ ਇਸ ਦੀ ਅੱਲਾਹ ਪਾਕ ਦੀ ਇੱਕ मतलब ਵੇਖੋ ਕਿ ਕਿੰਨੀ ਬੜੀ नेमत है। ਜਿਸ ਤਰ੍ਹਾਂ ਇੱਕ ਹੋਰ ਦੋਸਤੀ ਵੀ ਥੋੜੀ ਦੇਰ ਪਹਿਲਾਂ ਕਿ ਇਹ ਉੱਪਰ ਵਾਲੇ ਵੱਲੋਂ ਬਲੇਸਿੰਗਸ ਨੇ, ਜਿਹੜੀ ਉਸਦੀ ਦੁਆਵਾਂ ਨੇ ਕਰਦੀਆਂ, ਜਿਹੜੀਆਂ ਇਸ ਦੇ ਵਿੱਚ ਨੇ ਕਿਸੇ ਵੀ ਜਿਹੜੀ ਚੀਜ਼ ਅਸੀਂ ਦਿਲੋਂ ਕਰਦੇ ਹਾਂ ਉਸ ਵਿੱਚ ਰੱਬ ਦੀ ਦੁਆਵਾਂ ਨੇ, ਤੇ ਉਹ ਸ਼ਾਇਦ ਇਸੇ ਕਰਕੇ ਬੜੀ ਚੰਗੀ ਹੈ। ਬਿਲਕੁਲ ਉਸਨੇ ਗੱਲ ਕਿ ਮਿਲੀਅਨਸ ਆਫ ਪੂਅਰ ਫੈਮਿਲੀਜ਼ ਗੈਟ ਫੂਡ, ਲੱਖਾਂ ਦੀ ਤਾਦਾਦ ਜੋ ਗਰੀਬਾਂ ਨੂੰ ਗੋਸ਼ਤ ਮਿਲਦਾ ਹੈ, ਖਾਣ ਨੂੰ ਖਾਣਾ ਮਿਲਦਾ ਹੈ। तो ज़कात की भी गल की दोस्त ने बड़ी वधिया गल कही, ज़कात की भी कहंदे ज़कात के जरिए भी लोगों को खाना मिलता, बड़ी वधिया गल है। सो बहुत शुक्रिया। कितनी मतलब कितनी दे नाल इंडस्ट्री जेडी ओ चल रही है। जी जी आवाज सुन लिया जो ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਇਹਦਾ ਚਮੜੇ ਦਾ ਵਪਾਰ, ਇੰਡਸਟਰੀ, ਲੋਕਾਂ ਨੂੰ ਖਾਣਾ ਮਿਲਣਾ, ਬਹੁਤ ਸਾਰੀਆਂ ਜੀ ਇਹ ਗੱਲਾਂ ਨੇ ਜਿਹੜੀ ਇਸ ਨਾਲ ਜੁੜੀਆਂ ਹੋਈਆਂ ਨੇ। ਪ੍ਰੋਫੈਸਰ ਸਜਾਦ ਸਾਹਿਬ ਸਾਡੇ ਨਾਲ ਨੇ। ਸਜਾਦ ਸਾਹਿਬ ਥੋੜੀ ਜਿਹੀ ਤੁਹਾਡੇ ਨਾਲ ਵੀ ਗੱਲ ਕਰੀ, ਤੁਸੀਂ ਬਸ ਦੱਸ ਦਿਓ ਮੈਂਗੋ ਪਾਰਟੀ ਹੋਈ ਹੈ ਤੇ ਹੁਣ ਕੱਚੀ ਲੱਸੀ ਦਾ ਪ੍ਰੋਗਰਾਮ ਹੈ, ਉਹ ਵੀ ਦੇਖਦੇ ਨਾ ਜੀ। ਕੱਚੀ ਲੱਸੀ ਦਾ ਪ੍ਰੋਗਰਾਮ ਫਿਰ ਮਜ਼ਾ ਆਇਆ ਜਰਾ, ਅਸੀਂ ਵੇਖ ਕੇ ਸਵਾਦ ਲੈ ਲੈਂਦੇ ਹਾਂ ਜੀ। ਜੀ ਕੱਲ ਦਾ ਮੈਂ ਆਇਆ ਜੀ ਪਿੰਡ, ਬਸ ਉਹ ਦੋਸਤਾਂ ਦੇ ਨਾਲ ਮੁਲਾਕਾਤਾਂ ਚੱਲ ਰਹੀਆਂ ਤੇ ਤਕਰੀਬਨ ਕੋਈ 5 ਮਹੀਨਿਆਂ ਬਾਅਦ ਮੇਰਾ ਚੱਕਰ ਲੱਗਾ ਹੈ ਪਿੰਡ ਦਾ, ਕਰੋਨਾ ਦੀ ਵਜ੍ਹਾ ਤੋਂ। ਇਸ ਦੌਰਾਨ ਜਿਹੜਾ ਸੀ ਉਹ ਪਿੰਡ ਨਹੀਂ ਸੀ ਆ ਸਕਿਆ ਤੇ ਮੁਲਤਾਨ ਦੇ ਵਿੱਚ ਹੀ ਉੱਥੇ ਹੀ ਮੁਕੱਯਦ ਸੀ ਤੇ ਇਹ ਹੁਣ ਦੋਸਤਾਂ ਦੇ ਨਾਲ ਜਿਹੜੀਆਂ ਮੇਲ ਮੁਲਾਕਾਤਾਂ ਜਿਹੜੀਆਂ ਚੱਲ ਰਹੀਆਂ ਨੇ ਸਾਰਿਆਂ ਨਾਲ, ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਰਿਆਜ਼ ਹਮਦਾਨੀ ਸਾਹਿਬ ਵੀ ਮੌਜੂਦ ਨੇ। ਇਹ ਡਾਕਟਰ ਰਿਆਜ਼ ਹਮਦਾਨੀ ਸਾਹਿਬ, ਇਹਨਾਂ ਦਾ ਮੈਂ ਥੋੜਾ ਜਿਹਾ ਤਾਰਫ ਕਰਵਾ ਦਵਾਂ। ਇਹ ਸਾਹੀਵਾਲ ਆਰਟਸ ਕੌਂਸਲ ਇੱਥੇ ਹੈ, ਜਿਹੜਾ ਸਾਹੀਵਾਲ ਦਾ ਪੁਰਾਣਾ ਨਾਮ ਮਿੰਟ ਕੁਮਰੀ ਸੀ ਜੀ। ਸਾਡੇ ਹਾਂ ਇੱਥੇ ਹਰ ਡਿਵੀਜ਼ਨ ਦੇ ਵਿੱਚ ਇੱਕ ਆਰਟਸ ਕੌਂਸਲ ਹੈ, ਔਰ ਉਹਦਾ ਕੰਮ ਇਹ ਹੈ ਕਿ ਕਲਚਰ ਨੂੰ ਫਰੋਗ ਦੇਣਾ ਹੈ, ਔਰ ਜਿਹੜੀਆਂ ਪੰਜਾਬ ਦੀਆਂ ਆਰਟਸ ਕੌਂਸਲ ਹੈ ਜ਼ਿਆਦਾਤਰ ਪੰਜਾਬੀ ਜ਼ੁਬਾਨ ਔਰ ਕਲਚਰ ਦੇ ਵਾਧੇ ਵਾਸਤੇ ਜਿਹੜੀਆਂ ਆਪਣੀਆਂ ਕੰਮ ਸ਼ਮ ਕਰਦੇ ਨੇ। ਇੱਕ ਅਸੀਂ ਪ੍ਰੋਗਰਾਮ ਕੀਤਾ ਅਸੀਂ ਤਾਂ ਬੋਲੀ ਤੇ, ਔਰ ਉਸ ਹਾਂਜੀ ਨਈਮ ਸਾਹਿਬ ਆਵਾਜ਼ ਆ ਰਹੀ ਤੋਂ ਬਾਅਦ ਇਹਨਾਂ ਨੇ ਹੀ ਉੱਥੋਂ ਇੱਕ ਆਈਡੀਆ ਲਿਆ ਸੀ ਤਾਂ ਬੋਲੀ ਮੁਸ਼ਾਇਰਾ ਕਰਵਾਉਣ ਦਾ। ਅੱਛਾ ਜੀ। ਔਰ ਇਹਨਾਂ ਨੇ ਹੈਲੋ जी जी सुन रहे साहब जी मैं सुन रहा। जी नईम साहब मैं ਤੁਹਾਡੀ ਗੱਲ ਸੁਣ ਰਿਹਾ, ਤੁਸੀਂ ਆਪਣੀ ਗੱਲ ਰੱਖੋ ਜੀ। ਹੈਲੋ ਹਾਂਜੀ ਹਾਂਜੀ ਜੀ 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 ਹੈਲੋ ਹਾਂਜੀ ਹਾਂਜੀ ਗੱਲ ਆਪਣੀ ਕਰੋ ਜੀ। ਅਸੀਂ ਤੁਹਾਡੀ ਗੱਲ हेलो जी नहीं साहब मेरी आवाज आ रही है? ਆਵਾਜ਼ ਆ ਰਹੀ ਨਈਮ ਸਾਹਿਬ। ਤੁਹਾਡੀ ਗਰਮੀ ਬਹੁਤ ਹੈ, ਮੈਨੂੰ ਲੱਗਦਾ ਜਿੱਥੇ ਬੈਠੇ ਹੋ ਪੱਖਾ ਲਾ ਲਓ, ਨਹੀਂ ਤੇ ਤੁਹਾਡਾ ਪਟਾਕਾ ਪੈ ਜਾਣਾ। ਜਿੰਨੀ ਤੁਹਾਨੂੰ ਪਸੀਨਾ ਆਇਆ ਨਾ, ਮੁਰਗਾ ਜਿੰਨਾ ਆਇਆ। जी ਨਈਮ ਸਾਹਿਬ ਨੂੰ ਤੁਹਾਡੀ ਆਵਾਜ਼ ਨਹੀਂ ਪਹੁੰਚੀ। ਚਲੋ ਅੱਛਾ ਕੋਈ ਗੱਲ ਨਹੀਂ, ਅਸੀਂ ਇਹਸਾਨ ਗੁੱਜਰ ਸਾਹਿਬ ਨਾਲ ਗੱਲ ਕਰ ਰਹੇ ਨੇ। ਇਹਸਾਨ ਗੁੱਜਰ ਸਾਹਿਬ ਸਾਡੇ ਨਾਲ ਨੇ। ਜੀ ਗੁੱਜਰ ਸਾਹਿਬ ਈਦ ਮੁਬਾਰਕ ਸਰ।
जी अस्सलाम वालेकुम, सत श्री अकाल, नमस्ते जी, खैर मुबारक अरोड़ा साहब, टिल्लू साहब अस्सलाम वालेकुम, वालेकुम सलाम जी। प्रोफेसर साहब अस्सलाम वालेकुम। जी वालेकुम सलाम जी। सर बड़ी सोहनी जगह बैठे हो जाके बहरहाल। अच्छा नासर साहब ਤੇ ਮੈਂ ਬੜੀ ਪੱਖਾ ਦੂਰ ਚਲਾ ਨਿਕਲੇ ਨੇ, ਦਿਓ। ਪਹਿਲੇ ਮੈਂ ਸਮਝਿਆ ਵੀ ਅਰੋੜਾ ਸਾਹਿਬ ਇੱਥੇ ਸਾਡੀ ਜਦੋਂ ਈਦ ਬਕਰਾ ਈਦ ਹੁੰਦੀ ਹੈ ਨਾ, ਜਿੱਦਾਂ ਵਿਆਹਾਂ ਤੇ ਜਿਹੜਾ ਲਾੜਾ ਹੁੰਦਾ ਨਾ, ਸੋਰੀ ਪਹਿਲੇ ਮੈਂ ਇਹ ਦੱਸਦਾ ਕਿ ਮੈਂ ਲੰਮਾ ਪਿਆ, ਉਹ ਈਦ ਵਾਲੇ ਦਿਨ ਨਾ ਹਰ ਬੰਦੇ ਦਾ ਇਹੀ ਹਾਲ ਹੁੰਦਾ ਹੈ ਕਿ ਥੱਕਿਆ ਟੁੱਟਾ ਹੁੰਦਾ ਹੈ, ਉਹ ਕੁਰਬਾਨੀ ਦਾ ਕਰ ਕਰਕੇ ਨਾ ਬੱਕਰਿਆਂ ਨੂੰ ਤੇ ਵਹਿੜਿਆਂ ਨੂੰ ਫਿਰ ਹਿੱਲ ਨਹੀਂ ਹੁੰਦਾ। ਤੇ ਇਹਨਾਂ ਦੀ ਹਿੰਮਤ ਹੈ ਢਿੱਲੂ ਸਾਹਿਬ ਦੀ ਜਿਹੜੇ ਨਿਕਲ ਗਏ ਨੇ। ਮੈਂ ਤੇ ਸਮਝਿਆ ਸ਼ਾਇਦ ਕੋਈ ਜਿਸ ਤਰ੍ਹਾਂ ਹੁੰਦਾ ਨਾ ਵਿਆਹਾਂ ਤੇ ਲਾੜਾ ਜਿਹੜਾ ਹੁੰਦਾ ਵੀਆਈਪੀ ਸ਼ਖਸ ਹੁੰਦਾ ਅਰੋੜਾ ਸਾਹਿਬ, ਸਾਡੇ ਇੱਥੇ ਬੱਕਰਾ ਈਦ ਤੇ ਜਿਹੜਾ ਕਸਾਈ ਹੁੰਦਾ ਨਾ ਉਹ ਬੜਾ ਵੀਆਈਪੀ ਹੁੰਦਾ। ਅੱਛਾ, ਤੇ ਮਤਲਬ ਉਹਦੀ ਬੁਕਿੰਗ ਜਿਹੜੀ ਉਹ ਐਡਵਾਂਸ ਹੋ ਜਾਂਦੀ ਹੈ। ਦੱਸ ਉਹ ਸਵੇਰੇ ਸਵੇਰ ਨਾ ਆਸਾਨ ਮੇਰੇ ਤੋਂ ਵੱਡਾ ਜਿਹੜਾ ਨਾ ਉਹਨੇ ਕਸਾਈ ਨਾ ਪਹਿਲੋਂ ਮੁੱਕੀ ਹੁੰਦੀ, ਉਹਨਾਂ ਦਾ ਉਹ ਗੁੱਸੇ ਵਾਲਾ ਥੋੜਾ ਬੜਾ ਕਸਾਈ ਹੁੰਦਾ, ਜੇ ਤੂੰ ਸਵੇਰੇ ਨਾ ਆਇਆ ਟਾਈਮ ਨਾਲ ਵੇਖੀ ਮੈਂ ਤੇਰਾ ਮੈਂ ਉਹ ਨਹੀਂ 6:30 ਵਜੇ ਘਰ ਆ ਗਿਆ ਸੀ। ਆਪਾਂ ਕਾਰ ਕਰਾ ਕੇ ਤਿੰਨ ਆਪਣੇ ਸੀ, ਇੱਕ ਹੋਰ ਕਿਸੇ ਦੋਸਤ ਦਾ ਕਜ਼ਨ ਦਾ ਕਰਕੇ ਤੇ ਗੋਸ਼ਤ ਘਰ ਪਹੁੰਚਾ ਕੇ ਤੇ 11 ਵਜੇ ਨਿਕਲ ਪਏ ਜੀ। ਅੱਛਾ, ਉਹ ਮੈਂ ਪਤਾ ਕੀ ਸਮਝਿਆ, ਮੈਂ ਅਰੋੜਾ ਸਾਹਿਬ ਤੇ ਹੁੰਦਾ ਕਿ ਇਹ ਕਸਾਈਆਂ ਦਾ ਘਾਟਾ ਪੈ ਜਾਂਦਾ ਨਾ, ਫਿਰ ਜਾਨਵਰ ਤਾਂ ਹਰ ਘਰ 'ਚ ਹੀ ਹੁੰਦੇ, 2-2 3-3, ਤੇ ਫਿਰ ਉਹ ਜਿਹੜੇ ਮੇਰੇ ਵਰਗੇ ਜਾਂ ਨਾਸਰ ਭਾਈ ਵਰਗੇ ਨਾੜੀ ਬੰਦੇ ਵੀ ਹੁੰਦੇ ਨਾ, ਉਹ ਵੀ ਕਸਾਈ ਛੁਰੀ ਹੱਥ 'ਚ ਲੈ ਕੇ ਨਾ ਕਸਾਈਆਂ ਦੇ ਰੂਪ 'ਚ ਆ ਜਾਂਦੇ ਆ। ਤੇ ਇਹ ਗੁਜਰਾਤ ਪਹੁੰਚੇ ਸੀ, ਇੱਕ ਮਿੰਟ ਇਹ ਗੁਜਰਾਤ ਪਹੁੰਚੇ ਸੀ, ਮੈਂ ਸਮਝਿਆ ਪਤਾ ਨਹੀਂ ਇਹਨਾਂ ਦੀ ਬੁਕਿੰਗ ਹੈ ਜਿਹੜੀ ਗੁਜਰਾਤ ਤੱਕ ਚਲੇ ਗਏ ਨੇ ਕਰਨ ਵਾਸਤੇ। ਅੱਛਾ, ਤੇ ਮੈਂ ਤਾਂ ਪੁੱਛਿਆ ਸੀ। ਮੈਂ ਮਾਫੀ ਚਾਹੁੰਦਾ ਜੀ, ਮੈਂ ਤੁਹਾਨੂੰ ਦੋ ਚੀਜ਼ਾਂ ਵਿੱਚ ਰੋਕੀ ਗੱਲ ਮੈਂ ਵੀ ਇਹੀ ਸਮਝਿਆ ਸੀ ਤਾਂ ਮੈਂ ਕਿਹਾ ਬੜੀ ਦੂਰੋਂ ਬੰਦੇ ਬੁਲਾਏ ਨੇ ਜੀ ਗੁਜਰਾਤ ਵਾਲਿਆਂ ਨੇ। ਆਸਾਨ ਸਾਡੇ ਪਿੰਡ ਦਾ ਇੱਕ ਮਕਬੂਲ ਹੈ ਲੁਹਾਰਾਂ ਦਾ, ਉਹ ਨਾ ਰਿਟਾਇਰ ਹੋ ਗਿਆ, ਫੌਜੀ ਸੀ, ਰਿਟਾਇਰ ਹੋ ਗਿਆ, ਤੇ ਉਹਨੂੰ ਹੁਣ ਸ਼ੌਕ ਬੜਾ ਵੀ ਕੋਈ ਨਾ ਕੋਈ ਕੰਮ ਕਰਾਂ ਮੈਂ। ਤੇ ਉਹ ਈਦ ਤੇ ਆਂਦਾ ਪਿਛਲੀ ਈਦ ਤੇ ਵੀ ਯਾਰ ਮੈਂ ਨਾ ਚਲੋ ਦਿਹਾੜੀ ਲਾ ਲੈਣਾ, ਈਦ ਤੇ ਕਸਾਈ ਬਣ ਜਾਣਾ, ਚਾਰ ਖੱਲਾ ਲਾਵਾਂਗੇ, ਗੋਸ਼ਤ ਕਰਾਂਗੇ ਤੇ ਆਪਣਾ ਪੈਸੇ ਕਮਾਵਾਂਗੇ। ਉਹ ਜਦੋਂ ਵਿਹੜਾ ਕਰਨ ਲੱਗ ਪਿਆ ਨਾ ਸਾਡਾ, ਤੇ 12 ਵਜੇ ਨਾ 12 ਵਜੇ ਤੱਕ ਤੇ ਲੱਗਾ ਰਿਹਾ, 12 ਵਜੇ ਮਾਰੇ ਇਸ ਤਰ੍ਹਾਂ ਕਰਕੇ ਨਾ ਨੀਂਦ ਆਉਣ ਲੱਗ ਪਈ। ਉਹ ਮੇਰੀ ਜਾਨ ਛਡਾ ਦੋ, ਕੋਈ ਬੰਦਾ ਲੈ ਬੜਾ ਨਾ ਜੀ, ਬੜਾ ਡਾਢਾ ਕੰਮ ਹੈ ਜੀ, ਬੜਾ ਔਖਾ ਕੰਮ ਹੈ, ਬੰਦਾ ਟੁੱਟ ਜਾਂਦਾ ਜੀ। ਅੱਛਾ ਜੀ, ਇੱਕ ਦੋਸਤ ਨੇ ਪੁੱਛਿਆ ਜੀ ਗੁੱਜਰ ਸਾਹਿਬ ਦਾ ਪੂਰਾ ਨਾਂ ਕੀ ਜੀ? ਗੁੱਜਰ ਸਾਹਿਬ ਦਾ ਪੂਰਾ ਨਾਂ ਹੈ ਜੀ ਅਹਿਸਾਨ ਗੁੱਜਰ ਜੀ। ਗੁੱਜਰ ਸਾਹਿਬ ਆਪਣਾ ਪੂਰਾ ਨਾਂ ਦੱਸੋ। ਇੱਕ ਦੋਸਤ ਨੇ ਖਾਸ ਤੌਰ ਤੇ ਤੁਹਾਡਾ ਨਾਮ ਪੁੱਛਿਆ ਜੀ। ਜੀ ਮੇਰਾ ਪੂਰਾ ਨਾਮ ਅਹਿਸਾਨੁਲ ਹਕ ਹੈ, ਅਹਿਸਾਨ ਗੁੱਜਰ ਤੇ ਫੇਸਬੁੱਕ ਤੇ ਯੂਜ਼ ਹੋ ਰਿਹਾ। ਅੱਛਾ ਜੀ, ਸੋ ਇੱਕ ਦੋਸਤ ਨੇ ਸਵਾਲ ਪੁੱਛਿਆ, ਦੱਸ ਦਿਆ ਜੀ। ਇੱਕ ਦੋਸਤ ਜੀ, ਇੱਕ ਹੋਰ ਦੋਸਤ ਨੇ ਮੇਰੇ ਵਾਲਦ ਸਾਹਿਬ ਦੀ ਸਲਾਹ ਭੇਜੀ, ਤੁਹਾਡਾ ਬਹੁਤ ਸ਼ੁਕਰੀਆ ਜਾਵੇਦ ਸਾਹਿਬ, ਬਹੁਤ ਸ਼ੁਕਰੀਆ। ਤੇ ਵਾਪਸ ਇੱਕ ਵਾਰ ਚੱਲਦੇ ਜੀ, ਆਪਣਾ ਕਾਫੀ ਦੇਰ ਤੋਂ ਪ੍ਰੋਫੈਸਰ ਸਾਹਿਬ ਵੇਟ ਕਰ ਰਹੇ ਜੀ, ਅਸੀਂ ਉਹਦੀ ਮੈਗੋ ਡਿਸਟਰਬ ਕਰਤੀ, ਉਹਦੀ ਦੇਖ ਲਈ। ਅਰੋੜਾ ਸਾਹਿਬ ਜਿਸ ਇਲਾਕੇ 'ਚ ਬੈਠੇ ਨੇ ਉੱਥੇ ਦੇ ਅੰਬ ਬੜੇ ਮਸ਼ਹੂਰ ਨੇ, ਇਹਨਾਂ ਨੂੰ ਚਾਹੀਦਾ ਸੀ ਕਿ ਤੁਹਾਨੂੰ ਐਕਸਪੋਰਟ ਵੀ ਕਰਦੇ ਥੋੜੇ ਗਿਫਟ ਦੇ ਤੌਰ ਤੇ। ਬਹਰਹਾਲ ਪ੍ਰੋਫੈਸਰ ਸਾਹਿਬ ਦੀ ਮਰਜ਼ੀ। ਅਰੋੜਾ ਸਾਹਿਬ ਮੈਨੂੰ ਤਾਂ 4 ਪੇਟੀਆਂ ਅਰੋੜਾ ਸਾਹਿਬ ਅੰਬਾਂ ਦੀਆਂ। ਜੀ ਪ੍ਰੋਫੈਸਰ ਸਾਹਿਬ। ਅਰੋੜਾ ਸਾਹਿਬ ਮੇਰੇ ਨਾਲ ਡਾਕਟਰ ਰਿਆਜ਼ ਹਮਦਾਨੀ, ਡਾਇਰੈਕਟਰ ਸਾਹੀਵਾਲ ਆਰਟਸ ਕਾਉਂਸਲ, ਜਿਹੜੇ ਪੰਜਾਬੀ ਵਾਸਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ, ਇਹ ਮੌਜੂਦ ਨੇ, ਇਹ ਗੱਲ ਕਰਨਾ ਚਾਹੁੰਦੇ। ਜ਼ਰੂਰ। ਹੈਲੋ ਜੀ, ਸੱਜਣਾ ਤੇ ਮਿੱਤਰਾਂ ਨੂੰ ਮੈਂ ਸਲਾਮ ਆਖਦਾ ਜੀ। ਤੁਹਾਨੂੰ ਵੀ ਸਲਾਮ ਸਰ, ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਬਹੁਤ ਸ਼ੁਕਰੀਆ ਸਾਈਂ, ਬਹੁਤ ਸ਼ੁਕਰੀਆ। ਮੇਰਾ ਬੇਸਿਕਲੀ ਤਲਕ ਤਾਂ ਹੈ ਜੀ ਖੁਸ਼ਾਬ ਦੇ ਇਲਾਕੇ ਨਾਲ। ਅੱਛਾ, ਅਰੋੜਾ ਸਾਹਿਬ ਦਾ ਵੀ ਇਲਾਕਾ ਹੈ ਜੀ। ਅੱਛਾ, ਮਾਸ਼ਾਅੱਲਾ ਜੀ। ਤੇ ਇੱਥੇ ਇਹ ਹੋਇਆ ਵੀ ਸਜਾਦ ਨਈਮ ਤੇ ਮੇਰਾ ਪਿੰਡ ਜਿਹੜਾ ਹੈ ਕੋਈ 10 ਕਦਮਾਂ ਦੇ ਫਾਸਲੇ ਤੇ, 10 ਕਦਮਾਂ ਦੇ ਫਾਸਲੇ ਤੋਂ ਮੁਰਾਦ ਇੱਕ ਬੇਸ ਲਾਈਨ ਗੁਜ਼ਰਦੀ ਹੈ ਜਿਹੜੀ, ਉਹੀ ਹੈ। ਸਾਡੇ ਦੋਵਾਂ ਦੀਆਂ ਜਿਹੜੇ ਰਕਬੇ ਹੈ ਨੇ ਪਿੰਡਾਂ ਦੇ, ਉਹ ਸ਼ੁਰੂ ਹੋ ਜਾਂਦੇ ਨੇ ਫਿਰ। ਤੇ ਉਸ ਤੋਂ ਹਟ ਕੇ ਸਾਡਾ ਜਿਹੜਾ ਤਲਕ ਹੈ ਸਜਾਦ ਨਈਮ ਸਾਹਿਬ ਨਾਲ, ਉਹ ਕੋਈ 3 ਨਸਲਾਂ ਦਾ ਤਲਕ ਹੈ ਜੀ। ਤਹਿਜ਼ੀਬਾਂ ਦਾ ਇੰਨਾ ਹੀ ਫਰਕ ਹੈ, ਜਿਵੇਂ ਤੁਸੀਂ ਇਹ ਆਖ ਲਓ ਵੀ ਬੇਤਹਾਸ਼ਾ ਹਰ ਹਵਾਲੇ ਨਾਲ ਫਰਕ ਸੀ, ਲੇਕਿਨ ਸਾਡੇ ਜ਼ਿਹਨਾਂ ਦੇ ਵਿੱਚ
ਕੋਈ ਐਸਾ ਫਰਕ ਨਹੀਂ, ਮੁਹੱਬਤ ਸਾਂਝ ਦੀ ਹਮੇਸ਼ਾ ਸੇ ਗੱਲ ਕੀਤੀ। ਔਰ ਅੱਜ ਵੀ ਅਸੀਂ ਜਿਹੜੇ ਇੱਥੇ ਬਹਿ ਕੇ ਗੱਲਾਂ ਕਰ ਰਹੇ ਸੀ, ਮੇਰਾ ਭਾਈ ਵੱਡਾ ਅਮਰੀਕਾ ਤੋਂ ਆਇਆ ਹੋਇਆ ਉਹ ਬੈਠਾ ਸੀ, ਅਸੀਂ ਇਹੀ ਇਸ ਗੱਲ ਦਾ ਦੁੱਖ ਦਾ ਇਜ਼ਹਾਰ ਕਰ ਰਹੇ ਸੀ ਬਈ ਉਹ ਰਵਾਇਤਾਂ, ਉਹ ਗੱਲਾਂ, ਉਹ ਰਸਮਾਂ ਜਿਹੜੀਆਂ ਅੱਜ ਤੋਂ 30-35 ਸਾਲ 40 ਸਾਲ ਪਹਿਲੇ ਸਾਡਿਆਂ ਹੁੰਦੀਆਂ ਸੀ। ਮਿਸਾਲ ਦੇ ਤੌਰ ਤੇ ਸਜਾਦ ਨਈਮ ਕਹਿੰਦਾ ਮੈਨੂੰ ਬਾਰ-ਬਾਰ ਵੀ ਉਸ ਲੋਕ ਮੇਲੇ ਦਾ ਯਾਰ ਰਿਵਾਈਵਲ ਕਰ ਤੂੰ ਫਿਰ ਜੀ, ਜਿਹੜਾ ਤੇਰੇ ਪਿੰਡ 'ਚ ਹੁੰਦਾ ਸੀ। ਔਰ ਮਜ਼ੇ ਦੀ ਗੱਲ ਇਹ ਹੈ ਵੀ ਸਜਾਦ ਨਈਮ ਨੂੰ ਬਚਪਨ ਦੇ ਵਿੱਚ ਉਸ ਲੋਕ ਮੇਲੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ, ਔਰ ਉਹ ਇੱਕ ਉਸ ਦਾ ਜਿਹੜਾ ਆਈਟਮ ਹੈ, ਇੱਕ ਉਸ ਇਵੈਂਟ ਦੇ ਜਿਹੜੇ ਮੁਖਤਲਿਫ ਹੁੰਦੀ ਸੀ ਤਕਰੀਬਾਤ, ਉਹ ਸਾਰੀਆਂ ਇਸ ਦੇ ਜ਼ਿਹਨ ਦੇ ਵਿੱਚ, ਇਹਦੀ ਯਾਦਾਂ ਦੇ ਵਿੱਚ ਹੈ ਨੇ, ਔਰ ਇਹ ਚਾਹੁੰਦਾ ਕਿ ਫਿਰ ਉਸ ਨੂੰ ਰਿਵਾਈਵ ਕੀਤਾ ਜਾਵੇ। ਲੇਕਿਨ ਇਹਨਾਂ ਇੱਕ ਮਿਹਰਬਾਨੀ ਇਹ ਕੀਤੀ ਵੀ ਮੇਰੇ ਨਾਲ ਖਸੂਸਨ ਪੰਜਾਬੀ ਜ਼ਬਾਨ, ਪੰਜਾਬੀ ਕਲਚਰ ਦੀ ਪ੍ਰਮੋਸ਼ਨ ਲਈ ਸਾਥ ਦਿੱਤਾ। ਮਾਂ ਬੋਲੀ ਮੁਸ਼ਾਇਰੇ ਦਾ ਮੈਨੂੰ ਤਾਂ ਹੁਣ ਪਤਾ ਚੱਲਿਆ, ਆਈਡੀਆ ਇਹਨਾਂ ਤੁਹਾਡੇ ਕੋਲੋਂ ਲਿਆ, ਲੇਕਿਨ ਮਾਂ ਬੋਲੀ ਬੋਲੀ ਜਿਹੜਾ ਮੁਸ਼ਾਇਰਾ ਸੀ ਸਜਾਦ ਨਈਮ ਸਾਹਿਬ ਨੇ ਮੈਨੂੰ ਆਈਡੀਆ ਦਿੱਤਾ ਤੇ ਅਸਾਂ ਉਸ ਨੂੰ ਫਿਰ ਬੜੇ ਅੱਛੇ ਅੰਦਾਜ਼ ਵਿੱਚ ਕੀਤਾ। 1 ਤੋਂ 1.5 ਲਾਈਨ ਦੇ ਵਿੱਚ ਇੱਕ ਪੂਰੀ ਫਿਕਰ, ਇੱਕ ਪੂਰੀ ਸੋਚ ਦਾ ਸਮੋਹ ਜਾਣਾ, ਇਸ ਤੋਂ ਵੱਡੀ ਹੋਰ ਕਿਸੇ ਸਿਨਫ ਦੀ ਕੀ ਤਾਰੀਫ ਕੀਤੀ ਜਾ ਸਕਦੀ ਹੈ। ਤੇ ਮੈਂ ਤੁਹਾਡਾ ਵੀ ਇਸ ਹਵਾਲੇ ਨਾਲ ਸ਼ੁਕਰੀਆ ਅਦਾ ਕਰਦਾ ਵੀ ਉਹ ਸਾਂਝ, ਉਹ ਮੁਹੱਬਤ ਜਿਹੜੀ ਘਟ ਰਹੀ ਹੈ, ਉਸ ਨੂੰ ਤੁਸੀਂ ਪ੍ਰਮੋਟ ਕਰਨ ਲਈ ਕੰਮ ਕਰ ਰਹੇ ਹੋ ਔਰ ਦਿਲੋਂ ਕਰ ਰਹੇ ਹੋ ਤੇ ਬਹੁਤ ਚੰਗੇ ਤਰੀਕੇ ਨਾਲ ਕਰ ਰਹੇ ਹੋ। ਤੇ ਸਾਨੂੰ ਵੀ ਇਸ ਹਵਾਲੇ ਨਾਲ ਯਕੀਨਨ ਹੋਰ ਤਾਕਤ ਤੇ ਕੂਵਤ ਮਿਲੇਗੀ। ਤੇ ਅਸੀਂ ਸਾਹੀਵਾਲ ਆਰਟਸ ਕੌਂਸਲ ਜਿਹੜੀ ਹੈ ਉਹ ਇੱਕ ਤਾਂ ਹਰ ਸਾਲ ਮਾਂ ਬੋਲੀ ਤਿਉਹਾਰ ਦੇ ਉੱਤੇ ਕੋਈ 7 ਤੋਂ 8 ਮੁਖਤਲਿਫ ਤਕਰੀਬਾਤ ਕਰਦੀ ਹੈ। ਉਸ ਦੇ ਵਿੱਚ ਮੁਕਾਲਮਾ ਵੀ ਆਉਂਦਾ, ਉਸ ਦੇ ਵਿੱਚ ਵਾਕ ਵੀ ਅਸੀਂ ਕਰਾਉਂਦੇ ਹਾਂ। ਉਸ ਤੋਂ ਹਟ ਕੇ ਲੋਕ ਮੌਸੀਕੀ ਦੇ ਹਵਾਲੇ ਨਾਲ ਪ੍ਰੋਗਰਾਮ ਜਿਹੜੇ ਮੁਖਤਲਿਫ ਹੁੰਦੇ ਨੇ, ਲੋਕ ਕਲਚਰ ਦੀ ਕੋਈ ਐਗਜ਼ੀਬਿਸ਼ਨ ਅਸੀਂ ਤਿਆਰ ਕਰਕੇ ਲਾਉਂਦੇ ਹਾਂ ਜੀ। ਇਸ ਤੋਂ ਹਟ ਕੇ ਇੱਕ ਪਿੱਛੇ ਮੈਂ ਪਾਕਪਤਨ ਦੇ ਵਿੱਚ ਮਹਿਫਿਲ ਅਸ਼ਲੋਕ ਦਾ ਇਨਕਾਦ ਕੀਤਾ ਸੀ ਤੇ ਉਹ ਵੀ ਸਾਡਾ ਪ੍ਰੋਗਰਾਮ ਬੜਾ ਕਾਮਯਾਬ ਹੋਇਆ। ਸੋ ਗੱਲ ਕਰਨ ਦਾ ਮਕਸਦ ਇਹ ਹੈ ਵੀ ਸਾਹੀਵਾਲ ਆਰਟਸ ਕੌਂਸਲ ਜਿਹੜੀ ਹੈ ਉਹ ਹਰ ਸਤਹ ਤੇ ਕੋਸ਼ਿਸ਼ ਕਰਦੀ ਹੈ ਵੀ ਪੰਜਾਬ ਦਾ ਜਿਹੜਾ ਕਲਚਰ ਹੈ ਉਸ ਦੀ ਜਿਹੜੀ ਹੈ ਉਸ ਦੇ ਤਹਫਜ਼ ਲਈ, ਉਹਦੀ ਬਕਾ ਲਈ ਕੋਸ਼ਿਸ਼ ਕੀਤੀ ਜਾਵੇ। ਤੇ ਸਜਾਦ ਨਈਮ ਜਿਹੜੇ ਸੱਜਣ ਬੇਲੀ ਹੈ ਨੇ ਉਹ ਸਾਡਾ ਸਾਥ ਦਿੰਦੇ ਨੇ ਤੇ ਯਕੀਨਨ ਤੁਸੀਂ ਜਿਹੜੇ ਲੋਕ ਹੋ, ਤੁਹਾਡੀਆਂ ਮੁਹੱਬਤਾਂ ਤੇ ਸਾਂਝ ਜਿਹੜੀ ਉਹ ਵੀ ਸਾਡੇ ਦਿਲਾਂ ਨੂੰ, ਸਾਡੀ ਮੁਹੱਬਤਾਂ ਨੂੰ ਵਧਾਉਣ ਵਿੱਚ ਹਿੱਸਾ ਪਾਉਂਦੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਭਾਈ, ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ। ਜ਼ੁਬਾਨ ਦੀ ਸਾਂਝ, ਸਾਡੀ ਸਕਾਫਤ ਦੀ ਸਾਂਝ, ਸਾਡੀ ਹਮੇਸ਼ਾ ਸਾਡੇ ਲਈ ਖੁਸ਼ੀ ਦਾ ਬਾਇਸ ਹੈ। ਸਾਨੂੰ ਚੰਗਾ ਲੱਗਦਾ ਹੈ ਤੁਹਾਡੇ ਨਾਲ ਗੱਲ ਕਰਕੇ ਵੀ। ਜਿਹੜੀਆਂ ਗੱਲਾਂ ਸਾਡੀਆਂ ਸਾਂਝੀਆਂ ਨੇ ਉਹ ਸਾਂਝੀਆਂ ਨੇ, ਉਹ ਹਮੇਸ਼ਾ ਰਹਿਣਗੀਆਂ, ਅਸੀਂ ਉਹਨੂੰ ਬਦਲ ਨਹੀਂ ਸਕਦੇ। ਸਾਨੂੰ ਇਸ ਗੱਲ ਤੇ ਮਾਣ ਵੀ ਹੈ, ਖੁਸ਼ੀ ਵੀ ਹੈ ਸਾਡੀ ਸਾਂਝ ਦੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਨਈਮ ਸਾਹਿਬ, ਮੈਂ ਤੁਹਾਡੀ ਦਾਵਤ ਚੱਲ ਰਹੀ ਹੈ, ਪਾਰਟੀ ਸ਼ਾਰਟੀ ਚੱਲ ਰਹੀ ਹੈ, ਮੈਂ ਚਾਹਤਾ ਨਹੀਂ ਸੀ, ਪਰ ਅੰਬਾਂ ਦੀ ਤਾਰੀਫ ਬਹੁਤ ਹੋਈ ਹੈ। ਹੁਣ ਇਹਸਾਨ ਗੁੱਜਰ ਸਾਹਿਬ ਕਹਿੰਦੇ ਵੀ ਅੰਬਾਂ ਦੀ 2-4 ਪੇਟੀਆਂ ਸਾਡੇ ਵੱਲ ਵੀ ਭੇਜਣੀ ਸੀ, ਪਤਾ ਤਾਂ ਲੱਗਦਾ ਕਿ ਤੁਸੀਂ ਇਕੱਲੇ ਖਾ ਲੈਣਾ, ਆਪ ਕੋਈ ਸਵਾਦ ਵਾਲੀ ਗੱਲ ਨਾ ਹੋਈ। ਨਹੀਂ, ਮੇਰਾ ਤੇ ਦਿਲ ਕਰ ਰਿਹਾ ਕਿ ਰੱਬ ਜਿਹੜਾ ਹੈ ਖੈਰ ਦੇ ਦਿਨ ਲਿਆਵੇ, ਆ ਚੀਜ਼ਾਂ ਜਿਹੜੀਆਂ ਖਤਮ ਹੋ ਜਾਣ। ਇਹ ਜਿਹੜੀ ਸਾਂਝੀ ਸਾਥ ਦੇ ਜਿੰਨੇ ਮੈਂਬਰ ਨੇ ਸਾਰੇ ਆਪਸ ਦੇ ਵਿੱਚ ਜੁੜੇ ਹੋਏ ਨੇ, ਕੋਈ ਇਸ ਤਰ੍ਹਾਂ ਦਾ ਇਕੱਠ ਤੇ ਮੇਲਾ ਅਸੀਂ ਕਰੀਏ ਅੰਬਾਂ ਦੇ ਮੌਸਮ ਦੇ ਵਿੱਚ। ਇੱਕ ਵੱਡੀ ਜਿਹੜੀ ਹੈ ਮੈਂਗੋ ਪਾਰਟੀ ਜਿਹੜੀ ਹੋਣੀ ਚਾਹੀਦੀ ਹੈ। ਔਰ ਰਿਆਜ਼ ਹਮਦਾਨੀ ਸਾਹਿਬ ਕਹਿ ਰਹੇ ਨੇ ਮੇਰੇ ਵੱਲੋਂ ਦਾਵਤ ਹੈ। ਤੇ ਸਾਹੀਵਾਲ ਜਿਹੜਾ ਸਾਡਾ ਹੜੱਪੇ ਦੇ ਨਾਲ ਹੈ ਬਿਲਕੁਲ। ਸਿਰਫ ਜੀ ਗੁਜਰ ਸਾਹਿਬ ਜੀ, ਸਿਰਫ ਮੈਂ ਅੰਬਾਂ ਦੀ ਗੱਲ ਨਹੀਂ ਕਰਨਾ ਚਾਹ ਰਿਹਾ, ਅਸੀਂ ਆ ਖੁਸ਼ਾਬ ਦੇ ਨੇ ਤੇ ਮੈਂ ਸਰਗੋਧੇ ਦਾ, ਤੇ ਕਿਨੂਆਂ ਦੇ ਮੌਸਮ ਚ ਕਰ ਸਕਦੇ ਅਰੋੜਾ ਸਾਹਿਬ ਦਾ ਪ੍ਰੋਗਰਾਮ। ਬਲਕਿ ਮੈਂ ਹੀ ਵਿੱਚ ਹੁਣ ਇਜ਼ਾਫੀ ਲੱਗ ਰਿਹਾ ਵਾਂ। ਅਰੋੜਾ ਸਾਹਿਬ ਦਾ ਤਾਲੁਕ ਵੀ ਸਰਗੋਧੇ ਨਾਲ ਹੈ, ਸਾਡਾ ਵੀ ਸਰਗੋਧੇ ਨਾਲ ਹੈ, ਡਾਕਟਰ ਰਿਆਜ਼ ਹਮਦਾਨੀ ਦਾ ਵੀ ਸਰਗੋਧੇ ਦੇ ਨਾਲ ਹੈ। ਤੇ ਮੈਨੂੰ ਇੱਕ ਲਤੀਫਾ ਯਾਦ ਆਇਆ, ਅਗਰ ਇਜਾਜ਼ਤ ਹੋਵੇ ਤੇ। ਬਿਲਕੁਲ, ਕਿਉਂ ਨਹੀਂ। ਉਹ ਬੰਦੇ ਨੇ ਕਿਸੇ ਦੇ ਕੋਲੋਂ ਗਿਆ, ਕਹਿੰਦਾ ਮੈਨੂੰ ਯਾਰ ਕੋਈ ਥੋੜੇ ਜਿਹੇ ਪੈਸੇ ਉਧਾਰ ਦੇ। 500 ਰੁਪਈਆ ਜਿਹੜਾ ਸੀ ਉਹਨੇ ਉਧਾਰ ਲੈ ਲਿਆ ਤੇ ਉਹਨੂੰ ਕਹਿੰਦਾ ਕਿ ਮੈਂ ਫਲਾਨ ਤਾਰੀਖ ਨੂੰ ਤੈਨੂੰ ਵਾਪਸ ਕਰ ਦੇਵਾਂਗਾ। ਜਦੋਂ ਤਾਰੀਖ ਆਈ ਉਹਨੂੰ ਵਾਪਸ ਕਰਨ ਦੀ, ਤੇ ਇੱਕ ਹੋਰ ਬੰਦੇ ਕੋਲੇ ਚਲਾ ਗਿਆ ਤੇ ਉਹਨੂੰ ਕਹਿੰਦਾ ਜੀ ਕਿ ਮੈਨੂੰ 500 ਰੁਪਈਆ ਦਿਆ ਜੇ, ਮੈਂ ਤੈਨੂੰ ਫਲਾਨ ਤਰੀਕ ਨੂੰ ਵਾਪਸ ਕਰ ਦਾਂਗਾ। ਉਸ ਬੰਦੇ ਤੋਂ ਲੈ ਕੇ ਜਿਹਦੇ ਕੋਲ ਪਹਿਲੋਂ ਲਿਆ ਸੀ ਉਹਨੂੰ ਦੇ ਦਿੱਤਾ,
ਪਹਿਲਾ ਬੰਦਾ ਬੜਾ ਖੁਸ਼ ਹੋਇਆ ਕਿ ਇਹ ਵਿਹਾਰ ਦਾ ਬੜਾ ਚੰਗਾ ਹੈ, ਟਾਈਮ ਸਿਰ ਇਹਨੇ ਪੈਸੇ ਵਾਪਸ ਕਰ ਦਿੱਤੇ ਨੇ। ਜਦੋਂ ਫਿਰ ਉਸ ਬੰਦੇ ਦੀ ਵਾਰੀ ਆਈ ਤੇ ਫਿਰ ਉਸ ਦੇ ਕੋਲੇ ਚਲਾ ਗਿਆ, ਦੂਸਰੇ ਬੰਦੇ ਦੇ ਕੋਲੇ, ਕਹਿੰਦਾ ਜੀ ਪੈਸੇ ਦਿਓ, ਤੁਹਾਡੇ ਮੇਰੇ ਵਿਹਾਰ ਦਾ ਤੇ ਤੁਹਾਨੂੰ ਪਤਾ ਹੀ ਹੈ। ਉਹਨੇ ਪੈਸੇ ਦਿੱਤੇ ਤੇ ਅਦਲੀ ਬਦਲੀ ਕਰਦਾ ਰਿਹਾ ਤਕਰੀਬਨ 1 ਸਾਲ, ਪਤਾ ਨਾ ਲੱਗਣ ਦਿੱਤਾ ਦੋਵਾਂ ਬੰਦਿਆਂ ਨੂੰ। ਇੱਕ ਮੌਕੇ ਤੇ ਉਹ ਦੋਵੇਂ ਬੰਦੇ ਇਕੱਠੇ ਹੋ ਗਏ ਜਿਹੜੇ ਕਰਜ਼ਾ ਦੇਣ ਵਾਲੇ ਸੀ, ਤੇ ਉਹਨਾਂ ਅੱਗੇ ਗੱਲ ਖੁੱਲ ਗਈ। ਤੇ ਉਹ ਜਿਹੜਾ ਬੰਦਾ ਕਰਜ਼ਾ ਲੈ ਰਿਹਾ ਸੀ, ਉਹ ਕਹਿੰਦਾ ਤੂੰ ਕੀ ਸਾਨੂੰ ਪਾਗਲ ਬਣਾਇਆ, ਉਹਦੇ ਕੋਲ ਲੈ ਕੇ ਉਹਨੂੰ ਦੇ ਦੇਣਾ, ਮੇਰੇ ਕੋਲ ਲੈ ਕੇ ਉਹਨੂੰ ਦੇ ਦੇਣਾ। ਕਹਿੰਦਾ ਜੈਸਾ ਕਿ ਹੁਣ ਤੁਹਾਡੇ ਕੋਲੇ ਗੱਲ ਖੋਲੀ ਗਈ ਆ, ਮੈਨੂੰ ਵਿੱਚੋਂ ਕੱਢੋ, ਆਪਸ ਦੇ ਵਿੱਚ ਨਿਬੜਦੇ ਰਿਹਾ ਜੀ ਤੁਸੀਂ ਦੋਵੇਂ। ਤਿੰਨ ਸਰਗੋਧੇ ਦੇ ਬੰਦੇ ਜਿਹੜੇ ਇਕੱਠੇ ਹੋ ਗਏ, ਹੁਣ ਮੈਨੂੰ ਵਿੱਚੋਂ ਕੱਢੋ, ਤੁਸੀਂ ਆਪਸ ਦੇ ਵਿੱਚ। ਪ੍ਰੋਫੈਸਰ ਸਾਹਿਬ, ਲੱਗਦਾ ਅੰਬਾਂ ਦਾ ਅਸਰ ਹੋ ਗਿਆ, ਕਾਫੀ ਮਜ਼ਾਈਆ ਹੋ ਗਏ ਹੋ, ਖੁਸ਼ਕੀ। ਵਰਨਾ ਤੇ ਕਾਫੀ ਸੀਰੀਅਸ ਟੌਪਿਕ ਤੇ ਗੱਲਾਂ ਕਰਦੇ ਸੀ, ਕਾਫੀ ਜਨਾਬ ਸੈਂਸ ਆਫ ਹਿਊਮਰ ਆ ਗਈ, ਲੱਗਦਾ ਸਟਰੋਂਗ ਹੋ ਗਈ ਹੈ। ਅੱਜ ਅਸਲ ਦੇ ਵਿੱਚ ਮੇਰਾ ਪਹਿਲਾ ਦਿਨ ਸੀਗਾ, ਉਹ ਜਿਹੜਾ WhatsApp ਗਰੁੱਪ ਬਣਾਇਆ ਹੋਇਆ ਸਾਂਝਾ ਪੰਜਾਬ ਦੇ ਨਾਂ ਤੋਂ, ਇਹ ਹੌਸਲਾ ਜਿਹੜਾ ਉਸ ਗਰੁੱਪ ਦੀ ਵਜ੍ਹਾ ਤੋਂ ਮੈਨੂੰ ਮਿਲਿਆ। ਨਾਲੇ ਤੁਹਾਡੇ ਜਿਹੇ ਦੋਸਤ ਹੋਣ ਤੇ ਗੱਲਾਂ ਜਿਹੜੀਆਂ ਆਈ ਜਾਂਦੀਆਂ ਜੀ। ਫਿਰ ਜੀ अस्सलाम वालेकुम सर जी। जनाब ਸਾਰੇ ਸਰਗੋਧੇ ਵਾਲਿਆਂ ਨੂੰ ਟਾਈਮ ਦਿੱਤੀ ਜਾ ਰਹੀ, ਕੋਈ ਝੰਗ ਵਾਲਿਆਂ ਨੂੰ ਵੀ 2 ਮਿੰਟ ਦੇ ਦਿਓ। ਤੁਸੀਂ ਵੀ ਸਾਡੇ ਹੀ ਹੋ ਜੀ, ਟਾਈਮ ਤੁਹਾਡਾ ਹੀ ਹੈ ਜੀ, ਤੁਸੀਂ ਵੀ ਸਾਡੇ ਹੋ। ਹਾਂਜੀ ਸਰ, ਮੇਰਾ ਨਾਮ ਵਿਕਾਸ ਅੰਜਮ ਹੈ ਤੇ ਮੈਂ ਝੰਗ ਤੋਂ ਬਿਲੋਂਗ ਕਰਦਾ। ਇਸ ਵਕਤ ਜਨਾਬ ਮੈਂ ਬ੍ਰਾਜ਼ੀਲ ਦੇ ਵਿੱਚ ਹਾਂ ਜੀ, ਤੇ ਬਹੁਤ ਜ਼ਬਰਦਸਤ ਪ੍ਰੋਗਰਾਮ ਕਰਦੇ ਹੋ, ਮਾਸ਼ਾਅੱਲਾ, ਵੇਖ ਕੇ ਬੜੀ ਖੁਸ਼ੀ ਹੁੰਦੀ ਹੈ। ਫਸਟ ਟਾਈਮ ਮੈਂ ਜੁਆਇਨ ਕੀਤਾ ਤੇ ਮੈਨੂੰ ਤਾਂ ਨਹੀਂ ਸੀ ਪਤਾ ਵੀ ਕਿਵੇਂ ਕਰਕੇ ਮਤਲਬ ਕਿ ਇਹਨੂੰ ਲਾਈਵ ਕਾਲ ਤੇ ਆਇਆ ਜਾਂਦਾ ਹੈ, ਲੇਕਿਨ ਮੈਂ ਮੈਸੇਜ ਕੀਤਾ, ਤੁਸੀਂ ਕਿਸੇ ਦੋਸਤ ਨੇ ਮੈਨੂੰ ਰਿਸਪੌਂਸ ਦਿੱਤਾ ਕਿ ਜਨਾਬ ਤੁਸੀਂ ਜਿਹੜਾ ਹੈ ਨਾ ਲਿੰਕ ਤੇ ਕਲਿੱਕ ਕਰਕੇ YouTube ਤੇ ਜਾਓ ਤੇ ਉੱਥੋਂ ਤੁਸੀਂ ਲਾਈਵ ਆ ਸਕਦੇ ਹੋ। ਹਾਂਜੀ, ਤੇ ਮਾਸ਼ਾਅੱਲਾ ਬਹੁਤ ਜ਼ਬਰਦਸਤ ਪ੍ਰੋਗਰਾਮ ਹੈ। ਅਸੀਂ ਵੀ ਜਿਹੜੇ ਮੇਰੇ ਦਾਦਾ ਸਨ, ਉਹ ਆਪਣਾ ਇੰਡੀਆ ਦੇ ਵਿੱਚੋਂ ਅੰਮ੍ਰਿਤਸਰ ਦੇ ਵਿੱਚੋਂ ਮਾਈਗ੍ਰੇਟ ਹੋ ਕੇ ਗਏ ਨੇ। ਮੇਰਾ ਆਪਣਾ ਜਿਹੜਾ ਤਲਕ ਹੈ ਉਹ ਜੱਟ ਫੈਮਿਲੀ ਦੇ ਨਾਲ ਹੈ, ਹੁੰਦਲ ਜੱਟ ਸਾਡੀ ਕਾਸਟ ਹੈ। ਤੇ ਮੈਂ ਜਨਾਬ ਇਹਦੀ ਜਿਹੜਾ ਹੈ ਆਪਣਾ ਅੰਮ੍ਰਿਤਸਰ ਤੋਂ ਮੇਰੀ ਫੈਮਿਲੀ ਬਿਲੋਂਗ ਕਰਦੀ ਸੀ ਜੀ। ਤੇ ਇੱਥੇ ਅਸੀਂ ਜਿਹੜਾ ਨਾ ਫਿਰ ਸਾਨੂੰ ਇੱਥੇ ਆਪਣਾ ਅਲਾਟ ਹੋਏ ਸਨ ਰਕਬੇ। ਪਹਿਲੇ ਫੈਸਲਾਬਾਦ ਦੇ ਵਿੱਚ ਹੋਏ, ਫੈਸਲਾਬਾਦ ਦੇ ਵਿੱਚੋਂ ਫਿਰ ਕੁਝ ਅਸੀਂ ਸੇਲ ਕਰਕੇ ਫਿਰ ਅਸੀਂ ਝੰਗ ਦੇ ਵਿੱਚ ਲੈ ਲਿਆ। ਹੁਣ ਸਾਡੀ ਫੈਸਲਾਬਾਦ ਦੇ ਵਿੱਚ ਵੀ ਘਰ ਹੈ, ਝੰਗ ਦੇ ਵਿੱਚ ਹੀ ਆ, ਕਿਉਂਕਿ ਮੈਨੂੰ ਥੋੜਾ ਜਿਹਾ ਜਿਹੜਾ ਹੈ ਨਾ ਨੈਚੁਰਲ ਇਨਵਾਇਰਨਮੈਂਟ ਪਸੰਦ ਸੀ, ਫਿਰ ਇਸ ਵਜ੍ਹਾ ਤੋਂ ਅਸੀਂ ਨਾ ਝੰਗ ਦੇ ਵਿੱਚ ਰਹਿੰਦੇ ਰਹੇ ਹਾਂ। ਤੇ ਅਗਲੇ ਦਿਨ ਮੈਂ ਵੇਖ ਰਿਹਾ ਸੀ, ਕੱਲ ਬੜੀ ਖੁਸ਼ੀ ਹੋਈ ਹੈ ਜਨਾਬ, ਆਪਣਾ ਲਵਲੀ ਭਾਜੀ ਹੋਰੀ ਜਿਹੜੇ ਸੀ ਉਹ ਝੰਗ ਗਏ ਸਨ। ਉਹਨਾਂ ਨੇ ਕਾਫੀ ਜਿਹੜੇ ਨੇ ਨਾ ਉੱਥੋਂ ਦੀ ਜਿਹੜੀ ਸਾਡੀ ਜਿਹੜੀ ਆ ਉੱਥੇ ਜਿਹੜੀਆਂ ਪੁਰਾਣੀਆਂ ਹੈ ਨੇ ਝੰਗ ਸਿਟੀ ਦੇ ਵਿੱਚ ਜਿਹੜੇ ਏਰੀਆਜ਼ ਵਗੈਰਾ ਜਿਨ੍ਹਾਂ ਦੇ ਵਿੱਚ ਪੁਰਾਣੀਆਂ ਬਿਲਡਿੰਗਾਂ ਵੰਡ ਤੋਂ ਪਹਿਲੇ ਦੀਆਂ ਸੀਗੀਆਂ ਵਿਖਾ ਰਹੇ ਸਨ। ਵੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਚਲੋ ਜੀ, ਮਤਲਬ ਕਿ ਮੈਂ ਤੁਹਾਡੇ ਕੋਲ ਤੇ ਕੱਲ ਈਦ ਦਾ ਪਹਿਲਾ ਦਿਨ ਸੀਗਾ ਤੇ ਮੈਂ ਕਾਫੀ ਜਿਹੜਾ ਸੀ ਨਾ ਕਾਫੀ ਸੈਡ ਸੀਗਾ, ਕਿਉਂਕਿ ਇਸ ਪੂਰੇ ਸ਼ਹਿਰ ਦੇ ਵਿੱਚ ਇੱਕ ਮੈਂ ਹੀ ਮੁਸਲਮਾਨ ਆ, ਤੁਹਾਨੂੰ ਪਤਾ ਫਿਰ ਇੱਥੇ ਈਦ ਕਿੱਦਾਂ ਦੀ ਹੋਏਗੀ। ਤੇ ਮੈਂ ਮਤਲਬ ਜਿਹੜਾ ਨਾ ਕੋਈ ਬੜਾ ਪਰੇਸ਼ਾਨ ਬੈਠਾ ਸੀ, ਲੇਕਿਨ ਜਦੋਂ ਮੈਂ ਉਹ ਝੰਗ ਦੀ ਵੀਡੀਓ ਵੇਖੀ ਨਾ ਤੇ ਮੈਨੂੰ ਇੱਕ ਟਾਈਮ ਵਾਸਤੇ ਇੰਝ ਹੀ ਲੱਗਾ ਕਿ ਜਿਵੇਂ ਮੈਂ ਬਿਲਕੁਲ ਝੰਗ ਹੀ ਪਹੁੰਚ ਗਿਆ। ਤੇ ਨਫ਼ਰਤ ਵੇਖੋ ਜੀ, ਨਫ਼ਰਤ ਲੋਕ ਨਫ਼ਰਤ ਜਿਹੜੀ ਨੇ ਨਾ ਉਹ ਹਰ ਬੰਦਾ ਇੱਕ ਦੂਜੇ ਦੇ ਉੱਤੇ ਜਿਹੜਾ ਨਾ ਮੁਖਤਲਿਫ ਕਿਸਮ ਦੇ ਬਲੇਮ ਲਾ ਕੇ ਫੈਮਿਲੀ ਦੇ ਵਿੱਚ ਲੋਕ ਨਫ਼ਰਤ ਵਧਾ ਰਹੇ ਨੇ। ਤੇ ਨਫ਼ਰਤ ਮੰਨਣੀ ਅੱਜ ਦੇ ਦੌਰ ਦੇ ਵਿੱਚ ਨਾ ਬਹੁਤ ਆਸਾਨ ਕੰਮ ਹੈ, ਲੇਕਿਨ ਮੁਹੱਬਤ ਦਾ ਪੈਗਾਮ ਜਿਹੜਾ ਨਾ ਪਹੁੰਚਾਉਣਾ ਬਹੁਤ ਮੁਸ਼ਕਲ ਕੰਮ ਹੈ। ਔਰ ਤੁਸੀਂ ਮੁਹੱਬਤ ਦਾ ਪੈਗਾਮ ਪਹੁੰਚਾ ਰਹੇ ਹੋ, ਤੁਸੀਂ ਇੱਕ ਬਹੁਤ ਮੁਸ਼ਕਲ ਕੰਮ ਕਰ ਰਹੇ ਹੋ। ਅੱਲਾਹ ਤਾਲਾ ਤੁਹਾਨੂੰ ਇਹਨਾਂ ਦੇ ਵਿੱਚ ਕਾਮਯਾਬੀਆਂ ਦੇਵੇ। ਤੇ ਬਾਕੀ ਅਲਹਮਦੁਲਿਲਾ ਅਸੀਂ ਇੱਕ ਪਿਆਰ ਤੇ ਮੁਹੱਬਤ ਦੀ ਧਰਤੀ ਤੋਂ ਮੈਂ ਤੇ ਬਿਲੋਂਗ ਕਰਦਾ, ਤੇ ਅਲਹਮਦੁਲਿਲਾ ਮੇਰਾ ਜਿਹੜਾ ਹੈ ਨਾ ਮੈਨੂੰ ਬੜਾ ਦੁੱਖ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਮਤਲਬ ਕਿ ਬਾਦਲ ਸਿੰਘ ਸਰਕਾਰ ਨੇ ਜਦੋਂ ਸ਼ੁਰੂਆਤ ਕੀਤੀ ਸੀ ਆਪਣੀ ਕਬੱਡੀ ਦੀ, ਤੇ ਕਬੱਡੀ ਦੇ ਵਰਲਡ ਕੱਪ 3 ਕੁ ਹੋਏ ਸਨ। ਫਿਰ ਉਸ ਤੋਂ ਬਾਅਦ ਜਿਹੜਾ ਹੈ ਨਾ ਉਹ ਸਿਲਸਿਲਾ ਰੁਕ ਗਿਆ। ਮੈਨੂੰ ਉਹਦੇ ਉੱਤੇ ਵੀ ਬੜਾ ਦੁੱਖ ਹੈ। ਉਹ ਵੀ ਮੇਰੇ ਖਿਆਲ ਦੇ ਵਿੱਚ ਜਿਹੜਾ ਸਿਲਸਿਲਾ ਹੈ ਨਾ ਉਹ ਚੱਲਣਾ ਚਾਹੀਦਾ ਹੈ। ਬਹੁਤ ਜ਼ਬਰਦਸਤ ਵਰਲਡ ਕੱਪ ਹੋ ਰਿਹਾ ਸੀ ਕਬੱਡੀ ਦਾ, ਉਹ ਵੀ ਇੱਕ ਬਹੁਤ ਬੜਾ ਡਿਜ਼ਾਸਟਰ ਹੈ। ਉਹਦੇ ਮੇਰੇ ਖਿਆਲ ਦੇ ਵਿੱਚ ਉਹਨੂੰ ਵੀ ਜਿਹੜਾ ਨਾ ਮੈਨੇਜ ਕਰਕੇ ਦੁਬਾਰਾ ਤੋਂ ਬਹਾਲ ਹੋਣਾ ਚਾਹੀਦਾ ਜੀ। ਬਿਲਕੁਲ ਬਿਲकुल ਜੀ, ਰਸਤੇ ਹਮੇਸ਼ਾ ਖੁੱਲੇ ਰਹਿਣੇ ਚਾਹੀਦੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਜ਼ਰੀਏ ਜੋ ਸਾਡੇ ਕੋਲ ਹੋ ਸਕਦਾ ਹੈ ਅਸੀਂ ਕੋਸ਼ਿਸ਼ ਕਰਦੇ ਕਿ ਰਸਤੇ ਖੁੱਲਣ, ਜ਼ਿਆਦਾਤਰ ਲੋਕਾਂ ਦੇ ਦਿਲ ਖੁੱਲੇ ਹੋਣਗੇ ਤੇ ਰਸਤੇ ਆਪਣੇ ਆਪ ਖੁੱਲ ਜਾਣਗੇ। ਸੋ ਅਸੀਂ ਪਹਿਲ ਕਦਮੀ ਕਰ ਰਹੇ ਹਾਂ ਦਿਲ ਖੁੱਲਣ ਦੀ। ਤੁਹਾਡੇ ਸਾਹਿਬ ਵਰਗੇ ਸਾਰੇ ਦੋਸਤਾਂ ਮਿੱਤਰਾਂ ਦਾ ਸਾਥ ਹੈ। ਇੰਨੇ ਜਦੋਂ ਵੱਡਾ ਜਦੋਂ ਹਜੂਮ ਹੋ ਜਾਏਗਾ ਪੰਜਾਬੀਆਂ ਦਾ, ਜੋ ਕਿ ਇਕੱਠੇ ਹੋ ਕੇ ਦਿਲ ਖੁੱਲੇ ਦਿਲ ਨਾਲ ਤੁਸੀਂ ਮਿਲਣ ਦੀ ਗੱਲ ਕਰਨਗੇ ਤੇ ਆਪਣੇ ਆਪ ਰਸਤੇ ਖੁੱਲਣਗੇ। ਫਿਰ ਕਬੱਡੀ ਕ੍ਰਿਕਟ ਕੀ ਸਾਨੂੰ ਜੀ
ਮੇਲਿਆਂ ਤੇ ਵੀ ਇਕੱਠੇ ਹੋਣ ਦਾ ਮੌਕਾ ਮਿਲੇਗਾ, ਸਾਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ। ਨਹੀਂ ਅਰੋੜਾ ਸਾਹਿਬ ਅਸਲ ਗੱਲ ਵੇਖਣ ਦੀ ਇਹ ਹੈ ਕਿ ਸਾਡੇ ਕੋਲ ਮਤਲਬ ਕਿ ਜ਼ਿੰਦਗੀ ਜਿਹੜੀ ਹੈ ਨਾ ਇਤਨੀ ਸ਼ਾਰਟ ਹੈ, ਮੇਰੇ ਖਿਆਲ ਦੇ ਵਿੱਚ ਬੰਦਾ ਮੁਹੱਬਤਾਂ ਵੰਡੇ ਨਾ ਫਿਰ ਵੀ ਜ਼ਿੰਦਗੀ ਥੋੜੀ ਹੈ, ਤੇ ਬੰਦੇ ਪਤਾ ਨਹੀਂ ਨਫ਼ਰਤਾਂ ਵੰਡਣ ਵਾਸਤੇ ਜਨਾਬ ਜਿਹੜਾ ਨਾ ਕਿੱਥੋਂ ਟਾਈਮ ਲੈ ਲੈਂਦੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਤੇ ਬਾਕੀ ਬਹੁਤ ਜ਼ਬਰਦਸਤ ਕੰਮ ਕਰ ਰਹੇ ਹੋ, ਵੇਖੋ ਜੀ ਅੱਲਾਹ ਤਾਲਾ ਜਿਹੜਾ ਨਾ ਤੁਹਾਡੇ ਕੰਮ ਨੂੰ ਤਰੱਕੀਆਂ ਦੇਵੇ। ਤੇ ਇਹ ਚੈਨਲ ਜਿਹੜਾ ਹੈ ਮੈਂ ਬੜੇ ਅਰਸੇ ਤੋਂ ਵੇਖ ਰਿਹਾ, ਇਹਦੇ ਵਿੱਚ ਕਾਫੀ ਬਜ਼ੁਰਗਾਂ ਦੇ ਜਿਹੜੀਆਂ ਨੇ ਨਾ ਕਹਾਣੀਆਂ ਵਗੈਰਾ ਸੁਣੀਦੀਆਂ ਨੇ, ਤੇ ਪੰਜਾਬੀ ਮੇਰੇ ਖਿਆਲ ਦੇ ਵਿੱਚ ਸਾਨੂੰ ਜਿਹੜੀਆਂ ਪੁਰਾਣੀਆਂ ਲੜਾਈਆਂ ਨੇ ਜਾਂ ਜਿਹੜੀ ਪੁਰਾਣੀ ਵੰਡ ਦੇ ਵਿੱਚ ਜਿਹੜੀਆਂ ਉਹ ਕਤਲੋ ਗਾਰਤ ਹੋਈ, ਸਾਨੂੰ ਉਹਨੂੰ ਮੇਰੇ ਖਿਆਲ ਦੇ ਵਿੱਚ ਖਤਮ ਕਰਕੇ ਸਾਨੂੰ ਅੱਗੇ ਵਧਣਾ ਚਾਹੀਦਾ, ਕਿਉਂਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਲੜਾਈ ਸ਼ਾਮਲ ਹੈ। ਉਹ 2-4 ਭਰਾ ਵੀ ਹੋਣ ਤੇ ਉਹ ਵੀ ਆਪਸ ਦੇ ਵਿੱਚ ਦਸਤੇ ਗਿਰੇਮਾਨ ਰਹਿੰਦੇ ਨੇ ਘਰਾਂ ਦੇ ਵਿੱਚ, ਤੇ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ 2 ਕੌਮਾਂ ਦਾ ਲੜ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਸਾਨੂੰ ਮੇਰੇ ਖਿਆਲ ਚ ਉਹਨੂੰ ਭੁਲਾ ਕੇ ਜਿਵੇਂ ਦੁਨੀਆ ਅੱਗੇ ਵੱਧ ਰਹੀ ਹੈ ਸਾਨੂੰ ਅੱਗੇ ਵਧਣਾ ਚਾਹੀਦਾ ਜੀ। ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ ਰੋੜਾ ਸਾਹਿਬ, ਤੁਹਾਡੀ ਗੱਲ ਬਿਲਕੁਲ ਸੱਚੀ ਹੈ ਜੋ ਤੁਸੀਂ ਕਹਿ ਰਹੇ ਹੋ ਜੀ। ਨਫ਼ਰਤਾਂ ਦੂਰ ਕਰੀਏ, ਮੁਹੱਬਤ ਵਧਾਈਏ, ਇਹੀ ਸਾਡਾ ਕੰਮ ਹੈ ਜੀ। ਸਾਰੇ ਰਲ ਕੇ ਕਰਾਂਗੇ ਤਾਂ ਆਸਾਨ ਹੋ ਜਾਏਗਾ। ਤੇ ਤੁਸੀਂ ਸਾਡੇ ਪ੍ਰੋਗਰਾਮ ਨਾਲ ਇਸ ਤਰ੍ਹਾਂ ਬਣੇ ਰਹੋ ਜੀ, ਸਾਡੀ ਗੱਲਬਾਤ ਨਾਲ ਬਣੇ ਰਹੋ। ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਬਖਾਰ ਸਾਹਿਬ। ਤੇ ਇਸ ਨਾਲ ਆਦਿਲ ਸਾਹਿਬ ਵੀ ਸਾਡੇ ਨਾਲ ਨੇ ਜੀ, ਤੇ ਇਸ ਨਾਲ ਹੋਰ ਬੜੇ ਦੇ ਹਵਾਲੇ ਸਾਡੇ ਨਾਲ ਜੁੜੇ ਹੋਏ ਨੇ। ਆਦਿਲ ਬਾਜਵਾ ਸਾਹਿਬ ਨੇ, 2 ਆਦਿਲ ਇਕੱਠੇ ਹੋ ਚੁੱਕੇ ਨੇ ਜੀ। ਅਸੀਂ ਦੋਵਾਂ ਦੀ ਇੱਕ ਇੱਕ ਕਰਕੇ ਗੱਲ ਸੁਣਦੇ ਹਾਂ ਜੀ। ਪਹਿਲਾਂ ਆਦਿਲ ਬਾਜਵਾ ਸਾਹਿਬ ਦੀ ਗੱਲ ਕਰ ਲੈਂਦੇ ਆ, ਤੇ ਫਿਰ ਉਸ ਤੋਂ ਬਾਅਦ ਆਦਿਲ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਾਂਗੇ ਜੀ। ਜੀ ਆਦਿਲ ਬਾਜਵਾ ਸਾਹਿਬ जी अस्सलाम वालेकुम सर। जी वालेकुम अस्सलाम सर, ईद की बहुत बहुत मुबारकबाद सर। खैर मुबारक ਤੁਹਾਨੂੰ ਵੀ ਮੁਬਾਰਕ ਹੋ ਅਰੋੜਾ ਸਾਹਿਬ। तमाम ਮੈਂਬਰਸ ਜਿਹੜੇ ਲਾਈਵ ਜੁਆਇਨ ਨੇ ਤੇ ਉਹਨਾਂ ਨੂੰ ਵੀ ਈਦ ਮੁਬਾਰਕ ਜੀ। ਬਹੁਤ ਸ਼ੁਕਰੀਆ। ਕਿ ਅਗਰ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਜਾ ਰਹੀ ਹੈ ਅੱਜ ਦਾ ਦਿਨ ਤੁਹਾਡਾ, ਈਦ ਕਿਸ ਤਰ੍ਹਾਂ ਜਾ ਰਹੀ ਹੈ? जी अरोड़ा साहब, दिन माशाल्लाह बेहतरीन जा रहा है, बस थोड़ा जा गर्मी ज्यादा है सादिकाबाद च ना। ਤੇ ਅੱਜ ਮਤਲਬ ਕੁਛ ਜਿੱਦਾਂ ਗੁੱਜਰ ਸਾਹਿਬ ਕਹਿ ਰਹੇ ਸੀ ਕਿ ਕਸਾਈ ਨੇ ਇੱਥੇ ਤੰਗ ਆਵਾਮ ਨੂੰ ਕੀਤਾ ਹੋਇਆ। ਵਾਕਈ ਇਲਾਕੇ ਸਾਡੇ ਵੀ ਅੱਜ ਨਾ ਥੋੜਾ ਜਿਹਾ ਬੁਰਹਾਨ ਰਿਹਾ, ਤੇ ਮਾਸ਼ਾਅੱਲਾ 2 ਕੁਰਬਾਨੀਆਂ ਸੀ, ਸਾਡਾ ਵਿਹੜਾ ਵੀ ਸੀ, ਤੇ ਉਹ ਅਸੀਂ ਹੁਣ ਸੁਬਾਹ ਤੇ ਕਰ ਲਿਆ ਉਹਦਾ ਕਿ ਸੁਬਾਹ ਕਰਾਂਗੇ। ਬਾਕੀ ਅੱਜ ਬੱਕਰੇ ਸਨ ਤੇ ਉਹ ਆਪਣੇ ਕੀਤੇ ਨੇ। ਤੇ ਕਸਾਈ ਜਿਹੜੇ ਨੇ ਉਹ ਭਾਜੀ ਇਸ ਤਰ੍ਹਾਂ ਕਿ ਸੁਬਾਹ ਦਾ ਸਾਨੂੰ ਟਾਈਮ ਦਿੱਤਾ ਹੋਇਆ ਸੀ। ਫਿਰ ਉਹਨੇ ਕਿਹਾ ਜੀ ਮੈਂ ਆਂਦਾ ਵਾਂ 11 ਵਜੇ ਆਂਦਾ, 12 ਵਜੇ ਆਂਦਾ। ਮੈਂ ਤੇ ਉੱਥੇ ਜਾ ਕੇ ਬਹਿ ਰਿਹਾ, ਜਾ ਕੇ ਉਹਦੇ ਨਾਲ ਪੱਲੇ ਪੈ ਗਿਆ। ਮੈਂ ਕਿਹਾ ਯਾਰ ਉੱਠ ਅੱਲਾ ਦਾ ਨਾਂ ਹੀ ਜਾਣ ਛੱਡ। ਉਹਨੇ ਬਈ 4 ਵਜੇ ਨਾ ਮਤਲਬ ਟਾਈਮ ਦਿੱਤਾ, 4 ਵਜੇ ਉਹਨੂੰ ਚੁੱਕ ਕੇ ਲਿਆਏ ਆ। ਫਿਰ ਆ ਕੇ ਬੱਕਰੇ ਕੀਤੇ, ਤੇ 2 ਬੱਕਰੇ ਸੀ ਆਪਣੇ। ਤੇ ਸੁਬਾਹ ਹੁਣ ਹੈ ਬੜਾ, ਤੇ ਸੁਬਾਹ ਉਹ ਟਾਈਮ ਲਿਆ, ਤੇ ਦੇਖੋ ਹੁਣ ਸੁਬਾਹ 9 ਵਜੇ ਦਾ ਕਹਿ ਗਿਆ, ਤੇ ਵਜਾਉਂਦੇ ਨੇ 12 ਵਜਾ ਜਾਣੇ ਨੇ। ਕੋਈ ਗੱਲ ਨਹੀਂ, ਤੁਹਾਨੂੰ ਕੋਈ ਗੱਲ ਨਹੀਂ, ਕੱਲ ਤੱਕ ਹੀ ਸਹੀ, ਕੋਈ ਗੱਲ ਨਹੀਂ। ਬਹੁਤ ਕੋਈ ਨਹੀਂ, ਤੀਸਰਾ ਦਿਨ ਕਰ ਲਿਓ, 3 ਦਿਨ ਹੁੰਦੀ ਹੈ, ਤੀਸਰੇ ਦਿਨ ਕਰ ਲਿਓ। ਨਹੀਂ ਬਿਲਕੁਲ ਔਰ ਅਰੋੜਾ ਸਾਹਿਬ ਕੀ ਹਾਲ ਤੁਹਾਡਾ? ਠੀਕ ਠਾਕ? ਬਹੁਤ ਸ਼ੁਕਰੀਆ ਜੀ। ਸਾਡੇ ਬਹੁਤ ਸਾਰੇ ਦੋਸਤ ਨਾਲ ਨੇ, ਇੱਕ ਕਰਕੇ ਸਾਡੇ ਨਾਲ ਗੱਲ ਵੀ ਕਰਨੀ। ਆਦਿਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਮਿਹਰਬਾਨੀ। ਸਾਡਾ ਇਸ ਤਰ੍ਹਾਂ ਬਣੇ ਰਹਿਣਾ ਜੀ, ਪ੍ਰੋਗਰਾਮ ਦੇਖ ਰਹਿਣਾ ਹੈ। ਦੋਸਤੋ ਇਹਨੂੰ ਆਪਣੇ ਫੇਸਬੁੱਕ ਪੇਜ ਤੇ, ਆਪਣੇ YouTube ਦੇ ਜ਼ਰੀਏ, WhatsApp ਦੇ ਜ਼ਰੀਏ ਸ਼ੇਅਰ ਜ਼ਰੂਰ ਕਰ ਦੇਣਾ। ਰਿਕੁਐਸਟ ਤੋਂ ਸਾਰੇ ਨੂੰ ਫਿਰ ਕਰ ਰਹੇ ਹਾਂ ਜੀ। ਇੱਕ ਹੋਰ ਸਾਡੇ ਦੋਸਤ ਸਾਡੇ ਨਾਲ ਨੇ, ਆਪਣਾ ਚੈਨਲ ਨਾਂ ਦੱਸ ਦਿਓ ਆਪਣਾ। ਨਵੀਨ ਸੰਧੂ ਸਾਡੇ ਨਾਲ ਨੇ, ਕੋਈ ਭੇਜ ਗਰੇਵਾਲ ਜੀ ਨੇ, ਕੇਵਲ ਜਜ਼ਬਾਤ ਨੇ, ਬਹੁਤ ਸਾਰੇ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ। ਇੱਕ ਇੱਕ ਕਰਕੇ ਸਾਡੇ ਨਾਲ ਗੱਲ ਕਰਨੀ ਹੈ। ਸਟੂਡੀਓ ਦੀ ਲਾਈਨਾਂ ਸਾਰੀਆਂ ਹੀ ਬਿਜ਼ੀ ਨੇ। ਸੋ ਪਹਿਲਾਂ ਜੀ ਤੁਸੀਂ ਆਪਣੀ ਗੱਲ ਰੱਖੋ ਜੀ, अपना चैनल जी, ਤੁਹਾਡਾ ਨਾਮ ਪਹਿਲਾਂ ਦੱਸ ਦਿਓ ਜੀ। ਸੌਰੀ ਤੁਹਾਡਾ ਨਾਮ ਨਹੀਂ ਪਤਾ जी। अस्सलाम वालेकुम, सत श्री अकाल जी। मेरा नाम है नुमान नजर जोया और तलक मेरा है जी ਚੱਕ ਰਾਮਦਾਸ। ਹੁਣ ਆਪਾਂ ਨਾਂ ਚੇਂਜ ਕਰਤਾ ਸੀ, ਚੱਕ ਮੁਬਾਰਕ ਕਰਤਾ ਸੀ, ਤਹਿਸੀਲ ਫਿਰਾ, ਜ਼ਿਲ੍ਹਾ ਸਰਗੋਦਾ ਜੀ। ਖੁਸ਼ੀ ਹੋਈ ਜੀ ਤੁਹਾਡੇ ਨਾਲ ਕਰਕੇ। ਈਦ ਦੀਆਂ ਬਹੁਤ ਮੁਬਾਰਕਾਂ। ਤੇ ਈਦ ਦੇ ਹਵਾਲੇ ਕੀ ਕਹਿਣਾ ਚਾਹੋਗੇ? जी बहुत बहुत खैर मुबारक जी। बाकी सारे जो जिन्ने भी भरा मित्र देख रहे हैं उन्होंने भी बहुत बहुत मुबारक होवे और बहुत खुशी हुई अरोड़ा साहब ਤੁਹਾਨੂੰ ਗੱਲ ਕਰਕੇ। ਤੁਹਾਡੇ ਨਾਲ ਤੁਹਾਡੀ ਪਹਿਲੀ ਵੀਡੀਓ ਮੈਂ ਦੇਖੀ ਸੀ ਜਿਹੜਾ ਤੁਸੀਂ ਆਪਣਾ ਪਿੰਡ ਵਿਜ਼ਿਟ ਕੀਤਾ ਸੀ ਤਹਿਸੀਲ ਸਾਹੀਵਾਲ 'ਚ ਜੀ, ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ। ਮੁਫਤਾ ਮਾਸ਼ਾਅੱਲਾ ਬਣਦੇ ਹੋ ਤੁਸੀਂ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ। ਔਰ ਸਾਡਾ ਪਿੰਡ ਵੀ ਮਤਲਬ ਪੁਰਾਣਾ ਜਿਹੜਾ ਬੇਸਿਕਲੀ ਤੇ ਮਿੱਤਰ ਸਿੱਖੀ ਹੁੰਦੇ ਸਨ, ਕਾਫੀ ਇੱਥੇ ਵਿਰਕ ਸਨ, ਬੁਆਣੇ ਸਨ। ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਆਨਲਾਈਨ ਲੱਭਣ ਦੀ, ਪਰ ਉਸ ਤਰ੍ਹਾਂ ਲੱਭ ਨਹੀਂ ਸਕਿਆ।
ਤੇ ਲੇਕਿਨ ਮੇਰੀ ਖੁਆਇਸ਼ ਹੈਗੀ ਆ ਕਿ ਕੋਈ ਮੇਰੇ ਪੁਰਾਣੇ ਕਿਸੇ ਪਿੰਡ ਵਾਲੇ ਬੰਦੇ ਨਾਲ ਮੇਰੀ ਗੱਲਬਾਤ ਹੋਏ, ਜਿਹੜੇ ਕਾਫੀ ਸਾਰੇ ਬੰਦੇ ਨੇ ਜਿਹੜੇ ਯਾਨੀ ਕਿ ਚੜ੍ਹਦੇ ਪੰਜਾਬ 'ਚ ਰਹਿੰਦੇ ਨੇ। ਤੇ ਅਗਰ ਇਸ ਪਲੇਟਫਾਰਮ ਦੇ ਥਰੂ ਅਗਰ ਮੇਰੀ ਆਵਾਜ਼ ਜਾਂਦੀ ਹੋਵੇ ਕਿਸੇ ਭਰਾ ਕਿਸੇ ਮਿੱਤਰ ਨਾਲ, ਤੇ ਜ਼ਰੂਰ ਰਾਬਤਾ ਕਰੇ ਜੀ। ਉਹਨਾਂ ਦੀ ਹਵੇਲੀਆਂ ਉਸੇ ਤਰ੍ਹਾਂ ਕਾਇਮ ਨੇ ਜੀ, ਤੇ ਕਿਲੇ ਕਾਇਮ ਨੇ ਮਾਸ਼ਾਅੱਲਾ। ਬਾਅਦ 'ਚ ਜਿਹੜੇ ਮਾਈਗ੍ਰੇਟ ਹੋ ਕੇ ਆਏ ਸਨ ਉੱਧਰੋਂ, ਜ਼ਿਲ੍ਹਾ ਕਰਨਾਲ ਤੋਂ ਆਏ ਸਨ, ਪਿੰਡ ਸੀ ਹਾਬੜੀ, ਪਿੰਡ ਹਾਬੜੀ ਸੀ, ਇੱਥੋਂ ਹੀ ਪਿੰਡ ਹਾਬੜੀ ਗਏ ਸਨ ਜਿਹੜੇ ਮਿੱਤਰ ਗਏ ਸਨ। ਕੁਛ ਫਿਰ ਬਾਅਦ 'ਚੋਂ ਸ਼ਿਫਟ ਵਗੈਰਾ ਹੋ ਗਏ ਮੇ ਵੀ ਕੈਨੇਡਾ ਵਗੈਰਾ ਸ਼ਿਫਟ ਹੋ ਗਏ ਹੋਣਗੇ। ਤੇ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਨਾਲ ਗੱਲ ਕਰਕੇ। ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਹਾਨੂੰ ਇਹਦੀ ਬਹੁਤ ਬਹੁਤ ਮੁਬਾਰਕਬਾਦ। ਤੇ ਬਸ ਪ੍ਰੋਗਰਾਮ ਇਸ ਤਰ੍ਹਾਂ ਬਣੇ ਰਹੋ, ਸ਼ੇਅਰ ਕਰਦੇ ਰਹੋ ਤੇ ਹਰ ਹਫਤੇ ਸਾਡੀ ਸਾਂਝੀ ਤੇ ਹਿੱਸਾ ਬਣਦੇ ਰਹੋ। ਜੀ ਜ਼ਰੂਰ ਜੀ, ਜ਼ਰੂਰ ਜੀ, ਮਿਹਰਬਾਨੀ। ਅੱਛਾ ਜੀ, ਨਵੀਨ ਸੰਧੂ ਸਾਹਿਬ ਵੀ ਨੇ, ਗੁਰਭੇਜ ਗਰੇਵਾਲ ਜੀ, ਦੂਜੀ ਦੇਖ ਕੇ ਕਰਕੇ ਸਾਰੇ ਨਾਲ ਗੱਲ ਕਰਨੀ ਜੀ, ਪਿੱਟੀ ਸਾਹਿਬ ਨੂੰ ਐਡ ਕਰ ਲਾਂ। ਗੁਰਭੇਜ ਗਰੇਵਾਲ ਜੀ ਤੁਸੀਂ ਸਾਡੇ ਨਾਲ ਹੋ ਜੀ, ਸਤਿ ਸ੍ਰੀ ਅਕਾਲ ਜੀ। ਨਵੀਨ ਸੰਧੂ ਸਾਹਿਬ ਜੀ ਤੁਸੀਂ ਵੀ ਸਾਡੇ ਨਾਲ ਹੋ ਜੀ। ਗੁਰਭੇਜ ਗਰੇਵਾਲ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ, ਠੀਕ ਹੋ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਕੀ ਕਹਿਣਾ ਚਾਹੁੰਦੇ ਹੋ ਆਪਣੇ ਸਾਰੇ ਦੋਸਤੋਂ ਈਦ ਦੇ ਹਵਾਲੇ ਤੋਂ ਜੀ? ਈਦ ਤੇ ਮੁਬਾਰਕ, ਈਦ ਮੁਬਾਰਕ ਤੇ ਹੈ ਹੀ ਇਹਨਾਂ ਨੂੰ। ਇੱਕ ਕਹਿੰਦੇ ਹੁੰਦੇ ਨਾ, ਮੈਂ ਈਦ ਮੁਬਾਰਕ ਕਿਹਨੂੰ ਆਖਾਂ, ਮੇਰਾ ਯਾਰ ਮੇਰੇ ਨਾਲ ਗੁੱਸੇ। ਤੇ ਉਹ ਅਸੀਂ ਤਾਂ ਨਹੀਂ ਗੁੱਸੇ ਜੀ ਤੁਹਾਡੇ ਨਾਲ। ਨਹੀਂ, ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਦਾ ਕਿ ਸਾਡੀ ਹਾਲਤ ਇਹ ਹੈ ਕਿ ਵੀਰ ਨੇ ਜਿਹੜੇ ਝੰਗ ਵਾਲੇ ਸੀ, ਮੈਂ ਉਹ ਅਸਲ 'ਚ ਝੰਗ ਹੀ ਬੋਲੀ ਸੁਣਨੀ ਚਾਹੁੰਦਾ ਸੀ ਉਹਨਾਂ ਕੋਲੋਂ, ਪਰ ਉਹਨਾਂ ਨੇ ਕਿਹਾ ਵੀ ਅਸੀਂ ਇੱਥੋਂ ਗਏ ਹਾਂ ਅੰਮ੍ਰਿਤਸਰ ਤੋਂ, ਤੇ ਉਹ ਝਾਂਗੀ ਬੋਲੀ ਨਹੀਂ ਬੋਲ ਸਕਿਆ। ਅਸੀਂ ਝਾਂਗੀ ਨੂੰ ਇੱਕ ਮਜ਼ਾਕ ਸਮਝਦੇ ਇੱਥੇ। ਹਾਂਜੀ, ਜਿੱਦਾਂ ਉਹ ਕਹਿੰਦੇ ਨਾ ਰੇਵਣਾ ਸੀ ਤਾਂ ਦੇਵਣੀ ਕਿ ਨਹੀਂ ਦੇਵਣੀ, ਉਹ ਕਹਿੰਦਾ ਨਹੀਂ ਦੇਵਣੀ, ਕਹਿੰਦਾ ਨਹੀਂ ਦੇਵਣੀ ਤੇ ਯੁੱਧ ਕਰੇਵਣਾ। ਉਹ ਇੱਕ ਇੱਥੇ ਅਸੀਂ ਮਜ਼ਾਕ ਉਹਨੂੰ ਲੈਂਦੇ ਹਾਂ, ਗੁੱਸਾ ਨਾ ਕਰਿਓ ਵੈਸੇ ਤੁਸੀਂ ਸਾਰੇ ਜਾਣੇ। ਮੈਂ ਇੱਕ ਉਹ ਵੀਰ ਨੇ ਕਿਹਾ ਸੀ ਕਿ ਆਪਣੇ ਜਿਹੜੇ ਕਬੱਡੀ ਦੇ ਮੈਚ ਹੁੰਦੇ ਵੀ ਹੁਣ ਨਹੀਂ ਹੁੰਦੇ। ਮੈਂ ਯਾਦ ਅਰੋੜਾ ਸਾਹਿਬ ਕਰਾਉਣਾ ਚਾਹੁੰਦਾ ਕਿ ਮਿਲਖਾ ਸਿੰਘ ਦੀ ਜੀਵਨੀ ਪੜ੍ਹੀ ਹੈ, ਤੇ ਮਿਲਖਾ ਸਿੰਘ ਲਾਹੌਰ ਪਾਕਿਸਤਾਨ ਦੇ ਵਿੱਚ ਰੇਸ ਜਿੱਤਿਆ ਸੀ। ਉਹ ਰੇਸ ਜਿਹੜੀ ਉਹਦੀ ਪ੍ਰੈਕਟਿਸ ਸੀਗੀ, ਤੇ ਉਹਦੇ ਬੇਸ ਤੇ ਹੀ ਉਹਨੇ ਜਾ ਕੇ ਅੱਗੇ ਓਲੰਪਿਕਸ ਦੇ ਵਿੱਚ ਚੌਥੇ ਨੰਬਰ ਤੇ ਰਹਿ ਗਿਆ ਭਾਵੇਂ ਉਹ, ਪਰ ਕਿੱਡਾ ਵੱਡਾ ਉਪਰਾਲਾ ਸੀਗਾ ਕਿ ਉਹਨੂੰ ਪਾਕਿਸਤਾਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਵੀ ਖੇਡਣ ਦਾ ਮੌਕਾ ਮਿਲਦਾ ਸੀ, ਅੱਜ ਨਹੀਂ ਮਿਲ ਰਿਹਾ। ਇਹਦਾ ਕਾਰਨ ਇਹ ਆ ਕਿ ਅਸੀਂ, ਸਾਡਾ ਅੱਧਾ ਹਿੱਸਾ ਸਰੀਰ ਦਾ ਅੱਧਾ ਹਿੱਸਾ ਇੱਥੇ ਆ, ਅੱਧਾ ਹਿੱਸਾ ਸਾਡਾ ਉੱਥੇ ਰਹਿ ਗਿਆ ਪਾਕਿਸਤਾਨ 'ਚ ਪੰਜਾਬੀਆਂ ਦਾ। ਪਰ ਬਾਕੀ ਜਿਹੜਾ ਹਿੰਦੁਸਤਾਨ ਆ ਨਾ, ਉਹ ਸਾਨੂੰ ਪਿੱਛੋਂ ਖਿੱਚਦਾ ਜੀ, ਉਹ ਸਾਨੂੰ ਤੁਹਾਡੇ ਨਾਲ ਰਲਣ ਨਹੀਂ ਦਿੰਦਾ। ਜੇ ਆਪਾਂ ਕਹਿੰਦੇ ਨਾ ਵੀ ਆਪਾਂ ਇਕੱਠੇ ਹੋ ਜਾਈਏ, ਇਹਦਾ ਕਾਰਨ ਹੈ। ਹੁਣ ਤੁਸੀਂ ਨਵਜੋਤ ਸਿੱਧੂ ਦੀ ਵਿਚਾਰੇ ਦੀ ਹਾਲਤ ਦੇਖੋ, ਉਹਨੂੰ ਇੱਕ ਸ਼ੋਅ ਚੋਂ ਕੱਢਿਆ ਹੋਇਆ ਸਿਰਫ ਇਸ ਕਰਕੇ ਕਿਉਂਕਿ ਉਹਨੇ ਇਮਰਾਨ ਖਾਨ ਦਾ ਸਾਥ ਦਿੱਤਾ ਜੀ। ਉਹਨੂੰ ਫਾਈਨੈਂਸ਼ੀਅਲ ਲਾਸ ਹੈ ਬਹੁਤ ਹੈ। ਇੱਦਾਂ ਹੀ ਬਹੁਤੇ ਲੋਕਾਂ ਨੂੰ ਬਹੁਤ ਲਾਸ ਹੈ, ਪਾਕਿਸਤਾਨੀ ਕਲਾਕਾਰਾਂ ਨੂੰ ਵੀ ਲਾਸ ਹੈ ਜਿਹੜੇ ਹਿੰਦੁਸਤਾਨ ਸਰ ਜੀ। ਆਪਣੇ ਮਤਲਬ ਟੌਪਿਕ ਨਹੀਂ ਹੈਗਾ, ਜੋ ਜਿਨ੍ਹਾਂ ਦਾ ਚੱਲਦਾ ਉਹ ਚਲਾਈ ਜਾਂਦੀ। ਆਪਣਾ ਸਰਕਾਰ ਵੰਡਣਾ ਮੈਂ ਵੀਰ ਦੀ ਸਿਆਸਤ ਰਿਲੇਟਡ ਹੈ। ਮੈਂ ਆਪਣੀ ਪ੍ਰੋਬਲਮ ਦੱਸਣ ਡਿਆ ਕਿ ਅਸੀਂ ਇਸ ਕਰਕੇ ਅਸੀਂ ਚਾਹੁੰਦੇ ਹਾਂ। ਹਾਂਜੀ, ਆਓ ਜੀ, ਅਸੀਂ ਵੀ ਇਹੀ ਚਾਹੁੰਦੇ ਹਾਂ ਜੀ, ਤੁਸੀਂ ਆਓ, ਅਸੀਂ ਦਿਲ ਤੋਂ ਸੇਵਾ ਕਰਾਂਗੇ, ਤੁਸੀਂ ਆਉਣ ਵਾਲੇ ਬਣੋ। ਅਸੀਂ ਜੇ ਦੇਖੋ, ਜਿਹੜੇ ਤੁਹਾਡਾ ਪ੍ਰੋਗਰਾਮ ਵੇਖ ਰਹੇ ਨਾ, ਅਸੀਂ ਇਹ ਮੈਂ ਕਈ ਦਿਨਾਂ ਤੋਂ ਦੇਖਦਾ ਲਗਾਤਾਰ, ਤੇ ਮੈਂ ਇਹ ਸਮਝਦਾ ਕਿ ਕਿਤੇ ਅਸੀਂ ਬਦਕਿਸਮਤ ਆ ਕੇ ਅਸੀਂ ਅੱਡ ਹੋ ਗਏ ਜੀ। ਬੈਡ ਲੱਕ ਹੈ ਜੀ, ਇਹਦੇ 'ਚ ਕਹਿ ਸਕਦੇ ਜੀ। ਅੱਛਾ, ਸਾਰੇ ਮੈਂ ਗਰੇਵਾਲ ਸਾਹਿਬ, ਇੱਕ ਸਾਡੇ ਦੋਸਤ ਨੇ ਖਾਸ ਫਰਮਾਇਸ਼ ਕਹਿੰਦੇ ਘਰ ਦੀ ਵੀ ਸੁਣ ਲਓ, ਕਹਿੰਦੇ ਆਦਮ ਨੂੰ ਤੁਸੀਂ ਲੈ ਕੇ ਬਿਠਾਇਆ, ਗੱਲ ਉਹਦੀ ਸੁਣਦੇ ਨਹੀਂ, ਕਹਿੰਦੇ ਉਹ ਮੈਸੇਜ ਦੇਖ ਲਓ ਜੀ, ਉਹਦੀ ਵੀ ਸੁਣ ਲਓ ਕਿਤੇ। अस्सलाम वालेकुम जी, सत श्री अकाल सारे वीरां नूं, सब भरावां नूं ईद मुबारक, चौकी चौकी ईद मुबारक। उन्हां भरावां दा बहुत बहुत शुक्रिया जिन्हां मैसेज कीता है ईद मुबारक वास्ते। जिंदगी च पहली दफा इस तरह होया कि इंडिया वालों भी सानूं मैसेज आए ने ईद मुबारक दे, प्राइवेट मैसेज आए ने, लोगो आए ने ईद मुबारक दे। बहुत शुक्रिया सिख भरावां दा, बहुत बहुत थैंक यू। स्पैशल पलविंदर ढिल्लों दा, तेज संधू दा, चाचा जी अकरम संधू दा, होर भी बहुत सारे ने ਜਿਹੜੇ ਦੋਸਤ ਨੇ ਉਹਨਾਂ ਨੇ ਬਹੁਤ ਆਦਿਲ ਭਾਈ ਇੱਥੇ ਨਾ ਇੱਥੇ ਕੁਛ ਨਾ ਹਿੰਦੂ ਭਰਾਵਾਂ ਦਾ ਵੀ ਜ਼ਿਕਰ ਕਰ ਦੋ, ਕਿਉਂਕਿ ਮੋਸਟਲੀ ਪੰਜਾਬ 'ਚ ਹਿੰਦੂ ਵੀ ਬੈਠੇ ਨੇ ਮੇਰੇ ਨਾਲ, ਕਈ ਇੱਥੇ ਜੁੜੇ ਨੇ ਜਿਹੜੇ ਸਾਂਝੀ ਸਾਥ ਤੇ ਬਾਕਾਇਦਾ ਹਿੰਦੂ ਭਾਈ ਵੀ ਪ੍ਰੋਗਰਾਮ ਸੁਣਦੇ ਨੇ, ਤੇ ਉਹਨਾਂ ਦਾ ਵੀ ਸ਼ੁਕਰੀਆ ਜੀ। ਉਹਨਾਂ ਦਾ ਵੀ ਤੁਹਾਡੀ ਅਹਿਸਾਨ ਗੁਜਰ ਸਾਹਿਬ, ਤੁਹਾਡੀ ਗੱਲ ਕੱਟ ਰਿਹਾ ਮੈਂ ਤੁਹਾਡੀ। ਇਹ ਸਾਡਾ ਗਰੁੱਪ ਇੱਕ ਹੈਗਾ ਵਾ, ਥੋੜਾ ਜਿਹਾ ਬਣਾਇਆ, ਥੋੜੇ ਜਿਹਾ ਯਾਰਾਂ ਰਲ ਕੇ। ਸਾਡਾ ਤਾਂ ਸਵੇਰ ਦਾ ਜਿਹੜਾ ਗੁੱਡ ਮਾਰਨਿੰਗ ਹੀ ਹੁੰਦੀ ਹੈ ਨਾ, ਉਹ ਗੁਲਸ਼ਨ ਸਾਹਿਬ ਕਰਦੇ ਆ ਜਾਂ ਰਾਜ ਨਾਗਪਾਲ ਸਾਹਿਬ ਕਰਦੇ ਆ। ਹੁਣ ਪਿੱਛੇ ਦੱਸੋ ਕੀ ਰਹਿ ਗਿਆ?
ਜੀ ਜ਼ਬਰਦਸਤ ਜੀ, ਜ਼ਬਰਦਸਤ, ਗ੍ਰੇਟ। हाँ जी, चाह भी बना ले हमदे नाल ही कहीं जी। तो ਅੱਛਾ ਜੀ, ਮੈਂ ਨਾਲ ਦੇ ਨਾਲ ਆਪਣੇ ਹੋਰ ਦੋਸਤਾਂ ਨੂੰ ਵੀ ਲੈ ਲਵਾਂ ਕਿਉਂਕਿ ਦੋਸਤ ਬੜੇ ਸਾਰੇ ਗੱਲ ਕਰਨ ਵਾਲੇ ਨੇ ਜੀ। ਹਾਂ ਜੀ, ਬਹੁਤ ਸ਼ੁਕਰੀਆ ਤੁਹਾਡਾ। ਦਲਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਦਲਜੀਤ ਸਿੰਘ ਤੁਸੀਂ ਵੀ ਸਾਡੇ ਨਾਲ ਹੋ ਜੀ। ਸਤਿ ਸ੍ਰੀ ਅਕਾਲ ਅਰੋੜਾ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਲਾਮ ਵਾਲੇਕੁਮ ਸਾਰੇ ਪਾਕਿਸਤਾਨੀ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਜੀ। ਬੜੇ ਦਿਨਾਂ ਬਾਅਦ ਤੁਹਾਡੇ ਦਰਸ਼ਨ ਹੋਏ ਨੇ। ਕੀ ਗੱਲ ਹੈ? ਸਾਨੂੰ ਤਾਂ ਤੁਹਾਡੇ ਦਰਸ਼ਨ ਬੜੇ ਦਿਨਾਂ ਬਾਅਦ ਹੋਏ ਆ ਜੀ। ਅਸੀਂ ਤੇ ਬੜੀ ਕੋਸ਼ਿਸ਼ ਕਰੀ ਜੀ ਤੁਹਾਡੇ ਨਾਲ ਜੁੜਨੇ ਦੀ, ਲੇਕਿਨ ਲਿੰਕ ਹੀ ਨਹੀਂ ਮਿਲਦੇ ਸਾਨੂੰ। ਔਰ ਦੱਸੋ ਵੀ ਤੁਹਾਡੇ ਲੋਕਾਂ ਦੀ ਇਸ ਤਰ੍ਹਾਂ ਹੀ ਆਹਿਸਤਾ ਆਹਿਸਤਾ ਕੋਸ਼ਿਸ਼ ਕਿਸੇ ਦਿਨ ਲੱਗ ਜਾਂਦੀ ਹੈਗੀ ਆ। ਢਿੱਲੋਂ ਸਾਹਿਬ ਨਜ਼ਰ ਨਹੀਂ ਆਏ। ਢਿੱਲੋਂ ਸਾਹਿਬ ਜੀ ਕਿਤੇ ਗਏ ਹੋਏ ਆ, ਸਫ਼ਰ ਤੇ ਹੈਗੇ ਆ ਜੀ। ਉਹ ਢਿੱਲੋਂ ਸਾਹਿਬ ਬੁਕਿੰਗ ਤੇ ਨਿਕਲੇ ਹੋਏ ਆ। ਇੱਕ ਸਾਡੇ ਅਹਿਮਦ ਅਲੀ ਭਾਈ ਸਾਹਿਬ ਬਹੁਤ ਦਿਨ ਤੋਂ ਨਹੀਂ ਨਜ਼ਰ ਆ ਰਹੇ ਨੇ ਤੇ ਪ੍ਰੋਗਰਾਮ 'ਚ। ਮੈਂ ਅਹਿਮਦ ਅਲੀ ਦੱਸਦਾ ਜੀ, ਮੈਨੂੰ ਅੱਜ ਅਹਿਮਦ ਅਲੀ ਦੀ ਆਪਣਾ ਨਾ ਈਦ ਮੁਬਾਰਕ ਦਾ ਮੈਸੇਜ ਆਇਆ ਸੀਗਾ ਮੇਰੇ ਇੱਥੇ ਦੇ 9 ਵਜੇ ਤੇ ਠੀਕ ਠਾਕ ਸੀਗੇ। ਬਸ ਉਸ ਤੋਂ ਬਾਅਦ ਪਤਾ ਨਹੀਂ ਉਹ ਵੀ ਕਿਤੇ ਬੱਕਰੇ ਬੁਕਰੇ ਲੱਗਦਾ ਕਿਤੇ ਕਰਨ ਚਲੇ ਗਏ। ਉਸ ਤੋਂ ਬਾਅਦ ਉਹ ਵੀ ਵਾਪਸ ਆਏ ਕਿ ਛੁੱਟੀਆਂ ਲੈ ਕੇ। ਤੇ ਮੈਂ ਅਸਲ ਜੀ ਮੇਰੀ ਗੱਲ ਸੁਣੋ, ਅਹਿਮਦ ਅਲੀ ਸਾਹਿਬ ਜਿਹੜੇ ਨੇ ਨਾ, ਜਿਸ ਇਲਾਕੇ ਦੇ ਨੇ ਨਾ ਸੰਧੂ ਸਾਹਿਬ, ਜਿਹੜੇ ਉਹ ਹੈ ਫਤਿਹ ਜੰਗ ਵਾਲਾ ਏਰੀਆ। ਤੇ ਫਤਿਹ ਜੰਗ ਦੇ ਜਿਹੜੇ ਨੇ ਇੱਥੇ ਵਿਹੜੇ ਬੜੇ ਮਸ਼ਹੂਰ ਨੇ ਅਰੋੜਾ ਸਾਹਿਬ। ਇਸ ਪੂਰੇ ਏਰੀਏ 'ਚ ਜਿਹੜੇ ਪੂਰੇ ਪਾਕਿਸਤਾਨ 'ਚ ਨਾ ਜਿਹੜੇ ਵਿਹੜੇ ਨੇ ਨਾ, ਉਹ ਫਤਿਹ ਜੰਗੀ ਜਿਹੜੇ ਵਿਹੜੇ ਨੇ, ਉਹ ਬੜੀ ਉਹਨਾਂ ਦੀ ਕੀਮਤ ਹੁੰਦੀ ਹੈ, ਬੜੇ ਮਹਿੰਗੇ ਹੁੰਦੇ ਨੇ। ਤੇ ਇਹ ਜਿਹੜਾ ਹੁੰਦਾ ਨਾ, ਇਹ ਸੀਜ਼ਨ ਹੁੰਦਾ ਹੈ ਉਹਨਾਂ ਦਾ ਲਾਣ ਦਾ। ਤੇ ਮੇਰੇ ਖਿਆਲ ਚ ਅਹਿਮਦ ਅਲੀ ਸਾਹਿਬ ਦੇ ਕਾਰੋਬਾਰ ਕਰ ਰਹੇ ਨੇ। ਸੀਜ਼ਨ ਤਾਂ ਕੱਲ ਦਾ ਹੀ ਸ਼ੁਰੂ ਹੋਇਆ ਵਾ। ਅਹਿਮਦ ਅਲੀ ਤਾਂ 1.5 ਮਹੀਨੇ ਤੋਂ ਗਾਇਬ ਆ, ਪਤਾ ਨਹੀਂ ਕਿਹੜੇ ਸੀਜ਼ਨ ਚ ਲੱਗਾ ਹੋਇਆ। ਅਹਿਮਦ ਅਲੀ ਸਾਹਿਬ ਨੇ 5-7 ਵਿਹੜੇ ਘਰੇ ਆਪਣੇ ਰੱਖੇ ਆ, ਔਰ ਸੇਵਾ ਵੀ ਕਰਨੀ ਪੈਂਦੀ ਆ। ਹਾਂਜੀ, ਉਹਨਾਂ ਨੂੰ ਸੇਵਾ ਸੁਵਾ ਕਰਦੇ ਰਹੇ ਜੀ। ਇਹ ਵੀ ਗੱਲ ਹੋ ਸਕਦੀ ਹੈ। ਅਰੋੜਾ ਸਾਹਿਬ ਤੁਸੀਂ ਤੇ ਅੱਜ ਮੈਂ ਕਿਹਾ ਚਿੱਟੀ ਪੱਗ ਤੇ ਲਾਲ ਟੀ-ਸ਼ਰਟ ਕਿਆ ਕਹਿਣੇ ਜੀ ਹੈ। ਅੱਜ ਤਾਂ ਰੈਡ ਐਂਡ ਵਾਈਟ ਹੀ ਲੱਗ ਰਹੇ ਹੋ। ਅਰੋੜਾ ਸਾਹਿਬ ਸਦਾ ਬਾਰ ਯੰਗ ਲੱਗਦੇ ਨੇ। ਨਹੀਂ ਜੀ, ਰੱਬ ਇਹਨਾਂ ਨੂੰ ਜੀ ਸਿਹਤ ਤੰਦਰੁਸਤੀ ਬਖਸ਼ੇ। ਇੱਕ ਡਰਾਮਾ ਖੇਡਣ ਜਾ ਰਿਹਾ ਮੈਂ, ਸਟੇਜ ਡਰਾਮੇ ਕਰਦਾ। ਮੈਂ ਅੱਜ ਮੇਰੇ ਕੱਪੜੇ ਫਿਰ ਬਦਲਦੇ ਜੀ। ਇਸ ਤੋਂ ਬਾਅਦ ਮੈਂ ਸਟੇਜ ਡਰਾਮੇ ਵਿੱਚ ਕਿਰਦਾਰ ਅਦਾ ਕਰ ਰਿਹਾ। ਥੋੜੇ ਦਿਨ ਬਾਅਦ ਕੱਪੜੇ ਬਦਲੇ ਤੁਸੀਂ ਦੇਖੋਗੇ। ਸੋ ਮੈਂ ਇਸ ਕਰਕੇ ਮੈਂ ਜ਼ਿਕਰ ਕਰ ਦਿੰਦਾ ਕਿ ਮੈਂ ਵੈਸੇ ਤੁਸੀਂ ਮੋਸਟਲੀ ਤੁਸੀਂ ਚਿੱਟੀ ਪੱਗ ਦੀ ਵੇਖੋਗੇ, ਪਰ ਜਿਸ ਵਕਤ ਮੈਂ ਸਟੇਜ ਤੇ ਹੁੰਦਾ ਉਸ ਵਕਤ ਮੈਂ ਰੰਗੀਨ ਪੱਗਾਂ ਬੰਨਦਾ ਵਾ ਕਿਰਦਾਰਾਂ ਦੇ ਵਿੱਚ। ਅਦਰ ਦੈਨ ਦੈਟ ਮੈਂ ਸਿਰਫ ਚਿੱਟੀਆਂ ਪੱਗਾਂ ਜੀ ਤੁਸੀਂ ਦੇਖੋਗੇ। ਮੈਂ ਤੇ ਚਾਹਨਾ ਕਿ ਅਸੀਂ ਲੋਕ ਮੈਂ ਤੇ ਚਾਹਨਾ ਕਿ ਅਸੀਂ ਲੋਕ ਦੁਆ ਕਰੀਏ ਕਿ ਸਾਡਾ ਆਪਸ ਚ ਆਨ ਜਾਨ ਬਿਨਾ ਪਾਸਪੋਰਟਾਂ ਤੋਂ ਹੋ ਜਾਵੇ। ਕਮ ਸੇ ਕਮ ਚਲੋ ਫਿਲਹਾਲ ਜਿਹੜੀਆਂ ਰਿਕੁਆਇਰਮੈਂਟ ਹੈਗੀਆਂ ਉਹ ਪੂਰੀਆਂ ਕਰਕੇ ਉਹਦੇ ਨਾਲ ਹੀ ਆ ਜਾਓ। ਅੱਛਾ ਤੁਹਾਨੂੰ ਕਹਿ ਰਿਹਾ ਜੀ ਦਰਵਾਜ਼ੇ ਖੁੱਲੇ ਆ। ਸਾਡੇ ਬਜ਼ੁਰਗ ਅੱਜ ਵੀ ਸਾਡੇ ਬਜ਼ੁਰਗਾਂ ਦੀ ਜ਼ਮੀਨ ਦੇਖਣ ਦਾ ਸਾਡਾ ਬੜਾ ਮਨ ਕਰਦਾ ਹੈ ਜੀ। ਗੱਲਾਂ ਹੀ ਸੁਣੀ ਦੀਆਂ ਨੇ। ਅਸੀਂ ਤੇ ਇੱਧਰ ਹੀ ਹੋਸ਼ ਸੰਭਾਲੀ ਹੈਗੀ। ਜ਼ਰੂਰ ਜਾਣਾ ਚਾਹੀਦਾ ਜੀ, ਜ਼ਰੂਰ। ਮੌਕਾ ਜਦੋਂ ਵੀ ਸਬਬ ਬਣੇ, ਮੌਕਾ ਬਣੇ, ਜ਼ਰੂਰ ਜਾਓ। ਮੈਂ ਤਾਂ ਬਲਕਿ ਇਹ ਕਹਾਂਗਾ ਕਿ ਜਿਸ ਤਰ੍ਹਾਂ COVID-19 ਦੇ ਤੋਂ ਬਾਅਦ ਹਾਲਾਤ ਕੁਝ ਸੁਧਰਦੇ ਨੇ, ਜਾਓ ਆਪਣੇ ਪਿੰਡਾਂ ਨੂੰ ਜਾਓ, ਲੋਕਾਂ ਨੂੰ ਮਿਲੋ, ਤੁਹਾਨੂੰ ਖੁਸ਼ੀ ਹੋਏਗੀ। ਤੁਹਾਨੂੰ ਅਸਲ ਅਹਿਸਾਸ ਜਿਹੜਾ ਦਿਲਾਂ ਨੂੰ ਦਿਲ ਦੀ ਸਾਂਝ ਜਿਹੜੀ ਹੈ ਨਾ, ਉਹ ਉੱਥੇ ਜਾ ਕੇ ਤੁਹਾਨੂੰ ਅਹਿਸਾਸ ਹੋਏਗਾ। ਇਸੇ ਤਰ੍ਹਾਂ ਮੈਂ ਦਾਵਤ ਦੇਵਾਂਗਾ ਕਿ ਆਪੋ ਆਪਣੇ ਘਰਾਂ ਵਿੱਚ, ਸ਼ਹਿਰਾਂ ਵਿੱਚ ਆਓ, ਵਾਪਸ ਆਓ। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਿੱਥੇ ਵੀ ਤੁਸੀਂ ਵੇਖਣਾ ਜਾਓ, ਘੁੰਮੋ ਫਿਰੋ। ਅੱਛਾ, ਕਾਦਰਾਬਾਦ ਪਿੰਡ ਕਿਹੜੀ ਜਗ੍ਹਾ ਪੈਂਦਾ ਪਾਕਿਸਤਾਨ 'ਚ ਜੀ? ਕਿਹੜਾ ਜੀ? ਕਾਦਰਾਬਾਦ। ਮੈਨੂੰ ਇਸ ਬਾਰੇ ਜ਼ਿਲ੍ਹਾ ਦੱਸੋ ਜੀ, ਕੋਈ ਜ਼ਿਲ੍ਹਾ ਦਾ ਪਤਾ ਹੈ ਤਾਂ ਜੀ ਤੁਹਾਨੂੰ? ਜ਼ਿਲ੍ਹਾ ਗੁਜਰਾਤ ਹੀ ਕਹਿੰਦੇ ਸੀ ਸਾਡੇ ਬਜ਼ੁਰਗ। ਇਹ ਫਿਰ ਤੁਹਾਨੂੰ ਆਦਲ ਦੱਸ ਸਕਦਾ ਜੀ। ਆਦਲ ਗੁਜਰਾਤ ਤੋਂ ਹੈ ਜੀ। ਇਹ ਹੈਡ ਕਾਦਰਾਬਾਦ ਦੇ ਨਾਲ ਨਾਲ ਮਸ਼ਹੂਰ ਹੈ ਨਵੀਦ ਭਾਈ ਇੱਧਰ ਨਾ, ਹੈਡ ਕਾਦਰਾਬਾਦ ਉੱਥੇ ਹੀ ਓਬਵੀਅਸਲੀ ਉਹ ਉਸੇ ਵਜ੍ਹਾ ਤੋਂ ਹੋਏਗਾ ਤੇ ਉਹ ਏਰੀਆ ਦਾ ਨਾਮ ਵੀ ਉਹੀ ਹੋਏਗਾ ਇਸੇ ਪਾਸੇ ਨਾ। ਕਹਿੰਦੇ ਸੀ ਅਗਰ ਲਾਲਾ ਮੂਸਾ ਵਗੈਰਾ ਹੁੰਦੇ ਸੀ, ਜਾਂ ਕਹਿੰਦੇ ਸੀ ਫਾਲੀਆ ਬੋਲ ਕੇ ਵੀ ਜਗ੍ਹਾ ਹੁੰਦੀ ਸੀ। ਬਜ਼ੁਰਗ ਕਹਾਵਤਾਂ ਕਰਦੇ ਸੀ ਕਿ ਰਾਤ ਬਜ਼ੁਰਗ ਕਹਾਵਤਾਂ ਕਰਦੇ ਸੀ ਕਿ ਰਾਤ ਆਏ ਫਾਲੀਏ ਜੇ ਆਏ ਤੇ ਗਾਲੀਏ, ਕਿਉਂਕਿ ਫਾਲੀਆ ਬੋਲੇ ਜਾਂਦੇ ਸੀ ਕਿ ਬੜਾ ਛੋਟਾ ਜਿਹਾ ਪਿੰਡ ਹੁੰਦਾ ਸੀ ਉਸ ਜ਼ਮਾਨੇ 'ਚ। ਖੁਸ਼ਾਬ ਦੇ ਨਾਲ, ਮੈਂ ਤੁਹਾਡੀ ਗੱਲ ਇੰਟਰਪਟ ਕਰ ਰਿਹਾ, ਸੌਰੀ। ਇਹ ਜੀ ਖੁਸ਼ਾਬ ਦੇ ਨਾਲ ਹੈ ਫਾਲੀਆ ਖੁਸ਼ਾਬ ਦੇ ਨਾਲ ਹੈ ਇਹ। ਤੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਬਾਕੀ ਮੇਰੇ ਖਿਆਲ ਨਾਲ ਇਸ ਚੀਜ਼ ਦੇ ਬਾਰੇ ਅਹਿਮਦ ਵੀਰ ਦੱਸ ਸਕਦਾ। ਉਹਦੀ ਸਾਈਡ ਪੈਂਦੀ ਹੈਗੀ ਮੋਸਟਲੀ ਨਾ, ਖੁਸ਼ਾਬ, ਚਕਵਾਲ, ਅਹਿਮਦ ਅਲੀ ਇਸ ਸਾਈਡ ਤੇ ਪੈਂਦੇ ਆ। ਕੋਈ ਨਹੀਂ, ਅਸੀਂ ਦੋਸਤਾਂ ਨੂੰ ਪਤਾ ਕਰਦੇ ਹਾਂ ਜੀ। ਨਾਲ ਦੇ ਨਾਲ ਸਾਡੇ ਹੋਰ ਵੀ ਜਿਹੜੇ ਦੋਸਤ ਉਹਨਾਂ ਨੇ ਗੱਲ ਸੁਣ ਲਈ ਹੈ। ਮੁਹੰਮਦ ਯੂਸਫ ਸਾਹਿਬ ਨੇ ਕੁਝ ਕਹਿਣਾ ਚਾਹੁੰਦੇ ਜੀ। ਮੁਹੰਮਦ ਯੂਸਫ ਸਾਹਿਬ ਨੂੰ ਸ਼ਾਇਦ ਪਤਾ ਹੋਵੇ, ਇਹਨਾਂ ਦੀ ਸੁਣਦੇ ਆ ਜੀ। ਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ ਜੀ, ਈਦ ਮੁਬਾਰਕ ਸਾਰੇ ਭਰਾਵਾਂ ਨੂੰ ਜੀ।
ਸਤਿ ਸ੍ਰੀ ਅਕਾਲ। ਵਾਲੇਕੁਮ ਅਸਲਾਮ ਜੀ, ਈਦ ਮੁਬਾਰਕ ਸਰ ਜੀ ਤੁਹਾਨੂੰ। ਹਾਂਜੀ, ਫਾਲੀਆ ਜਿਹੜੀ ਗੁਜਰਾਤ ਦੀ ਤਹਿਸੀਲ ਹੈ ਜੀ, ਤਹਿਸੀਲ ਹੈ ਉਹ ਗੁਜਰਾਤ ਦੀ, ਤੇ ਉਹਦੇ ਨਾਲ ਹੀ ਥੋੜਾ ਜਿਹਾ ਅੱਗੇ ਜਾ ਕੇ ਤੇ ਕਾਦਰਾਬਾਦ ਜਿਹੜਾ ਭਾਈ ਦੱਸਦਾ ਪਿਆ ਹੈਡ ਆ, ਕਾਦਰਾਬਾਦ ਪਿੰਡ ਵੀ ਉੱਥੇ ਹੀ ਹੈ ਜੀ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਲਹਿਰ ਦਾ ਕਿੱਦਾਂ ਥੈਂਕ ਯੂ ਕਰੀਏ, ਕਿੱਦਾਂ ਦਾ ਸ਼ੁਕਰੀਆ ਕਹੀਏ ਇਹਦਾ। ਪੰਜਾਬੀ ਲਹਿਰ ਦੇ ਠੱਕ ਦਿਲਾਂ ਦੀ ਕਾਲ ਠੱਕ ਮਿਲਦੀ ਆ ਜੀ। ਹੈ ਪਤਾ ਸਾਡੇ ਪਿੰਡ ਦੀ ਗੱਲਾਂ ਦੇ ਸਾਰੇ ਦਰਸ਼ਨ ਕਰਾ ਦਿੱਤੇ ਬਜ਼ੁਰਗਾਂ ਨੇ। ਹਾਂਜੀ, ਉਹ ਜੀ ਇੱਕ ਇੱਥੇ ਮੈਂ ਆਬੂ ਦਾ ਵੀ ਹੋਣਾ, ਮੇਰਾ ਉਹ ਕਾਦਰਾਬਾਦ ਦਾ ਹੀ ਆ, ਅਗਰ ਕਹੋਗੇ ਤਾਂ ਉਹਦਾ ਤੁਹਾਨੂੰ ਨੰਬਰ ਲੈ ਦਾਂਗੇ। ਠੀਕ ਹੈ ਜੀ, ਹਾਂਜੀ ਭੇਜ ਦਿਆ ਜੀ। ਹਾਂਜੀ ਠੀਕ ਹੈ, ਇਨਸ਼ਾਅੱਲਾ ਅਗਲੀ ਵਾਰੀ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਮੈਂ ਨੰਬਰ ਦੱਸ ਦਿਆਂਗਾ ਬੰਦੇ ਨਾਲ ਗੱਲ ਕਰਕੇ। ਉਹ ਨਜ਼ਦੀਕ ਆ, ਉਹ ਕਾਦਰਾਬਾਦ ਦੇ ਬਿਲਕੁਲ ਹੈਡ ਤੇ ਬੰਦਾ ਰਹਿੰਦਾ ਉਹ। ਹਾਂਜੀ ਹਾਂਜੀ। ਤੁਸੀਂ ਲੱਗਦਾ ਅੱਜ ਕੋਈ ਬੱਕਰਾ ਜਾਂ ਬਹੁਤਾ ਖਾ ਖੂ ਲਿਆ, ਅੱਜ ਤੁਸੀਂ ਲੰਮੇ ਹੀ ਪਏ ਆ। ਖੈਰ ਅੱਜ ਯਾਰ ਉਹ ਮੈਂ ਪਹਿਲੇ ਨਾ ਇਹਨਾਂ ਨੂੰ ਦੱਸਤਾ ਅਰੋੜਾ ਸਾਹਿਬ ਨੂੰ ਕਿ ਤੁਸੀਂ ਤਾਂ ਹੁਣ ਭਾਈ ਬਾਹਰ ਰਹਿੰਦੇ, ਤੁਸੀਂ ਤਾਂ ਪੈਸੇ ਪੂਸੇ ਦੇ ਕੇ ਈਦ ਕਰ ਲੈਂਦੇ, ਸਾਨੂੰ ਇੱਥੇ ਆਪ ਡੰਗਰ ਢਾਣਾ ਪੈਂਦਾ, ਆਪ ਪੂਰਾ ਕਰਨਾ ਪੈਂਦਾ, ਤੇ ਇਸ ਤਰ੍ਹਾਂ ਥੱਕੇ ਟੁੱਟੇ ਹੁੰਦੇ ਆ ਭਾਈ ਜੀ। ਹੁਣ ਬਿਲਕੁਲ ਜਿਹੜਾ ਨਾ ਐਂਡ ਹੋਇਆ ਪਿਆ ਭਰਾਵਾ। ਅਸੀਂ ਇੱਥੇ ਚਲੋ ਮੰਨਣੇ, ਅਸੀਂ ਢਾਹ ਨਹੀਂ ਸਕਦੇ, ਪਰ ਅਸੀਂ ਡੰਗਰ ਤਾਂ ਪਿੱਛੇ ਸੈੱਟ ਕਰਦੇ ਸੀਗੇ, ਉਹਨਾਂ ਨੇ ਚਲੋ ਪਿਛਲੇ ਨੇ ਢਾਹ ਢੂ ਲੈ। ਅੱਜ ਤੁਹਾਡੀ ਬਹੁਤ ਮਿਹਨਤ ਹੋ ਜਾਂਦੀ ਹੈ। ਹਾਂਜੀ ਹਾਂਜੀ। ਲੋ ਜੀ ਮੈਂ ਉੱਠ ਪੈਂਦਾ ਮੈਂ ਹੁਣ। ਸ਼ਾਬਾਸ਼, ਤੇ ਉੱਠ ਖਲੋਤੇ। ਚੰਗਾ ਉੱਠੇ, ਮੈਂ ਯੰਗ ਜਨਰੇਸ਼ਨ ਨੂੰ ਇੱਕ ਕਾਲ ਚ ਹੀ ਉੱਠ ਗਏ ਆ। ਦੇਣਾ ਚਾਹਨਾ ਮੈਸੇਜ, ਯੰਗ ਜਨਰੇਸ਼ਨ ਨੂੰ ਮੈਸੇਜ ਦੇਣਾ ਚਾਹਨਾ ਕਿ ਇਹ ਕੰਮ ਸਿੱਖੋ ਹੈ ਜਿਹੜਾ ਵਾ, ਕਮ ਸੇ ਕਮ ਬੱਕਰਾ ਹਲਾਲ ਕਰਨਾ ਲਾਜ਼ਮੀ ਸਿੱਖਣਾ ਚਾਹੀਦਾ। ਅਸੀਂ ਆਪ ਕਰਦੇ ਰਹੇ ਹਾਂ ਜਵਾਨੀ 'ਚ, ਹੁਣ ਵੀ ਕਰ ਲੈਂਦੇ। ਅੰਕਲ ਜੀ ਅਸੀਂ ਚਲੋ ਹੁਣ ਬਾਹਰ ਆ ਗਏ, ਅਸੀਂ ਆਪ ਜੀ ਆਪਣੇ ਅੱਬੂ ਦੇ ਨਾਲ, ਆਪਣੇ ਮਾਮਾ ਜੀ ਦੇ ਨਾਲ ਸਾਰੀ ਕੁਰਬਾਨੀ ਆਪ ਕਰਾਈ ਦੀ ਸੀ। 3 ਭਰਾ ਰਲ ਕੇ ਨਾਲ ਵੱਡੇ ਹੁੰਦੇ ਸੀ, ਸਾਰੀ ਕੁਰਬਾਨੀ ਆਪ ਬੱਕਰਾ ਜਾਂ ਵੱਡਾ ਕੋਈ ਜਾਨਵਰ ਕਰਨਾ ਕਰਕੇ ਆਉਂਦੇ ਸੀ। ਪਰ ਹੁਣ ਤਾਂ ਬਾਹਰ ਆ ਗਏ, ਇੱਥੇ ਅਸੀਂ ਬੱਕਰਾ ਢਾਵਾਂਗੇ ਨਾ ਸਾਨੂੰ ਢਾ ਲੈਣਾ, ਕਿਉਂਕਿ ਇੱਥੇ ਅਲਾਓ ਨਹੀਂ ਹੈ ਕਰਨਾ। ਹਾਂਜੀ ਸਾਨੂੰ ਵੀ ਲਾਓ ਨਹੀਂ ਹੈਗਾ ਇੱਥੇ, ਸਾਨੂੰ ਵੀ ਲਾਓ ਜੀ। ਅਸੀਂ ਵੀ, ਸਾਡਾ ਤੇ ਆਨਲਾਈਨ ਸਿਸਟਮ ਕਰਦਾ ਇੱਥੇ ਜੀ। ਤੁਹਾਨੂੰ ਜਿੰਨਾ ਗੋਸ਼ਤ ਚਾਹੀਦਾ ਤੁਸੀਂ ਪੈਸੇ ਭੇਜੋ ਤਾਂ ਗੋਸ਼ਤ ਆ ਜਾਏਗਾ ਬਸ। ਅਬੂ ਧਾਬੀ ਵਿੱਚ ਵੀ ਏਦਾਂ ਜ਼ਿਆਦਾ ਕਰੋਨਾ ਦੀ ਵਜ੍ਹਾ ਤੋਂ ਹੋ ਗਿਆ ਇਸ ਤਰ੍ਹਾਂ ਨਾ ਜੀ। ਇਸ ਤਰ੍ਹਾਂ ਇਹਦੇ ਪਹਿਲੇ ਕਰ ਸਕਦੇ ਸੀਗੇ। ਅਰੋੜਾ ਸਾਹਿਬ, ਨਾਸਿਰ ਢਿੱਲੋਂ ਸਾਹਿਬ ਨੂੰ ਸਾਡੀ ਤਰਫ ਤੋਂ ਈਦ ਮੁਬਾਰਕ ਕਹਿ ਦਿਆ ਜੀ ਜ਼ਰੂਰ ਸੇ। ਜ਼ਰੂਰ ਜੀ, ਕਿਉਂ ਨਹੀਂ, ਜ਼ਰੂਰ। ਨਾਸਿਰ ਢਿੱਲੋਂ ਸਾਹਿਬ ਸੁਣ ਰਹੇ ਆ ਜੀ, ਸਾਰਿਆਂ ਦੀ ਗੱਲ ਸੁਣ ਰਹੇ ਆ, ਉਹ ਸੁਣ ਰਹੇ ਜੀ। ਬਾਕੀ ਹਾਂਜੀ ਸੁਣਦੇ ਪਏ ਆ ਜੀ, ਤੁਹਾਡੀ ਗੱਲ ਪਹੁੰਚ ਗਈ ਉਹਨਾਂ ਤੱਕ ਜੀ। ਬਹੁਤ ਸ਼ੁਕਰੀਆ ਆਏ ਤੇ ਹਾਂਜੀ, ਮਿਹਰਬਾਨੀ ਦਲਜੀਤ ਸਿੰਘ ਜੀ। ਕੇਵਲ ਇਕਬਾਲ ਜੀ ਖਾਸੀ ਦੇ ਇੰਤਜ਼ਾਰ ਕਰ ਰਹੇ, ਇਹਨਾਂ ਦੀ ਵੀ ਗੱਲ ਜ਼ਰੂਰ ਸੁਣੀ ਜੀ। ਕੇਵਲ ਇਕਬਾਲ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ। ਸਤਿ ਸ੍ਰੀ ਅਕਾਲ ਜੀ ਬਜ਼ੁਰਗੋ। ਸਾਰੀ ਦੁਨੀਆ ਦੇ ਮੁਸਲਿਮ ਭੈਣਾਂ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਈਦ ਮੁਬਾਰਕ। ਖੈਰ ਮੁਬਾਰਕ ਜੀ, ਖੈਰ ਤੁਹਾਨੂੰ ਵੀ ਮੁਬਾਰਕਾਂ ਜੀ, ਤੁਹਾਨੂੰ ਜ਼ਿਆਦਾ ਮੁਬਾਰਕਾਂ ਜੀ। ਦੇਖੋ ਜੀ, ਮੈਂ ਇੱਕ ਗੱਲ ਕਰਨੀ ਚਾਹੁੰਦਾ ਪੰਜਾਬੀ ਜ਼ੁਬਾਨ ਬਾਰੇ, ਬੋਲੀ ਬਾਰੇ। ਸਾਰਿਆਂ ਲਹਿੰਦੇ ਚੜ੍ਹਦੇ ਪੰਜਾਬ ਜਿੱਥੇ ਵੀ ਵਸਦੇ ਨੇ। ਅਗਲਾ ਮੇਰੇ ਖਿਆਲ ਅਰੋੜਾ ਜੀ ਨੂੰ ਪਤਾ ਹੋਣਾ ਵੀ 21 ਮਾਰਚ ਨੂੰ ਸ਼ੁਰੂ ਹੋ ਰਿਹਾ ਹੈ, ਜਾਂ ਕੀ ਕਹਿੰਦੇ ਹੁੰਦੇ ਆ, ਸੈਂਸਸ, ਜਿਹਦੇ ਵਿੱਚ ਆਬਾਦੀ ਵੀ ਸਭ ਕੁਝ ਹੋਏਗਾ, ਉਹਦੇ ਵਿੱਚ ਜ਼ਬਾਨਾਂ ਵੀ ਹੋਣਗੀਆਂ। ਤਾਂ ਭੁੱਲਣਾ ਨਹੀਂ ਆਪਾਂ ਪੰਜਾਬੀ ਜਿਹੜੀ ਆਪਣੀ ਮਾਂ ਬੋਲੀ, ਉਹਨੂੰ ਜ਼ਰੂਰ ਮਾਰਕ ਕਰਨਾ, ਭਾਵੇਂ ਤੁਸੀਂ ਯੂਕੇ 'ਚ ਰਹਿੰਦੇ ਹੋ, ਕੈਨੇਡਾ 'ਚ ਰਹਿੰਦੇ ਹੋ, ਜਾਂ ਲਹਿੰਦੇ ਜਾਂ ਚੜ੍ਹਦੇ ਪੰਜਾਬ ਜੀ। ਬਹੁਤ ਸ਼ੁਕਰੀਆ। ਇਹ ਸੁਨੇਹਾ ਮੇਰਾ ਸਾਰੇ ਤੱਕ ਪਹੁੰਚਾ ਦੇਣਾ। ਬਹੁਤ ਸ਼ੁਕਰੀਆ, ਪਹੁੰਚ ਗਿਆ ਜੀ ਤੁਹਾਡਾ ਸੁਨੇਹਾ। ਧੰਨਵਾਦ ਤੁਹਾਡੇ। ਰੱਬ ਰੱਖਾ ਜੀ, ਥੈਂਕ ਯੂ। ਅੱਛਾ ਜੀ, ਹੋਰ ਬਹੁਤ ਸਾਰੇ ਸਾਡੇ ਦੋਸਤ ਨੇ ਜਿਹੜੇ ਮੈਸੇजेस ਜਿਹਨਾਂ ਨੂੰ ਪੜ੍ਹ ਨਹੀਂ ਪਾਇਆ, ਉਹਨਾਂ ਕੋਲ ਮਾਫੀ ਚਾਹੁੰਦਾ ਜੀ ਮੈਂ। ਇਹ ਇੱਕ ਨਵੀਨ ਸੰਧੂ ਸਾਹਿਬ ਆਪਣਾ ਕੈਮਰਾ ਰੱਖ ਕੇ ਭੁੱਲ ਗਏ ਨੇ ਜੀ। ਅੱਛਾ ਜੀ, ਇੱਕ ਵੈਸੇ ਤਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਮੁਹੰਮਦ ਯੂਸੁਫ ਸਾਹਿਬ ਅਸੀਂ ਗੱਲ ਕੀਤੀ ਸੀ, ਗੁਜਰ ਸਾਹਿਬ ਤੁਹਾਨੂੰ ਵੀ ਨਾਲ ਮੈਂ, ਤੁਸੀਂ ਸਾਡੇ ਨਾਲ ਵਾਪਸ ਆ ਜਾਓ ਜੀ, ਤੁਹਾਨੂੰ ਨਾਲ ਗੱਲ ਕਰਦੇ ਆ। ਇੱਕ ਦੋ ਦੋਸਤਾਂ ਨੇ ਫਿਰ ਸਾਨੂੰ ਸਵਾਲ ਪੁੱਛਿਆ ਕਿ ਖਾਸ ਤੌਰ ਤੇ ਉਹ ਪੰਜਾਬੀ ਜਿਨ੍ਹਾਂ ਨੂੰ ਈਦ ਬਾਰੇ ਨਹੀਂ ਈਦ ਕਿਉਂ ਮਨਾਈ ਜਾਂਦੀ ਹੈ। ਕੋਈ ਆਵਾਜ਼ ਦਾ ਪ੍ਰੋਬਲਮ ਆ ਗਿਆ, ਮਾਫੀ ਚਾਹਾਂਗਾ, ਮੈਂ ਲੀਵ ਕਰਨਾ ਪਿਆ ਅਗਰ ਤੁਹਾਨੂੰ ਆ ਰਹੀ ਹੈ ਤਾਂ। ਕੋਈ ਗੱਲ ਨਹੀਂ, ਤੁਹਾਡੀ ਆਵਾਜ਼ ਆ ਰਹੀ ਹੈ ਜੀ। ਆਵਾਜ਼ ਤੇ ਆ ਰਹੀ ਹੈ ਜੀ। ਹਾਂਜੀ, ਉਹ ਚਲੇ ਗਏ ਨੇ ਜੀ। ਅੱਛਾ ਜੀ, ਇਹਸਾਨ ਗੁਜਰ ਸਾਹਿਬ ਤੇ ਮੁਹੰਮਦ ਯੂਸੁਫ ਸਾਹਿਬ, ਤੁਸੀਂ ਦੋਨੇ ਸਾਨੂੰ ਜੇ ਮਦਦ ਕਰ ਸਕੋ, ਸਮਝਾ ਸਕੋ ਕਿ ਈਦ ਦੀ ਹਿਸਟਰੀ ਕੀ ਹੈ, ਈਦ ਕਿਉਂ ਮਨਾਉਣੀ ਸ਼ੁਰੂ ਕੀਤੀ ਗਈ, ਉਸ ਬਾਰੇ ਦੱਸ ਸਕੋ। ਹਾਲਾਂਕਿ ਦੱਸਿਆ ਗਿਆ, ਪਰ ਫਿਰ ਵੀ ਦੋਸਤ ਦੁਬਾਰਾ ਸਵਾਲ ਪੁੱਛ ਰਹੇ ਨੇ, ਸੋ ਇੱਕ ਵਾਰ ਫਿਰ ਤੁਹਾਨੂੰ ਪੁੱਛ ਲੈਣਾ ਜੀ। ਮੈਂ ਦੱਸਦਾ ਜੀ। ਦੱਸੋ ਤੁਸੀਂ ਦੱਸੋ ਗੁਜਰ ਸਾਹਿਬ, ਦੱਸੋ ਜੀ। ਗੁਜਰ ਸਾਹਿਬ ਨਹੀਂ, ਤੁਸੀਂ ਵੱਡੇ ਹੋ, ਤੁਸੀਂ ਚਲੋ। ਮੈਂ ਤੁਹਾਨੂੰ ਜੋ ਕਹਿੰਦਾ ਪਿਆ ਦੱਸੋ ਤੁਸੀਂ।
ਥੋੜੇ ਅਸੀਂ ਅਨਪੜ੍ਹ ਥੋੜੇ, ਤੁਸੀਂ ਬੜੇ ਲਿਖੇ ਆ, ਦੱਸ ਦਿਓ, ਅੱਛੀ ਗੱਲ ਹੈ। ਉਹ ਨਹੀਂ ਜੀ ਨਹੀਂ, ਅੱਲਾ ਮਾਫ ਕਰੇ ਜੀ, ਕੋਈ ਇਹਦੇ ਅਨਪੜ੍ਹ ਦਾ ਕੋਈ ਨਹੀਂ। ਬਹਰਹਾਲ ਅਰੋੜਾ ਸਾਹਿਬ, ਉਹ ਜਿਹੜੇ ਭਾਈ ਪਹਿਲੇ ਆਏ ਸੀ ਉਹਨਾਂ ਨੇ ਵੀ ਦੱਸਿਆ, ਜਿਸ ਤਰ੍ਹਾਂ ਬੇਸਿਕਲੀ ਹਜ਼ਰਤ ਇਬਰਾਹੀਮ ਅਲੈਹ ਸਲਾਮ ਜਿਹੜੇ ਸੀ ਨਾ ਸਾਡੇ ਪੈਗੰਬਰ ਸੀ, ਉਹਨਾਂ ਦੀ ਬੇਸਿਕਲੀ ਸੁਨਨਤ ਇਬਰਾਹੀਮੀ ਦੀ ਬੇਸ ਤੇ ਅਸੀਂ ਜਿਹੜਾ ਨਾ ਇਹ ਕੰਮ ਕਰਦੇ ਹਾਂ। ਇੱਕ ਸੁਨਨਤ ਉਹਨਾਂ ਦੀ ਜਿਹੜੀ ਹੈ ਨਾ ਰਿਵਾਇਵ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਸਾਡੇ ਨਬੀ ਨੇ ਮੁਸਲਮਾਨਾਂ ਦੇ, ਜਿਹੜੇ ਸਾਡੇ ਆਖਰੀ ਨਬੀ ਸਨ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦੀ ਜਿਸ ਤਰ੍ਹਾਂ ਸੁਨਨਤ ਫਾਲੋ ਕਰਦੇ ਹਾਂ, ਇਸੇ ਤਰ੍ਹਾਂ ਜਿਹੜੇ ਹਜ਼ਰਤ ਇਬਰਾਹੀਮ ਅਲੈਹ ਸਲਾਮ ਸੀ ਉਹਨਾਂ ਦੀ ਇਹ ਸੁਨਨਤ ਫਾਲੋ ਕਰਦੇ ਹਾਂ। ਤੇ ਬੇਸਿਕਲੀ ਜਿਹੜਾ ਹਜ ਹੁੰਦਾ ਹੈ ਨਾ ਸਾਡਾ ਹਰ ਸਾਲ, ਜਿਹੜਾ ਸਾਊਦੀ ਅਰਬ ਸਾਰੇ ਮੁਸਲਮਾਨ, ਸਭ ਤੋਂ ਬੜਾ ਇਜਤਮਾ ਮੁਸਲਮਾਨਾਂ ਦਾ ਹੁੰਦਾ ਹੈ, ਉਹਦੇ ਦੇ ਵਿੱਚ ਵੀ ਜਿਹੜੀ ਕੁਰਬਾਨੀ ਹੈ ਨਾ ਉਹ ਇੱਕ ਰੁਕਨ ਹੈ, ਮਤਲਬ ਇੱਕ ਪਾਰਟ ਹੈ। ਕੁਰਬਾਨੀ ਲਾਜ਼ਮੀ ਜਿਹੜਾ ਨਾ ਹਜ ਦੇ ਅੰਦਰ ਇੱਕ ਫਰਜ਼ ਹੁੰਦੀ ਹੈ ਕਿ ਇੱਕ ਰੁਕਨ ਹੈ, ਉਹਨੂੰ ਅਦਾ ਕਰਨਾ ਹੈ ਕੁਰਬਾਨੀ ਦਾ। ਹਿਸਟਰੀ ਜਿਹੜੇ ਕਿ ਪਹਿਲੇ ਜਿਸ ਤਰ੍ਹਾਂ ਦੱਸੀ, ਇਹ ਉਸ ਕਿ ਉਹਨਾਂ ਨੂੰ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੂੰ ख्वाब ਆਇਆ ਸੀ ਕਿ ਆਪਣੀ ਸਭ ਤੋਂ ਅਜ਼ੀਜ਼ ਚੀਜ਼ ਕੁਰਬਾਨ ਕਰੋ। ਤੇ ਇਸੇ ਤਰ੍ਹਾਂ ਮੁਖਤਲਿਫ ਰਵਾਇਤਾਂ ਨੇ ਜਿਹੜੀ ਉਹਨਾਂ ਨੇ ਕੁਝ ਦੱਸੀਆਂ ਨੇ ਕਿ ਜੀ ਉਹਨਾਂ ਨੇ 100 ਊਂਠ ਕੁਰਬਾਨ ਕੀਤੇ, 200 ਊਂਠ ਕੀਤੇ, ਇਹ ਵੀ ਰਵਾਇਤ ਹੈ। ਫਿਰ ਕੁਛ ਇਸ ਤਰ੍ਹਾਂ ਹੈ ਕਿ ਜੀ ਉਹਨਾਂ ਨੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਜਾ ਕੇ ਸਿੱਧਾ ਉਹ ख्वाब ਆਪਣੇ ਬੇਟੇ ਨੂੰ ਬਿਆਨ ਕੀਤਾ, ਤਾਂ ਉਹਨਾਂ ਨੇ ਕਿਹਾ ਜੀ ਸਭ ਤੋਂ ਅਜ਼ੀਜ਼ ਚੀਜ਼ ਅਗਰ ਮੈਂ, ਤਾਂ ਮੈਂ ਕੁਰਬਾਨੀ ਨੂੰ ਹਾਜ਼ਰ ਹੈ। ਤੇ ਇਸੇ ਤਰ੍ਹਾਂ ਉਹਨੂੰ ਕੁਰਬਾਨਗਾਹ ਲੈ ਗਏ, ਤੇ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਲਟਾਇਆ, ਕਿਉਂਕਿ ਉਹ ख्वाब ਅੱਲਾ ਵੱਲੋਂ ਹੀ ਸੀ ਆਇਆ ਸੀ ਉਹਨਾਂ ਨੂੰ, ਜਦੋਂ ਉਹਨਾਂ ਨੂੰ ਉੱਥੇ ਲਟਾਇਆ, ਉਹਨਾਂ ਦੇ ਉੱਤੇ ਗਲੇ ਤੇ ਉਹ ਅੱਖਾਂ ਤੇ ਪੱਟੀ ਬੰਨ ਲਈ ਤਾਂ ਕਿ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਉਹਨਾਂ ਦਾ ਬੇਟਾ ਹੈ, ਤੇ ਦਰਦ ਨਾ ਹੋਵੇ। ਉਹ ਜਿਉਂ ਹੀ ਉਹਨਾਂ ਨੇ ਛੁਰੀ ਚਲਾਈ ਹੈ, ਛੁਰੀ ਚੱਲੀ ਹੈ, ਉਹਨਾਂ ਨੂੰ ਵੀ ਪਤਾ ਲੱਗਿਆ। ਲੇਕਿਨ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੱਟੀ ਖੋਲੀ ਤੇ ਉਸ ਹਜ਼ਰਤ ਇਸਮਾਈਲ ਅਲੈਹਿ ਸਲਾਮ ਦੀ ਜਗ੍ਹਾ ਜਿਹੜੇ ਨਾ ਉੱਥੇ ਦੁੰਬਾ ਹਾਜ਼ਰ ਹੋ ਗਿਆ ਸੀ, ਅੱਲਾ ਦੀ ਤਰਫੋਂ ਫਰਿਸ਼ਤੇ ਦੁੰਬਾ ਲੈ ਕੇ ਆ ਗਏ ਸੀ। ਤੇ ਬਸ ਉਸ ਤੋਂ ਬਾਅਦ ਉਹ ਹਜ਼ਾਰਾਂ ਸਾਲ ਪੁਰਾਣੀ ਜਿਹੜੀ ਇੱਕ ਸੁਨਨਤ ਇਸਮਾਈਲੀ ਜਾਂ ਸੁਨਨਤ ਇਬਰਾਹੀਮੀ ਨੇ ਜਿਹਨੂੰ ਕਹ ਦੋ ਚੱਲੀ ਆ ਰਹੀ ਹੈ, ਤੇ ਉਹ ਅਸੀਂ ਅਦਾ ਕਰ ਰਹੇ ਹਾਂ। ਲੇਕਿਨ ਉਹਦਾ ਜਿਹੜਾ ਮੇਨ ਮਕਸਦ ਹੈ ਨਾ, ਦੇਖੋ ਇਹ ਤੇ ਇੱਕ ਫਿਜ਼ੀਕਲ ਹੈ ਨਾ, ਕਿ ਅਸੀਂ ਇੱਕ ਰਵਾਇਤ ਹੈ ਜਿਹਨੂੰ ਚੱਲਦੀ ਆ ਰਹੀ ਹੈ, ਕਿ ਉਹ ਸਾਡੇ ਕੁਰਾਨ ਪਾਕ ਜਿਹੜੀ ਸਾਡੀ ਮੁਕੱਦਸ ਕਿਤਾਬ ਹੈ ਉਹਦੇ ਵਿੱਚ ਵੀ ਜ਼ਿਕਰ ਹੈ ਕਿ ਕਿ ਉਹਦੇ 'ਚ ਜਿਹੜੀ ਅੱਲਾਹ ਤਾਲਾ ਫਰਮਾਉਂਦਾ ਹੈ ਕਿ ਮੈਨੂੰ ਤੁਹਾਡਾ ਜਿਹੜਾ ਨਾ ਗੋਸ਼ਤ ਜਾਂ ਖੂਨ ਨਹੀਂ ਪਹੁੰਚਦਾ ਜਾਂ ਬਾਲ ਨਹੀਂ ਪਹੁੰਚਦੇ, ਠੀਕ ਹੈ, ਮੈਨੂੰ ਤੁਹਾਡਾ ਜਿਹੜਾ ਤਕਵਾ ਪਹੁੰਚਦਾ। ਤਕਵਾ ਮੀਨਸ ਜਿਹੜਾ ਨਾ ਅੱਲਾ ਤੋਂ ਇੱਕ ਖਾਸ ਕਿਸਮ ਦਾ ਡਰ ਰੱਖਣਾ, ਉਹਦਾ ਇੱਕ ਪੂਰੀ ਬੜਾਈ ਦਾ ਬਿਆਨ ਕਰਨਾ ਕਿ ਉਹ ਸਭ ਤੋਂ ਵੱਡੀ ਜ਼ਾਤ ਹੈ। ਉਹ ਮੈਨੂੰ ਬਸ ਤਕਵਾ ਪਹੁੰਚਦਾ ਹੈ, ਕਿਉਂਕਿ ਅਸੀਂ ਜ਼ਾਹਰੀ ਗੱਲ ਅਸੀਂ ਵੀ ਜਦੋਂ ਜਾਨਵਰ ਲਈਦਾ ਹੈ ਤੇ ਉਹ ਸਾਡੀ ਇੱਕ ਕਿਸਮ ਦੀ ਅਜ਼ੀਜ਼ ਚੀਜ਼ ਬਣ ਜਾਂਦੀ। ਜਿਹੜੇ ਪਾਲਦੇ ਨੇ ਲੋਕ ਪਿੰਡਾਂ 'ਚ, ਉਹਨਾਂ ਵਾਸਤੇ ਉਹ ਅਜ਼ੀਜ਼ ਹੋ ਜਾਂਦਾ ਹੈ। ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਓਬਵੀਅਸਲੀ ਆਪਣਾ ਸਰਮਾਇਆ ਲਾਉਂਦੇ ਨੇ, ਕਿਉਂਕਿ ਕਾਫੀ ਪੈਸੇ ਲਾਉਂਦੇ ਨੇ ਤੇ ਜਾਨਵਰ ਲੈਂਦੇ ਨੇ। ਅੱਜ ਕੱਲ੍ਹ ਪੈਸਾ ਹੀ ਤੁਹਾਨੂੰ ਪਤਾ ਆਪਣੀ ਅਜ਼ੀਜ਼ ਚੀਜ਼ ਬਣੀ ਹੈ, ਪੈਸਾ ਸਭ ਤੋਂ ਜ਼ਿਆਦਾ ਅਜ਼ੀਜ਼ ਚੀਜ਼ ਹੈ। ਉਹ ਜਦੋਂ ਕੁਰਬਾਨ ਕਰਦੇ ਨੇ ਜ਼ਾਹਰੀ ਗੱਲ ਉਹ ਵੀ ਅੱਲਾ ਦੀ ਨਜ਼ਰ 'ਚ ਇੱਕ ਬੜੀ ਇੱਕ ਪਹੁੰਚ ਜਾਂਦੀ। ਫਿਰ ਉਹਦਾ ਅੱਗੇ ਗਰੀਬਾਂ ਨੂੰ ਦੇ 3 ਹਿੱਸੇ ਕਰਨੇ, ਗਰੀਬਾਂ ਨੂੰ ਤਕਸੀਮ ਕਰਨਾ, ਰਿਸ਼ਤੇਦਾਰਾਂ ਨੂੰ, ਅਜ਼ੀਜ਼ਾਂ ਨੂੰ, ਤੇ ਇੱਕ ਜਜ਼ਬਾ ਇਸਾਰ ਕਰਨੇ ਦਾ ਜਿਹੜਾ ਨਾ ਕੁਰਬਾਨੀ ਮਤਲਬ ਦੂਸਰਿਆਂ ਵਾਸਤੇ ਆਪਣੀ ਅਨਾ ਨੂੰ ਕੁਰਬਾਨ ਕਰ ਦੇਣਾ। ਇਹ ਬੇਸਿਕਲੀ ਦਾ ਥੀਮ ਹੈ ਜਿਹੜਾ ਕੁਰਬਾਨੀ ਦਾ। ਜੀ ਮੈਂ ਇਸਲਾਮ ਦੇ ਹਵਾਲੇ ਤੋਂ ਇਹ ਗੱਲ ਆਪਣੇ ਸਾਰੇ ਦੋਸਤਾਂ ਨੂੰ, ਖਾਸ ਤੌਰ ਤੇ ਨਾਨ ਮੁਸਲਿਮ ਦੋਸਤਾਂ ਨੂੰ ਦੱਸ ਦੇਵਾਂ ਜੀ ਕਿ ਕਿਸੇ ਵੀ ਜਾਨ ਦੀ ਜਿਹੜੀ ਕੀਮਤ ਹੈ ਉਹ ਕਿਸੇ ਮਜ਼ਹਬ ਵਿੱਚ ਘੱਟ ਨਹੀਂ ਹੈ। ਇਹ ਤੁਸੀਂ ਆਪਣੇ ਕਿਸੇ ਅਜ਼ੀਜ਼ ਚੀਜ਼ ਨੂੰ ਜਿਸ ਤੋਂ ਤੁਹਾਡੇ ਨਜ਼ਦੀਕ ਹੈ ਉਸ ਨੂੰ ਤੁਸੀਂ ਕੁਰਬਾਨ ਕਰ ਰਹੇ ਹੋ ਰੱਬ ਦੇ ਲਈ, ਅੱਲਾਹ ਦੇ ਲਈ ਤੁਸੀਂ ਕੁਰਬਾਨ ਕਰ ਰਹੇ ਹੋ। ਇਹ ਤਾਂ ਮਤਲਬ ਇਹ ਨਹੀਂ ਕਿ ਸਿਰਫ ਮਜ਼ੇ ਲਈ, ਸ਼ੌਕ ਲਈ, ਸਿਰਫ ਗੋਸ਼ਤ ਲਈ ਕੁਰਬਾਨੀ ਕੀਤੀ ਜਾਂਦੀ। ਕੁਰਬਾਨੀ ਕੀ ਆਪਣੀ ਖਾਸ ਕਿਸੇ ਅਜ਼ੀਜ਼ ਚੀਜ਼ ਨੂੰ ਕੁਰਬਾਨ ਕਰ ਰਹੇ ਹੈ ਰੱਬ ਦੇ ਰਾਹ ਦੇ ਉੱਤੇ। ਇਹ ਇਸ ਗੱਲ ਨੂੰ ਦਿਖਾਉਂਦੀ ਹੈ, ਇਸ ਗੱਲ ਨੂੰ ਸਮਝ ਲੈਣ ਦੀ ਲੋੜ ਹੈ। ਇਹ ਠੀਕ ਇਸੇ ਤਰ੍ਹਾਂ ਜਿਹੜੀ ਜ਼ਕਾਤ ਹੈ ਜਾਂ ਜਿਹੜਾ ਸਦਕਾ ਹੈ, ਜਿਸਨੂੰ ਹਿੰਦੂਇਜ਼ਮ ਦੇ ਵਿੱਚ ਦਾਨ ਹੈ, ਜਾਂ ਜਿਹੜਾ ਸਿੱਖਾਂ ਦੇ ਵਿੱਚ ਦਸਵੰਧ ਦਾ ਹਿੱਸਾ ਹੈ, ਉਹ ਕਨਸੈਪਟ ਹੈ ਕਿ ਗਰੀਬਾਂ ਨੂੰ ਸ਼ੇਅਰ ਕਰਨਾ। ਜੇ ਕੁਰਬਾਨੀ ਕੀਤੀ ਗਈ ਹੈ ਗੋਸ਼ਤ ਦੀ, ਉਸ ਨੂੰ ਵੀ ਸ਼ੇਅਰ ਕੀਤਾ ਜਾਂਦਾ ਹੈ। ਜਿਹੜੀ ਜ਼ਕਾਤ ਦਿੱਤੀ ਜਾਂਦੀ ਹੈ ਉਹ ਵੀ ਗਰੀਬ ਗੁਰਬੇ ਨੂੰ ਦਿੱਤਾ ਜਾਂਦਾ, ਕਿਸੇ ਦੀ ਭਲਾਈ ਦੇ ਕੰਮ ਲਈ ਵਰਤਿਆ ਜਾਂਦਾ ਹੈ। ਇਸ ਲਈ ਇਹ ਕਦੀ ਵੀ ਨਾ ਸੋਚਣਾ ਕਿ ਸਿਰਫ ਇੱਕ ਮਜ਼ੇ ਦੇ ਕੁਰਬਾਨੀ ਕੀਤੀ ਜਾ ਰਹੀ, ਸ਼ੌਕ ਦੇ ਲਈ ਕੀਤੀ ਜਾ ਰਹੀ ਹੈ, ਇਹ ਨਹੀਂ ਹੈ। ਕੁਰਬਾਨੀ ਕਿਸੇ ਅਜ਼ੀਜ਼ ਚੀਜ਼ ਦੀ ਕੁਰਬਾਨੀ ਕਰਨਾ ਉਹ ਕੁਰਬਾਨੀ ਹੈ, ਚਾਹੇ ਉਹ ਪੈਸੇ ਵੱਲੋਂ ਤੁਸੀਂ ਜਾਂ ਤੁਸੀਂ ਕਿਸੇ ਨੂੰ ਪਾਲ ਲਿਆ, ਆਪਣੇ ਹੱਥੀਂ ਪਾਲ ਕੇ ਕਿਸੇ ਨੂੰ ਕੁਰਬਾਨ ਕਰਨਾ, ਇਹ ਬੜੀ ਵੱਡੀ ਗੱਲ ਹੈ। ਸੋ ਇਹਨੂੰ ਉਸ ਨਜ਼ਰੀਏ ਤੋਂ ਇਸ ਗੱਲ ਨੂੰ ਸੋਚਣਾ, ਵੇਖਣਾ। ਸੋ ਬਿਲਕੁਲ ਜੀ ਹਾਂਜੀ, ਜ਼ਕਾਤ ਤੇ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ ਜੀ ਮੈਂ ਅਰੋੜਾ ਸਾਹਿਬ। ਜੀ ਅਗਰ ਮੁਸਲਮਾਨ ਸਹੀ ਜ਼ਕਾਤ ਦੇਣ ਨਾ ਜੀ, ਆਪਣੀ ਜਿੰਨਾ ਪੈਸਾ ਮੁਸਲਮਾਨਾਂ ਕੋਲ ਹੈ, ਤੇ ਕੋਈ ਗਰੀਬ ਨਾ ਰਵੇ। ਜਿਸ ਤਰ੍ਹਾਂ ਤੁਸੀਂ 10ਵਾਂ ਹਿੱਸਾ ਦੱਸਿਆ ਸਿੱਖਇਜ਼ਮ 'ਚ, ਅਗਰ ਸਿੱਖ ਵੀ ਸਹੀ ਤਰ੍ਹਾਂ 10ਵਾਂ ਹਿੱਸਾ ਦੇਣ ਨਾ ਜੀ, ਤੇ ਕੋਈ ਵੀ ਗਰੀਬ ਨਾ ਰਵੇ ਸਿੱਖ ਵੀ। ਯਾਨੀ ਜਿਹੜਾ ਕਾਨੂੰਨ ਆ ਉਹਦੇ ਮੁਤਾਬਕ ਅਗਰ ਸਹੀ ਚੱਲਣ ਨਾ, ਤੇ ਗਰੀਬ ਰਵੇ ਕੋਈ ਨਾ। ਜੀ ਬਿਲਕੁਲ ਸਹੀ।
ਹਾਂਜੀ 10 ਬੰਦੇ, ਅਗਰ 10 ਬੰਦੇ ਵੀ ਜ਼ਕਾਤ ਸਹੀ ਦੇਣ ਨਾ, ਇੱਕ ਬੰਦੇ ਨੂੰ ਦੇ ਦੇਣ ਸਹੀ, ਸਾਲ ਬਾਅਦ ਉਹਨੂੰ ਉਹ ਕਾਰੋਬਾਰ ਕਰਾ ਦੇਣ, 10 ਬੰਦੇ ਆਪਣੇ ਕਿਸੇ ਜ਼ਕਾਤ ਦੇ ਕੇ, ਇੱਕ ਬੰਦੇ ਨੂੰ ਕਾਰੋਬਾਰ ਕਰਾ ਦਿਓ ਅੱਛਾ ਜਿਹਾ, ਉਹ ਅੱਗੇ ਫਿਰ ਅਗਲੇ ਸਾਲ ਦੂਸਰੇ ਨੂੰ ਵੀ ਕਰਾ ਸਕਦਾ, ਉਹ ਆਪਣਾ ਸਟੈਂਡ ਹੋ ਜਾਏਗਾ ਗਰੀਬ ਆਦਮੀ। ਇਸ ਵਾਸਤੇ ਜ਼ਕਾਤ ਤੇ ਉਹਦਾ ਸਮਾਜ ਇਸ ਵਾਸਤੇ ਬਣਿਆ ਹੈ ਜੀ। ਬਿਲਕੁਲ ਜੀ, ਹਰ ਮਜ਼ਹਬ ਚ ਜਿਹੜੀਆਂ ਨੇ ਨਾ ਤਾਲੀਮਾਤ ਆਲਮੋਸਟ ਇੱਕ ਹੀ ਨੇ ਜੀ ਚੌਹਾਨ ਸਾਹਿਬ। ਸਾਰੇ ਜਿਹੜੇ ਮਜ਼ਹਬ ਨੇ ਉਹ ਸਲਾਮਤੀ, ਅਮਨ ਔਰ ਭਾਈਚਾਰਾ ਇਹਦੀ ਸਾਰੀ ਇਹੀ ਤਾਲੀਮ ਦਿੰਦੇ ਨੇ, ਲੇਕਿਨ ਉਹ ਕੁਛ ਫਿਰਕਾ ਪ੍ਰਸਤ ਲੋਕ ਹੁੰਦੇ ਨੇ, ਹਰ ਜਗ੍ਹਾ ਹੁੰਦੇ ਨੇ, ਹਰ ਮਜ਼ਹਬ ਚ ਹੁੰਦੇ ਨੇ, ਉਹ ਗਲਤ ਚੀਜ਼ਾਂ ਨੂੰ ਉਠਾ ਲੈਂਦੇ ਨੇ ਜੀ ਸਾਨੂੰ ਤੇ ਜੀ। ਸੋ ਮੈਂ ਬਾਰ-ਬਾਰ ਇਸੇ ਕਰਕੇ ਇਹ ਗੱਲ ਕਰ ਰਿਹਾ, ਕਿਉਂਕਿ ਜਦੋਂ ਤੁਹਾਡੇ ਕੋਲ ਕੋਈ ਮਾਲੂਮਾਤ ਨਾ ਹੋਣ ਕਿਸੇ ਦੂਸਰੀ ਚੀਜ਼ ਬਾਰੇ, ਕਿਸੇ ਦੂਸਰੇ ਮਜ਼ਹਬ ਬਾਰੇ ਮਾਲੂਮਾਤ ਨਾ ਹੋਣ, ਤੁਸੀਂ ਬੜੇ ਆਰਾਮ ਨਾਲ ਕਹਿ ਦਿੰਦੇ ਜੀ ਕਿ ਉਹ ਬੁੱਤ ਪ੍ਰਸਤ ਹੈ, ਜਾਂ ਉਹ ਬੁੱਤ ਪ੍ਰਸਤ ਕਿਉਂ ਹੈ, ਕਿਉਂ ਨਹੀਂ ਹੈ, ਜਾਂ ਉਹ ਜ਼ਿਬਾ ਕਿਉਂ ਕਰ ਰਹੇ ਨੇ। ਜਦੋਂ ਤੁਸੀਂ ਉਸਦਾ ਕਨਸੈਪਟ ਸਮਝੋਗੇ ਤਾਂ ਸ਼ਾਇਦ ਤੁਹਾਨੂੰ ਉਸਦੀ ਹੋ ਸਕਦਾ ਤੁਸੀਂ ਉਸਦਾ ਇਤਫਾਕ ਨਾ ਰੱਖੋ, ਪਰ ਇੱਜ਼ਤ ਜ਼ਰੂਰ ਕਰਨੀ ਸਿੱਖ ਜਾਓਗੇ ਕਿ ਇਹ ਤੁਹਾਡਾ ਅਕੀਦਾ ਹੈ, ਮੈਂ ਇੱਜ਼ਤ ਕਰਦਾ ਤੁਹਾਡੀ ਅਕੀਦੇ, ਮੇਰੀ ਤੁਹਾਡੇ ਨਾਲ ਇਸ ਤਰ੍ਹਾਂ ਕੋਈ ਲੜਾਈ ਨਹੀਂ ਹੈ ਇਸ ਗੱਲ ਦੇ ਉੱਤੇ, ਜ਼ਰੂਰ ਕਰੋ ਜੀ। ਸੋ ਮੈਂ ਇਸ ਕਰਕੇ ਬਾਰ-ਬਾਰ ਇਸ ਗੱਲ ਨੂੰ, ਇਸਲਾਮ ਦੇ ਹਵਾਲੇ ਤੋਂ ਗੱਲ ਦੱਸਣਾ ਚਾਹੁੰਦਾ ਉਹਨਾਂ ਦੋਸਤਾਂ ਨੂੰ ਜੋ ਜਿਨ੍ਹਾਂ ਨੂੰ ਕਈ ਵਾਰ ਇਤਰਾਜ਼ ਹੁੰਦਾ ਹੈ ਕਿ ਉਹ ਖਾਸ ਜੋ ਵੈਜੀਟੇਰੀਅਨ ਲੋਕ ਨੇ ਉਹਨਾਂ ਨੂੰ ਇਤਰਾਜ਼ ਹੋ ਸਕਦਾ ਹੈ, ਪਰ ਉਹਨਾਂ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਕਿ ਜਿਹੜੀ ਚੀਜ਼ ਅਜ਼ੀਜ਼ ਹੈ, ਜਿਸਮ ਤੋਂ ਮੁਹੱਬਤ ਹੈ, ਉਸਨੂੰ ਜ਼ਿਬਾ ਕੀਤਾ ਜਾ ਰਿਹਾ ਹੈ, ਉਸਨੂੰ ਉਸਦੀ ਕੁਰਬਾਨੀ ਦਿੱਤੀ ਜਾ ਰਹੀ ਹੈ। ਕੁਰਬਾਨੀ ਦਾ ਮਤਲਬ ਇਹ ਹੈ ਕਿ ਕਿਸੇ ਦੇ ਉੱਤੇ ਨਛਾਵਰ ਕਰਨਾ, ਜੋ ਤੁਹਾਨੂੰ ਚੀਜ਼ ਜੋ ਬਹੁਤ ਤੁਹਾਡੇ ਨਜ਼ਦੀਕ ਹੈ ਉਸਨੂੰ ਤੁਸੀਂ ਦੇ ਦੇਣਾ। ਸੋ ਇਹ ਕੁਰਬਾਨੀ ਬੜੀ ਵੱਡੀ ਬਸ ਅਰੋੜਾ ਸਾਹਿਬ, ਹਰ ਉਹਨਾਂ ਲੋਕਾਂ ਦੇ ਵੀ ਡੂਅਲ ਸਟੈਂਡਰਡਸ ਨੇ। ਉੱਥੇ ਮੈਕਡੋਨਲਡਸ ਹੈ ਜਿਹੜੇ ਗੋਰੇ, ਉਹ ਥੋੜੇ, ਉਹ ਪੂਰਾ ਸਾਲ ਜਿੰਨੇ ਜਾਨਵਰ ਉੱਥੇ ਜ਼ਿਬਾ ਹੁੰਦੇ ਨੇ, ਉਹ ਚਿਕਨ ਉਹ ਤੇ ਉਹ ਮਿਲਾਇਆ ਜਾਵੇ ਤੇ ਉਹ ਇਹ ਚੀਜ਼ਾਂ ਤੇ ਫਿਰ ਜਦੋਂ ਬਹਿਸ ਹੁੰਦੀ ਹੈ ਤੇ ਫਿਰ ਬਹੁਤ ਅੱਗੇ ਨਿਕਲ ਜਾਂਦੀ ਹੈ ਨਾ। ਮਤਲਬ ਕਈ ਨਾਨ ਮੁਸਲਿਮਸ ਨੇ ਅਰੋੜਾ ਸਾਹਿਬ, ਕਈ ਨਾਨ ਮੁਸਲਿਮ ਕੰਟਰੀਜ਼ ਨੇ, ਮੁਲਕ ਨੇ ਜਿਹੜੇ ਬੀਫ ਦੇ ਸਭ ਤੋਂ ਵੱਡੇ ਐਕਸਪੋਰਟਰ ਨੇ। ਬਿਲਕੁਲ। ਤੇ ਅੱਗੇ ਆਪ ਹਿਸਾਬ ਲਾ ਲਓ ਫਿਰ ਹੁਣ ਤੁਸੀਂ, ਫਿਰ ਕੀ ਉਹਦੇ ਬਹਿਸ ਰਹਿ ਜਾਂਦੀ ਹੈ। ਅਸੀਂ ਇਸ ਰਿਲੀਜੀਅਸ ਬਹਿਸ ਵਿੱਚ ਤਾਂ ਪੈਣਾ ਵੀ ਨਹੀਂ ਚਾਹੁੰਦੇ ਜੀ, ਮੈਂ ਤਾਂ ਚਾਹੁੰਦਾ ਨਹੀਂ ਇਸ ਉੱਤੇ ਕੋਈ ਬਹਿਸ ਕੀਤੀ ਜਾਏ। ਸਿਰਫ ਮੈਂ ਚਾਹੁੰਦਾ ਕਿ ਲੋਕਾਂ ਤੱਕ ਸਾਡਾ ਮੈਸੇਜ ਪਹੁੰਚ ਜਾਵੇ ਕਿ ਇਹ ਇਸ ਨੂੰ ਪਰਸਨਲੀ ਇਹਨੂੰ ਨਾ ਲਿਆ ਜਾਏ, ਸਮਝੇ। ਬਿਲਕੁਲ ਜੀ ਅਰੋੜਾ ਸਾਹਿਬ, ਮੈਂ ਇਹ ਤੋਂ ਥੋੜਾ ਜਿਹਾ ਹਟਾਉਣਾ ਚਾਹੁੰਦਾ ਇਸ ਜਗ੍ਹਾ ਤੋਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਸਾਡੇ ਇੱਥੇ ਬੇਸਿਕਲੀ 3 ਦਿਨ ਦੀ ਇਹ ਬਕਰਾ ਈਦ ਜਿਹੜੀ ਹੁੰਦੀ ਨਾ, ਹੁੰਦੀ ਹੈ 3 ਦਿਨ ਹੁੰਦੀ ਹੈ ਲਗਾਤਾਰ। ਕੋਈ ਸ਼ਖਸ ਪਹਿਲੇ ਦਿਨ ਕਰ ਸਕਦਾ ਹੈ, ਹਿੰਮਤ ਹੈ ਕਰ ਲਵੇ, ਨਹੀਂ ਤਾਂ ਦੂਸਰੇ ਦਿਨ 3 ਦਿਨ ਤੱਕ ਜਿਹੜਾ ਨਾ ਕੰਸੀਡਰ ਕੀਤਾ ਜਾਂਦਾ ਕਰ ਲਵੇ। ਜਿਹੜੀ ਸਵੇਰ ਸਭ ਤੋਂ ਪਹਿਲੇ ਬੰਦਾ ਉੱਠਦਾ ਹੈ ਨਾ, ਉਹ ਨਮਾਜ਼ ਪੜ੍ਹੀ ਦੀ ਹੈ, ਠੀਕ ਹੈ, ਈਦ ਦੀ ਨਮਾਜ਼। ਉਸ ਤੋਂ ਬਾਅਦ ਜਿਹੜੀ ਇੱਕ ਰਵਾਇਤ ਚੱਲੀ ਹੈ ਕਿ ਉਹ ਪੁਰਾਣੇ ਲੋਕ ਜਿਹੜੇ ਸਾਡੇ ਅਬੌਜਦਾਦ ਜਿਹੜੇ ਚਲੇ ਗਏ ਨੇ ਇਸ ਦੁਨੀਆ ਤੋਂ, ਉਹਨਾਂ ਦੀ ਕਬਰਾਂ ਤੇ ਅਸੀਂ ਜਾਂਦੇ ਹਾਂ, ਕਬਰਸਤਾਨ। ਜਿਸ ਤਰ੍ਹਾਂ ਕਹਿੰਦੇ ਨੇ ਈਦਾਂ ਤੇ ਸ਼ਬਰਾਤਾਂ ਆਈਆਂ, ਸਾਰੇ ਲੋਕੀ ਘਰਾਂ ਨੂੰ ਆਏ, ਉਹ ਨਾ ਆਏ ਮੁਹੰਮਦ ਬਖਸ਼ਾ ਜਿਹੜੇ ਆਪ ਹੱਥੀਂ ਦਫਨਾਏ। ਤੇ ਉਹ ਵਕਤ ਹੁੰਦਾ, ਜ਼ਾਹਰੀ ਗੱਲ, ਉਹ ਪਿਛਲੇ ਸਾਲਾਂ ਚ ਤੁਹਾਡੇ ਨਾਲ ਸੀ, ਹੁਣ ਉਹ ਨਹੀਂ ਨੇ, ਉਹ ਯਾਦ ਆਉਂਦੇ ਨੇ ਤੁਹਾਨੂੰ। ਤੇ ਫਿਰ ਉਹਨਾਂ ਦੀ ਕਬਰਾਂ ਤੇ ਜਾ ਕੇ ਦੁਆ ਕਰੀਦੀ ਹੈ। ਉਸ ਤੋਂ ਬਾਅਦ ਆ ਕੇ ਫਿਰ ਉਹ ਜਾਨਵਰ ਜ਼ਿਬਾ ਕਰੀਦੇ ਨੇ। ਉਹ ਪੂਰਾ ਦਿਨ ਉਹਦੇ ਚ ਹੀ ਨਿਕਲ ਜਾਂਦਾ ਹੈ, ਜਾਨਵਰ ਜ਼ਿਬਾ ਕਰਨੇ ਚ, ਫਿਰ ਗੋਸ਼ਤ ਤਕਸੀਮ ਕਰਨੇ ਚ, ਉਹ ਥਕਾਵਟ ਔਰ ਇੱਕ ਆਪਣਾ ਇੱਕ ਕਿਸਮ ਦੀ ਜਿਹੜੀ ਨਾ ਅੱਛੀ ਮਸਰੂਫੀਅਤ ਬਣ ਜਾਂਦੀ ਹੈ। ਇਸੇ ਤਰ੍ਹਾਂ ਚੱਲਦਾ, ਬਸ ਇਹੀ ਇਹ ਰਵਾਇਤਾਂ ਨੇ ਜਿਹੜੀਆਂ ਸਾਡੀਆਂ ਨੇ, ਇਸੇ ਤਰ੍ਹਾਂ ਈਦ ਗੁਜ਼ਰ ਜਾਂਦੀ ਹੈ। ਤੇ ਪਹਿਲਾ ਦਿਨ ਜਿਹੜਾ ਹੁੰਦਾ ਉਹ ਮੋਸਟਲੀ ਜਿਹੜਾ ਸਾਡਾ ਹੁੰਦਾ ਨਾ, ਉਹ ਘਰ 'ਚ ਹੀ ਹੁੰਦਾ। ਉਸ ਤੋਂ ਇਲਾਵਾ ਜਿਹੜਾ ਦੂਸਰਾ ਦਿਨ ਹੁੰਦਾ, ਉਸ ਤੋਂ ਬਾਅਦ ਜਿਹੜੀ ਸਾਡੀ ਐਕਟੀਵਿਟੀਜ਼ ਸ਼ੁਰੂ ਹੁੰਦੀਆਂ ਨੇ। ਅੱਛਾ, ਮੈਂ ਇੱਕ ਹੋਰ ਗੱਲ ਦੱਸ ਦਿਆਂ ਅਰੋੜਾ ਸਾਹਿਬ, ਪਿੰਡਾਂ 'ਚ ਨਾ ਪਹਿਲੇ ਕੀ ਹੁੰਦਾ ਸੀ, ਇਹ ਜਦੋਂ ਕੁਰਬਾਨੀ ਹੁੰਦੀ ਸੀ ਨਾ, ਤੇ ਸਭ ਤੋਂ ਪਹਿਲੇ ਜਿਹੜਾ ਕਲੇਜੀ ਹੁੰਦੀ ਹੈ ਨਾ, ਕਲੇਜੀ ਦਾ ਪਤਾ ਹੋਣਾ ਰੋਜੀ ਕਲੇਜੀ, ਉਹ ਕਲੇਜੀ ਜਿਹੜੀ ਪੱਕਦੀ ਹੁੰਦੀ ਹੈ ਸਭ ਤੋਂ ਪਹਿਲੇ ਸੁਬਾਹ ਦੇ ਟਾਈਮ, ਕਲੇਜੀ ਪੱਕਦੀ ਹੈ ਘਰਾਂ 'ਚ। ਅੱਛਾ ਜੀ, ਠੀਕ ਹੈ, ਕਿਉਂਕਿ ਗੋਸ਼ਤ ਲੇਟ ਹੁੰਦਾ, ਕਲੇਜੀ ਪੱਕਦੀ ਹੈ। ਉਹ ਪਿੰਡਾਂ 'ਚ ਕੀ ਪਹਿਲੇ ਹੁੰਦਾ ਸੀ, ਮੈਂ ਛੋਟਾ ਹੁੰਦਾ ਸੀ, ਮੈਨੂੰ ਯਾਦ ਹੈ, ਪਿੰਡ ਜਾਂਦੇ ਹੁੰਦੇ ਸੀ ਨਾ, ਸਾਰੇ ਘਰਾਂ 'ਚ ਪੂਰੇ ਮਹੱਲੇ 'ਚ ਅਸੀਂ ਨਾ ਜਾਣਾ, ਇੱਕ ਘਰ, ਉਹ 2 ਨਿਵਾਲੇ ਅਸੀਂ ਕਲੇਜੀ ਦੇ ਲੈਣੇ ਜੀ, ਕਲੇਜੀ ਖਾਣੀ 2 ਨਿਵਾਲੇ, ਇੱਕ ਘਰ ਨੇ ਉਹ ਖਤਮ ਦਵਾਉਣਾ, 2 ਨਿਵਾਲੇ ਕਲੇਜੀ ਦੇ ਲੈਣੇ ਅਗਲੇ ਘਰ, ਉਹਨਾਂ ਨੇ ਵੀ ਇਸੇ ਤਰ੍ਹਾਂ ਸੈੱਟ ਬਣਾਇਆ ਹੁੰਦਾ ਸੀ। ਉੱਥੇ ਚੱਲ ਜਾਣਾ, ਉਹਨੇ ਖਤਮ ਦਵਾਉਣਾ, 2 ਕਲੇਜੀ ਦੇ ਨਿਵਾਲੇ ਉੱਥੇ ਲੈਣੇ, ਇਸੇ ਤਰ੍ਹਾਂ ਮਤਲਬ ਸਾਰੇ ਘਰਾਂ 'ਚ ਆਪਣਾ ਵੀ ਇਸੇ ਤਰ੍ਹਾਂ ਕਰਨਾ। ਲੇਕਿਨ ਹੁਣ ਇਹ ਅਰੋੜਾ ਸਾਹਿਬ, ਹੁਣ ਇਹ ਰੀਤਾਂ ਖਤਮ ਹੋ ਗਈਆਂ, ਹੁਣ ਇਹ ਪਿੰਡਾਂ 'ਚ ਵੀ ਨਹੀਂ ਰਹੀਆਂ। ਹੁਣ ਪਿੰਡਾਂ ਵਾਲੇ ਵੀ ਉਹ ਬਸ, ਉਹ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਹਰ ਚੀਜ਼ ਨੇ ਉਹ ਇੱਕ ਬਦਲਾਅ ਆ ਗਿਆ ਹੈ, ਮਹਿੰਗਾਈ, ਬੜੇ ਫੈਕਟਰਸ ਨੇ ਉਹਦੇ 'ਚ, ਉਹ ਲੋਕ ਜਿਹੜੇ ਨੇ ਨਾ ਆ ਗਏ ਨੇ। ਹੁਣ ਹਰ ਬੰਦਾ ਚੌਧਰੀ ਹੋ ਗਿਆ ਨਾ, ਹੁਣ ਉਹ ਕਹਿੰਦਾ ਮੈਂ ਚੌਧਰੀ ਹਾਂ, ਉਹ ਮੇਰੇ ਘਰ ਪਹਿਲੇ ਆਵੇ, ਫਿਰ ਮੈਂ ਹਾਂਜੀ, ਇਹ ਵੀ ਚੀਜ਼ ਹੈ, ਇਹ ਵੀ ਚੀਜ਼ ਹੈ। ਤੇ ਬਾਕੀ ਸ਼ਹਿਰਾਂ, ਬਿਲਕੁਲ ਜੀ ਬਿਲਕੁਲ। ਤੇ ਬਾਕੀ ਅਰੋੜਾ ਸਾਹਿਬ ਸ਼ਹਿਰਾਂ 'ਚ ਜਿਹੜਾ ਨਾ, ਸ਼ਹਿਰਾਂ 'ਚ ਤੇ ਇਹ ਟ੍ਰੈਂਡ ਹੈ ਕਿ ਰਿਸ਼ਤੇਦਾਰਾਂ 'ਚ ਚਲ ਜਾਓ ਆਪਣੇ, ਤੁਸੀਂ ਦੂਸਰੇ ਦਿਨ ਉਹਨਾਂ ਦੀ ਦਾਵਤ ਕਰ ਦਿਓ, ਤੁਹਾਡੇ ਘਰ ਆ ਜਾਂਦੇ ਨੇ, ਜਾਂ ਤੁਸੀਂ ਉਹਨਾਂ ਦੇ ਘਰ ਚਲੇ ਜਾਓ ਭੈਣਾਂ ਭਰਾਵਾਂ ਦੇ। ਜਾਂ ਫਿਰ ਜਿਹੜਾ ਅਲਟੀਮੇਟਲੀ ਹੁੰਦਾ ਸ਼ਾਮ ਦੇ ਟਾਈਮ ਤੁਸੀਂ ਜਿਹੜਾ ਨਾ ਬਾਰਬੀਕਿਊ, ਇੱਕ ਪਾਰਟੀ ਅੱਜ ਕੱਲ੍ਹ ਸ਼ਹਿਰਾਂ 'ਚ ਬੜੀ ਚੱਲ ਗਈ, ਕਿਉਂਕਿ ਬਾਰਬੀਕਿਊ ਦੋਸਤ ਜਿਹੜੇ ਇਕੱਠੇ ਹੁੰਦੇ ਨੇ ਉਹ ਚਲੇ ਜਾਂਦੇ ਨੇ, ਬਾਰਬੀਕਿਊ ਕਰਦੇ ਨੇ।
ਬਸ ਇਹੀ ਹੈ, ਚਲਦੀ ਹੈ ਇਹ ਜਿਹੜੀ ਰੂਟੀਨਸ ਨੇ ਈਦ ਦੀਆਂ ਚਲਦੀਆਂ ਨੇ। ਤੇ ਮੈਂ ਬੜਾ ਇੰਟਰਸਟਿਡ ਹਾਂ ਜੀ ਜਿਹੜੇ ਬਾਹਰਲੇ ਬੰਦੇ ਨੇ ਨਾ ਉਹ ਈਦ ਕਿਸ ਤਰ੍ਹਾਂ ਗੁਜ਼ਾਰਦੇ ਨੇ, ਕਿ ਜਿਹੜੀ ਪਰਦੇਸੀਆਂ ਦੀ ਈਦ ਹੁੰਦੀ ਹੈ ਨਾ ਉਹ ਬੜੀ ਡਾਢੀ ਹੁੰਦੀ ਹੈ। ਤੇ ਮੈਂ ਸੁਣਨਾ ਚਾਹ ਰਿਹਾ ਸੀ ਨਵੀਦ ਭਾਈ ਕੋਲੋਂ, ਆਦਿਲ ਭਾਈ ਕੋਲੋਂ, ਸਾਰੇ ਨੱਸ ਗਏ ਨੇ, ਪਤਾ ਨਹੀਂ ਕਿੱਧਰ ਚਲੇ ਗਏ ਨੇ। ਤੇ ਆਓ ਭਾਈ ਤੁਸੀਂ ਵੀ ਦੱਸੋ। ਹਾਂ ਤੁਸੀਂ ਵੀ, ਸੌਰੀ ਤੁਸੀਂ ਵੀ ਤਾਂ ਪਰਦੇਸੀ, ਤੁਸੀਂ ਵੀ ਦੱਸੋ। ਤੁਹਾਨੂੰ ਕਰ ਲਵਾਂ ਜੀ, ਲਿੰਕ ਸ਼ੇਅਰ ਕਰੇ ਖਾਸ ਤੌਰ ਤੇ ਆਪਣੇ ਪਰਦੇਸੀ ਦੋਸਤਾਂ ਵਾਸਤੇ। ਜ਼ਰੂਰ ਇਸ ਲਿੰਕ ਤੇ ਕਲਿੱਕ ਕਰਕੇ ਆਓ ਤੇ ਆਪਣੇ ਆਪਣੇ ਸ਼ਹਿਰ ਦੀ, ਆਪਣੇ ਆਪਣੇ ਮਹੱਲੇ ਦੀ ਈਦ, ਪਰ ਤੁਸੀਂ ਤੁਹਾਡੇ ਇੱਥੇ ਈਦ ਕਿਵੇਂ ਮਨਾਈ ਜਾ ਰਹੀ ਹੈ ਸਾਨੂੰ ਜ਼ਰੂਰ ਸਾਡਾ ਸਾਂਝ ਪਾਓ ਜੀ। ਪਰ ਫਿਲਹਾਲ ਤੁਸੀਂ ਦੱਸੋ ਜੀ ਕਿ ਪਰਦੇਸੀ ਈਦ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ? ਪਰਦੇਸੀਆਂ ਦੀ ਪਹਿਲੇ ਤੇ ਈਦ ਕਰੋਨਾ ਦੀ ਵਜ੍ਹਾ ਤੋਂ ਹੁਣ ਅਸੀਂ ਤੇ ਇੱਥੇ ਹੋ ਗਏ ਜੀ, ਬੁੱਕ ਹੋਏ ਹਾਂ ਅਸੀਂ, ਤੇ ਅਸੀਂ ਇੱਥੋਂ ਨਿਕਲ ਨਹੀਂ ਸਕਦੇ। ਜਿੱਥੇ ਹੈ ਅਸੀਂ ਉੱਥੇ ਹੀ ਰਹਿਣਾ, ਠੀਕ ਹੈ ਜੀ। ਪਹਿਲੇ ਇਹ ਹੁੰਦਾ ਸੀ ਕਿ ਛੁੱਟੀ ਹੁੰਦੀ ਸੀ ਤੇ ਫਿਰ ਦੋਸਤਾਂ ਕੋਲ ਚਲੇ ਜਾਈਏ ਸੀ, ਫਿਰ ਬੱਕਰਾ ਸ਼ਕਰਾ ਲੈ ਆ ਜਾਈ ਸੀਗਾ ਉੱਥੇ। ਖਾਸ ਕਰ ਇੰਡਸਟਰੀਅਲ ਏਰੀਆ ਇੱਥੇ, ਉਹਨੂੰ ਮੁਸਤਫਾ ਵੀ ਕਹਿੰਦੇ ਤੇ ਅਬੂ ਜ਼ਬੀ ਚ। कोरोना ने बड़े हालात बदल ਦਿੱਤੇ ਨੇ ਚੋ ਸਾਹਿਬ। कोरोना ने वाकई अरोड़ा साहब ईद एक वाहिद एक इवेंट ਹੁੰਦਾ है। वो कहते हैं उर्दू च एक शेर है, ईद का दिन है गले आज तो मिल जालिम, रस्म दुनिया भी है, मौका भी है, दस्तूर भी है। लेकिन हुण प्रॉब्लम ये आ गया कोरोना की वजह तो ਅਸੀਂ गले भी नहीं मिल सकते ईद वाले दिन। किसी में एक नोट पढ़िया, किसी ने मेरे भेजा से, कहते इस बार ईद ते गले ना मिल सको, ताकि ना मिलो ताकि अगली ईद ते सारे गले मिल सको। ये ना हो भी इस बार गले मिल के कोई चले जाए, सो कहते इस गले ना ही मिलो, ईद चंगा रहेगा। बिल्कुल बिल्कुल जी। ਇਹ ਵੈਸੇ ਕੋਵਿਡ ਵਾਲੀ ਈਦ ਯਾਦ रहेगी। ਸਾਡੇ ਇੱਕ ਦੋਸਤ ਨੇ ਬੜਾ ਵਧੀਆ ਮੈਸੇਜ ਪਿਆ, ਕੋਵਿਡ ਵਾਲੀ ਈਦ ਹਰ ਸਾਲ ਯਾਦ ਕਰਿਆ ਕਿ ਇੱਕ ਈਦ ਐਸੀ ਵੀ ਆਈ ਸੀ। ਬਿਲਕੁਲ ਜੀ ਬਿਲकुल ਇਸੇ ਤਰ੍ਹਾਂ ਹੀ ਜੀ। ਰਮਜ਼ਾਨ ਵਾਲੀ ਵੀ ਈਦ ਇਸੇ ਤਰ੍ਹਾਂ ਗੁਜ਼ਾਰੀ ਅਸੀਂ ਜੀ, ਤੇ ਇਹ ਵੀ ਇਸੇ ਤਰ੍ਹਾਂ ਗੁਜ਼ਾਰਤੀ ਹੈ ਜੀ। ਬਸ ਅਬ ਕਮਰੇ ਜੀ ਬਹਿ ਗਏ ਆਪਣੇ, ਅੱਲਾ ਅੱਲਾ ਖੈਰ ਸਲਾਈ, ਆਪਣਾ ਗੋਸ਼ਤ ਮੰਗਾ ਲਿਆ ਸੀ ਬਾਹਰੋਂ ਜੀ। ਅੱਛਾ ਜੀ। ਲੈਣੇ ਦੇ ਕੇ ਚਲੇ ਗਏ, ਆਪ ਵੀ ਲੈਣ ਜਾਣਾ, ਲੈਣ ਨਹੀਂ ਜਾ ਸਕਦੇ ਆਪ ਵੀ ਜੀ, ਆਪ ਦੇ ਕੇ ਚੱਲੇ ਜੀ। ਅਸੀਂ 10 ਕੁ ਬੰਦੇ ਆ, ਅਸੀਂ 5 ਕਿਲੋ ਮੰਗਾ ਲਿਆ ਸੀ, 5-6 ਕਿਲੋ ਮੈਂ ਕਿਹਾ ਜਿੰਨਾ ਉਹ ਇੰਨਾ ਕੁ ਦਿੰਦੇ ਆ ਉਹ ਜੀ। ਅੱਛਾ ਜੀ। ਉਹ ਫਿਰ ਅਸੀਂ ਆਪਣਾ ਬਿਰਿਆਨੀ ਬਣਾ ਲਈ ਸੀ ਉਹਦੀ ਕੱਲ ਜੀ, ਤੇ ਸਾਰਿਆਂ ਮਿਲ ਕੇ ਖਾ ਲਈ ਫਿਰ ਜੀ। ਤੇ ਸਾਡੇ ਹਿੰਦੂ ਭਰਾ ਵੀ ਨਾਲ ਸਾਡੇ ਜੀ, ਅਸੀਂ ਵੀ ਹਾਂ, ਬੰਗਾਲੀ ਭਰਾ ਨੇ, ਸਾਰਿਆਂ ਰਲ ਕੇ ਖਾਧੀ। ਵੈਰੀ ਗੁੱਡ, ਬਹੁਤ ਖੂਬ ਜੀ। ਇਹੀ ਗੱਲ ਹੈ ਜੀ, ਜਿਹੜੀ ਸਾਂਝ ਜਿਹੜੀ ਹੈ, ਪਿਆਰ ਦੀ ਜਿਹੜੀ ਸਾਂਝ ਹੈ, ਇਹ ਖਾਸ ਤੌਰ ਜਿਹੜੇ ਤਿਉਹਾਰ ਹੁੰਦੇ ਨੇ, ਜਿਹੜੇ ਫੈਸਟੀਵਲਸ ਨੇ, ਇਹ ਮੌਕਾ ਹੁੰਦਾ ਹੈ ਕਿ ਅਸੀਂ ਇੱਕ ਦੂਸਰੇ ਬਾਰੇ ਜਾਣ ਸਕੀਏ। ਇਕੱਠੇ ਬੈਠ ਕੇ ਜਦੋਂ ਖਾਣਾ ਪੀਣਾ ਖਾਂਦੇ ਹਾਂ, ਮਿਲਦੇ ਹਾਂ, ਅਸੀਂ ਦੂਸਰੇ ਬਾਰੇ ਜਾਣਨ ਦਾ ਸਾਨੂੰ ਮੌਕਾ ਮਿਲਦਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਵੀ ਅਸੀਂ ਇਹੀ ਕੋਸ਼ਿਸ਼ ਕੀਤੀ ਈਦ ਬਾਰੇ ਜ਼ਿਆਦਾ ਤੋਂ ਜ਼ਿਆਦਾ ਮਾਲੂਮਾਤ ਦੇ ਸਕੀਏ ਤੇ ਜ਼ਿਆਦਾ ਤੋਂ ਜ਼ਿਆਦਾ ਮਾਲੂਮਾਤ ਲੈ ਵੀ ਸਕੀਏ ਤੁਹਾਡੇ ਕੋਲੋਂ ਕਿ ਈਦ ਦੀ ਜਿਹੜੀ, ਜਿਸ ਤਰ੍ਹਾਂ ਅੱਜ ਦੀ ਦੱਸੇ ਕਲੇਜੀ ਵਾਲੇ ਰਿਵਾਜ ਵਾਲੀ ਗੱਲ ਸੀ, ਇਹ ਵੀ ਮੇਰੇ ਵਾਸਤੇ ਨਵੀਂ ਸੀ। ਮੈਂ ਹਰ ਉਹ ਨਵੀਂ ਚੀਜ਼ ਸੁਣਨਾ ਚਾਹੁੰਦਾ ਜਿਹੜੀ ਗੁਜ਼ਰੇ ਜ਼ਮਾਨੇ ਦੀ ਚੀਜ਼ਾਂ ਨੇ, ਜੋ ਕਦੇ ਰਵਾਇਤ ਸੇ ਹੁਣ ਖਤਮ ਹੁੰਦੇ ਚਲੇ ਜਾ ਰਹੇ, ਉਹਨਾਂ ਦੀ ਵੀ ਗੱਲ ਨਾਲ ਦੇ ਨਾਲ ਕਰਦੇ ਰਹੀਏ। ਸੋ ਦੋਸਤੋ, ਲਿੰਕ ਮੈਂ ਫਿਰ ਬਾਰ-ਬਾਰ ਸ਼ੇਅਰ ਕਰ ਰਿਹਾ, ਇਸ ਲਿੰਕ ਤੇ ਕਲਿੱਕ ਕਰਕੇ ਸਾਨੂੰ ਜੁਆਇਨ ਜ਼ਰੂਰ ਕਰੋ, ਸ਼ੇਅਰ ਕਰੋ, ਗੱਲ ਕਰੋ ਕਿ ਤੁਸੀਂ ਈਦ ਨੂੰ ਕਿਸ ਤਰ੍ਹਾਂ ਮਨਾਇਆ ਹੈ, ਬਚਪਨ 'ਚ ਕਿਵੇਂ ਮਨਾਉਂਦੇ ਸੀ ਈਦ, ਜ਼ਰੂਰ ਸਾਡੇ ਨਾਲ ਗੱਲ ਕਰੋ ਜੀ। ਹਾਂਜੀ ਅਰੋੜਾ ਸਾਹਿਬ, ਇਹ ਆ ਕਿ ਜਿਹੜੀ ਖੱਲ ਹੁੰਦੀ ਨਾ ਜੀ, ਖੱਲ, ਹਾਂਜੀ ਹਾਂਜੀ, ਆਪਣਾ ਗੁਰਦੁਆਰਾ, ਸਾਡੇ ਮਦਰਸੇ ਨੇ ਬੱਚੇ ਜਿੱਥੇ ਕੁਰਾਨ ਪਾਕ ਪੜ੍ਹਦੇ ਆ ਜੀ ਜੀ, ਉਹ ਖੱਲ ਜਿਹੜੀ ਅਸੀਂ ਉੱਥੇ ਦਿੰਦੇ ਆ। ਅੱਛਾ ਜੀ। ਹਾਂਜੀ, ਤਾਂ ਕਿ ਉਹ ਫਿਰ ਅੱਗੇ ਮਦਰਸੇ ਵਾਲੇ ਆਪ ਖੱਲ ਵੇਚਦੇ ਆ, ਜਿੱਥੇ ਵੇਚਦੀਆਂ ਉਹਨਾਂ ਕੋਲ ਕਿੰਨੀਆਂ ਹੋ ਜਾਣ, 1000 ਹੋ ਜਾਣ, 2000 ਹੋ ਜਾਣ ਮਦਰਸੇ ਵਾਲਿਆਂ ਕੋਲ। ਅੱਛਾ ਜੀ। ਬੱਚੇ ਉੱਥੇ ਕੁਰਾਨ ਪੜ੍ਹਦੇ ਨੇ ਉੱਥੇ, ਜਿੱਥੇ ਅੱਛਾ ਜੀ, ਉੱਥੇ ਵੀ ਖੱਲ ਦੇਈਦੀ ਆ। ਅੱਛਾ, ਇਹ ਵੀ ਹਾਂਜੀ। ਇਸ ਤੋਂ ਇਲਾਵਾ ਮੈਂ ਅਰੋੜਾ ਸਾਹਿਬ ਇਸ ਤਰ੍ਹਾਂ, ਹਾਂਜੀ, ਇਹਦੇ ਚ ਖੱਲ ਚ ਨਾ ਇੱਕ ਖੱਲ ਮੁਖਤਲਿਫ ਤਨਜ਼ੀਮਾਂ ਵੀ ਲੈਂਦੀਆਂ ਨੇ ਜਿਹੜੀ ਖਿਦਮਤ ਖਲਕ ਕਰਦੀਆਂ ਨੇ ਨਾ ਪਾਕਿਸਤਾਨ ਚ, ਜਿੱਥੇ ਵੀ ਉਹ ਜਿਹੜੀ ਫ੍ਰੀ ਆਫ ਕਾਸਟ ਕਰਦੀਆਂ ਨੇ, ਉਹ ਵੀ ਸਾਲਾਨਾ ਲੈ ਲੈਂਦੀਆਂ ਨੇ। ਸ਼ੌਕਤ ਖਾਨਮ ਨਾਂ ਸੁਣਿਆ ਹੈਗਾ, ਜਿਹੜਾ ਇਮਰਾਨ ਖਾਨ ਸਾਡੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੀ ਇੱਕ ਉਹਨਾਂ ਨੇ ਹਸਪੀਟਲ ਬਣਾਇਆ ਸੀ ਸ਼ੌਕਤ ਖਾਨਮ। ਜੀ ਜੀ ਜੀ। ਉਹ ਬਹੁਤ ਬੜੇ ਐਕਸੈਪਟਰ ਨੇ, ਕਿਉਂਕਿ ਉਹ ਫ੍ਰੀ ਇਲਾਜ ਕਹਿੰਦੇ ਨੇ ਉਹ ਪ੍ਰੋਵਾਈਡ ਕਰਦੇ ਨੇ ਕੈਂਸਰ ਦਾ। ਇਸ ਵਜ੍ਹਾ ਤੋਂ ਫਿਰ ਉਹਦੇ ਥਰੂ ਜਿਹੜੇ ਨਾ ਫੰਡ ਇਕੱਠੇ ਕਰਦੇ ਨੇ ਤੇ ਉਸ ਤਰ੍ਹਾਂ ਅੱਗੇ ਇਲਾਜ ਕਰਾਉਂਦੇ ਨੇ ਜੀ। ਤੇ ਅੱਛਾ, ਇੱਕ ਹੋਰ ਮੈਂ ਗੱਲ ਸ਼ੇਅਰ ਕਰਨਾ ਚਾਹਾਂਗਾ ਅਰੋੜਾ ਸਾਹਿਬ, ਸਾਡੇ ਜਿਹੜਾ ਪੰਜਾਬ 'ਚ ਨਾ ਇਹ ਬੱਕਰਾ ਜਿਹੜਾ ਹੁੰਦਾ ਨਾ, ਕਹਿੰਦੇ ਹੁੰਦੇ ਨੇ ਕਿ ਇੱਥੇ ਨਾ ਇਹਦੀ ਹਰ ਸ਼ਾ ਖਾ ਜਾਂਦੇ ਸਵਾਏ ਖਲ ਤੋਂ। ਹਾਂਜੀ। ਕੁਰਬਾਨੀ ਤੇ ਕੁਰਬਾਨੀ ਤੇ ਵੀ ਇਹੀ ਹੁੰਦਾ ਹੈ ਜੀ, ਉਹਦੀ ਹਰ ਸ਼ਾ ਇੱਥੇ ਖਾਈ ਜਾਂਦੀ ਹੈ, ਸਿਰੀ ਤੋਂ ਲੈ ਕੇ ਪਾਏ ਤੱਕ, ਸਵਾਏ ਖਲ ਤੋਂ। ਖਲ ਵੀ ਜੇ ਖਲ ਬਸ ਬਚ ਜਾਂਦੀ, ਬਾਕੀ ਜਿਹੜੀ ਉਹ ਲੈ ਜਾਂਦੇ ਲੋਕੀ, ਪਰ ਸ਼ਾਇਦ ਇਹ ਵੀ ਖਾ ਜਾਂਦੇ, ਖਾ ਨਹੀਂ ਸਕਦੀ ਤੇ ਉਹ ਵੀ ਖਾ ਜਾਂਦੇ। ਅੱਛਾ, ਬਹੁਤ ਸਾਰੇ ਸਾਡੇ ਦੋਸਤਾਂ ਦੇ ਕਮੈਂਟਸ ਨੇ ਜੀ
ਇੱਕ ਦੋਸਤ ਨੇ ਕਮੈਂਟ ਕੀਤਾ ਜੀ, ਕਹਿੰਦੇ ਮੈਨੂੰ ਬਲੌਕ ਕਰ ਦੇਣਾ ਸੁਮੇਸ਼ ਵਿਕਰਾਂਤ। ਕਹਿੰਦੇ ਨਹੀਂ ਸਰ, ਮੈਂ ਬਲੌਕ ਉਦੋਂ ਤੱਕ ਕਿਸੇ ਨੂੰ ਨਹੀਂ ਅਸੀਂ ਕਰਦੇ ਜਿਹਨਾਂ ਦੇ ਤੇ ਕੋਈ ਅਜਿਹੀ ਗੱਲ ਨਹੀਂ ਕਹਿੰਦਾ ਜਿਹੜੀ ਕਿ ਸਾਡੀ ਜਿਹੜੀ ਪੀਸ ਹੈ, ਜਿਹੜੇ ਸਾਡੇ ਅਮਨ ਹੈ, ਸ਼ਾਂਤੀ ਹੈ, ਇਸ ਵਿੱਚ ਕੋਈ ਖਲਲ ਪੈਂਦਾ ਹੋਵੇ, ਫਿਰ ਅਸੀਂ ਉਹਨੂੰ ਬਲੌਕ ਕਰਨ ਦੀ ਗੱਲ ਕਰਦੇ। ਅਦਰਵਾਈਜ਼ ਅਸੀਂ ਕੋਸ਼ਿਸ਼ ਕਰਦੇ ਕਿਸੇ ਨੂੰ ਬਲੌਕ ਨਾ ਕੀਤਾ ਜਾਏ। ਤੁਸੀਂ ਆਪਣੀ ਗੱਲ ਕਰੋ, ਹੱਕ ਦੇ ਨਾਲ ਕਰੋ, ਅਸੀਂ ਸਾਰੇ ਨਾਲ ਸਾਂਝੀ ਹੈ। ਪਰ ਜਦੋਂ ਪਿਆਰ ਦੀ ਗੱਲ ਹੈ ਸਾਂਝੀ, ਜਦੋਂ ਫਿਰ ਕੋਈ ਦੁਸ਼ਮਣੀ ਵਾਲੀ ਗੱਲ ਕਰਦਾ ਫਿਰ ਅਸੀਂ ਕਹਿੰਦੇ ਕਿ ਇਹ ਗੱਲ ਨਾ ਕੀਤੀ ਜਾਵੇ। ਸੋ ਜ਼ਰੂਰ ਆਪਣੀ ਗੱਲ ਰੱਖੋ ਜੀ। ਅਰੋੜਾ ਸਾਹਿਬ ਜੀ, ਮੇਰੇ ਨਾਲ 4 ਬੰਦੇ ਹਿੰਦੂ ਭਾਈ ਨੇ ਇੱਥੇ, 4 ਬੰਦੇ ਹਾਂਜੀ ਮੇਰੇ ਨਾਲ ਇੱਥੇ ਜੀ ਜੀ, ਅਸੀਂ ਇਕੱਠੇ ਰਹਿੰਦੇ ਆ, ਕੋਈ ਮੁਸ਼ਕਲ ਨਹੀਂ, ਇਕੱਠੇ ਖਾਂਦੇ ਆ, ਇਕੱਠੇ ਪੀਂਦੇ ਆ, ਠੀਕ ਹੈ ਜੀ। 2-3 ਬੰਦੇ ਨੇਪਾਲ ਦੇ ਨੇ, ਠੀਕ ਹੈ ਜੀ, ਨੇਪਾਲੀ ਆ ਹਾਂਜੀ, ਤੇ ਇੱਕ ਬੰਦਾ ਕੇਰਲਾ ਦਾ। ਅੱਛਾ ਜੀ, ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦਾ, ਆਪਣੇ ਆਪਣਾ ਰਲ ਮਿਲ ਕੇ ਖਾਂਦੇ ਪੀਂਦੇ ਆ, ਕੋਈ ਪ੍ਰੋਬਲਮ ਨਹੀਂ। ਕੀ ਬਾਤ ਹੈ। ਅੱਛਾ ਜੀ, ਆਦਲ ਸਾਹਿਬ ਨਾਲ ਤੇ ਆਦਲ ਸਾਹਿਬ ਬਾਰੇ ਕਮੈਂਟ ਵੀ ਆਇਆ ਸੀ, ਉਹ ਮੈਂ ਦੱਸ ਦਿੰਦਾ ਜੀ। ਤੁਸੀਂ ਬਿਰਿਆਨੀ ਦਾ ਨਾਮ ਲਿਆ ਸੀ ਨਾ, ਤੇ ਕਹਿੰਦੇ ਬਿਰਿਆਨੀ ਦਾ ਮੂੰਹ ਚ ਪਾਣੀ ਆ ਗਿਆ, ਤੇ ਸੇਵਾ ਸਿੰਘ ਚੀਮਾ ਕਹਿੰਦੇ ਉਧਰ ਮੂੰਹ ਚ ਪਾਣੀ ਆਇਆ ਤੇ ਸਾਈਪਰ ਚ ਹੜ ਆ ਗਿਆ, ਕਿ ਇੰਨਾ ਮੂੰਹ ਚ ਪਾਣੀ ਆਇਆ ਇਹਦਾ ਤੇ ਲੋ ਆਦੀ ਮੁੱਕ ਗਈ ਹੈ। ਚਲੋ ਚੰਗੀ ਗੱਲ ਹੈ, ਮਜ਼ਾਕ ਵੀ ਹੋਣਾ ਚਾਹੀਦਾ। ਕਿਵੇਂ ਰਹੀ ਹੈ, ਤੁਸੀਂ ਦੱਸੋ ਜੀ। ਈਦ ਤੇ ਹੋਈ ਨਿੱਕਿਆਂ ਨਿੱਕਿਆਂ ਦੀ, ਹੁਣ ਜਵਾਨ ਬੰਦਿਆਂ ਦੀ ਕਾਹਦੀ ਈਦ ਜਾਂ ਵਿਆਹ ਵਾਰਿਆਂ ਦੀ ਕਾਹਦੀ ਈਦ ਹੁੰਦੀ। ਨਿੱਕੇ ਅਸੀਂ ਹੁੰਦੇ ਸੀ, ਐਨਕਾਂ ਲਾਈਆਂ, ਕੱਪੜੇ ਪਾਏ, ਤੁਸੀਂ ਹਲੇ ਵੀ ਨਿੱਕੇ ਹੋ ਜੀ ਆਦਲ ਭਾਈ, ਹਲੇ ਵੀ ਨਿੱਕੇ ਹੋ ਤੁਸੀਂ। ਉਹਨਾਂ ਹੀ ਹਲੇ ਵੀ ਕਿੱਥੇ, ਹੁਣ 30 ਤੋਂ ਟੱਪ ਗਏ, ਹੁਣ ਕਿਹੜੇ ਨਿੱਕੇ ਰਹਿ ਗਏ। ਅਸਲ ਈਦ ਨਿੱਕਿਆਂ ਦੀ ਹੁੰਦੀ ਹੈ, ਜਿਹੜੇ ਚਮਕ ਦਮਕ ਹੈ, ਨਾ ਕੋਈ ਫਿਕਰ ਨਾ ਫਾਕਾ, ਪੈਸੇ ਲਿਆਓ ਜੀ ਜੇਬ ਚ ਪਾ ਗਿਆ, ਖਾ ਰਹੇ ਚਾਟ ਖਾ ਰਹੇ, ਕੋਲਾ ਪੀ ਰਹੇ ਨੇ, ਅਸਲ ਮੌਜ ਉਹਨਾਂ ਦੀ ਹੈ। ਉਹ ਜਿਹੜੇ ਜਵਾਨ ਜਾਨ ਬੰਦੇ ਨੇ, ਉਹਨਾਂ ਨੂੰ ਸਵੇਰੇ ਉੱਠਦੇ ਹੀ ਛਿੱਤਰ ਪੈਣੇ ਸ਼ੁਰੂ ਹੁੰਦੇ, ਉੱਠੋ ਜਾਨਵਰ ਨਵਾਲੋ ਧਵਾਲੋ, ਉਹਨੂੰ ਲੈ ਕੇ ਜਾਓ, ਉਹਨੂੰ ਕੱਟੋ, ਉਹਨੂੰ ਵੱਢੋ, ਉਹਦੀ ਖੱਲ ਲਾਓ। ਉਹ ਕਈਆਂ ਦੀ ਖੱਲ ਵਿਕ ਕੇ ਤੇ ਫਿਰ ਕਈ ਖੱਲ ਲੈ ਕੇ ਆਉਂਦੇ ਨੇ। ਅੱਛਾ ਅਰੋੜਾ ਸਾਹਿਬ, ਇੱਥੇ ਮੈਂ ਇੱਕ ਮਜ਼ਾਹੀਆ ਗੱਲ ਵੀ ਆਦਲ ਭਾਈ ਸ਼ੇਅਰ ਕਰਾਂ ਤੁਹਾਡੇ ਨਾਲ, ਮੈਨੂੰ ਇਸ ਤਰ੍ਹਾਂ ਯਾਦ ਆ ਗਈ। ਅਰੋੜਾ ਸਾਹਿਬ, ਇੱਥੇ ਨਾ ਕੁਰਬਾਨੀ ਤੇ ਨਾ ਬੜਾ ਕੋਸ਼ਿਸ਼ ਕਰਦਾ ਹਰ ਬੰਦਾ, ਕਿਉਂਕਿ ਅੱਛੀ ਤੋਂ ਅੱਛੀ ਕੁਰਬਾਨੀ ਕਰੇ, ਕਿਉਂਕਿ ਉਹਦਾ ਉਹ ਕੰਸੈਪਟ ਹੈ ਕਿ ਜੀ ਅਗਰ ਅੱਛੀ ਬਿਹਤਰ ਕੁਰਬਾਨੀ ਕਰੇਗਾ ਤਾਂ ਉਹਦਾ ਸਵਾਬ ਵੀ ਉਸ ਹਿਸਾਬ ਨਾਲ, ਲੇਕਿਨ ਕੁਰਬਾਨੀ ਦਾ ਸਵਾਬ ਹੁੰਦਾ, ਲੇਕਿਨ ਇਹ ਕੰਸੀਡਰ ਕੀਤਾ ਜਾਂਦਾ ਬਿਹਤਰ ਕੁਰਬਾਨੀ ਕਰੇ, ਅੱਛੀ ਕੁਰਬਾਨੀ ਕਰੇ। ਤੇ ਇੱਥੇ ਜਿਹੜਾ ਨਾ ਉਹ ਇੱਕ ਬੰਦੇ ਨੇ ਨਾ, ਪਿਛਲੇ ਦਿਨਾਂ 'ਚ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ, ਇੱਥੇ ਇੱਕ ਬੰਦੇ ਨੇ ਨਾ ਕੀ ਕੀਤਾ, ਉਹ ਮਾੜਾ ਜਿਹਾ ਬੱਕਰਾ ਸੀ, ਉਹ ਜਿਹੜਾ ਮੰਡੀ 'ਚ ਵੇਚਣ ਆਇਆ ਸੀ ਬੰਦਾ, ਉਹਨੇ ਉਹ ਮਾੜਾ ਜਿਹਾ ਬੱਕਰਾ ਸੀ। ਇੱਥੇ ਕੁਰਬਾਨੀ ਜੀ ਹੁੰਦੀ ਹੈ ਕਿ ਨਾਰਮਲੀ ਜਿਹੜਾ ਨਾ ਉਮਰ ਦੇ ਹਿਸਾਬ ਨਾਲ ਹੁੰਦੀ ਜਾਨਵਰ ਦਾ, ਉਹ ਦੋਂਦਾ ਹੁੰਦਾ ਹੈ, ਦੋਂਦਾ ਜਿਹਦੇ 2 ਦੰਦ ਹੁੰਦੇ ਨੇ, ਉਹਨੂੰ ਕਹਿੰਦੇ ਨੇ ਜੀ 2 ਸਾਲ ਦਾ। ਉਹ 2 ਸਾਲ ਦਾ ਹੋਵੇ ਤੇ ਉਹਦੀ ਕੁਰਬਾਨੀ ਅਫਜ਼ਲ ਹੁੰਦੀ ਹੈ, ਵਰਨਾ ਅਗਰ ਉਹ ਖੀਰਾ ਵੀ ਹੋਵੇ ਨਾ, ਬੱਕਰੇ ਦੀ ਗੱਲ ਕਰ ਰਹੇ ਹਾਂ, ਛੋਟੇ ਜਾਨਵਰ ਦੀ, ਅਗਰ ਉਹ ਬੱਕਰਾ ਵੀ ਹੋਵੇ, ਮਤਲਬ ਖੀਰਾ ਵੀ ਹੋਵੇ ਨਾ, ਖੀਰੇ ਤੋਂ ਮੁਰਾਦ ਅਗਰ 2 ਸਾਲਾਂ ਤੋਂ ਘੱਟ ਵੀ ਉਹਦੀ ਉਮਰ ਹੈ, ਠੀਕ ਹੈ, ਤੇ ਫਿਰ ਵੀ ਅਗਰ ਉਹ ਦੇਖਣ ਨੂੰ 2 ਸਾਲ ਦਾ ਲੱਗ ਰਿਹਾ ਹੈ, ਤੇ ਫਿਰ ਵੀ ਉਹਦੀ ਕੁਰਬਾਨੀ ਜਿਹੜੀ ਨਾ ਉਹ ਐਕਸੈਪਟਡ ਹੁੰਦੀ ਹੈ, ਜਾਇਜ਼, ਠੀਕ ਹੈ। ਇਸੇ ਤਰ੍ਹਾਂ ਜਿਹੜਾ ਬੜਾ ਜਾਨਵਰ ਹੁੰਦਾ ਹੈ, ਉਹਦੇ 'ਚ ਵੀ ਇਹ ਸ਼ਰਤ ਹੁੰਦੀ ਹੈ ਕਿ ਦੋਂਦਾ ਹੋਣਾ ਚਾਹੀਦਾ। 2 ਦੰਦ ਜਿਹੜੇ ਹੁੰਦੇ ਨਾ, ਉਹਦੀ ਜਿਹੜੀ ਉਮਰ ਦਾ ਅੰਦਾਜ਼ਾ ਉਹ ਦੰਦਾਂ ਤੋਂ ਲੱਗਦਾ ਹੁੰਦਾ ਹੈ। 2 ਦੰਦ ਹੋਣ, 2 ਤੇ 2 ਸਾਲ ਦਾ ਹੁੰਦਾ, ਐਟਲੀਸਟ 2 ਸਾਲ ਜਿਹੜੀ ਨਾ ਉਹਦੀ ਏਜ ਹੋਣੀ ਚਾਹੀਦੀ ਹੈ, ਜਿਹਦੇ ਵਾਸਤੇ ਕੁਰਬਾਨੀ ਹੋ ਜਾਇਜ਼ ਹੁੰਦੀ ਹੈ। ਅੱਛਾ, ਉਹ ਕੀ ਕੀਤਾ ਉਹਨੇ ਭਾਈ ਨੇ ਨਾ, ਰਿਪੋਰਟ ਮੈਂ ਉਦੋਂ ਦੇਖ ਰਿਹਾ ਸੀ, ਤੇ ਮਤਲਬ ਨੌਸਰਬਾਜ਼ੀ ਦਾ ਹਿਸਾਬ ਲਾਓ, ਇਹ ਕਿਸੇ ਵੀ ਫੀਲਡ 'ਚ ਚਲੇ ਜਾਓ, ਨੌਸਰਬਾਜ਼ ਤੁਹਾਨੂੰ ਜ਼ਰੂਰ ਲੱਭ ਜਾਏਗਾ। ਉਹਨੇ ਕੀ ਕੀਤਾ, ਮਾੜਾ ਜਿਹਾ ਬੱਕਰਾ, ਮੈਂ ਦੱਸਦਾ ਨਾ, ਉਹਨੇ ਬੱਕਰਾ ਮਾੜਾ ਜਿਹਾ ਲਿਆ ਨਾ, ਕੋਈ ਖੀਰਾ ਜਿਹਾ ਬੱਕਰਾ, ਜਿਹੜੀ ਬਹੁਤ ਘੱਟ ਉਮਰ ਸੀ, ਉਹਨੇ ਕੀ ਕੀਤਾ, ਉਹਨੂੰ ਨਾ, ਉਹ ਅਰੋੜਾ ਸਾਹਿਬ ਜਿਹੜੀ ਭੇਡੂ ਹੁੰਦਾ ਨਾ, ਭੇਡੂ ਦੀ ਜਿਹੜੀ ਖੱਲ ਹੁੰਦੀ ਨਾ, ਉਹ ਪਤਾ ਨਹੀਂ ਕਿੱਥੋਂ ਉਹਨੇ ਖੱਲ ਪੈਦਾ ਕੀਤੀ, ਉਹਦੀ ਪਿੱਛੇ ਬਕਾਇਦਾ ਆਦਲ ਭਾਈ ਚੱਕੀ ਵੀ, ਉਹ ਚੱਕੀ ਵੀ ਜਿਹੜੀ ਹੈ ਨਾ, ਉਹ ਬਕਾਇਦਾ ਪੇਸਟ ਕਰਕੇ ਬੱਕਰੇ ਦੇ ਉੱਤੇ, ਯਕੀਨ ਕਰੋ, ਉਹਦਾ ਮੂੰਹ ਹੀ ਸਿਰਫ ਬੱਕਰੇ ਵਾਲਾ ਸੀ, ਬਾਕੀ ਸਾਰਾ ਉਹਨੂੰ ਭੇਡੂ ਬਣਾਤਾ। ਤੇ ਉਹਨੇ ਰੇਟ ਦਾ ਕਿਉਂਕਿ ਫੁੱਲ ਗਿਆ, ਫਿਰ ਉਹਦੀ ਜਿਹੜੀ ਉਹ ਖੱਲ ਹੁੰਦੀ ਉਹ ਚੰਗਾ ਭਲਾ ਫੁੱਲ ਗਿਆ, ਉਹਨੇ ਉਸ ਹਿਸਾਬ ਦੇ ਰੇਟ ਨਾਲ ਉੱਥੇ ਵੇਚ ਰਿਹਾ ਸੀ, ਦੁੰਬੇ ਦੇ ਰੇਟ ਨਾਲ, ਉਹ ਮਹਿੰਗਾ ਹੁੰਦਾ, ਉਸ ਹਿਸਾਬ ਨਾਲ ਉਹ ਵੇਚ ਰਿਹਾ ਸੀ। ਮਤਲਬ ਇੰਤਹਾ ਦੇਖੋ ਜੀ, ਇੱਕ ਅਫਜ਼ਲ ਕੰਮ ਹੈ, ਨੇਕੀ ਵਾਲਾ ਕੰਮ ਹੈ, ਤੇ ਇਹਦੇ 'ਚ ਵੀ ਜਿਹੜੇ ਨੇ ਨੌਸਰਬਾਜ਼ ਜਿਹੜੇ ਇਹਨਾਂ ਨੂੰ ਬਾਜ਼ ਨਹੀਂ ਆਉਂਦੇ। ਤੇ ਮੈਨੂੰ ਯਾਦ ਆ ਗਿਆ, ਇਸ ਮੈਂ ਕਿਹਾ ਸ਼ੇਅਰ ਕਰ। ਬਾਜ਼ ਬੰਦੇ ਮੈਂ ਦੇਖੇ ਨੇ ਜੀ, ਪੂਰਾ ਜਾਨਵਰ ਕਰਦੇ ਨੇ, ਅੱਛੇ ਹਿੱਸੇ ਦਾ ਗੋਸ਼ਤ ਆਪਣੇ ਹਿੱਸੇ 'ਚ, ਜਿਹੜਾ ਸੈਕਿੰਡ ਕੈਟਾਗਰੀ ਦਾ ਉਹ ਰਿਸ਼ਤੇਦਾਰਾਂ ਦੇ ਹਿੱਸੇ, ਜਿਹੜਾ ਥਰਡ ਕੁਆਲਿਟੀ ਦਾ ਉਹ ਗਰੀਬਾਂ 'ਚ। ਨਹੀਂ, ਸਭ ਨੂੰ ਮਿਕਸ ਕਰਨਾ ਚਾਹੀਦਾ, ਸਾਰਿਆਂ ਨੂੰ ਬਰਾਬਰ ਤਕਸੀਮ ਕਰਨਾ ਚਾਹੀਦਾ। ਉਹਦੇ ਵਿੱਚ ਫਿਰ ਤੁਹਾਡੀ ਕੁਰਬਾਨੀ ਦੇਣ ਦਾ ਕੀ ਫਾਇਦਾ? ਬਿਲਕੁਲ ਬਿਲਕੁਲ ਜੀ, ਹੋ ਜਾਏਗਾ। ਇਹ ਅੰਨਾ ਵੰਡੇ ਰੇਵੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ। ਹਾਂਜੀ ਹਾਂਜੀ, ਸਾਰਾ ਗੋਸ਼ਤ ਬਣਾ ਕੇ, ਬੋਟੀਆਂ ਬਣਾ ਕੇ ਮਿਕਸ ਕਰਨਾ ਚਾਹੀਦਾ। ਢਿੱਲੋਂ ਸਾਹਿਬ ਆਏ ਨੇ, ਢਿੱਲੋਂ ਸਾਹਿਬ ਦਾ ਬੰਦ ਆ ਉਹ, ਮੈਂ
ਨਹੀਂ ਉਹ ਨਹੀਂ ਹੈ, ਅਰੋੜਾ ਸਾਹਿਬ ਹੀ ਨੇ, ਫੋਟੋ ਢਿੱਲੋਂ ਸਾਹਿਬ ਦੀ ਹੈ ਇਹ। ਮੇਰਾ ਹੈ ਅਰੋੜਾ ਸਾਹਿਬ ਦਾ ਸਿਰਫ ਨਾਂ ਹੀ ਚੱਲਦਾ, ਫੋਟੋ ਢਿੱਲੋਂ ਨਹੀਂ ਚੱਲਦੀ। ਅੱਛਾ, ਮੈਂ ਵੀ ਕੋਈ 12 ਸਾਲ ਪੁਰਾਣੀ ਗੱਲ ਦੱਸਣਾ ਚਾਹੁੰਦਾ ਤੁਹਾਨੂੰ ਜੀ। ਮੇਰਾ ਇੱਕ ਦੋਸਤ ਸੀਗਾ, ਉਹਦਾ ਵਾਲਦ ਸਾਹਿਬ, ਜਿਸ ਤਰ੍ਹਾਂ ਹੁਣ ਮੇਰੀ ਉਮਰ ਹੈ ਨਾ ਜੀ, ਮੇਰੇ ਤੋਂ ਵੀ ਜ਼ਿਆਦਾ ਉਮਰ ਸੀ ਉਹਨਾਂ ਦੇ ਬਜ਼ੁਰਗਾਂ ਦੀ, ਉਹ ਰਾਤ ਨੂੰ ਬੱਕਰਾ ਲੈਣ ਚਲੇ ਗਏ ਜੀ। ਫੈਸਲਾਬਾਦ ਦੀ ਗੱਲ ਹੈ, ਬੱਕਰਾ ਲੈ ਕੇ ਆ ਗਏ ਘਰ ਜੀ, ਉਹ ਰਾਤ ਨੂੰ ਲੈ ਆਏ। ਅੱਛਾ ਜੀ। ਤੇ ਉਹ ਸੁਬਾਹ ਜਨਾਬ ਨਾ ਜਦੋਂ ਉੱਠੇ ਤੇ ਉਹ ਬਜ਼ੁਰਗਾਂ ਦੇ ਘਰ ਵਾਲੇ ਜਿਹੜੇ ਸੀ ਹੱਜ ਉਹਨੇ ਵੀ ਹੱਜ ਕੀਤਾ ਸੀ, ਉਹ ਵੀ ਹਾਜੀ ਸੀਗਾ। ਤੇ ਉਹ ਕਹਿੰਦੀ ਹਾਜੀ ਆ ਵੇਖ ਤੇ ਬੱਕਰਾ ਦੇ ਪਿੱਛੋਂ ਪਿਸ਼ਾਬ ਕਰਦਾ ਪਿਆ, ਉਹਦਾ ਵੇਖ ਬੱਕਰਾ ਪਿੱਛੋਂ ਪਿਸ਼ਾਬ ਕਰ ਰਿਹਾ ਤੇ ਬੱਕਰਾ ਵਾ ਬੱਕਰੀ ਆ। ਹਾਜੀ ਸਾਹਿਬ ਨੱਸ ਗਿਆ, ਹਾਜੀ ਸਾਹਿਬ ਨੇ ਵੇਖਿਆ ਤੇ ਉਹ ਬੱਕਰੀ, ਉਹ ਥਣਾ ਨੂੰ ਟੇਪ ਮਾਰੀ ਉਹਨਾਂ ਨੇ ਕਾਲੇ ਰੰਗ ਦੀ, ਠੀਕ ਹੋ ਗਿਆ ਬੱਕਰੀ ਦੇ। ਠੀਕ ਹੈ ਜੀ, ਇੰਝ ਕਰਦੇ ਆ ਜੀ ਆਪਾਂ। ਹਾਂਜੀ, ਇੰਨੀਆਂ ਹੇਰਾ ਫੇਰੀਆਂ ਇਸ ਕਿਸਮ ਦੇ ਕੰਮ ਵਿੱਚ ਵੀ ਹੋ ਰਹੀਆਂ ਨੇ, ਇਹ ਨਵੀਂ ਚੀਜ਼? ਹਾਂਜੀ ਹਾਂਜੀ ਹੋ ਰਹੀਆਂ ਜੀ, ਅਰੋੜਾ ਸਾਹਿਬ ਹੋ ਰਹੀਆਂ। ਇਹ 10-12 ਸਾਲ ਪੁਰਾਣੀ ਗੱਲ ਹੈ ਜੀ। ਹਰ ਜਗ੍ਹਾ ਜਿਨ੍ਹਾਂ ਦੇ ਗੱਲੇ ਭੰਨ ਕੇ ਲੋਕੀ ਪਾਊਡਰ ਪੀ ਜਾਂਦੇ ਨੇ ਤੇ ਫਿਰ ਕੁਰਬਾਨੀ ਹੈ। ਹਾਂਜੀ ਹਾਂਜੀ, ਬੇਈਮਾਨੀ ਜਿੱਥੇ ਮਰਜ਼ੀ ਕਰ ਲੋ, ਜਿਹਨੇ ਕਰਨੀ ਉਹਨੇ ਕਰ ਹੀ ਜਾਣੀ, ਉਹਨੇ ਉਹਦਾ ਕਿਸੇ ਮਜ਼ਹਬ ਨਾਲ ਕੋਈ ਤਲਕ ਨਹੀਂ ਹੁੰਦਾ। ਹਾਂਜੀ ਬਿਲਕੁਲ ਸਹੀ ਕਿਹਾ। ਉਹ ਸਦਕੇ ਤੇਜ ਸਾਹਿਬ ਸਲਾਮ ਸਤਿ ਸ੍ਰੀ ਅਕਾਲ ਨਵੀਰ ਭਾਈ, ਤੁਸੀਂ ਅੱਜ ਬੜੀ ਗੱਲ ਹੈ ਜੀ। ਅੱਜ ਦੋ ਹੁਣ ਅਸੀਂ ਚੁੱਪ ਹੋ ਜਾਣੇ। ਅੱਜ ਤਾਂ ਸਾਡੇ ਅਰੋੜਾ ਸਾਹਿਬ ਤੇਜ ਬਾਈ ਦੇ ਪਾਪਾ ਜੀ ਦੀ ਖੈਰ ਹੋਵੇ ਜੀ, ਆਮਣ ਸਾਹਮਣੇ ਕਰਾਤੇ ਅੱਜ ਤਾਂ ਇਹਨਾਂ ਨੇ। ਪਾਪਾ ਜੀ ਆਏ ਦੇ ਅੱਜ ਈਦ ਦਾ ਦੇਣਾ, ਹੁਣ ਤਾਂ ਤੇਜ ਨੂੰ ਕੈਨੇਡਾ ਲੈ ਜਾਓ ਤੁਸੀਂ। ਇਹ ਮਿਹਰਬਾਨੀ ਕਰੋ, ਜੇ ਸਾਡੇ ਲਾਇਕ ਵੀ ਕੋਈ ਹੈ ਤੇ ਦੱਸਿਓ, ਇਹ ਤੇ ਜਾਨ ਛਡਾਓ ਇੱਕ ਵਾਰੀ। ਤੁਸੀਂ ਇਹੀ ਕੁਰਬਾਨੀ ਦੇ ਦਿਓ, ਤੁਹਾਡੀ ਬੜੀ ਮਿਹਰਬਾਨੀ ਹੈ। ਉਹ ਇਹਨਾਂ ਦੀ ਕਿਸਮਤ ਹੀ ਪਤਾ ਨਹੀਂ ਐਸੀ ਆ। ਮੈਂ ਸੁਣਿਆ ਤੇਜ ਕਈ ਦਫਾ ਜਹਾਜ਼ ਚ ਚੜ ਕੇ ਪੌੜੀਆਂ ਚੜ ਜਾਂਦਾ, ਉੱਥੋਂ ਲਾ ਲੈਂਦੇ ਏਅਰਪੋਰਟ ਵਾਲੇ। ਕਿਸਮਤ ਹੀ ਖਰਾਬ ਹੈ ਭਾਈ ਦੀ। ਇੱਕ ਵਾਰੀ ਬਾਰੀ ਨੂੰ ਹੱਥ ਪਵਾ ਦੋ, ਮੈਂ ਤਾਂ ਹੇਰ ਨਹੀਂ ਉਤਰਦਾ। ਤੁਸੀਂ ਹੱਥ ਤੁਸੀਂ ਜਹਾਜ਼ ਤੇ ਚੜਨਾ ਹੈ, ਬੜਾ ਤਿਆਰੇ ਤੇ ਨਹੀਂ ਚੜਨਾ। ਤੇਜ ਬਾਈ ਨਹੀਂ ਉਤਰਦਾ ਉਹਦੇ ਤੋਂ। ਹਾਂ ਤਾਂ ਹੀ ਕਿਹਾ ਨਾ। ਅੱਛਾ ਮੈਂ ਖੜ ਕੇ ਚੱਲ ਜੂਗਾ, ਸੀਟ ਵੀ ਨਾ ਹੋਵੇ ਉਹ ਵੀ ਕੋਈ ਗੱਲ ਨਹੀਂ। ਹਰ ਕੀ ਜਾਨਵਰ ਜਿਹੜੀ ਗੱਲ ਨਾ, ਇਹ ਸਪੈਸ਼ਲਾਈਜੇਸ਼ਨ ਪੀਆਈਏ ਕੋਲ ਹੈ। ਦੁਨੀਆ ਦੀ ਇੱਕ ਵਾਰੀ ਗੱਲ ਹੋਈ ਹੈ, ਪੀਆਈਏ ਦੇ ਜਹਾਜ਼ ਜੋ ਹੀ ਹੈ ਖੜ ਕੇ। ਅਰੋੜਾ ਸਾਹਿਬ ਤੁਸੀਂ ਵੀਜ਼ਾ ਲਵਾ ਦਿਓ, ਇਹ ਪੀਆਈਏ ਤੇ ਖੜ ਕੇ ਹੀ ਆ ਜਾਊਗਾ। ਵੀਜ਼ਾ ਲਗਵਾ ਦਿਓ। ਚਲੋ ਅੱਛਾ ਜੀ, ਇਹਦਾ ਵੀ ਕੋਈ ਕਰਨਾ ਹੀ ਪੈਣਾ ਹੁਣ ਤਾਂ ਜੀ। ਇਹਦੇ ਬੰਦੇ ਨੂੰ ਨਿਰਾਸ਼ ਹੋ ਜਾਣਾ, ਕਰਨਾ ਹੀ ਪੈਣਾ ਜੀ, ਕਰਨਾ ਹੀ ਪੈਣਾ। ਮੈਨੂੰ ਅਰੋੜਾ ਸਾਹਿਬ ਤੁਸੀਂ ਹੋਰ ਕੁਛ ਨਾ ਕਰੋ, ਮੈਨੂੰ ਇਹਨਾਂ ਦੇ ਮਿਹਣਿਆਂ ਤੋਂ ਬਚਾ ਦਿਓ ਵੀ ਤੇਰੇ ਪਾਪਾ ਤੇਰੀ ਗੱਲ ਨਹੀਂ ਸੁਣਦੇ। ਇਹ ਦੇਖ ਲਓ, ਇਹ ਅਰੋੜਾ ਸਾਹਿਬ ਤੁਹਾਨੂੰ ਨਾ ਹੁਣ ਤੇਜ ਤੁਹਾਨੂੰ ਪੰਪ ਕਰ ਰਿਹਾ ਵੀ ਬਸ ਕਿਸੇ ਬਹਾਨੇ ਵੀਜ਼ਾ ਲਗਾਉਣ ਇਹਨਾਂ ਚਲੋ ਵੀਜ਼ਾ ਲਵਾ ਕੇ ਇਹਨਾਂ ਨਵੇਂ ਗੱਡੀ ਚਾੜ ਦਿਓ, ਜਹਾਜ਼ ਤੇ ਹੀ ਚਾੜਿਓ। ਅੱਛਾ ਇਹ ਗੱਲ ਕਹਿੰਦੀ ਢਿੱਲੋਂ ਸਾਹਿਬ ਕਮਾਲ ਦੇ ਪੋਲੀਟੀਸ਼ੀਅਨ ਨੇ। ਅੱਜ ਦੀ ਕ੍ਰਿਟੀਕਲ ਡਿਸਕਸ਼ਨ ਵਿੱਚ ਛੱਡ ਕੇ ਗੱਲਾਂ ਛੱਡ ਕੇ ਬਾਹਰ ਸਫ਼ਰ ਤੇ ਨਿਕਲ ਗਏ। ਸਾਡੇ ਇੱਕ ਦੋਸਤ ਕਹਿ ਰਹੇ ਆ ਕੋਈ ਨਹੀਂ 7,000 ਦੀ ਸਾਂਝੀ ਗੱਲਾਂ ਕਰਨ ਵਾਲੇ ਹੋਰ ਸਾਡੇ ਕੋਲ ਬੜੇ ਨੇ, ਤੁਸੀਂ ਫਿਕਰ ਨਾ ਕਰੋ। ਸਾਰੀ ਬਾਤ ਹੈ ਜੀ, ਲਾਈਫ ਹੈਗੀ ਆ, ਹੋਰ ਵੀ ਕੋਈ ਮਸਰੂਫੀਅਤ ਹੁੰਦੀ ਆ ਬੰਦੇ ਨੂੰ ਜ਼ਿੰਦਗੀ ਦੇ ਵਿੱਚ। ਉਹ ਅੱਜ ਸਾਡੇ ਸ਼ਹਿਰ ਗਏ ਨੇ, ਅੱਜ ਸਾਡੇ ਪਾਪਾ ਜੀ ਬੈਠੇ ਆ ਜੀ, ਸਾਨੂੰ ਕਾਹਦੀ ਟੈਨਸ਼ਨ ਆ ਦੱਸੋ। ਅੱਛਾ ਅਰੋੜਾ ਸਾਹਿਬ, ਮੈਂ ਇੱਕ ਗੱਲ ਤੁਹਾਡੇ ਨਾਲ ਤਾਂ ਕਰਨੀ ਚਾਹੁੰਦਾ ਵੀ ਤੁਸੀਂ ਕਦੇ ਆ ਜੋ ਅੱਜ ਗੱਲਾਂ ਚੱਲ ਰਹੀਆਂ, ਤੁਸੀਂ ਕਦੇ ਖਾਧਾ ਹੈ ਇਹ ਚੀਜ਼ਾਂ? ਮੈਂ ਵੈਜੀਟੇਰੀਅਨ ਹਾਂ ਜੀ, ਮੈਂ ਬਜ਼ਾਤੇ ਖੁਦ ਵੈਜੀਟੇਰੀਅਨ ਹਾਂ। ਅੱਛਾ ਮੈਂ ਮੇਰੀ ਦੱਸਾਂ, ਮੈਂ ਖੁਦ ਇਹਨਾਂ ਚੀਜ਼ਾਂ ਤੋਂ ਮਾਲਕ ਦੀ ਕਿਰਪਾ ਨਾਲ ਬਚਿਆ ਹੋਇਆ, ਪਰ 1.5 ਘੰਟਾ ਹੋ ਗਿਆ ਪ੍ਰੋਗਰਾਮ ਚੱਲਦੇ ਨੂੰ, ਇਹਦੇ 'ਚ ਆਹੀ ਗੱਲਾਂ ਚੱਲੀ ਜਾਂਦੀਆਂ। ਮੈਨੂੰ ਲੱਗਦਾ ਤੁਸੀਂ ਖਾਣ ਲਾ ਦੋਗੇ। ਨਹੀਂ ਜੀ, ਸਾਡੀ ਵੀ ਸੁਣ ਲਓ, ਅਸੀਂ ਵੀ ਵੈਜੀਟੇਰੀਅਨ ਹੀ ਆ ਜੀ। ਕੌਣ ਕਹਿੰਦਾ ਅਸੀਂ ਵੈਜੀਟੇਰੀਅਨ ਆ? ਬਸ ਵਿੱਚ ਮੀਟ ਮੂਟ ਕੋ ਪਾ ਲਈਦਾ, ਹੈਗੇ ਅਸੀਂ ਵੈਜੀਟੇਰੀਅਨ। ਬਿਲਕੁਲ ਬਿਲਕੁਲ। ਅਸੀਂ ਤੇ ਤੇਜ ਸੰਧੂ ਸਾਹਿਬ ਨੂੰ ਕਦੇ ਗੋਸ਼ਤ ਦੀ ਫੋਟੋ ਵੀ ਨਹੀਂ ਭੇਜੀ ਕੋਈ ਇਸ ਤਰ੍ਹਾਂ ਦੀ ਕਿ ਜਿਹਦੇ 'ਚ ਕੋਈ ਨਾਨ ਵੈਜੀਟੇਰੀਅਨ ਕੰਮ ਹੋਵੇ। ਸਿਰਫ ਖਿਆਲ ਰੱਖੀਦਾ, ਅਸੀਂ ਸਾਰਿਆਂ ਦਾ ਖਿਆਲ ਰੱਖਦੇ ਹਾਂ। ਗੁੱਜਰ ਸਾਹਿਬ ਕੀ ਕਰ ਰਹੇ ਹੋ? ਉਹ ਮੈਂ ਕਿਹਾ ਤੇਜ ਸਾਹਿਬ ਕਦੇ ਕਦੇ ਚੱਖ ਲਿਆ ਕਰੋ। ਇਹ ਜਿਹੜੇ ਉੱਤੇ ਵਾਲੇ 2 ਦੰਦ ਦਿੱਤੇ ਨੇ ਨਾ ਰੱਬ ਨੇ, ਇਹ 2 ਸੂਏ, ਇਹ ਗੋਸ਼ਤ ਨੂੰ ਚਬਾਉਣ ਵਾਸਤੇ ਦਿੰਦੇ ਨੇ, ਸਬਜ਼ੀ ਨੂੰ ਚਬਾਉਣ ਵਾਸਤੇ ਨਹੀਂ ਦਿੱਤੇ।
ਨਹੀਂ ਮੈਂ ਤਾਂ ਸਾਡੇ ਤਾਂ ਨਹੀਂ, ਅਸੀਂ ਤਾਂ ਛੱਲੀਆਂ ਖਾਣ ਨੂੰ ਰੱਖੇ ਹੋਏ ਆ। ਉਹ ਇੱਥੇ ਵੀ ਖਾ ਜਾਂਦੀਆਂ ਨੇ। ਮੈਂ ਕਿਹਾ ਕਦੇ ਕਦੇ ਟੈਸਟ ਕਰ ਲੈਣਾ ਚਾਹੀਦਾ। ਆਪਣਾ ਸਿਸਟਮ ਹੁੰਦਾ ਨਾ, ਸੈਂਸਿਟਿਵ ਜਿਹਾ ਮਾਮਲਾ ਹੈ, ਇਸ ਮਾਮਲੇ 'ਚ ਨਹੀਂ ਕਰਨਾ ਚਾਹੀਦਾ। ਰਿਸਪੈਕਟ ਆ ਜੀ ਹੱਥ ਜੋੜ ਕੇ ਇਸ ਚੀਜ਼ ਵਾਸਤੇ। ਆਪਾਂ ਇੱਕ ਗੱਲ ਜਾਣਦੇ ਆ, ਠੀਕ ਆ, ਹਰ ਧਰਮ ਆਪੋ ਆਪਣੇ ਧਰਮ 'ਚ ਹਰ ਬੰਦਾ ਬੱਝਾ ਹੋਇਆ, ਹਰ ਕੋਈ ਆਪੋ ਆਪਣੇ ਧਰਮ ਦੀ ਪਾਲਣਾ ਕਰਦਾ। ਕਿਉਂਕਿ ਸਾਡੇ ਵੀ ਇੱਧਰ ਹੈਗਾ ਮਾਤਾ ਕਾਲੀ ਦੇ ਮੰਦਿਰ 'ਚ ਬੱਕਰੇ ਬਹੁਤ ਚੜ੍ਹਦੇ ਆ। ਅਰੋੜਾ ਸਾਹਿਬ ਨੂੰ ਸਾਰਾ ਧਿਆਨ ਹੋਣਾ, ਕਲਕੱਤੇ ਇਹਦਾ ਮੇਨ ਮੰਦਿਰ ਹੈ, ਠੀਕ ਹੈ। ਅੱਛਾ, ਹਰ ਧਰਮ ਦਾ ਆਪੋ ਆਪਣਾ ਸਿਸਟਮ ਹੈ, ਠੀਕ ਆ। ਆਪਾਂ ਹਰੇਕ ਦੇ ਸਤਿਕਾਰ ਕਰਦੇ ਹਾਂ, ਠੀਕ ਆ। ਸਾਨੂੰ ਚਲੋ ਮਹਾਰਾਜ ਨੇ ਕਿਸੇ ਗੱਲੋਂ ਬਚਾਇਆ, ਜਾਂ ਅਸੀਂ ਕਰਮਾਂ ਵਾਲੇ ਹਾਂ, ਜਾਂ ਅਸੀਂ ਆਪਦੇ ਆਪ ਨੂੰ ਫਿਰ ਵੀ ਭਾਗਾਂ ਵਾਲੇ ਮੰਨਦੇ ਹਾਂ। ਚਲੋ ਕਿਸੇ ਵੀ ਬਹਾਨੇ ਨਾਲ ਨਸ਼ਿਆਂ ਤੋਂ ਬਚੇ ਹਾਂ। ਇਹਨਾਂ ਚੀਜ਼ਾਂ ਦਾ ਤਾਂ ਚਲੋ ਜਿਹੜਾ ਹਰੇਕ ਦਾ ਧਰਮ ਆ ਉਹ ਆਪੋ ਆਪਣਾ। ਕਈ ਲੋਕਾਂ ਦਾ ਤਾਂ ਇਹ ਵੀ ਹੈ ਨਾ ਵੀ ਮੰਨ ਲਓ ਇਹ ਚੀਜ਼ ਦੀ ਮੰਨ ਲਓ ਤੁਹਾਡੇ ਧਰਮ 'ਚ ਮਨਜ਼ੂਰੀ ਆ, ਨਾਲ ਉਹਨਾਂ ਨੇ ਫਿਰ ਪੈਗ ਵੀ ਸ਼ੁਰੂ ਕਰਤੇ। ਉਹ ਦੋ ਚੀਜ਼ਾਂ ਤਾਂ ਮਾਲਕ ਦੇ ਗਿਆ ਉਹਨਾਂ ਨੂੰ, ਦੋ ਚੀਜ਼ਾਂ ਉਹ ਆਪ ਜੋੜ ਗਏ ਨਾਲ। ਇਹੋ ਜਿਹੇ ਵੀ ਮੇਰੇ ਵਰਗੇ ਬਥੇਰੇ ਆ ਜੋ ਜ਼ੁਬਾਨ ਦੇ ਸਵਾਦ ਨਾਲ ਗਾਂਹ ਵੱਧਦੇ ਗਏ। ਹਾਲਾਂਕਿ ਤੰਬਾਕੂ ਤੇ ਵੀ ਪਾਬੰਦੀ ਆ, ਸ਼ਰਾਬ ਤੇ ਵੀ ਪਾਬੰਦੀ ਆ, ਪਰ ਜਿਹੜੀ ਅੱਜ ਕੱਲ੍ਹ ਦੀ ਪੀੜ੍ਹੀ ਆ ਉਹ ਸਿਰਫ ਜ਼ੁਬਾਨ ਦੇ ਸਵਾਦ ਦੀ ਮਾਰੀ ਗਾਂਹ ਦੀ ਗਾਂਹ ਚੱਲੀ ਜਾਂਦੀ ਆ। ਪਰ ਅਸੀਂ ਆਪਦੇ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਵੀ ਚਲੋ ਹਰ ਬੰਦੇ ਦਾ ਆਪੋ ਆਪਣਾ। ਸਾਨੂੰ ਜੇ ਮਾਲਕ ਨੇ ਅੱਜ ਸਿੱਖੀ ਰੂਪ 'ਚ ਸਾਡਾ ਜਨਮ ਹੋਇਆ, ਇਸ ਪਰਿਵਾਰਾਂ 'ਚ ਜਨਮ ਹੋਇਆ, ਤੇ ਸਾਨੂੰ ਉਹਦੇ ਨਾਲ ਚੱਲਣਾ ਚਾਹੀਦਾ। ਬਾਕੀ ਆਪਾਂ ਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ ਗਾ। ਇਨਸਾਨੀਅਤ ਜਿਹੜਾ ਨਾ, ਇਨਸਾਨੀਅਤ ਸਭ ਤੋਂ ਵੱਡਾ ਮਜ਼ਹਬ ਹੈ। ਅਗਰ ਬੰਦੇ 'ਚ ਇਨਸਾਨੀਅਤ ਹੈ ਤੇ ਉਹ ਸਭ ਤੋਂ ਵੱਡਾ ਮਜ਼ਹਬ ਹੈ। ਬਾਕੀ ਮੈਂ ਨਵੀਰ ਸਾਹਿਬ ਦਾ ਧੰਨਵਾਦ ਕਰਦਾ ਕਿ ਗਰੁੱਪ ਦੇ ਵਿੱਚ ਮੇਰੇ ਹੋਣ ਦੇ ਕਰਕੇ ਇਹਨਾਂ ਨੇ ਅੱਜ ਤੱਕ ਕੋਈ ਵੀਡੀਓ ਵੀ ਨਹੀਂ ਇਹੋ ਜਿਹੀ ਪਾਈ ਜਿਹੜੀ ਤੇ ਸਾਨੂੰ ਲੱਗੇ ਵੀ ਹਾਂ ਯਾਰ ਇਹ ਪਹਿਲਾਂ ਕਹਿ ਦਿੰਦੇ, ਸਗੋਂ ਦੂਜਿਆਂ ਨੂੰ ਵੀ ਕਹਿੰਦੇ ਵੀ ਯਾਰ ਆਪਣਾ ਗਰੁੱਪ ਆ ਨਾ, ਆਪਾਂ ਇਹਦੇ 'ਚ ਕੋਈ ਇਹੋ ਜਿਹੀ ਕੋਈ ਮੀਟ ਮੂਟ ਵਾਲੀ ਕੋਈ ਵੀਡੀਓ ਨਹੀਂ ਪਾਉਣੀ, ਕਿਉਂਕਿ ਕੋਈ ਖਾਂਦਾ ਕੋਈ ਨਹੀਂ ਖਾਂਦਾ। ਭਾਜੀ ਦੇਖੋ, ਤੁਸੀਂ ਅਗਰ ਕੁਝ ਕਰਦੇ ਹੋ ਤੁਹਾਡਾ ਪਰਸਨਲ ਹੈ ਜੀ, ਦਾਰੂ ਪੀਂਦੇ ਹੋ, ਨਸ਼ਾ ਕਰਦੇ ਹੋ, ਤੁਹਾਡਾ ਪਰਸਨਲ ਆ। ਪਰ ਜਿੱਥੇ ਤੱਕ ਤੁਹਾਡੇ ਵੱਸ ਹੈਗਾ ਵਾ ਕਿਸੇ ਵਾਸਤੇ ਕਰਨਾ, ਉਹਨਾਂ ਕਰਨਾ ਚਾਹੀਦਾ ਹੈਗਾ ਵਾ। ਬਿਲਕੁਲ ਹਾਂਜੀ। ਤੇ ਬਾਕੀ ਮੇਰੇ ਵੱਲੋਂ ਵੀਜ਼ਾ ਤੇਰਾ ਲੱਗ ਜਾਣਾ ਸਵੇਰ ਤੱਕ, ਤੂੰ ਮੇਰਾ ਵੀ ਟੈਨਸ਼ਨ ਪਤਾ ਕਰੋ ਕੈਨੇਡਾ ਦੀ ਐਮਬੈਸੀ ਕਿੱਥੇ ਹੈ, ਕੋਈ ਮੈਨੂੰ ਉਹਦਾ ਮੂੰਹ ਤਕਾ ਲਿਆਓ। ਉਹ ਕੋਈ ਮਿਹਰਬਾਨੀ ਕਰੋ, ਕੋਈ ਨਕਲੀ ਵੀਜ਼ਾ ਲਵਾ ਦਿਓ ਕਿਤੋਂ। ਨਹੀਂ, ਮੈਂ ਤਾਂ ਨਾ ਬੱਸ ਦੇ ਉੱਤੇ ਨਾ ਰੇਡੀਅਮ ਦੇ ਝੰਡੇ ਲਾਏ ਹੋਏ ਆ ਕੈਨੇਡਾ ਵਾਲੇ, ਤੇ ਉਹਦੀ ਮੈਂ ਤੁਹਾਨੂੰ ਸਵੇਰੇ ਗਰੁੱਪ 'ਚ ਫੋਟੋ ਪਾਊਂਗਾ, ਉਹਨੂੰ ਵੇਖ ਕੇ ਫੀਲਿੰਗ ਜੀ ਲੈ ਲਈ। ਪਤਾ ਕੀ ਕਰ, ਤੂੰ ਆਪਣੇ ਨਾ ਟਰੱਕ ਦੇ ਬੱਸ ਦੇ ਆਲੇ ਦੁਆਲੇ ਕੈਨੇਡਾ ਦੇ ਝੰਡੇ ਉੱਤੇ ਕੈਨੇਡੀਅਨ ਬੱਸ ਸਰਵਿਸ, ਕੈਨੇਡਾ ਟਰੱਕ ਸਰਵਿਸ ਲਾ ਦੇ। ਉਹ ਕੋਈ ਨਾ ਕੋਈ ਤਾਂ ਬਾਈ ਤੈਨੂੰ ਲੈ ਹੀ ਜਾਊਗਾ। ਪਾਪਾ ਜੀ ਤਾਂ ਦੇਖ ਲਓ ਹੁਣ ਗਰੁੱਪ ਹੀ ਨਿਕਲ ਗਏ, ਪਾਪਾ ਜੀ ਤਾਂ ਚਲੇ ਗਏ ਆ। ਹੁਣ ਮੈਂ ਨਾਮ ਨਹੀਂ ਦੱਸਾਂ। ਦੇ ਆ ਗਏ ਅਰੋੜਾ ਸਾਹਿਬ ਆ ਗਏ। ਮੈਂ ਇੱਥੇ ਕਿਤੇ ਨਹੀਂ ਗਿਆ, ਮੈਂ ਭੱਜ ਕੇ ਨਹੀਂ ਜਾਂਦਾ। ਬਸ ਉਹ ਸੋਚ ਰਹੇ ਨੇ ਵੀਜ਼ਾ ਕਿਸ ਤਰੀਕੇ ਨਾਲ ਲਵਾਇਆ ਜਾਏ। ਅਰੋੜਾ ਸਾਹਿਬ ਇੱਕ ਗੱਲ ਆ, ਦੇਖ ਲਓ ਤੁਸੀਂ ਬਾਹਰ ਬੈਠੇ ਹੋ ਵਧੀਆ ਜੀ, ਪਿੱਛੇ ਤੁਹਾਡੇ ਸੀਨ ਬਣਿਆ ਹੋਇਆ ਹੈ, ਸੈਪਰੇਟ ਜਿਹਾ ਰੂਮ ਹੈਗਾ ਹਨਾ, ਰੈਡ ਰੰਗ ਦੀ ਤੁਸੀਂ ਟੀ-ਸ਼ਰਟ ਪਾਈ ਆ, ਵਾਈਟ ਕਲਰ ਦੀ ਤੁਸੀਂ ਪੱਗ ਬੰਨੀ ਆ। ਤੁਸੀਂ ਏਦਾਂ ਕਿਉਂ ਨਹੀਂ ਸੋਚਦੇ ਸਾਡਾ ਤੇਜ ਬਾਈ ਸੰਧੂ ਵੀ ਏਦਾਂ ਸੈਪਰੇਟ ਜਿਹਾ ਹੋ ਕੇ ਬੈਠੇ ਕੈਨੇਡਾ ਦੇ ਵਿੱਚ, ਪੱਗ ਏਦਾਂ ਪੇਚਾਂ ਵਾਲੀ ਬੰਨੀ ਹੋਵੇ। ਨਹੀਂ ਅੱਛਾ, ਮੈਂ ਸਗੋਂ ਮੈਂ ਸੋਚਦਾ ਵੀ ਅਸੀਂ ਦੋਨੋਂ ਜਾਣੇ ਹਨਾ ਸਟੇਜ ਤੇ ਡਰਾਮੇ ਕਰੀਏ, ਮੈਂ ਸੋਚਦਾ। ਠੀਕ ਹੈ, ਨਹੀਂ ਬਣਦਾ, ਤੁਹਾਡਾ ਬਣਦਾ। ਇੱਕ ਗੱਲ ਹੋਰ ਦੱਸਾਂ, ਫਨਕਾਰਾਂ ਵਾਲਾ ਵੀਜ਼ਾ ਲਵਾ ਲਓ। ਅਰੋੜਾ ਸਾਹਿਬ ਦੇ ਗੰਗਾ ਨਗਰ ਨਾਨਕੇ ਨੇ, ਤੇ ਅਰੋੜਾ ਸਾਹਿਬ ਕਿਹੜਾ ਐਚ ਬਲੋਕ ਦੱਸਿਆ ਸੀ ਕਿ ਐਸ ਬਲੋਕ ਦੱਸਿਆ ਸੀਗਾ? ਐਚ ਬਲੋਕ ਡਿੱਗੀ ਕੋਲੇ। ਹਾਂਜੀ, ਡਿੱਗੀ ਕੋਲ, ਹਾਂਜੀ। ਅੱਛਾ, ਮੈਂ ਉੱਥੇ ਜਾ ਕੇ ਬਹਿ ਜਾਣਾ, ਉਹਨਾਂ ਨੂੰ ਕਹਿਣਾ ਆ ਵੀ ਤੁਸੀਂ ਮੇਰੇ ਦਾਦਾ ਜੀ ਨੂੰ ਫੋਨ ਕਰੋ। ਹੁਣ ਅਰੋੜਾ ਸਾਹਿਬ ਪਾਪਾ ਜੀ ਨਾਲ ਨਹੀਂ ਗੱਲ ਕਰਨੀ, ਦਾਦਾ ਜੀ ਉਦੋਂ ਆਏ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ, ਤੇ ਦਾਦਾ ਜੀ ਨੂੰ ਤੁਸੀਂ ਫੋਨ ਕਰੋ ਤੇ ਉਹਨਾਂ ਨੂੰ ਕਹੋ ਵੀ ਆਹ ਮੁੰਡਾ ਇੱਕ ਇੱਥੇ ਰਹਿ ਗਿਆ ਆ, ਪੋਤਰਾ ਤੁਹਾਡਾ ਆ, ਤੇ ਇਹਨੂੰ ਲੈ ਜਾਓ। ਤੇ ਜਾ ਕੇ ਮੈਂ ਐਚ ਬਲੋਕ ਹੀ ਬਹਿ ਜਾਣਾ, ਫੇਰ ਭਾਵੇਂ ਕੋਈ ਮਸਲਾ ਹੱਲ ਹੋ ਜਾਏ। ਜੇ ਮੈਂ ਪਹਿਲਾਂ ਹੁੰਦਾ ਦੁਨੀਆ ਤੇ ਲੱਗਦਾ ਮੈਂ ਦਾਜ ਵਾਲੀ ਪੇਟੀ 'ਚ, ਜੇ ਪਹਿਲਾਂ ਹੁੰਦਾ ਮੈਂ ਦੁਨੀਆ ਤੇ ਦਾਜ ਵਾਲੀ ਪੇਟੀ 'ਚ ਚੱਲ ਜਾਣਾ ਸੀ। ਤੇ ਸਾਹਿਬ ਹੁਣ ਤਾਂ ਤੁਹਾਡੀ ਉਮਰ ਵੀ ਨਿਕਲ ਗਈ ਹੋਣੀ ਆ, ਉਹਦੇ ਵਾਸਤੇ ਬਾਹਰ ਜਾਣ ਵਾਸਤੇ ਉਮਰ ਵੀ ਹੁੰਦੀ, ਕਿਉਂ ਅਰੋੜਾ ਸਾਹਿਬ? ਨਹੀਂ ਜੀ, ਉਮਰ ਕਾਂ ਵੀ ਮਰ ਗਏ ਨੇ।
ਐਡੀ ਕੋਈ ਗੱਲ ਨਹੀਂ, ਉਮਰ ਅਮਰ ਕੋਈ ਨਹੀਂ ਨਿਕਲੀ, ਤੁਸੀਂ ਲਿਆਣ ਵਾਲੇ ਬਣੋ। ਤੁਸੀਂ ਇਹ ਕਹਿੰਦੇ ਹੋ ਨਾ। ਇੱਕ ਆਈਡੀਆ ਆਇਆ ਜੀ, ਕਹਿੰਦੇ ਸਾਹਿਬ ਸਿੰਘ ਜੀ ਕਹਿੰਦੇ ਕਿ ਤੇਜ ਭਾਈ ਤੁਸੀਂ ਇੰਡੋ ਕੈਨੇਡੀਅਨ ਬੱਸ ਸ਼ੁਰੂ ਕਰ ਦਿਓ, ਤਾਂ ਉਸ ਬੱਸੇ ਚੜਾ ਕੇ ਅਸੀਂ ਲੈ ਆਵਾਂਗੇ ਕੈਨੇਡਾ। ਬੱਸ ਹੀ ਸ਼ੁਰੂ ਕਰ ਦਿਓ ਇੰਡੋ ਕੈਨੇਡੀਅਨ ਤੁਸੀਂ। ਜਿਹੜੀ ਇੰਡੋ ਕੈਨੇਡੀਅਨ ਹੈ ਨਾ, ਪੰਜਾਬ ਦੇ ਵਿੱਚ ਨਾਮ ਹੀ ਰੱਖਿਆ ਹੋਇਆ। ਪੰਜਾਬ ਤੋਂ ਦਿੱਲੀ ਏਅਰਪੋਰਟ ਚੱਲਦੀ ਹੈ, ਕੈਨੇਡਾ ਉਹ ਵੀ ਨਹੀਂ ਜਾਂਦੀ। ਤੇ ਗੱਲ ਸੁਣੋ, ਪਿੰਡ ਦਾ ਨਾਂ ਹੀ ਆਪਣੇ ਦਾ ਕੋਈ ਕੈਨੇਡਾ ਰੱਖ ਲਓ, ਕੋਈ ਚਲੋ ਖੁਸ਼ ਹੋ ਜਾ ਕਰੇਗਾ। ਤੇਜ ਭਾਈ ਤੁਸੀਂ ਏਦਾਂ ਕਰੋ, ਬੱਸ ਇੰਡੋ ਕੈਨੇਡੀਅਨ ਚਲਾਓ, ਪਹਿਲੀ ਸਵਾਰੀ ਕੈਨੇਡਾ ਵਾਲੇ ਤੁਹਾਡੇ ਪਾਪਾ ਜੀ ਹੋਣਗੇ, ਫਿਰ ਤੁਹਾਡਾ ਕੋਈ ਗੱਲਬਾਤ ਬਣ ਸਕਦੀ ਹੈਗੀ। ਪਹਿਲੀ ਸਵਾਰੀ ਨਹੀਂ, ਮੈਂ ਇੱਕ ਕੰਮ ਹੋਰ ਸੋਚਦਾ ਆ, ਵੀ ਮੇਰੇ ਫਾਦਰ ਸਾਹਿਬ ਬਾਹਰ ਸੁੱਤੇ ਪਏ ਆ, ਤੇ ਮੈਂ ਉਹਨਾਂ ਦਾ ਨਾਮ ਹੀ ਸਰਬਜੀਤ ਅਰੋੜਾ ਰੱਖ ਲਾ, ਮੈਨੂੰ ਇਹ ਲੱਗੂ ਵੀ ਮੈਂ ਉਹਨਾਂ ਕੋਲੇ ਪਹੁੰਚ ਗਿਆ। ਫੀਲਿੰਗ ਹੀ ਲੈਣੀ ਆ। ਅਜੇ ਸਾਡੇ ਨਾਲ ਦਾ ਦੋਸਤ ਹੋ ਰਹੇ, ਉਹਨਾਂ ਦੀ ਗੱਲ ਨਾਲ ਕਰ ਲਈ, ਉਹ ਦਰਾਜ ਕਾਫੀ ਵੇਟ ਕਰ ਰਹੇ ਜੀ। ਹਰਜੀਤ ਸਿੰਘ ਔਲਖ ਜੀ। ਹਾਂਜੀ। ਅੱਛਾ, ਮੈਂ ਇੱਕ ਗੱਲ ਲਾਸਟ ਤੇ ਕਹਿ ਦਿਆਂ ਵੀ ਮੇਰੇ ਵੱਲੋਂ ਜੋ ਹਾਸੀ ਮਜ਼ਾਕ ਹੋਇਆ ਉਹਦੇ ਵਾਸਤੇ ਜੇ ਕਿਸੇ ਨੂੰ ਫੀਲ ਹੋਇਆ ਮਾਫੀ ਚਾਹੁੰਦਾ, ਤੇ ਸਾਰੇ ਵੀਰਾਂ ਨੂੰ ਈਦ ਮੁਬਾਰਕ। ਵਾਹਿਗੁਰੂ ਅੱਲਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸਾਰਿਆਂ ਨੂੰ। ਸਰ ਸਾਡੀ ਵੱਲੋਂ ਵੀ ਕੋਈ ਕਿਸੇ ਨੂੰ ਕੋਈ ਦਿਲਜ਼ਾਰੀ ਹੋਵੇ ਤੇ ਮਾਫੀ ਤਲਬ ਕਰਦੇ ਹਾਂ ਜੀ। ਤੇਜ ਸਾਹਿਬ ਮਾਜ਼ਰਤ ਸਾਰਿਆਂ ਨੂੰ। ਥੈਂਕ ਯੂ ਸਰ, ਥੈਂਕ ਯੂ। ਅੱਛਾ ਜੀ, ਸਾਡੇ ਨਾਲ ਜੀ ਹੁਣ ਹਰਜੀਤ ਸਿੰਘ ਔਲਖ ਸਾਹਿਬ ਨੇ, ਬਲਜਿੰਦਰ ਸਿੰਘ ਜੀ। ਔਲਖ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ? ਜੀ ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ, ਈਦ ਮੁਬਾਰਕ। ਵਾਲੇਕੁਮ ਸਲਾਮ। ਮੈਂ ਗੱਲ ਕਰਨੀ ਸੀ ਵੀ ਜਿਵੇਂ ਕੁਰਬਾਨੀ ਹੁੰਦੀ ਆ, ਸ਼ਹਿਰਾਂ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ। ਜਿਵੇਂ ਪਿਛਲੇ ਸਾਲ ਕਰਾਚੀ ਦੇ ਵਿੱਚ ਵੀ ਉਹ ਖੱਲਾਂ ਜਿੱਥੇ ਉਹਨਾਂ ਨੇ ਰੱਖੀਆਂ ਸੀ, ਉਹ ਉਦੋਂ ਬਾਅਦ ਉਹਨਾਂ ਨੇ ਛੇਤੀ ਚੁੱਕੀਆਂ ਨਹੀਂ, ਮੀਂਹ ਪੈਣ ਲੱਗ ਪਿਆ ਤੇ ਬੜੀ ਮਤਲਬ ਗੰਦਗੀ ਫੈਲ ਗਈ ਸੀ ਸਾਰੇ ਸ਼ਹਿਰ ਦੇ ਵਿੱਚ। ਵੀ ਗਵਰਨਮੈਂਟ ਨੂੰ ਚਾਹੀਦਾ ਆ ਵੀ ਕੋਈ ਨਾ ਇੱਕ ਥਾਂ ਮਤਲਬ ਕਰਨੀ ਚਾਹੀਦੀ ਨਿਰਧਾਰਿਤ, ਵੀ ਫਿਕਸ ਕਰਨਾ ਚਾਹੀਦਾ ਵੀ ਭਾਈ ਸਲੈਟਰ ਹਾਊਸ ਦੀਆਂ ਗਲੀਆਂ ਦੇ ਵਿੱਚ ਨਹੀਂ ਮਤਲਬ ਕੁਰਬਾਨੀ ਕਰ ਸਕਦੇ, ਤੇ ਕਿਉਂਕਿ ਉਹ ਫਿਰ ਬਲੱਡ ਜਿਹੜਾ ਆ ਉਹ ਨਾਲੀਆਂ ਦੇ ਵਿੱਚ ਚਲਾ ਜਾਂਦਾ। ਦੂਜੇ ਤੀਜੇ ਦਿਨ ਬਾਅਦ ਬਹੁਤ ਜ਼ਿਆਦਾ ਮੁਸ਼ਕ ਫੈਲਣ ਲੱਗ ਜਾਂਦਾ। ਇੱਕ ਮੌਸਮ ਗਰਮੀ ਦਾ ਹੁੰਦਾ ਜੀ ਔਲਖ ਸਾਹਿਬ, ਬਿਲਕੁਲ ਜੀ। ਇਹ ਪ੍ਰੈਕਟੀਕਲ ਕੋਈ ਪ੍ਰੋਬਲਮ ਹੁੰਦੀ ਨੇ ਹਰ ਜਗ੍ਹਾ ਲੱਭਣੀ ਪੈਣੀ, ਤੇ ਸ਼ਹਿਰਾਂ ਵਾਲਿਆਂ ਵਾਸਤੇ ਬੜੀ ਮੁਸੀਬਤ ਆ, ਤੇ ਗਵਰਨਮੈਂਟ ਵੱਲੋਂ ਕੋਈ ਇਹੋ ਜਿਹੇ ਪ੍ਰਬੰਧ ਹੋਣੇ ਚਾਹੀਦੇ ਆ ਵੀ ਜਿਹੜਾ ਸਾਫ਼ ਸਫਾਈ ਨਾਲ ਸਾਰਾ ਕੰਮ ਹੋ ਜੇ। ਜੀ ਗਵਰਨਮੈਂਟ ਤਾਂ ਬਹੁਤ ਕੋਸ਼ਿਸ਼ ਕਰਦੀ ਹੈ, ਲੇਕਿਨ ਮੁਲਕ ਵੀ ਬਹੁਤ ਵੱਡਾ ਹੈ, ਆਬਾਦੀ ਵੀ ਬਹੁਤ ਜ਼ਿਆਦਾ ਹੈ। ਗਵਰਨਮੈਂਟ ਤਾਂ ਕੋਸ਼ਿਸ਼ ਕਰਦੀ ਹੈ ਜਿੱਥੋਂ ਤੱਕ ਹੁੰਦਾ ਹੈ, ਸਾਰੇ ਅਦਾਰੇ ਕੋਸ਼ਿਸ਼ ਕਰਦੇ ਨੇ। ਕੁਝ ਲੋਕਾਂ ਨੂੰ ਆਪੂ ਵੀ ਖਿਆਲ ਰੱਖਣਾ ਚਾਹੀਦਾ ਨਾ ਕਿ ਹੁਣ ਇੱਕ ਬੰਦਾ ਇੱਥੇ ਪਿਆ ਕਰਦਾ, ਇੱਕ ਬੰਦਾ 5 ਫੁੱਟ ਜਾਣ ਕੇ ਪਰਾਂ ਕਰੇਗਾ, ਮਤਲਬ ਇੱਕ ਜਗ੍ਹਾ ਤੇ ਨਹੀਂ ਕਰਦੇ ਆ, ਥੋੜਾ ਵਕਫਾ ਰੱਖ ਕੇ। ਸੋ ਬੰਦਿਆਂ ਨੂੰ ਜਗ੍ਹਾ ਦਾ ਵੀ ਖਿਆਲ ਕਰਨਾ ਚਾਹੀਦਾ, ਜਾਂ ਮਖਸੂਸ ਆਪੂ ਵੀ ਜਗ੍ਹਾ ਕਰਨੀ ਚਾਹੀਦੀ। ਹੁਣ ਸਭ ਕੋਈ ਗਵਰਨਮੈਂਟ ਹੀ ਤਾਂ ਨਹੀਂ ਕਰਨਾ, ਠੀਕ ਹੈ। ਜੇ ਅਗਰ ਮਤਲਬ ਜੀ ਉਹੀ ਗੱਲ ਆ ਨਾ ਵੀ ਮਤਲਬ ਕੋਈ ਫਿਕਸ ਸ਼ਹਿਰਾਂ ਵਾਲਿਆਂ ਵਾਸਤੇ ਜਗ੍ਹਾ ਹੋਣੀ ਚਾਹੀਦੀ। ਪਿੰਡਾਂ 'ਚ ਤਾਂ ਸਰ ਜਾਂਦਾ ਆ, ਕਿਉਂਕਿ ਇੱਕ ਮੌਸਮ ਹੁਣ ਗਰਮੀ ਦਾ ਆ ਨਾ, ਉਹਦੇ ਕਰਕੇ ਹੋਰ ਜ਼ਿਆਦਾ ਪ੍ਰੋਬਲਮ ਆਉਂਦੀ ਆ। ਪਿਛਲੇ ਸਾਲ ਮੀਂਹ ਬੜਾ ਪੈ ਗਿਆ ਸੀ ਇਹਨਾਂ ਦਿਨਾਂ ਦੇ ਵਿੱਚ ਕਰਾਚੀ ਦੇ ਵਿੱਚ, ਤੇ ਉੱਥੇ ਤਾਂ ਬੜੀ ਮੁਸੀਬਤ ਬਣ ਗਈ ਸੀ। ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਉਹ ਵੱਡੇ ਲਾਏ, ਕੀ ਹੁੰਦੇ ਆ ਜਿਹੜੇ ਮਿੱਟੀ ਮੁੱਟੀ ਪਾਸੇ ਕਰਨ ਵਾਲੇ, ਉਹਨਾਂ ਦਾ ਕੀ ਨਾਂ ਹੁੰਦਾ ਆ, ਕਰੇਨਾਂ ਜੀਆਂ, ਤੇ ਉਹ ਲਾ ਕੇ ਮਿਊਨਿਸਪਲ ਵਾਲਿਆਂ ਨੇ ਲਗਾਏ ਹੁੰਦੇ ਆ ਜੀ, ਬਲਡੋਜ਼ਰ, ਬੜੀ ਬੜੀ ਮੁਸੀਬਤ ਬਣੀ ਰਹੀ। ਕਿਉਂਕਿ ਫਿਰ ਬਿਮਾਰੀਆਂ ਫੈਲਣ ਦਾ ਵੀ ਖਤਰਾ ਆ ਨਾ, ਜੇ ਐਵੇਂ ਮਤਲਬ ਜ਼ਿਆਦਾ ਚਿਰ ਪਿਆ ਰਵੇ ਖੱਲਾਂ ਜਾਂ ਹੋਰ ਜਿਹੜੀ ਰਹਿੰਦ ਖੂੰਹਦ ਆ। ਤੇ ਪ੍ਰਬੰਧ ਸਾਨੂੰ ਆਪਣੇ ਆਪ ਵੀ ਖਿਆਲ ਰੱਖਣਾ ਚਾਹੀਦਾ ਆ ਵੀ ਕਈ ਮੈਂ ਸੁਣਿਆ ਆ ਵੀ ਜਾਣ ਕੇ ਜਿੱਦਬਾਜ਼ੀ 'ਚ 2-2 3-3 ਕੁਰਬਾਨੀਆਂ ਕਰਦੇ ਆ ਵੀ ਆਂਢੀਆਂ ਗੁਆਂਢੀਆਂ ਨੂੰ ਵਿਖਾਉਣ ਵਾਸਤੇ। ਉਹ ਵੀ ਪ੍ਰੋਬਲਮ ਆ ਵੀ ਮਤਲਬ ਸ਼ਰੀਕੇ ਕਬੀਲੇ 'ਚ ਨੱਕ ਉੱਚਾ ਵੀ ਕਰਨ ਦਾ ਇੱਕ ਜਿਵੇਂ ਕਹਿੰਦੇ ਹੁੰਦੇ ਵੀ ਸਭ ਤੋਂ ਵੱਡਾ ਮਸਲਾ ਬਣ ਜਾਂਦਾ। ਇਹ ਵੀ ਕੋਈ ਗੱਲ ਹੈ ਜੀ? ਬਿਲਕੁਲ ਹੈ, ਇਹ ਵੀ ਗੱਲ ਤੁਹਾਡੀ ਠੀਕ ਹੈ, ਲੇਕਿਨ ਉਹਦਾ ਕੋਈ ਸਵਾਬ ਨਹੀਂ, ਕੋਈ ਉਹਦੀ ਨੇਕੀ ਨਹੀਂ ਹੈ। ਲੋਕਾਂ ਨੂੰ ਤਕਾਉਣ ਵਾਸਤੇ ਤਾਂ ਨਹੀਂ ਕਰਨੀ ਹੈ। 3 ਕਰਨ 4 ਕਰਨ ਉਹਦਾ ਕੋਈ ਫਾਇਦਾ ਨਹੀਂ। ਉਹ 1 ਦਿਨ 3 ਦਿਨ 4 ਦਿਨ ਜਗਨ ਲੋਕਾਂ ਨੂੰ ਦੱਸਣਾ ਹੈ ਨਾ
ਫਿਰ ਉਹ ਤਾਂ ਕੋਈ ਫਾਇਦਾ ਨਹੀਂ। ਗੁਰਦੁਆਰੇ ਜਾਂ ਮਸਜਿਦ 'ਚ ਪੈਸੇ ਦੇਣ ਦਾ ਵੀ ਕੋਈ ਫਾਇਦਾ ਨਹੀਂ ਜੇ ਤੁਸੀਂ ਲੋਕਾਂ ਨੂੰ ਤਕਾਉਣਾ ਹੈ। ਜੇ ਤੁਸੀਂ ਅੱਲਾ ਦੀ ਰਜ਼ਾ ਵਾਸਤੇ ਮਸਜਿਦ ਦੇਣੇ ਨੇ ਫਿਰ ਤੁਹਾਨੂੰ ਉਹਦਾ ਸਵਾਬ ਹੈ। ਜੇ ਤੁਸੀਂ ਲੋਕਾਂ ਨੂੰ ਤਕਾਉਣਾ ਫਿਰ ਉਸ ਨਮਾਜ਼ ਦਾ ਵੀ ਕੋਈ ਫਾਇਦਾ ਨਹੀਂ। ਬਿਲਕੁਲ ਹਾਂਜੀ ਹਾਂਜੀ, ਉਹੀ ਮੈਂ ਸੋਚਦਾ ਆ ਵੀ ਪਤਾ ਨਹੀਂ ਕੀ ਗੱਲ ਸਾਡੇ 'ਚ ਕਿਹੜਾ ਇਹੋ ਜਿਹਾ ਗੁਣ ਆ। ਅਸੀਂ ਆਪਦੇ ਮੁਲਕ ਦੇ ਵਿੱਚ ਪੂਰਾ ਗੰਦ ਪਾਉਣਾ ਆ, ਇੱਥੇ ਅਸੀਂ ਪੂਰੇ ਬੰਦੇ ਦੇ ਪੁੱਤ ਬਣ ਜਾਂਦੇ ਆ ਕੇ। ਹਾਂਜੀ ਹਾਂਜੀ, ਔਲਖ ਸਾਹਿਬ ਸਹੀ ਕਹਿੰਦੇ ਹੋ ਵੀ ਉੱਥੇ ਆਪਾਂ ਕੁਛ ਨਹੀਂ ਫੋਲੋ ਕਰਨਾ, ਹਕੂਮਤ ਜੋ ਮਰਜ਼ੀ ਕਹੀ ਜਾਵੇ ਵੀ ਭਾਈ ਆ ਇਹਨਾਂ ਚੀਜ਼ਾਂ ਨੂੰ ਫੋਲੋ ਕਰੋ, ਉੱਥੇ ਨਹੀਂ ਅਸੀਂ ਕਰਨਾ। ਤੇ ਇੱਥੇ ਹੁਣ ਤਕਰੀਬਨ ਲੋਕ ਇੱਥੇ ਵੀ ਸਾਰੇ ਈਦ ਮਨਾਉਂਦੇ ਆ, ਬੜਾ ਵਧੀਆ ਮਾਹੌਲ ਹੁੰਦਾ ਆ। ਹੋਰ ਵੀ ਜਿੰਨੇ ਦਿਨ ਦਿਹਾੜ ਆ ਸਾਰੇ ਮਨਾਏ ਜਾਂਦੇ ਆ। ਤੇ ਜੀ ਇਹਦੇ ਵਿੱਚ ਮੇਰੇ ਖਿਆਲ ਸਰਕਾਰ ਦਾ ਬੜਾ ਅਮਲ ਦਖਲ ਹੁੰਦਾ ਹੈ ਅਰੋੜਾ ਸਾਹਿਬ। ਇੱਥੇ ਸਾਡੇ ਪਿੰਡਾਂ ਵੱਲ ਨਾ ਜਿਹੜੇ ਪਹਿਲੇ ਕੁਰਬਾਨ ਗਾਵਾਂ ਹੁੰਦੀਆਂ ਸੀ, ਜਿੰਨੇ ਪਿੰਡ ਦੇ ਲੋਕ ਜਿਹੜਾ ਸਾਰੇ ਆਪਣੇ ਜਾਨਵਰ ਨਾ ਉਹ ਸਾਰੇ ਉੱਥੇ ਲੈ ਜਾਂਦੇ ਸੀ। ਇੱਕ ਹੀ ਜਗ੍ਹਾ ਹੁੰਦੀ ਸੀ, ਉੱਥੇ ਹੀ ਉਹ ਜ਼ਿਬਾ ਕਰਦੇ ਸੀ, ਖੂਨ ਵੀ ਉੱਥੇ ਹੀ ਉਹ ਮਿੱਟੀ 'ਚ ਦਬ ਦਿੰਦੇ ਸੀ, ਉਹ ਲਾਸ਼ਾਂ ਜਿਹੜੀਆਂ ਸੀ ਉੱਥੇ ਹੀ ਦਬ ਦਿੰਦੇ ਸੀ। ਮਤਲਬ ਉਹ ਤੌਫਨ ਫੈਲਦਾ ਨਹੀਂ ਸੀ। ਹੁਣ ਜਿਹੜਾ ਹੋ ਗਿਆ ਉਹ ਕੁਰਬਾਨ ਗਾਵਾਂ ਵਾਲਾ ਕਨਸੈਪਟ ਖਤਮ ਹੋ ਗਿਆ ਪਿੰਡਾਂ 'ਚ ਵੀ, ਤੇ ਉਹ ਜਿੱਥੇ ਜਿਹੜਾ ਦਿਲ ਕਰਦਾ ਉੱਥੇ ਹੀ ਉਹ ਜ਼ਿਬਾ ਕਰ ਦਿੰਦਾ ਹੈ। ਤੇ ਇਹਦੇ ਜ਼ਾਹਰੀ ਗੱਲ ਹੈ ਸਰਕਾਰ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਪ੍ਰੋਪਰ ਜਿਸ ਤਰ੍ਹਾਂ ਵੇਸਟ ਮੈਨੇਜਮੈਂਟ ਜਿਹੜੀ ਹੁੰਦੀ ਹੈ ਉਹ ਕਰੇ, ਚੁੱਕੇ ਉਹਨਾਂ ਚੀਜ਼ਾਂ ਨੂੰ। ਤੇ ਨਹੀਂ ਕੁਝ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਵੀ ਤੇ ਹੈ ਨਾ। ਕੁਝ ਉਹ ਲੋਕ ਨੇ ਜਿਹੜੇ ਕਰਦੇ ਨੇ, ਸਾਫ਼ ਕਰਦੇ ਨੇ। ਜੇ ਅਗਰ ਕੁਝ ਲੋਕ ਕਰਦੇ ਨੇ ਆਪਣੇ ਘਰ ਅੱਗੇ ਜਾਂ ਗਲੀ ਵਿੱਚ ਕਰਦੇ ਨੇ, ਉਸ ਜਗ੍ਹਾ ਨੂੰ ਧੋਂਦੇ ਨੇ, ਸਾਫ਼ ਵੀ ਕਰਦੇ ਨੇ, ਉਹ ਵੀ ਲੋਕ ਹੈ। ਜ਼ਰੂਰੀ ਨਹੀਂ ਸਾਰੇ ਬੁਰੇ ਨੇ, ਲੇਕਿਨ ਦੇਖੋ ਜੀ ਇੰਡੀਵਿਜੂਅਲੀ ਤੇ ਬਿਲਕੁਲ ਜ਼ਿੰਮੇਵਾਰੀ ਬਣਦੀ ਹੈ, ਲੇਕਿਨ ਇਹ ਤਾਲੀ ਜਿਹੜੀ ਹੈ ਦੋ ਹੱਥਾਂ ਨਾਲ ਹੀ ਵੱਜਦੀ ਹੁੰਦੀ ਹੈ। ਬੰਦਾ ਇਕੱਲਾ ਵੀ ਕਰੀ ਜਾਵੇ ਤੇ ਹਕੂਮਤ ਕੁਛ ਨਾ ਕਰੇ, ਜੇ ਹਕੂਮਤ ਕੁਛ ਕਰੀ ਜਾਵੇ ਬੰਦਾ ਕੁਛ ਨਾ ਕਰੇ। ਇਹ ਕੰਮ ਇਦਾਂ ਨਹੀਂ ਹੁੰਦਾ, ਇਹ ਦੋਏ ਪਾਸਿਆਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਲੈਣਾ ਚਾਹੀਦਾ। ਬਿਲਕੁਲ। ਹਾਂਜੀ, ਕੋਵਿਡ ਕਰਕੇ ਤੁਹਾਨੂੰ ਕੀ ਲੱਗਦਾ ਆ ਵੀ ਇਸ ਵੇਲੇ ਦੀ ਈਦ ਤੇ ਕੀ ਫਰਕ ਪਿਆ ਆ? ਵੀ ਕੁਝ ਜਾਨਵਰਾਂ ਦੀ ਵਿਕਰੀ 'ਚ ਜਾਂ ਮਤਲਬ ਹੋਰ ਬਾਜ਼ਾਰਾਂ ਦੇ ਵਿੱਚ ਕੀ ਕੋਈ ਲੱਗਦਾ ਆ ਵੀ ਬੜਾ ਜ਼ਿਆਦਾ ਫਰਕ ਪਊਗਾ? ਜੀ ਸਰ ਪਿਆ ਹੈ ਫਰਕ। ਇੱਥੇ ਸਾਡੇ ਪਾਕਿਸਤਾਨ 'ਚ ਤੇ ਜਾਨਵਰ ਜਿਹੜੇ ਨੇ ਥੋੜੇ ਘੱਟ ਆਏ ਨੇ, ਕਿਉਂਕਿ ਮੰਡੀਆਂ ਜਿਹੜੀਆਂ ਨਾ ਪਹਿਲੇ ਮੰਡੀਆਂ ਲੱਗਦੀਆਂ ਸੀਗੀਆਂ ਨਾ ਇੱਥੇ, ਉਹਨਾਂ ਦੀ ਇਜਾਜ਼ਤ ਉਸ ਤਰੀਕੇ ਨਾਲ ਸਰਕਾਰ ਨੇ ਨਹੀਂ ਦਿੱਤੀ ਇਸ ਦਫਾ, ਸਿਰਫ ਹੈ ਕਰੋਨਾ ਦੀ ਵਜ੍ਹਾ ਤੋਂ। ਕਿਉਂਕਿ ਅੱਲਾ ਦਾ ਸ਼ੁਕਰ ਹੈ ਇਸ ਦਫਾ ਕੇਸਿਸ ਪਾਕਿਸਤਾਨ ਥੋੜੇ ਘੱਟ ਰਹੇ ਨੇ, ਕਰੋਨਾ ਦੇ ਕਾਫੀ ਹੱਦ ਤੱਕ ਘੱਟ ਗਏ ਨੇ। ਤੇ ਹਕੂਮਤ ਵੀ ਇਹੀ ਚਾਹ ਰਹੀ ਹੈ ਕਿ ਅਗਰ ਉਹ ਦੁਬਾਰਾ ਲੋਕਾਂ ਦਾ ਇਕੱਠ ਹੋਵੇ ਮੰਡੀਆਂ 'ਚ ਤੇ ਉਹਦਾ ਵਧਣ ਦੇ ਚਾਂਸ ਹੈ। ਇਸ ਵਜ੍ਹਾ ਤੋਂ ਹਕੂਮਤ ਨੇ ਜਿਹੜੀ ਪਾਬੰਦੀ ਲਾਈ ਸੀ, ਲਿਮਿਟਡ ਜਿਹੜੀਆਂ ਨਾ ਮੰਡੀਆਂ ਰੱਖੀਆਂ ਕਿ ਉਹ ਲੋਕ ਘੱਟ ਲਿਆਉਣ, ਤੇ ਇਸ ਵਜ੍ਹਾ ਤੋਂ ਇਸ ਦਫਾ ਜਾਨਵਰ ਥੋੜਾ ਜਿਹਾ ਘੱਟ ਵੀ ਆਇਆ ਹੈ ਮੰਡੀ 'ਚ, ਜਿਹਦੀ ਵਜ੍ਹਾ ਤੋਂ ਫਿਰ ਉਹ ਜ਼ਾਹਰੀ ਗੱਲ ਉਹ ਜਿਹੜਾ ਕੀਮਤ ਹੁੰਦੀ ਉਹ ਵੀ ਥੋੜੀ ਜ਼ਰਾ ਉੱਤੇ ਚੱਲ ਗਈ ਸੀ। ਤੇ ਕੋਵਿਡ ਨੇ ਵਾਕਈ ਜੀ ਮਾਰਕੀਟ ਤੇ ਵੀ ਕੋਈ ਅਸਰ ਆ? ਲੋਕਲ ਮਾਰਕੀਟ, ਬਾਜ਼ਾਰ, ਦੁਕਾਨਾਂ ਤੇ ਬਹੁਤ ਅਸਰ ਹੈ। ਲੋਕੀ ਡਰਦੇ ਨਹੀਂ ਨਿਕਲਦੇ ਹੈ। ਲੋਕੀ ਜਿਹੜਾ ਡਰਦੇ ਨੇ, ਖਾਸ ਤੌਰ ਤੇ ਜਿਹੜੇ ਜ਼ਿਆਦਾ ਉਮਰ ਵਾਲੇ ਬੰਦੇ ਨੇ ਉਹ ਡਰਦੇ ਨੇ, ਕਿਉਂਕਿ ਬਿਮਾਰੀ ਇੰਜ ਦੀ ਹੈ। ਕੱਢੀ ਹੈ ਚਾਈਨਾ ਨੇ, ਚਾਈਨਾ ਅੱਗੇ ਟੱਚ ਮੋਬਾਈਲ ਕੱਢਿਆ, ਹੁਣ ਟੱਚ ਬਿਮਾਰੀ ਕੱਢ ਦਿੱਤੀ ਹੈ। ਬੜਾ ਅਸਰ ਸਿਰਫ ਪਾਕਿਸਤਾਨ 'ਚ ਨਹੀਂ ਹੈ ਜੀ, ਬਿਲਕੁਲ ਆਦਿਲ ਭਾਈ, ਸਿਰਫ ਪਾਕਿਸਤਾਨ 'ਚ ਨਹੀਂ ਹੈ, ਸਾਰੇ ਦੇਖ ਲਓ ਨਾ, ਹਰ ਮੁਲਕ 'ਚ ਕੋਵਿਡ ਨੇ ਜਿਹੜਾ ਪ੍ਰੋਬਲਮ ਕੀਤਾ ਹੈ, ਲੋਕਾਂ ਦੇ ਕਾਰੋਬਾਰ ਜਿਹੜੇ ਨੇ ਖਤਮ ਹੋ ਗਏ ਨੇ। ਜ਼ਾਹਰੀ ਗੱਲ ਉਹ ਜਿਹੜਾ ਬਿਜ਼ਨਸ ਪੇਸ਼ਾ ਜਿਹੜਾ ਸ਼ਖਸ ਹੈ, ਤਾਜਰ ਹੈ, ਉਹ ਵਿਚਾਰਾ ਕਿੰਨੇ ਕੁ ਅਰਸਾ ਬੰਦ ਰੱਖੇਗਾ। ਤੇ ਹਰ ਪਾਸੇ ਪਾਕਿਸਤਾਨ ਜ਼ਿਆਦਾ ਮੁਤਾਸਰ ਹੋਈਆਂ ਨੇ, ਡਿਸਟਰਬ ਟੂਰਿਜ਼ਮ ਕੰਟਰੀਆਂ ਹੋਈਆਂ ਨੇ ਕਿ ਨਾ ਕੋਈ ਟੂਰਿਸਟ ਆਉਂਦਾ। ਹੁਣ ਸਾਈਪਰਸ ਟੂਰਿਜ਼ਮ ਕੰਪਨੀ ਹੈ ਮੁਲਕ ਹੈ, ਯਾਨੀ ਤੇ ਕੋਈ ਟੂਰਿਸਟ ਨਹੀਂ ਆ ਰਿਹਾ, ਫਲਾਈਟਾਂ ਬੰਦ ਨੇ ਜਨਾਬ ਮੇਰੀ, ਕੋਈ ਬਾਹਰੋਂ ਬੰਦਾ ਆ ਨਹੀਂ ਸਕਦਾ, ਕੋਈ ਜਾ ਨਹੀਂ ਸਕਦਾ। ਜੀ ਜੀ ਹਾਂਜੀ ਅਰੋੜਾ ਸਾਹਿਬ ਦੱਸੋ ਜੀ। ਮਹਿਮਾਨ ਨਜ਼ਰ ਜੋਈਆ ਸਾਹਿਬ ਨੇ ਸਪੈਸ਼ਲ ਮੈਸੇਜ ਪਾਇਆ ਜੀ, ਕਹਿੰਦੇ ਔਲਖ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਨੇ। ਕਹਿੰਦੇ ਜਾਂ ਜੀ ਔਲਖ ਸਾਹਿਬ ਖੁਦ ਬਖੁਦ ਉਹਨਾਂ ਨੂੰ ਕੰਟੈਕਟ ਕਰ ਲੈਣ ਜਾਂ ਕਹਿੰਦੇ ਕੋਈ ਕੰਟੈਕਟ ਨੰਬਰ ਦੇ ਦੇਣ। ਸੋ ਮੈਸੇਜ ਪਾਇਆ ਜੀ ਔਲਖ ਸਾਹਿਬ, ਮਹਿਮਾਨ ਨਜ਼ਰ ਜੋਈਆ ਸਾਹਿਬ ਦਾ ਮੈਸੇਜ ਪੜ੍ਹ ਲੈਣਾ, ਉਹ ਤੁਹਾਡਾ ਗੱਲ ਕਰਦੇ ਨੇ ਜੀ। ਆਪਣਾ ਨੰਬਰ ਛੱਡ ਦੇਣ ਉੱਥੇ ਕਮੈਂਟਸ ਦੇ ਵਿੱਚ ਤੇ ਮੈਂ ਉਹਨਾਂ ਦਾ ਨੰਬਰ ਲੈ ਲਵਾਂਗਾ। ਤੇ ਬਾਕੀ ਮੈਂ ਤੁਹਾਨੂੰ ਦੱਸਦਾ ਆ ਵੀ ਐਤਕੀ ਇੰਡੀਆ ਦੇ ਵਿੱਚ ਜਿਹੜੀ ਜਾਨਵਰਾਂ ਦੀ ਵਿਕਰੀ ਹੋਈ ਆ ਉਹ ਆਨਲਾਈਨ ਬਹੁਤ ਹੋਈ। ਮਹਾਰਾਸ਼ਟਰ ਦੇ ਵਿੱਚ ਬੜਾ ਵਧੀਆ ਉਹਨਾਂ ਨੇ ਸਿਸਟਮ ਬਣਾਇਆ, ਤੇ ਪਰ ਥੋੜੀਆਂ ਬਹੁਤੀਆਂ ਤੰਗੀਆਂ ਤਕਲੀਫਾਂ ਤਾਂ ਲੋਕਾਂ ਨੂੰ ਆਈਆਂ ਵੀ ਜਾਨਵਰ ਟਾਈਮ ਸਿਰ ਨਹੀਂ ਪਹੁੰਚੇ ਲੋਕਾਂ ਕੋਲ, ਪਰ ਉਹ ਇੱਕ ਬੜਾ ਵਧੀਆ ਮਤਲਬ ਉਹਨਾਂ ਨੇ ਸੋਲੂਸ਼ਨ ਕੱਢਿਆ ਵੀ ਲੋਕ ਜ਼ਿਆਦਾ ਇੱਕ ਥਾਂ ਤੇ ਇਕੱਠੇ ਨਾ ਹੋਣ। ਪਾਕਿਸਤਾਨ ਦੇ ਵਿੱਚ ਵੀ ਕੋਈ ਇਹੋ ਜਿਹਾ ਬਣਿਆ ਵੀ ਆਨਲਾਈਨ ਜਾਨਵਰਾਂ ਦੀ ਵਿਕਰੀ ਜਾਂ ਨਹੀਂ? ਬਿਲਕੁਲ ਹੈ ਜੀ, ਆਨਲਾਈਨ ਬੜਾ ਕੰਮ ਚੱਲ ਗਿਆ। ਆਨਲਾਈਨ ਤੇ ਹਰ ਚੀਜ਼ ਹੀ ਹੁਣ ਆਨਲਾਈਨ ਹੋਣ ਲੱਗ ਪਈ ਹੈ ਅਰੋੜਾ ਸਾਹਿਬ। ਇੱਥੇ ਤੇ ਮੈਂ ਤੇ ਦੇਖ ਰਿਹਾ ਸੀ ਇਵੈਂਟ ਮੈਨੇਜਮੈਂਟ ਜਿਹੜੀ ਉਹ ਵੀ ਆਨਲਾਈਨ ਹੋਣ ਲੱਗ ਪਈ ਹੈ। ਜਿਹੜੇ ਜਿਸ ਤਰ੍ਹਾਂ ਪਹਿਲੇ ਸ਼ੋਅ ਹੁੰਦੇ ਸੀ, ਬਾਕਾਇਦਾ ਲੋਕ ਜਾਂਦੇ ਹੁੰਦੇ ਸੀ, ਬੈਕ ਸਟੇਜ ਹੁੰਦਾ ਸੀ, ਫਰੰਟ ਸਟੇਜ ਹੁੰਦਾ ਸੀ, ਉਹ ਬਾਕਾਇਦਾ ਉਹਦਾ ਵੀ ਇੱਕ ਵਰਚੁਅਲ ਹਰ ਚੀਜ਼ ਬਣ ਗਈ ਹੈ। ਤੇ ਇੱਥੇ ਤੇ ਕੁਰਬਾਨੀ ਤੇ ਇੱਕ ਨਾਰਮਲ ਚੀਜ਼ ਬਣ ਗਈ। ਇੱਥੇ ਵਾਕਈ ਬਹੁਤ ਸਾਰੀਆਂ ਸਾਡੀਆਂ ਇੱਥੇ ਜਿਹੜੀਆਂ ਇੱਕ ਅਦਾਰੇ ਨੇ ਜਿਨ੍ਹਾਂ ਨੇ ਆਨਲਾਈਨ ਸਰਵਿਸਿਜ਼ ਦਿੱਤੀਆਂ ਵੀ ਨੇ ਕਿ ਜੀ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ, ਤੁਹਾਡਾ ਹਿੱਸਾ ਤੁਹਾਡੇ ਪਹੁੰਚ ਜਾਏਗਾ, ਬਾਕੀ ਜਿਹੜਾ ਅਸੀਂ ਖੁਦ ਹੀ ਪੇ ਕਰ ਦਾਂਗੇ।
ਇਹ ਬਿਲਕੁਲ ਹੈ ਜੀ ਮੁਹੰਮਦ ਯੂਸਫ ਸਾਹਿਬ, ਉਹ ਜਿਹੜਾ ਤੁਸੀਂ ਦੱਸ ਰਹੇ ਸੀ ਬੱਕਰਾ ਲਿਆਂਦਾ ਤੇ ਬੱਕਰੀ ਨਿਕਲ ਆਈ, ਉਹ ਵੀ ਕਿਰੇ ਆਨਲਾਈਨ ਤਾਂ ਨਹੀਂ ਖਰੀਦਿਆ ਆ? ਡਿਲੀਵਰੀ ਪਹੁੰਚੀ ਹੈ? ਨਹੀਂ ਉਸ ਟਾਈਮ ਕੋਈ ਨਹੀਂ ਚੇਂਜ। ਜ਼ਿਆਦਾ ਬੰਦੇ ਰਾਤ ਨੂੰ ਜਾਂਦੇ ਨਾ ਸਮਾਨ ਲੈਣ ਵਾਸਤੇ, ਬੱਕਰਾ ਰਾਤੀ ਜਾਂਦੇ ਨੇ ਲੈਣ, ਜ਼ਿਆਦਾ ਰਾਤੀ ਜਾਂਦੇ ਨੇ ਮੰਡੀਆਂ 'ਚ, ਇਸ ਵਜ੍ਹਾ ਤੋਂ ਫਿਰ ਰਾਤ ਨੂੰ ਜ਼ਿਆਦਾ ਫਰਾਡ ਹੁੰਦੇ ਨੇ। ਠੀਕ, ਮੈਂ ਕਿਹਾ ਕੀ ਪਤਾ ਡਿਲੀਵਰੀ ਗਲਤ ਆ ਗਈ ਹੋਵੇ। ਨਹੀਂ ਉਹ 10-12 ਸਾਲ ਪੁਰਾਣੀ ਗੱਲ ਹੈ। ਔਲਖ ਸਾਹਿਬ ਕੀ ਹਾਲ ਚਾਲ ਨੇ? ਜੀ ਵਧੀਆ ਜੀ, ਚਲੋ ਠੀਕ ਹੈ ਜੀ, ਹੋਰ ਨੂੰ ਦਿਓ ਕਿਸੇ ਨੂੰ ਮੌਕਾ ਤੇ ਠੀਕ ਹੈ ਜੀ। ਠੀਕ ਹੈ ਜੀ, ਲਾਓ ਗੱਪ ਜੀ, ਸਾਰੇ ਲਾਓ। ਸਿੱਧੂ ਸਾਹਿਬ ਤੁਸੀਂ ਹੁਣ ਕੁਝ ਬੋਲੋ। ਬਲਜਿੰਦਰ ਸਿੱਧੂ ਜੀ ਕਾਫੀ ਦੇਰ ਤੋਂ ਵੇਟ ਕਰਦੇ ਜੀ, ਪਹਿਲਾਂ ਇਹਨਾਂ ਨਾਲ ਗੱਲ ਕਰਦੇ ਆ, ਇਹਨਾਂ ਦੀ ਗੱਲ ਸੁਣੀ ਜੀ। ਸਿੱਧੂ ਸਾਹਿਬ ਕੀ ਹਾਲ ਹੈ ਜੀ? ਠੀਕ ਠਾਕ, ਵਧੀਆ ਜੀ। ਅਰੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ। ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਹਾਂਜੀ, ਔਰ ਜੀ ਦੂਸਰੇ ਨੰਬਰ ਤੇ ਸਾਰੇ ਹੀ ਪਿਆਰੇ ਸਾਰੇ ਮੁਸਲਿਮ ਜਗਤ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ, ਈਦ ਦੀਆਂ। ਖੈਰ ਮੁਬਾਰਕਾਂ ਜੀ, ਖੈਰ ਮੁਬਾਰਕ ਜੀ। ਸਿੱਧੂ ਸਾਹਿਬ ਬਸ ਦੋ ਚਾਰ ਜੀ, ਤੁਸੀਂ ਕਦੇ ਆਪਣੇ ਦੋਸਤਾਂ ਦੇ ਤੁਹਾਨੂੰ ਈਦ ਮੁਲਕ ਦਾ ਮੌਕਾ ਮਿਲਿਆ ਹੈ ਕਦੇ ਜੀ, ਤੁਹਾਡੇ ਸ਼ਹਿਰ ਵਿੱਚ, ਆਪਣੇ ਇਲਾਕੇ ਵਿੱਚ? ਹਾਂਜੀ ਮਿਲਿਆ ਜੀ। ਅਸੀਂ 2008 ਚ ਅਸੀਂ ਰਿਹਾਇਸ਼ ਕੀਤੀ ਸੀ ਚੰਡੀਗੜ੍ਹ ਜੀ, ਤੇ ਉੱਥੇ ਸਾਡੇ ਜਿਹੜਾ ਠੇਕੇਦਾਰ ਸੀ ਕਾਸਿਮ, ਤੇ ਉਹ ਈਦ ਜਦੋਂ ਆਉਂਦੀ ਆ ਉਹ ਫਿਰ ਸਾਨੂੰ ਬੁਲਾਉਂਦਾ ਸੀ, ਤੇ ਅਸੀਂ ਲਗਾਤਾਰ 2 ਸਾਲ ਜਾਂਦੇ ਰਹੇ ਉਹਨਾਂ ਦੇ ਘਰੇ ਗਏ ਸੀ ਜੀ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਬਹੁਤ ਸਾਰੇ ਦੋਸਤ ਈਦ ਦੀ ਮੁਬਾਰਕਬਾਦ ਐਕਸਟੈਂਸ਼ਨ ਦੇ ਰਹੇ ਨੇ, ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਸ਼ਾਇਦ ਬਹੁਤ ਸਾਰੇ ਲੋਕਾਂ ਵਾਸਤੇ ਪਹਿਲੀ ਦਫਾ ਹੋਏਗਾ ਕਿ ਹਿੰਦੁਸਤਾਨ ਤੋਂ ਪਾਕਿਸਤਾਨ ਵੱਲੋਂ ਈਦ ਮੁਬਾਰਕ ਦੇ ਮੈਸੇਜਸ ਜਾ ਰਹੇ ਨੇ, ਤੇ ਇਹੀ ਤਰੀਕਾ ਹੈ, ਇਹੀ ਤੌਰ ਤਰੀਕਾ ਜਿਸ ਨਾਲ ਅਸੀਂ ਦੂਸਰੇ ਨਾਲ ਥੋੜੀ ਦੋਸਤੀ ਨੇੜਤਾ ਵਧਾ ਸਕਦੇ ਹਾਂ, ਪੰਜਾਬੀਆਂ ਦਾ ਭਾਈਚਾਰਾ ਹੋਰ ਵਧੀਆ ਹੋ ਸਕਦਾ ਹੈ। ਅਸੀਂ ਇਸੇ ਆਸ ਦੇ ਨਾਲ ਇਹ ਪ੍ਰੋਗਰਾਮ ਆਪ ਸਭ ਤੱਕ ਲੈ ਕੇ ਆਏ ਸੀ। ਪ੍ਰੋਗਰਾਮ ਦੇ ਵਿੱਚ ਤੁਸੀਂ ਹੋਰ ਸਾਡੇ ਕੋਲ ਕਰੀਬ 10 ਮਿੰਟ ਦਾ ਵਕਤ ਹੋ ਰਿਹਾ ਹੈ, ਤੁਸੀਂ ਕੋਈ ਵੀ ਗੱਲ ਆਪਣੀ ਸਾਂਝ ਪਾਉਣਾ ਚਾਹੁੰਦੇ ਹੋ, ਮੈਂ ਲਿੰਕ ਦੁਬਾਰਾ ਸ਼ੇਅਰ ਕਰ ਰਿਹਾ, ਫੇਸਬੁੱਕ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸਾਂਝ ਕਰ ਸਕਦੇ ਹੋ, ਜਾਂ YouTube ਦੇ ਜ਼ਰੀਏ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਲਿੰਕ ਤੇ ਕਲਿੱਕ ਕਰੋ, ਆਓ ਆਪਣੀ ਗੱਲ ਰੱਖੋ ਸਾਡੇ ਨਾਲ, ਸਾਨੂੰ ਚੰਗਾ ਲੱਗੇਗਾ। ਆਦਿਲ ਢਾਲ ਸਾਹਿਬ ਕਹਿੰਦੇ ਜੀ ਪਲਵਿੰਦਰ ਢਿੱਲੋਂ ਕਿੱਥੇ ਜੀ? ਪਲਵਿੰਦਰ ਢਿੱਲੋਂ ਸਾਹਿਬ ਦੇ ਤੁਸੀਂ ਪ੍ਰੋਗਰਾਮ ਵੇਖ ਰਹੇ ਹੋ, ਸੁਣ ਰਹੇ ਹੋ, ਤਾਂ ਜ਼ਰੂਰ ਆਓ ਜੀ, ਤੁਸੀਂ ਵੀ ਈਦ ਦੀ ਮੁਬਾਰਕਾਂ ਦਿਓ ਸਾਰਿਆਂ ਨੂੰ। ਬਾਕੀ ਸਾਡੇ ਦੋਸਤ ਸਾਡੇ ਬਣੇ ਨੇ, ਅਹਿਸਾਨ ਗੁੱਜਰ ਸਾਹਿਬ ਨੇ, ਮੁਹੰਮਦ ਯੂਸਫ ਸਾਹਿਬ ਨੇ, ਤੇ ਬਲਜਿੰਦਰ ਸਿੱਧੂ ਜੀ ਨੇ, ਇਹਨਾਂ ਨਾਲ ਗੱਲਬਾਤ ਚੱਲਦੀ ਰਹੇਗੀ ਜੀ। ਸਿੱਧੂ ਸਾਹਿਬ ਤੁਸੀਂ ਗੱਲ ਕਰ ਰਹੇ ਸੀ, ਮੈਂ ਤੁਹਾਡੀ ਗੱਲ ਤੋਂ ਤੁਸੀਂ ਆਪਣੀ ਗੱਲ ਮੁਕੰਮਲ ਕਰ ਸਕਦੇ ਹੋ ਜੀ। ਹਾਂਜੀ, ਮੈਂ ਦੱਸਿਆ ਜੀ 2 ਵਾਰੀ ਅਸੀਂ ਉੱਥੇ ਮਨਾਈ ਆ। ਉਹ ਵੈਸੇ ਇਨਵਾਈਟ ਕਰਦਾ ਹੁੰਦਾ ਸਾਨੂੰ ਹਰ ਵਾਰੀ, ਪਰ ਜੇ ਕਦੇ ਮੌਕਾ ਬਣ ਜਾਂਦਾ ਕਦੇ ਨਹੀਂ ਜਾ ਹੁੰਦਾ ਜੀ, ਇਸ ਤਰ੍ਹਾਂ ਹੋ ਜਾਂਦਾ। ਮੈਂ ਗਿਆ, ਈਦ ਖਾ ਕੇ ਵੀ ਆਏ ਅਸੀਂ, ਕੋਈ ਸਾਨੂੰ ਤਾਂ ਇਹੋ ਜਿਹੀ ਪ੍ਰੋਬਲਮ ਨਹੀਂ ਲੱਗੀ। ਜਿਹੜਾ ਖਾ ਲੈਂਦਾ ਨੌਨ ਵੈਜ, ਕੋਈ ਮੈਨੂੰ ਤਾਂ ਨਹੀਂ ਲੱਗਿਆ ਉਹੀ ਚੀਜ਼ ਉਹ ਜੀ। ਬਿਲਕੁਲ ਜੀ, ਬਿਲਕੁਲ। ਇਹ ਅਹਿਸਾਨ ਸਾਹਿਬ ਦੇਖੋ ਨਾ ਸਾਡੇ, ਹਾਂਜੀ, ਇਹ ਮੈਂ ਕਿਹਾ ਜ਼ਰੂਰੀ ਹੁੰਦਾ ਨਾ ਹਰ ਇੱਕ ਨੂੰ, ਤਾਂ ਮਤਲਬ ਜੋ ਵੀ ਮੁਸਲਿਮ ਨੂੰ ਬਿਲੋਂਗ ਕਰਦਾ ਜ਼ਰੂਰੀ ਹੈ ਨਾ ਉਹਦੇ ਵਾਸਤੇ, ਕਿ ਕੋਈ ਜ਼ਰੂਰੀ ਨਹੀਂ ਹੁੰਦਾ? ਨਹੀਂ, ਇਹ ਬੇਸਿਕਲੀ ਵਾਜਿਬ ਹੈ ਜੀ। ਦੇਖੋ, ਇਹ ਵਾਜਿਬ ਔਰ ਫਰਜ਼ ਦਾ ਫਰਕ ਹੈ। ਜਿਹੜੀ ਫਰਜ਼ ਹੁੰਦੀ ਹੈ ਨਾ ਚੀਜ਼, ਉਹ ਲਾਜ਼ਮੀ ਤੁਹਾਨੂੰ ਕਰਨੀ ਪੈਂਦੀ ਹੈ ਇਸਲਾਮ 'ਚ, ਠੀਕ ਹੈ। ਜਿਹੜਾ ਫਰਜ਼ ਹੁੰਦਾ ਹੈ ਉਹ ਲਾਜ਼ਮੀ ਕਰਨਾ ਪੈਂਦਾ, ਅਗਰ ਨਾ ਕਰੋ ਤਾਂ ਗੁਨਾਹ ਹੁੰਦਾ ਹੈ, ਇੱਥੇ ਕੰਸੀਡਰ ਕੀਤਾ ਜਾਂਦਾ ਇਸਲਾਮ 'ਚ। ਲੇਕਿਨ ਵਾਜਿਬ ਜਿਹੜਾ ਨਾ ਉਸ ਤੋਂ ਥੋੜਾ ਥੱਲੇ ਵਾਲਾ ਦਰਜਾ ਹੁੰਦਾ ਹੈ। ਅੱਛਾ ਜੀ। ਇਹ ਕੁਰਬਾਨੀ ਜਿਹੜੀ ਹੈ ਵਾਜਿਬ ਹੈ, ਠੀਕ ਹੈ। ਮਤਲਬ ਅਗਰ ਤੁਹਾਡੀ ਹੈਸੀਅਤ ਹੈ, ਤੁਹਾਡੇ ਕੋਲ ਹਿੰਮਤ ਹੈ, ਤਾਂ ਤੁਸੀਂ ਕਰ ਸਕਦੇ ਹੋ, ਠੀਕ ਹੈ। ਮਤਲਬ ਇਹ ਆਲਮੋਸਟ ਫਰਜ਼ ਦੇ ਦਰਜੇ ਦੇ ਬਰਾਬਰ ਹੀ ਆ ਜਾਂਦੀ ਹੈ। ਲੇਕਿਨ ਅਗਰ ਨਹੀਂ ਕਰਦੇ ਨਾ ਤੇ ਗੁਨਾਹ ਨਹੀਂ ਹੁੰਦਾ ਇਹਦਾ। ਯਾਨੀ ਤੁਹਾਡੇ ਕੋਲ ਪੈਸੇ ਹੈਗੇ ਨਾ ਜੀ, ਤੁਸੀਂ ਰੱਖਦੇ ਹੋ ਕਿ ਪੈਸਾ ਤੁਹਾਡੇ ਕੋਲ ਹੈ, ਅਸੀਂ ਤੁਸੀਂ ਕਰ ਸਕਦੇ ਹਾਂ, ਤੁਸੀਂ ਕਰੋ, ਲਾਜ਼ਮ ਕਰੋ। ਕਿਉਂਕਿ ਜਿਹੜੀ ਇਹ ਸੁਨਨਤ ਹੈ ਨਾ ਜੀ, ਸੁਨਨਤ ਜਿਹੜੀ ਵੀ ਸੁਨਨਤ ਹੁੰਦੀ ਹੈ, ਉਹ ਜਿਹੜੀ ਹੈ ਨਾ, ਅਗਰ ਉਹ ਛੋੜ ਦੋ ਨਾ ਤੇ ਉਹਦਾ ਗੁਨਾਹ ਨਹੀਂ ਮਿਲਦਾ, ਕਿਉਂਕਿ ਸੁਨਨਤ ਇਬਰਾਹੀਮੀ ਹੈ। ਲੇਕਿਨ ਜਿਹੜਾ ਫਰਜ਼ ਹੁੰਦਾ ਹੈ ਉਹ ਮੈਂ ਇਸ ਤਰ੍ਹਾਂ ਸੋਚ ਰਿਹਾ ਸੀ, ਮੈਂ ਕਿਹਾ ਸ਼ਾਇਦ ਜਿਵੇਂ ਮਤਲਬ ਇਹ ਕੁਰਬਾਨੀ ਹੋਈ, ਜਾਂ ਮਤਲਬ ਉਹਦੀ ਥਾਂ ਤੇ ਪੈਸਾ ਪੂਸਾ ਦੇ ਵੀ ਸਕਦੇ ਆ, ਜਾਂ ਪੁੰਨ ਦਾਨ ਕਰ ਸਕਦੇ, ਜਾਂ ਕਿਸ ਤਰ੍ਹਾਂ? ਨਹੀਂ ਜੀ, ਇਹ ਗੁਜਰ ਸਾਹਿਬ ਜ਼ਕਾਤ ਦਾ ਕਨਸੈਪਟ ਵੀ ਨਾਲ ਜੇ ਐਡ ਕਰਕੇ ਸਮਝਾ ਸਕੋਗੇ ਜ਼ਕਾਤ ਕੀ ਹੈ? ਜੀ ਬਿਲਕੁਲ, ਜ਼ਕਾਤ ਅਰੋੜਾ ਸਾਹਿਬ ਸਮਥਿੰਗ ਐਲਸ ਹੈ। ਜ਼ਕਾਤ ਤੁਹਾਡੇ ਪੂਰਾ ਸਾਲ ਜਿਹੜਾ ਤੁਸੀਂ ਮਾਲ ਇਕੱਠਾ ਕੀਤਾ ਹੁੰਦਾ ਨਾ, ਉਹਦੀ ਇੱਕ ਖਾਸ ਪਰਸੈਂਟੇਜ ਹੁੰਦੀ ਹੈ ਕਿ ਅਗਰ ਤੁਸੀਂ ਇੱਕ ਖਾਸ ਅਰਸੇ ਤੱਕ ਇੰਨਾ ਮਾਲ ਜਿਹੜਾ ਨਾ ਸਾਲ ਤੱਕ ਤੁਹਾਡੇ ਕੋਲ ਪਿਆ ਰਿਹਾ,
ਉਹਦੇ ਉੱਤੇ ਤੁਸੀਂ ਇੱਕ ਖਾਸ ਪਰਸੈਂਟੇਜ ਜਿਹੜੀ ਬੜੀ ਮਿਨੀਮਮ ਪਰਸੈਂਟੇਜ ਹੁੰਦੀ ਹੈ 2.5% ਦੀ, ਠੀਕ ਹੈ, ਉਹ ਜਿਹੜੀ ਹੈ ਨਾ ਉਹ ਉਹਦੇ ਚੋਂ ਤੁਸੀਂ ਕੱਢ ਕੇ ਨਾ ਅੱਗੇ ਉਹ ਗਰੀਬਾਂ ਨੂੰ ਦੇਣਾ ਪੈਸਾ, ਇਹ ਜ਼ਕਾਤ ਹੈ, ਠੀਕ ਹੈ। ਤੇ ਜਿਹੜੀ ਕੁਰਬਾਨੀ ਹੈ ਇਹ ਸੁन्नत ਹੈ, ਇੱਕ ਬੇਸਿਕਲੀ ਸਿੰਬਲ ਹੈ ਨਾ, ਸਿੰਬਲ ਨੂੰ ਅਸੀਂ ਕਿਸੇ ਨਾਲ ਦੂਸਰੀ ਚੀਜ਼ ਨਾਲ ਚੇਂਜ ਨਹੀਂ ਕਰ ਸਕਦੇ ਕਿ ਗਰੀਬਾਂ ਨੂੰ ਪੈਸੇ, ਉਹਦੇ ਵਾਸਤੇ ਹੋਰ ਬੜੇ ਮਕਾਸਦ ਨੇ, ਜਿਸ ਤਰ੍ਹਾਂ ਜ਼ਕਾਤ ਹੋ ਗਈ, ਸਦਕਾ ਹੋ ਗਿਆ, ਖੈਰਾਤ ਹੋ ਗਈ, ਇਹ ਸਾਰੇ ਅਸੀਂ ਕਰ ਸਕਦੇ ਹਾਂ। ਲੇਕਿਨ ਜਿਹੜੀ ਕੁਰਬਾਨੀ ਹੈ, ਜਿਹੜੀ ਅਸਲ ਰੂਹ ਹੈ ਨਾ, ਉਹ ਸਾਡੇ ਇਸਲਾਮ 'ਚ ਇਹੀ ਹੈ ਕਿ ਤੁਸੀਂ ਬਾਕਾਇਦਾ ਕੁਰਬਾਨੀ ਕਰਕੇ ਹੀ ਕਰਨੀ। ਕੁਰਬਾਨੀ ਨਾਮ ਹੀ ਕੁਰਬਾਨੀ ਦਾ ਹੈ, ਇਹਨੂੰ ਕਿਸੇ ਹੋਰ ਚੀਜ਼ ਨਾਲ ਮਤਲਬ ਉਹ, ਕਿਉਂਕਿ ਸੁन्नत ਹੈ ਨਾ, ਇੱਕ ਜਾਨਵਰ ਜ਼ਿਬਾ ਹੋਇਆ ਸੀ, ਹਜ਼ਰਤ ਇਬਰਾਹੀਮ अलैहिस्सलाम ਦੀ सुन्नत ਸੀ, ਉਹ ਬਾਕਾਇਦਾ ਹੂ ਬਹੂ ਉਸੇ ਤਰੀਕੇ ਨਾਲ ਅਸੀਂ ਅੱਗੇ ਅਦਾ ਕਰ ਰਹੇ ਹਾਂ। ਲੇਕਿਨ ਇਹ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਉਹ ਅੱਲਾਹ ਤਾਲਾ ਨੇ ਵੀ, ਜਿਸ ਤਰ੍ਹਾਂ ਰੱਬ ਨੇ ਫਰਮਾਇਆ ਕਿ ਉਹ ਤੁਹਾਨੂੰ, ਅੱਲਾਹ ਨੂੰ ਜਿਹੜਾ ਨਾ ਤੁਹਾਡਾ ਖੂਨ ਜਿਹੜਾ ਹੈ ਬਹਾਣਾ ਜਾਂ ਗੋਸ਼ਤ ਨਹੀਂ ਪਹੁੰਚਦਾ, ਉਹ ਤੁਹਾਡਾ ਜਿਹੜਾ ਤਕਵਾ ਜਾਂ ਤੁਹਾਡੀ ਨੀਅਤ ਹੈ ਉਹ ਬਸ ਠੀਕ ਹੋਣੀ ਚਾਹੀਦੀ ਹੈ, ਸਾਫ਼। ਬਾਕੀ ਤੇ ਠੀਕ ਆ। ਤੇ ਇਸ ਤਰ੍ਹਾਂ ਵੀ ਹੋ ਜਾਂਦਾ, ਸ਼ਾਇਦ ਮੇਰਾ ਨਾ ਕਾਫੀ ਗੱਲ ਸਮਝ ਨਹੀਂ ਆਉਂਦੀ, ਤੇ ਮੇਰੇ ਤੋਂ ਪਹਿਲਾਂ ਵੀ ਕਿਸੇ ਨੇ ਪੁੱਛਿਆ ਜਾਂ ਦੱਸਿਆ ਹੋਵੇ, ਤੇ ਇਹ ਪਿੰਡ ਦੇ ਵਿੱਚ ਵੀ ਹੋ ਜਾਂਦਾ ਲੈ ਵੀ ਭਾਈ ਇਸ ਘਰ ਨੇ 1 ਜਾਨਵਰ ਦਿੱਤਾ ਜਾਂ ਅਸੀਂ 2 ਦੇਣੇ ਆ, ਜਾਂ ਸ਼ਹਿਰ ਦੇ ਵਿੱਚ ਮੁਹੱਲੇ 'ਚ ਇਹ ਹਰ ਜਗ੍ਹਾ ਹੁੰਦਾ ਜੀ। ਲੇਕਿਨ ਇਹ ਗਲਤ ਚੀਜ਼ ਹੈ, ਅਸੀਂ ਇਹ ਇਸਲਾਮ 'ਚ ਬਿਲਕੁਲ ਗਲਤ ਹੈ। ਇਸ ਦਾ ਕੰਸੈਪਟ ਜਿਹੜਾ ਲੋਕਾਂ ਨੇ ਬਣਾ ਲਿਆ ਹੈ, ਪਰਸਨਲੀ ਵੀ ਜ਼ਾਤੀ ਤੌਰ ਤੇ ਲੋਕਾਂ ਨੇ ਜਿਹੜੇ ਨੇ ਨਾ ਕਰਦੇ ਨੇ, ਸਿਰਫ ਕੀ ਇਹ ਦਿਖਾਵੇ ਵਾਸਤੇ, ਮੇਰਾ ਜਾਨਵਰ ਜਿਹੜਾ ਉਹ ਵੱਡਾ ਆਏਗਾ ਤੇ ਮੇਰੀ ਉਹ ਪਿੰਡ 'ਚ ਜਾਂ ਸ਼ਹਿਰ 'ਚ ਜਿਹੜੀ ਉਹ ਬੱਲੇ ਬੱਲੇ ਹੋ ਜਾਏਗੀ। ਲੇਕਿਨ ਇਹਦਾ ਇਸਲਾਮ ਦੇ ਨਾਲ ਕਿਸੇ ਤਰੀਕੇ ਨਾਲ ਕੋਈ ਤਾਲੁਕ ਨਹੀਂ ਹੈ। ਕੁਰਬਾਨੀ ਕਰੋ ਚਾਹੇ ਜਿਤਨੀ ਤੁਹਾਡੀ ਇਸਤਾਤ ਹੈ, ਜਿਤਨੀ ਹਿੰਮਤ ਹੈ, ਉਹਦੇ 'ਚ ਸ਼ੋ ਆਫ ਬਿਲਕੁਲ ਨਹੀਂ ਹੈ ਜੀ। ਜਿਸ ਤਰ੍ਹਾਂ ਕਿ ਹਰ ਰਿਲੀਜਨ ਵਿੱਚ ਹੈ, ਹਰ ਮਜ਼ਹਬ ਵਿੱਚ ਜੀ, ਹੈ, ਬਿਲਕੁਲ ਕਸਟਮਸ ਨੇ ਇੱਕ ਤੁਹਾਡੇ, ਪਰ ਉਸ ਨੂੰ ਵੱਧ ਚੜ ਕੇ ਜਦੋਂ ਅਸੀਂ ਕੁਝ ਕਰਨ ਲੱਗ ਜਾਂਦੇ ਆ। ਇੱਕ ਦੌਰ ਸੀ ਜਦੋਂ ਦੀਵਾਲੀ ਦੇ ਉੱਤੇ ਸਿਰਫ ਘਰਾਂ 'ਚ ਮਠਿਆਈਆਂ ਬਣਦੇ, ਫਿਰ ਹਲਵਾਈ ਦੀ ਮਠਿਆਈਆਂ, ਫਿਰ ਡਰਾਈ ਫਰੂਟਸ ਆ ਗਏ, ਫਿਰ ਜੀ ਹੋਰ ਇੰਨੇ ਵੱਡੇ ਵੱਡੇ ਟੋਕਰੇ ਬਣ ਕੇ ਜਾਣ ਲੱਗ ਪਏ ਕਿ ਇਹ ਵੀ ਤਾਂ ਦਿੱਤਾ ਜਾਏਗਾ, ਚਾਂਦੀ ਦੇ ਭਾਂਡੇ ਦੇ ਲੋਕਾਂ ਨੇ ਦੇਣੇ ਸ਼ੁਰੂ ਕਰ ਦਿੱਤੇ। ਸੋ ਇੱਕ ਦੂਸਰੇ ਤੋਂ ਵੱਧ ਕੇ ਕਰਨ ਦੀ ਜਿਹੜੀ ਇਹ ਆਦਤ ਹੈ, ਇਹ ਕਈ ਵਾਰ ਨੁਕਸਾਨ ਪਹੁੰਚਾਉਂਦੀ ਸਮਾਜ ਨੂੰ ਜਿੱਥੇ ਅਸੀਂ ਰਹਿੰਦੇ ਹਾਂ। ਸੋ अस्सलामुअलैकुम जी, ਉਹਨਾਂ ਨੂੰ ਫੋਲੋ ਕਰੀਏ, ਉਸ ਤੋਂ ਅੱਗੇ ਨਾ ਜਾਈਏ। ਜੀ ਬਿਲਾਲ ਸਾਹਿਬ। ਹਾਂਜੀ, ਵਾਲੇਕੁਮ अस्सलाम ਸਾਹਿਬ। ਤੇ ਸਿਰਫ ਘਰਾਂ ਵਿੱਚ ਮਠਿਆਈਆਂ ਬਣਦੇ, ਫਿਰ ਹਲਵਾਈ ਦੀ ਮਠਿਆਈਆਂ, ਫਿਰ ਡਰਾਈ ਫਰੂਟਸ ਆ ਗਏ। ਤੁਹਾਡੇ 2 ਡਿਵਾਈਸਿਸ ਆਨ ਨੇ, ਤੁਸੀਂ ਇੱਕ ਡਿਵਾਈਸ ਨੂੰ ਬੰਦ ਕਰ ਦਿਓ, ਤੇ ਹੋਰ ਇੰਨੇ ਵੱਡੇ ਵੱਡੇ ਟੋਕਰੇ ਬਣਨੇ ਸ਼ੁਰੂ ਕਰ ਦਿੱਤੇ। ਸੋ ਜੀ ਬਿਲਾਲ ਸਾਹਿਬ, ਇੱਕ ਦੂਸਰੇ ਤੋਂ ਵੱਧ ਕੇ ਕਰਨੇ ਹੀ ਰਹਿੰਦੇ ਆ। ਸੋ ਜੀ, ਉਹਨਾਂ ਨੂੰ ਫੋਲੋ ਕਰੀਏ, ਉਸ ਤੋਂ ਡਿਵਾਈਸਿਸ ਆਨ ਨੇ। ਮੈਂ ਉਹਨਾਂ ਦੀ ਜੀ ਗੁਜਰ ਸਾਹਿਬ, ਅਸੀਂ ਮੇਰੇ ਖਾਸੀ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕੀਤੀ ਹੈ। ਮੌਜੂਦ ਸਾਹਿਬ, ਤੁਸੀਂ ਵੀ ਖਾਸੀ ਗੱਲਬਾਤ ਕੀਤੀ, ਈਦ ਦੇ ਹਵਾਲੇ ਤੋਂ ਦੱਸਿਆ, ਬਹੁਤ ਸਾਰੀਆਂ ਨਵੀਆਂ ਗੱਲਾਂ ਪਤਾ ਲੱਗੀਆਂ ਸਾਡੇ ਦੋਸਤਾਂ ਨੂੰ। ਅਰੋੜਾ ਸਾਹਿਬ, ਇੱਕ ਮੇਰੇ ਦਿਮਾਗ 'ਚ ਗੱਲ ਸੀਗੀ, ਉਹ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ ਮੈਂ। ਜੀ ਜ਼ਰੂਰ। ਤੇ ਇੱਕ ਪ੍ਰੋਗਰਾਮ ਜਿਹੜਾ ਢਿੱਲੋਂ ਸਾਹਿਬ ਹੈ ਨਹੀਂ ਗੇ ਹੁਣ, ਇੱਕ ਪ੍ਰੋਗਰਾਮ ਮਨੁੱਖਤਾ ਦੀ ਸੇਵਾ ਵਾਲੇ, ਉਹਨਾਂ ਨੂੰ ਬੁਲਾਓ, ਠੀਕ ਹੈ ਜੀ। ਜੀ, ਆਪਣਾ ਬਹੁਤ ਅੱਛਾ ਕੰਮ ਕਰ ਰਹੇ ਨੇ ਮਨੁੱਖਤਾ ਦੀ ਸੇਵਾ ਵਾਲੇ, ਠੀਕ ਹੈ ਨਾ ਜੀ। ਉਹਨਾਂ ਨੂੰ ਪ੍ਰੋਗਰਾਮ 'ਚ ਬੁਲਾਓ। ਸਾਡੇ ਦੋਸਤਾਂ ਜ਼ਰੂਰ। ਹਾਂਜੀ, ਸਾਡੇ ਸਮੁੰਦਰੀ ਵਿੱਚ ਇੱਕ ਬੰਦਾ ਹੈ ਨਹੀਂ ਹੁਣ। ਜੀ ਜੀ ਜੀ। ਹੱਕ, ਹਾਂਜੀ, ਹੱਕ ਨਵਾਜ਼ ਸਾਹਿਬ ਨੇ ਇੱਕ ਸਾਡੇ ਸਮੁੰਦਰੀ 'ਚ, ਉਹ ਬਹੁਤ ਅੱਛਾ ਕੰਮ ਕਰ ਰਹੇ ਹਨ। ਰਾਹੇ ਇਨਸਾਨੀ ਤੋਂ ਉਹਨਾਂ ਦਾ ਪ੍ਰੋਗਰਾਮ ਜੀ। ਤੇ ਏਦਾਂ ਦੇ ਬੰਦੇ ਥੋੜੇ ਬੁਲਾ ਕੇ ਇੱਕ ਪ੍ਰੋਗਰਾਮ ਉਹਨਾਂ ਨਾਲ ਕਰ ਲਿਆ ਜਾਵੇ ਤੇ ਬਹੁਤ ਅੱਛੀ ਗੱਲ ਹੈ ਜੀ। ਕੋਈ ਗੱਲ ਨਹੀਂ ਜੀ, ਅਸੀਂ ਜ਼ਰੂਰ ਆਉਣ ਵਾਲੇ 2-4 ਹਫ਼ਤਿਆਂ ਦੇ ਵਿੱਚ ਕਿਸੇ ਦਿਨ ਐਸਾ ਪ੍ਰੋਗਰਾਮ ਇੱਕ ਰੱਖਾਂਗੇ ਜਿਸ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਸਾਰੇ ਚੰਗੇ ਕੰਮਾਂ ਦੀ ਜੋ ਕਿ ਪੰਜਾਬ ਦੇ ਅਲੱਗ-ਅਲੱਗ ਖਿੱਤਿਆਂ ਵਿੱਚ ਹੋ ਰਹੇ ਨੇ, ਬਲਕਿ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਪੰਜਾਬੀ ਕੋਈ ਚੰਗੇ ਕੰਮ ਕਰ ਰਹੇ ਨੇ, ਅਸੀਂ ਸਾਂਝੇ ਤੌਰ ਦੇ ਉੱਤੇ ਉਸ ਦੀ ਗੱਲਬਾਤ ਕਰਨਾ ਚਾਹਾਂਗੇ, ਸਾਨੂੰ ਚੰਗਾ ਲੱਗੇਗਾ। ਫਿਰ ਮੈਂ ਦੋਸਤਾਂ ਨੂੰ ਇਹ ਵੀ ਕਹਿਣਾ ਚਾਹਾਂਗਾ, ਮਨੁੱਖਤਾ ਦੀ ਸੇਵਾ ਵਾਲਿਆਂ ਦਾ ਜਿਹੜਾ ਉਹਨਾਂ ਦਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਨਾ ਚਾਹੀਦਾ, ਉਹਨਾਂ ਦੀ ਵੀਡੀਓ ਦੇਖਣੀ ਮਿਊਚੁਅਲ ਸਾਂਝੇ ਰੀਤ ਰਿਵਾਜ। ਜੀ ਹਾਂਜੀ ਜੀ, ਜ਼ਰੂਰ ਇਸ ਦੇ ਉੱਤੇ ਪ੍ਰੋਗਰਾਮ ਕਰਾਂਗੇ ਜੀ। ਬਹੁਤ ਸ਼ੁਕਰੀਆ। ਸਜਾਦ ਨਈਮ ਸਾਹਿਬ ਨੇ ਮਾਜ਼ਰਤ ਚਾਹੀਏ, ਕਹਿੰਦੇ ਜੀ ਅੱਜ ਉਹ ਕਿਤੇ ਬਿਜ਼ੀ ਹੋਣ ਕਰਕੇ ਪ੍ਰੋਗਰਾਮ ਨਹੀਂ ਸ਼ਿਰਕਤ ਨਹੀਂ ਕਰ ਸਕੇ, ਸੋ ਉਹਨਾਂ ਦਾ ਵੀ ਸ਼ੁਕਰੀਆ। ਸਜਾਦ ਨਈਮ ਸਾਹਿਬ ਦਾ ਜਿੰਨੀ ਦੇਰ ਲਈ ਆਏ ਬਹੁਤ ਵਧੀਆ ਸੀ, ਸਾਨੂੰ ਚੰਗਾ ਲੱਗਿਆ ਜੀ। ਸਾਨੂੰ ਚੰਗਾ ਲੱਗਦਾ ਜੋ ਤੁਸੀਂ ਇਹ ਪ੍ਰੋਗਰਾਮ ਵਿੱਚ ਹਾਜ਼ਰ ਹੁੰਦੇ ਹੋ, ਆਪਣੀ ਗੱਲਬਾਤ ਸਾਡੇ ਨਾਲ ਰੱਖਦੇ ਹੋ। ਮੈਂ ਜਿਸ ਤਰ੍ਹਾਂ ਦੱਸਿਆ ਸੀ ਕਿ ਜੀ ਅੱਜ ਮੇਰਾ ਵੀ ਡਰਾਮੇ ਦਾ ਸ਼ੋਅ ਹੈ, ਉਸਦੀ ਰਿਹਰਸਲ ਹੈ। ਮੇਰੀ ਸਾਰੀ ਟੀਮ ਮੇਰੇ ਕੋਲ ਆ ਕੇ ਸੱਜਿਆਦ ਨੂੰ ਬਹਿਣਾ ਸ਼ੁਰੂ ਹੋ ਚੁੱਕੀ ਹੈ, ਮੇਰੇ ਵੱਲ ਦੇਖ ਰਹੇ ਨੇ। ਠੀਕ ਹੈ ਜੀ, ਠੀਕ ਹੈ, ਕਦੋਂ ਸ਼ੁਰੂ ਕਰਾਂਗੇ। ਸੋ ਸਿਰਫ 5 ਮਿੰਟ ਹੋਰ, ਉਸ ਤੋਂ ਬਾਅਦ ਪੂਰੇ 2 ਘੰਟੇ ਬਾਅਦ ਅਸੀਂ ਆਪਣਾ ਪ੍ਰੋਗਰਾਮ ਨੂੰ ਇੱਥੇ ਖਤਮ ਕਰਾਂਗੇ। ਉਸ ਦੀ ਇਜਾਜ਼ਤ ਦੇਵਾਂਗੇ ਤੁਹਾਡੇ ਸਾਰੇ ਦੋਸਤਾਂ ਤੋਂ।
ਹੋਰ ਜੇ ਕੋਈ ਦੋਸਤ ਆਪਣੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਰੱਖਣਾ ਚਾਹੁੰਦਾ ਹੈ, ਲਿੰਕ ਮੈਂ ਸ਼ੇਅਰ ਕਰ ਰਿਹਾ ਅਖੀਰ ਦੇ ਸਾਡੇ ਕੋਲ 5 ਮਿੰਟ ਦੇ ਪ੍ਰੋਗਰਾਮ ਦੇ ਈਦ ਦੇ ਹਵਾਲੇ ਨਾਲ। ਠੀਕ ਹੈ ਅਰੋੜਾ ਸਾਹਿਬ, ਦੂਸਰੇ ਨੂੰ ਕਿਸੇ ਨੂੰ ਚਾਂਸ ਦਿਓ ਜੀ। ਓਕੇ ਜੀ, ਨਹੀਂ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਓਕੇ ਜੀ, ਅੱਲਾ ਹਾਫਿਜ਼ ਜੀ, ਅੱਲਾ ਹਾਫਿਜ਼ ਜੀ। ਗੁਜਰ ਸਾਹਿਬ ਤੁਸੀਂ ਪ੍ਰੋਗਰਾਮ ਵਿੱਚ ਬਣੇ ਰਹੋ। ਮੈਂ ਅਖੀਰ ਵਿੱਚ ਤੁਹਾਡੇ ਕੋਲ ਕੁਝ ਹੋਰ ਚੀਜ਼ਾਂ ਜਾਣਨਾ ਚਾਹੁੰਦਾ ਈਦ ਦੇ ਹਵਾਲੇ ਤੋਂ। ਜਿਹੜੀ ਈਦੀ ਦਾ ਜਿਹੜਾ ਕਨਸੈਪਟ ਹੈ, ਈਦੀ ਕੀ ਦੋਵਾਂ ਈਦਾਂ ਨੂੰ ਦਿੱਤੀ ਜਾਂਦੀ ਹੈ ਜਾਂ ਸਿਰਫ ਇੱਕ ਈਦ ਉੱਤੇ ਈਦੀ ਹੈ ਜੀ? ਦੇਖੋ ਜੀ, ਇਹਦੇ 'ਚ ਕੋਈ ਖਾਸ ਕੋਈ ਪਾਬੰਦੀ ਨਹੀਂ ਹੈ। ਮਤਲਬ ਜ਼ਿਆਦਾ ਜਿਹੜੀ ਇੱਥੇ ਪਾਕਿਸਤਾਨ 'ਚ ਦਿੱਤੀ ਜਾਂਦੀ ਉਹ ਜਿਹੜੀ ਛੋਟੀ ਈਦ ਹੁੰਦੀ ਹੈ, ਜਿਹਨੂੰ ਕਿ ਮਿੱਠੀ ਈਦ ਵੀ ਕਿਹਾ ਜਾਂਦਾ ਹੈ, ਜਿਹੜੀ ਕਿ ਇਹ ਜਿਹੜੀ ਈਦ ਹੈ ਤੇ ਕੁਰਬਾਨੀ ਦੀ ਈਦ ਹੈ, ਇਹਨੂੰ ਵੱਡੀ ਈਦ ਕਿਹਾ ਜਾਂਦਾ ਹੈ। ਦੋ ਨਾਮ ਯੂਜ਼ ਹੁੰਦੇ ਨੇ, ਲੇਕਿਨ ਜਿਹੜੀ ਦੂਸਰੀ ਈਦ ਹੈ ਉਹਨੂੰ ਛੋਟੀ ਈਦ ਕਹਿੰਦੇ, ਮਿੱਠੀ ਈਦ ਵੀ ਕਹਿੰਦੇ ਨੇ। ਤੇ ਉਹਦੇ 'ਚ ਜਿਹੜਾ ਨਾ ਜ਼ਿਆਦਾ ਉਹ ਹੁੰਦਾ ਹੈ ਕਿ ਉਹਦੇ 'ਚ ਈਦੀ ਦਾ ਕੰਸੈਪਟ ਜ਼ਿਆਦਾ ਹੈ ਕਿ ਉਹ ਈਦੀ ਜ਼ਿਆਦਾ ਦਿੱਤੀ ਜਾਂਦੀ ਹੈ। ਮਤਲਬ ਜਿਹੜੇ ਵੱਡੇ ਹੁੰਦੇ ਨੇ ਉਹ ਛੋਟਿਆਂ ਨੂੰ ਦਿੰਦੇ ਨੇ। ਚਾਹੇ ਹੁਣ ਮੈਂ 40 ਸਾਲ ਦਾ ਹੋ ਜਾਵਾਂ ਤੇ ਮੈਂ ਅਗਰ ਮੇਰੇ ਵਾਲਿਦ ਸਾਹਿਬ ਜ਼ਿੰਦਾ ਨੇ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਏਗੀ, ਅਗਰ ਉਹ ਮੈਨੂੰ ਦੇਣਗੇ ਮੈਨੂੰ ਵੀ ਖੁਸ਼ੀ ਮਹਿਸੂਸ ਹੋਏਗੀ। ਤੇ ਕਿ ਟ੍ਰੈਂਡ ਇਹਦੇ 'ਚ ਕੋਈ ਇਸ ਤਰ੍ਹਾਂ ਦੀ ਕੋਈ ਨਹੀਂ ਹੈ। ਲੇਕਿਨ ਜਿਹੜੀ ਇਹ ਈਦ ਤੇ ਜ਼ਿਆਦਾਤਰ ਕਿਉਂਕਿ ਗੋਸ਼ਤ ਤੋਂ ਕੁਰਬਾਨੀ ਤੇ ਜ਼ਿਆਦਾ ਹੁੰਦਾ ਹੈ ਤੇ ਜ਼ਿਆਦਾ ਈਦੀ ਦਾ ਕੰਸੈਪਟ ਥੋੜਾ ਘੱਟ ਹੈ ਇਸ ਈਦ ਤੇ, ਬੜੀ ਈਦ ਤੇ। ਸੋ ਜੇ ਮੈਂ ਕੈਨੇਡਾ ਦੇ ਹਵਾਲੇ ਤੋਂ ਗੱਲ ਕਰਾਂ, ਕੈਨੇਡਾ ਵਿੱਚ ਈਦ ਦੀ ਜੇ ਅਸੀਂ ਗੱਲ ਕਰਦੇ ਹਾਂ ਤੇ ਸ਼ਾਇਦ ਜਿਹੜੀ ਵੱਡੀ ਈਦ ਹੈ ਉਸ ਦੀਆਂ ਜਿਹੜਾ ਮਾਰਕੀਟਿੰਗ ਦੇ ਹਵਾਲੇ ਤੋਂ ਗੱਲ ਕਰਾਂ, ਜਿਹੜੀ ਐਡਵਰਟਾਈਜ਼ਿੰਗ ਹੈ ਜਾਂ ਸਟੋਰਸ ਜਿਹੜੇ ਐਡਵਰਟਾਈਜ਼ ਕਰਦੇ ਨੇ, ਵੱਡੀ ਈਦ ਦੇ ਉੱਤੇ ਘੱਟ ਕਰਦੇ ਨੇ। ਰੋਜ਼ਿਆਂ ਤੋਂ ਪਹਿਲਾਂ ਰਮਜ਼ਾਨ ਵਾਲੀ ਜਿਹੜੀ ਈਦ ਹੈ, ਜਿਹਨੂੰ ਅਸੀਂ ਛੋਟੀ ਈਦ ਕਹਿੰਦੇ ਹਾਂ, ਮਿੱਠੀ ਈਦ ਵੀ ਜਿਹਨੂੰ ਕਹਿ ਦਿੰਦੇ ਹਾਂ, ਉਸ ਦੌਰਾਨ ਇੱਥੇ ਬੜੀ ਵੱਡੀ ਲੈਵਲ ਤੇ ਐਡਵਰਟਾਈਜ਼ਿੰਗ ਹੁੰਦੀ ਹੈ। ਉਸ ਦੌਰਾਨ ਸਪੈਸ਼ਲ ਸੇਲਸ ਵੀ ਲੱਗਦੀਆਂ ਨੇ, ਈਦ ਬਾਜ਼ਾਰ ਵੀ ਲਗਾਏ ਜਾਂਦੇ ਨੇ। ਪਰ ਇਸ ਈਦ ਦੇ ਉੱਤੇ ਇੱਥੇ ਰੌਣਕਾਂ ਥੋੜ੍ਹੀਆਂ ਜਿਹੀਆਂ ਘੱਟ ਹੁੰਦੀਆਂ ਨੇ ਛੋਟੀ ਈਦ ਦੇ ਮੁਕਾਬਲੇ। ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਈਦ ਬਾਰੇ ਪਤਾ ਵੀ ਨਹੀਂ। ਇਸੇ ਕਰਕੇ ਸਵਾਲ ਜਵਾਬ ਵੀ ਤੁਹਾਨੂੰ ਬਾਰ-ਬਾਰ ਕਰ ਰਹੇ ਹਾਂ, ਨਵੀਆਂ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੋਸਤਾਂ ਲਈ ਜਿਨ੍ਹਾਂ ਨੂੰ ਸ਼ਾਇਦ ਨਾ ਪਤਾ ਹੋਵੇ ਈਦ ਬਾਰੇ। ਹੋਰ ਇਸ ਈਦ ਦੇ ਹਵਾਲੇ ਤੋਂ ਕੀ ਦੱਸਣਾ ਚਾਹੋਗੇ ਜਾਂ ਕੋਈ ਖਾਸ ਗੱਲ ਜਿਹੜੀ ਰਹਿ ਗਈ ਕਰਨ ਵਾਲੀ ਉਹ ਵੀ ਕਰ ਦਿਓ। ਤੇ ਉਸ ਤੋਂ ਬਾਅਦ ਅਸੀਂ ਇੱਕ ਵਾਰ ਮੈਂ ਲਿੰਕ ਫਿਰ ਸ਼ੇਅਰ ਕਰ ਦਿੰਦਾ, ਉਸ ਤੋਂ ਬਾਅਦ ਮੈਂ ਪ੍ਰੋਗਰਾਮ ਨੂੰ ਇੱਥੇ ਹੀ ਸਮੇਟ ਵੀ ਲਵਾਂਗਾ। ਅਖੀਰ ਵਿੱਚ ਕੀ ਕਹਿਣਾ ਚਾਹੋਗੇ ਜੀ ਤੁਸੀਂ? ਬਸ ਜੀ, ਮੇਰੇ ਵੱਲੋਂ ਤੇ ਇਹੀ ਹੈ ਕਿ ਈਦ ਮੁਬਾਰਕ ਸਾਰਿਆਂ ਨੂੰ ਅਖੀਰ ਤੇ ਈਦ ਦਾ ਜਿਹੜਾ ਪੈਗਾਮ ਹੈ ਅਸਲ ਉਹੀ ਪੈਗਾਮ ਹੈ ਕਿ ਦੂਸਰਿਆਂ ਵਾਸਤੇ ਦੂਸਰਿਆਂ ਦਾ ਅਹਿਸਾਸ ਕਰਨਾ, ਆਪਣੀ ਜ਼ਾਤ ਆਪਣੀ ਅਨਾਹ ਨੂੰ ਕੁਰਬਾਨ ਕਰਨਾ, ਇਹ ਅਸਲ ਮਕਸਦ ਹੈ। ਜਿਹੜਾ ਇਹਦਾ ਨਿਚੋੜ ਇਹੀ ਹੈ ਕਿ ਆਪਣੀ ਜ਼ਾਤ ਨੂੰ ਔਰ ਆਪਣੇ ਜਿਹੜੇ ਜ਼ਾਤੀ ਮਫਾਦ ਨੇ ਉਹਨਾਂ ਨੂੰ ਕੁਰਬਾਨ ਕਰੋ ਔਰ ਦੂਸਰਿਆਂ ਵਾਸਤੇ ਬਿਹਤਰ ਸੋਚੋ ਦੂਸਰਿਆਂ ਦੀ। ਕਿਉਂਕਿ ਇਸ ਦੇ 'ਚ ਵੀ ਦੇਖੋ ਅਸੀਂ ਕੁਰਬਾਨੀ ਜਿਹੜੀ ਹੈ ਉਹ ਗੋਸ਼ਤ ਵਗੈਰਾ ਸਾਰਾ ਗਰੀਬਾਂ ਨੂੰ, ਰਿਸ਼ਤੇਦਾਰਾਂ ਨੂੰ ਅਹਿਸਾਸ ਪੈਦਾ ਕਰਨਾ ਇਨਸਾਨ ਵਾਸਤੇ ਕਿ ਦੂਸਰਿਆਂ ਦੀ ਜਿਹੜੀ ਹੈ ਨਾ ਖਿਦਮਤ ਕਰੋ। ਤੇ ਇਸੇ ਮੈਸੇਜ ਦੇ ਨਾਲ ਮੈਂ ਚਾਹੁੰਦਾ ਸੀ ਕਿ ਮੇਰੇ ਹੋਰ ਭਾਈ ਵੀ ਜੁੜਦੇ, ਜਿਹੜੇ ਖਾਸ ਤੌਰ ਤੇ ਜਿਹੜੇ ਸਿੱਖ ਭਾਈ ਨੇ ਜਾਂ ਹਿੰਦੂ ਭਾਈ ਨੇ ਜਿਨ੍ਹਾਂ ਨੇ ਈਦਾਂ ਮਨਾਈਆਂ ਮੁਸਲਮਾਨਾਂ ਦੇ ਨਾਲ ਇਕੱਠੇ, ਉਹਨਾਂ ਦਾ ਕੈਸਾ ਐਕਸਪੀਰੀਅੰਸ ਰਿਹਾ। ਲੇਕਿਨ ਕੋਈ ਗੱਲ ਨਹੀਂ, ਫਿਰ ਈਦਾਂ ਬੜੀਆਂ ਆਉਣਗੀਆਂ ਹੋਰ ਇਨਸ਼ਾਅੱਲਾ, ਜ਼ਿੰਦਗੀ ਰਹੀ ਤੇ ਫਿਰ ਸਹੀ ਮਿਲੇ ਜੀ। ਬਹੁਤ ਸ਼ੁਕਰੀਆ ਸਰ। ਕਿ ਇਹ ਸ਼ੁਰੂਆਤ ਹੈ ਜੀ, ਹਜੇ ਤਾਂ ਪ੍ਰੋਗਰਾਮ ਦੀ ਸ਼ੁਰੂਆਤ ਹੈ। ਅਸੀਂ ਸਾਂਝ ਦੀ ਸ਼ੁਰੂਆਤ ਕੀਤੀ ਹੈ, ਅੱਗੇ ਬਹੁਤ ਸਾਰੇ ਈਦਾਂ ਹੋਣਗੀਆਂ, ਬਹੁਤ ਸਾਰੀ ਦੀਵਾਲੀਆਂ ਹੋਣਗੀਆਂ ਜਿਹੜੀ ਇਕੱਠੀਆਂ ਮਨਾਉਣੀਆਂ ਨੇ। ਸੋ ਬਿਲਕੁਲ ਜੀ, ਬਿਲਕੁਲ ਪੂਰੀ ਉਮੀਦ ਹੈ। ਮੈਂ ਯਾਦ ਕਰਦਾ ਸੀ ਅਰੋੜਾ ਸਾਹਿਬ, ਮੇਰੇ ਦਾਦਾ ਦਾਦੀ ਉਹ ਕਹਿੰਦੇ ਹੁੰਦੇ ਸੀ, ਹੁਣ ਵੀ ਮਤਲਬ ਪਿੱਛੇ ਜੇ ਫੋਤ ਹੋਏ ਨੇ, ਉਹ ਕਹਿੰਦੇ ਹੁੰਦੇ ਸੀ ਯਾਰ ਸਾਡਾ ਕੁਝ ਵੀ ਨਹੀਂ ਹੁੰਦਾ ਸੀ। ਤੇ ਹੁਣ ਵੀ ਜਿਹੜੇ ਤੁਸੀਂ ਸ਼ੋਅ ਚਲਾਉਂਦੇ ਹੋ ਪੰਜਾਬੀ ਲਹਿਰ ਤੇ, ਉਹ ਕਹਿੰਦੇ ਸਾਡੇ ਸਾਰੇ ਤਿਉਹਾਰ ਇਕੱਠੇ ਹੁੰਦੇ ਸੀਗੇ। ਅਸੀਂ ਮਤਲਬ ਦੀਵਾਲੀਆਂ ਤੇ ਵੀ ਜਾਈਦਾ ਸੀ, ਤੁਹਾਡੇ ਜਿਹੜੇ ਜਿਸ ਤਰ੍ਹਾਂ ਦੇ ਵੀ ਫੰਕਸ਼ਨ ਹੁੰਦੇ ਸੀ ਸਿੱਖਾਂ ਭਾਈਆਂ ਦੇ ਉਹਨਾਂ ਤੇ ਜਾਈਦਾ ਹੁੰਦਾ ਸੀ, ਉਹ ਸਾਡੇ ਈਦਾਂ ਤੇ ਆਉਂਦੇ ਹੁੰਦੇ ਸੀ। ਅਸੀਂ ਇਕੱਠੇ ਬਹਿ ਕੇ ਘਰਾਂ 'ਚ ਖਾਈਦਾ ਪੀਦਾ ਸੀਗਾ, ਕੋਈ ਚੀਜ਼ ਨਹੀਂ ਸੀ। ਹੁਣ ਵੀ ਇਸੇ ਤਰ੍ਹਾਂ ਹੀ ਹੈ, ਸਿਰਫ ਫਰਕ ਇਹ ਹੈ ਕਿ ਬਸ ਇੱਕ ਵਿੱਚ ਲਾਈਨ ਆ ਗਈ, ਅਦਰਵਾਈਜ਼ ਤੇ ਬਾਕੀ ਸਾਰੀਆਂ ਚੀਜ਼ਾਂ ਅਗਰ ਅਸੀਂ ਅੱਜ ਵੀ ਬਾਰਡਰ ਖੋਲ ਦਿੱਤਾ ਜਾਵੇ ਤੇ ਦਿਲ ਤਾਂ ਇੱਕੋ ਹੀ ਹੈ, ਸਾਰੇ ਅਸੀਂ ਸ਼ੇਅਰ ਕਰਾਂਗੇ ਇੱਕ ਦੂਸਰੇ ਨਾਲ ਹਰ ਚੀਜ਼ ਇਨਸ਼ਾਅੱਲਾ ਜੀ। ਬਿਲਕੁਲ। ਸੋ ਇਸ ਉਮੀਦ ਦੇ ਨਾਲ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਵੇਗਾ। ਸਾਂਝੀ ਸਾਥ ਨੂੰ ਤੁਸੀਂ ਬੜਾ ਇੰਨਾ ਪਿਆਰ ਸਤਿਕਾਰ ਦਿੰਦੇ ਹੋ, ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਪਸੰਦ ਕੀਤਾ ਹੋਵੇਗਾ। ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ, ਪੂਰੀ ਇਮਾਨਦਾਰੀ ਦੇ ਨਾਲ ਈਦ ਬਾਰੇ ਜਿੰਨੀ ਮੇਰੇ ਕੋਲ ਮਾਲੂਮਾਤ ਨੇ, ਇਸਲਾਮ ਬਾਰੇ ਜਿੰਨੀ ਮੇਰੇ ਕੋਲ ਮਾਲੂਮਾਤ ਨੇ, ਉਹ ਅਸੀਂ ਸਾਂਝ ਪਾ ਸਕਾਂ ਉਹਨਾਂ ਦੋਸਤਾਂ ਨਾਲ ਜਿਨ੍ਹਾਂ ਕੋਲ ਇਸਲਾਮ ਦੀ ਮਾਲੂਮਾਤ ਨਹੀਂ ਹੈ। ਤੇ ਇਸ ਉਮੀਦ ਦੇ ਨਾਲ ਕਿ ਅਸੀਂ ਕਿਤੇ ਵੀ ਸਾਡੇ ਦਿਲਾਂ ਵਿੱਚ ਕੋਈ ਗਿਲਾ ਸ਼ਿਕਵਾ ਨਾ ਰਹਿ ਜਾਵੇ ਕਿਸੇ ਵੀ ਦੂਸਰੇ ਮਜ਼ਹਬ ਬਾਬਤ, ਸਾਡੇ ਦਿਲਾਂ ਵਿੱਚ ਕੋਈ ਰੜਕ ਨਾ ਹੋਵੇ ਕਿ ਯਾਰ ਉਹ ਬੁਰਾ ਤੇ ਮੈਂ ਚੰਗਾ, ਜਾਂ ਕੋਈ ਇਸ ਕਿਸਮ ਦੀ ਹੋਰ ਕੋਈ ਗੱਲ ਦੁਬਾਰਾ ਨਾ ਹੋ ਸਕੇ। ਇਸ ਗੱਲ ਦੇ ਨਾਲ ਮੈਂ ਪ੍ਰੋਗਰਾਮ ਨੂੰ ਇੱਥੇ ਸਮੇਟਣਾ ਚਾਹਾਂਗਾ। ਸਾਰੇ ਆਪਣੇ ਮੁਸਲਮਾਨ ਦੋਸਤਾਂ ਨੂੰ ਜੋ ਵੀ ਲੋਕ ਈਦ ਮਨਾ ਰਹੇ ਨੇ, ਸਾਨੂੰ ਈਦ ਦੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ। ਤੇ ਹਮੇਸ਼ਾ ਵਾਂਗ ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ 30 ਸੈਕਿੰਡ ਵਾਸਤੇ ਜਿਵੇਂ ਸਾਇਲੈਂਸ ਮੇਨਟੇਨ ਕਰਦੇ ਹਾਂ 1947 ਦੇ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਕੇ ਜਿਨ੍ਹਾਂ ਦੇ ਜੋ ਪੰਜਾਬ ਤਕਸੀਮ ਦੇ ਹੋਣ ਦੇ ਵਿੱਚ ਸ਼ਹਾਦਤ ਦਿੱਤੀ, ਉਸ ਦੇ 30 ਸੈਕਿੰਡ ਦਾ ਅਸੀਂ
ਸਾਇਲੈਂਸ ਰੱਖਾਂਗੇ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਦੱਸ ਦਾਂਗਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਸ਼ੁਕਰੀਆ, ਬਹੁਤ ਸ਼ੁਕਰੀਆ।